ਦੇ ਨਾਲ ਤੁਸੀਂ ਜੁੜੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਇੱਕ ਮੁਲਾਕਾਤ ਲੈ ਕੇ ਤੁਹਾਡੇ ਫਿਰ ਰੂਬਰੂ ਹੋਏ ਹਾਂ। ਇਸ ਮੁਲਾਕਾਤ ਦੇ ਤਹਿਤ ਪਿਛਲੇ ਦਿਨਾਂ ਤੋਂ ਕਾਫੀ ਚਰਚਾ ਰਹੀ ਸੋਸ਼ਲ ਮੀਡੀਆ ਦੇ ਉੱਪਰ, ਜਿਹੜੀ ਕਿ ਚਰਚਾ ਚੱਲੀ ਕਿ ਭਾਨਾ ਸਿੱਧੂ ਪੁਲਿਸ ਦੇ ਵੱਲੋਂ ਚੁੱਕਿਆ ਗਿਆ। ਭਾਨੇ ਸਿੱਧੂ ਦੇ ਉੱਪਰ ਜਿਹੜਾ ਕਿ ਪਰਚਾ ਗਾ ਧਰਾਵਾਂ ਨੇ ਉਹ ਲਗਾ ਦਿੱਤੀਆਂ ਨੇ। ਭਾਨੇ ਸਿੱਧੂ ਦੀ ਜਿਹੜੀ ਵੀਡੀਓ ਆ ਉਹ ਕਾਫੀ ਵਾਇਰਲ ਹੋ ਰਹੀ ਆ ਕਿ ਪੁਲਿਸ ਇੱਕ ਜਵਾਨ ਆ ਜਿਹੜਾ ਉਸ ਨੂੰ ਧੱਕੇ ਦੇ ਨਾਲ ਗੱਡੀ ਦੇ ਵਿੱਚ ਬਿਠਾ ਰਿਹਾ ਤੇ ਭਾਨਾ ਸਿੱਧੂ ਬੋਲ ਰਿਹਾ ਗਾ। ਇਸ ਨੂੰ ਲੈ ਕੇ ਅੱਜ ਅਸੀਂ ਉਹਨਾਂ ਦੇ ਪਿੰਡ ਪਹੁੰਚੇ ਹਾਂ। ਕੋਟਦੁਨਾ ਪਿੰਡ ਪੈ ਜਾਂਦਾ। ਤਾਂ ਬਾਈ ਸਰਪੰਚ ਸਾਡੇ ਨਾਲ ਮੌਜੂਦ ਆ, ਸਰਬਜੀਤ ਸਿੰਘ ਸਰਬਾ, ਬਾਈ ਜੱਗੀ ਲੋਹਾ ਖੇੜਾ ਮੌਜੂਦ ਆ ਤੇ ਹੋਰ ਜਿਹੜੇ ਕਿ ਉਹਨਾਂ ਦੇ ਪਿੰਡ ਦੇ ਨੌਜਵਾਨ ਨੇ ਉਹ ਵੀ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ। ਬਾਈ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਭਾਨੇ ਦਾ ਕੀ ਰੌਲਾ ਸੀ? ਕਿਉਂ ਭਾਨੇ ਨੂੰ ਇੰਨੀ ਛੇਤੀ ਫੇਰ ਚੁੱਕ ਲਿਆ ਜਿਹੜਾ ਪੁਲਿਸ ਨੇ? ਜਿਵੇਂ ਕਹਿੰਦੇ ਕਿ ਭਾਨਾ ਤਾਂ ਬਹੁਤ ਚੰਗੇ ਕੰਮ ਕਰ ਰਿਹਾ ਸੀ ਇਸ ਵਾਰ। ਅਸਲ ਜਿਹੜੀਆਂ ਸਰਕਾਰਾਂ ਨੇ, ਸਰਕਾਰਾਂ ਨਹੀਂ ਚਾਹੁੰਦੀਆਂ ਵੀ ਕਿਤੇ ਕਚਹਿਰੀ ਲੱਗੇ। ਸਰਕਾਰਾਂ ਨਹੀਂ ਚਾਹੁੰਦੀਆਂ ਵੀ ਭਾਨੇ ਦਾ ਨਾਂ ਬਣੇ, ਭਾਨਾ ਕੰਮ ਕਰਾਵੇ। ਸਰਕਾਰਾਂ ਚਾਹੁੰਦੀਆਂ ਵੀ ਸਾਡੀ ਕਚਹਿਰੀ 'ਚ ਲੋਕ ਆਉਣ ਜੀ, ਪਰ ਲੋਕ ਸਰਕਾਰਾਂ ਦੀ ਕਚਹਿਰੀ ਦੇ ਵਿੱਚ ਜਾ ਕੇ ਅੱਕ ਚੁੱਕੇ ਨੇ। ਕਿਸੇ ਨੂੰ ਇਨਸਾਫ ਨਹੀਂ ਮਿਲਿਆ। ਨੰਬਰ 1 ਜਿਹੜਾ ਏਜੰਟਾਂ ਤੋਂ ਪੈਸੇ ਕਢਾਉਣੇ ਆ, ਏਜੰਟ ਨਾ ਤਾਂ ਪੁਲਿਸ ਦੀ ਗੱਲ ਸੁਣ ਰਹੇ ਨੇ ਜੀ ਕਿ ਉਹ ਸਹੀ ਤਰੀਕੇ ਨਾਲ ਕਾਰਵਾਈ ਨਹੀਂ ਹੋ ਰਹੀ। ਜਦੋਂ ਲੋਕ ਸਾਡੇ ਲਈ ਮਾਵਾਂ ਸਾਡੀਆਂ ਇੱਥੇ ਆਉਂਦੀਆਂ ਨੇ, ਆ ਕੇ ਸਾਡੇ ਰੋਂਦੀਆਂ ਨੇ, ਉਹ ਰੋ ਕੇ ਉਹਨਾਂ ਦਾ ਦਰਦ ਸਾਤੋਂ ਸਹਿਆ ਨਹੀਂ ਜਾਂਦਾ। ਜਦੋਂ ਅਸੀਂ ਪੱਤਰਕਾਰ ਉਹਨਾਂ ਨੂੰ ਏਜੰਟਾਂ ਨੂੰ ਅਸੀਂ ਫੋਨ ਲਾਉਂਦੇ ਆ ਤਾਂ ਏਜੰਟ ਮੰਨ ਲਵੇ ਉਹ ਸਾਡੇ ਫੋਨ ਤੇ ਕਹੇ ਤੋਂ ਪੈਸੇ ਦੇ ਦਿੰਦੇ ਆ। ਇਹਨਾਂ ਨੂੰ ਹਾਜ਼ਮ ਨਹੀਂ ਹੋ ਰਿਹਾ ਇਹ ਵੀ ਇਹ ਕਚਹਿਰੀਆਂ ਕਿਉਂ ਲੱਗਣ ਲੱਗੀਆਂ, ਲੋਕਾਂ ਦੇ ਪੈਸੇ ਕਿਉਂ ਮੁੜ ਗਏ। ਕਰੋੜਾਂ ਰੁਪਈਆਂ ਦੇ ਹਿਸਾਬ ਨਾਲ ਅਸੀਂ ਸਾਡੇ ਲਵੇ ਸਾਰਾ ਸਿਸਟਮ ਪਿਆ ਉਹ, ਠੀਕ ਹੈ। 29 ਤਰੀਕ ਤੋਂ ਬਾਅਦ ਅਸੀਂ ਉਹ ਸਾਰਾ ਦਿਖਾਵਾਂਗੇ ਵੀ ਜਿਹੜੇ ਲੋਕਾਂ ਦੇ ਪੈਸੇ ਮੁੜੇ ਨੇ ਉਹ ਵੀ ਆਉਣਗੇ, ਆਈ ਵੀ ਜਾਂਦੇ ਨੇ, ਵੀਡੀਓ ਪਈ ਵੀ ਜਾਂਦੀਆਂ ਨੇ। ਇਹ ਗੱਲ ਹੈ ਜੀ। ਬਈ ਜੱਗੀ, ਜਿਵੇਂ ਤੁਸੀਂ ਵੀ ਕਾਫੀ ਐਕਟਿਵ ਰਹਿੰਦੇ ਹੋ ਸੋਸ਼ਲ ਮੀਡੀਆ ਦੇ, ਤੁਸੀਂ ਵੀ ਹਰੇਕ ਗੱਲ ਦੇ ਉੱਪਰ ਬੋਲਣ ਦੀ ਕੋਸ਼ਿਸ਼ ਕਰਦੇ ਹੋ ਜਿਹੜੀ ਸਮਾਜ ਦੇ ਵਿੱਚ ਵਿਚਰਦੇ ਹੋ। ਜਿਵੇਂ ਤੁਹਾਡੇ ਵੱਲੋਂ ਸਕੀਮਾਂ ਵੀ ਚਲਾਈਆਂ ਗਈਆਂ, ਜਿਵੇਂ ਕਿ ਅਸੀਂ ਕੁੜੀਆਂ ਦੇ ਵਿਆਹ ਸ਼ਾਦੀਆਂ ਕਰਾਂਗੇ ਜਾਂ ਕੁੜੀਆਂ ਨੂੰ ਸਗਨ ਸਕੀਮਾਂ ਦੇਵਾਂਗੇ, ਹੈ ਨਾ। ਸ਼ਾਇਦ ਪੰਜਾਬ ਦੇ ਵਿੱਚ ਪਹਿਲੇ ਸਰਪੰਚ ਹੋਵੋਗੇ ਤੁਸੀਂ ਜਿਹੜੀ ਇਹ ਗੱਲ ਮੂਹਰੇ ਲੱਗ ਕੇ ਕਰੀ। ਪਰ ਅੱਜ ਭਾਨਾ ਵੀ ਉਹੀ ਗੱਲਾਂ ਕਰ ਰਿਹਾ ਸੀ। ਭਾਨੇ ਨੂੰ ਚੁੱਕ ਕੇ ਲੈ ਗਈ ਪੁਲਿਸ। ਤੁਸੀਂ ਅੱਜ ਇਹਨਾਂ ਦੇ ਪਿੰਡ ਪਹੁੰਚੋ, ਇਹਨਾਂ ਦੇ ਘਰ ਬੈਠੇ ਹੋ, ਕੀ ਕੋਈ ਐਲਾਨ ਕਰਨ ਆਏ ਹੋ ਜਾਂ ਕੋਈ? ਇੱਕ ਆਉਣੀ ਹੈ ਨਾ, ਸਾਡੇ ਪਿੰਡਾਂ ਦੇ ਆਪਸੀ ਸੰਬੰਧ ਨੇ, ਲਾਗੇ ਪਿੰਡ ਹੈਗਾ, ਜੋ ਹੋਇਆ ਗਲਤ ਹੋਇਆਗਾ। ਭਾਨਾ ਵਧੀਆ ਕੰਮ ਕਰ ਰਿਹਾ ਸੀ ਨਾ। ਇਹਦਾ ਜੋ ਏਜੰਟਾਂ ਤੋਂ ਪੈਸੇ, ਆਪਾਂ ਜੇ ਪੁਲਿਸ ਕੋਲ ਜਾਵਾਂਗੇ ਨਾ, ਏਜੰਟ ਨਹੀਂ ਰਾਹ ਦਿੰਦੇ। ਵੱਧ ਤੋਂ ਵੱਧ ਪੁਲਿਸ ਉਹਨਾਂ ਦੇ ਪਰਚਾ ਪਾਊਗੀ, ਬਾਹਰ ਦੀ ਬਾਹਰ ਜ਼ਮਾਨਤਾਂ ਹੋ ਜਾਂਦੀਆਂ ਨੇ। ਪਰ ਭਾਨੇ ਦਾ ਨਾਂ ਸੋਸ਼ਲ ਮੀਡੀਆ ਤੇ ਹੋਣ ਕਰਕੇ ਨਾ ਏਜੰਟ ਇਹਦੇ ਤੋਂ ਡਰਦੇ ਆ ਵੀ ਜੇ ਅਸੀਂ ਭਾਨੇ ਦੇ ਕਹੇ ਤੋਂ ਪੈਸੇ ਨਾ ਵਾਪਸ ਕਰੇ ਤਾਂ ਖੌਰੇ ਆ ਕੇ ਸਾਡੇ ਉਲਟ ਵੀਡੀਓ ਪਾ ਗਿਆ ਉਹ, ਤਾਂ ਮੁੜ ਕੇ ਉਹਨਾਂ ਕੋਲੇ ਕੋਈ ਵੀ ਬਾਹਰ ਜਾਣ ਵਾਲਾ ਗਾਹਕ ਨਹੀਂ ਫਸਣਾ ਹੈਗਾ। ਇਹੀ ਡਰ ਕਾਰਨ ਲੋਕ ਭਾਨੇ ਕੋਲੇ ਆਉਣ ਲੱਗ ਗਏ। ਜਿਹੜਾ ਵੀ ਇਹਦੇ ਕੋਲੇ ਆਉਂਦਾ ਹਰੇਕ ਦੇ ਪੈਸੇ ਵਾਪਸ ਹੋਏਗੇ। ਮੈਂ ਵੀ ਇੱਕ ਦੋ ਕੇਸ ਇਹੋ ਜਿਹੇ ਭੇਜਿਆ ਜਿਨ੍ਹਾਂ ਦੇ ਭਾਨੇ ਦੇ ਫੋਨ ਕਰਕੇ ਪੈਸੇ ਵਾਪਸ ਹੋ ਗਏ। ਹੁਣ ਏਜੰਟਾਂ ਦਾ ਪੁਲਿਸ ਨਾਲ ਬਈ ਕੀ ਚੱਲਦਾ ਕੋਈ ਪਤਾ ਨਹੀਂ ਹੈਗਾ। ਜਿਹੜਾ ਵੀ ਇੰਨਾ ਜਾਣੀ ਕਿ ਉਹਨੂੰ ਜਿਵੇਂ ਨੂੜਿਆ ਜਾਣਾ, ਬਾਹਾਂ ਜਿਹੀਆਂ ਫੜ ਕੇ ਲੈ ਗਏ ਨੇ, ਐ ਤਾਂ ਕੋਈ ਅੱਤਵਾਦੀ ਨੂੰ ਵੀ ਨਹੀਂ ਫੜਦਾ ਹੈਗਾ ਜਿਵੇਂ ਉਹਨੂੰ ਲੈ ਗਏ ਨੇ। ਗਲਤ ਗੱਲ ਆ ਪੁਲਿਸ ਦੀ ਇਹ। ਜਿਵੇਂ ਭਾਨੇ ਨੂੰ ਦੱਬਿਆ ਗਿਆ, ਗੱਡੀ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਗਈ, ਭਾਨਾ ਬੋਲ ਰਿਹਾ ਸੀ, ਉਹ ਭੱਜਣ ਤਾਂ ਲੱਗਿਆ ਨਹੀਂ ਕੋਈ। ਜੇ ਕੋਈ ਬੋਲਦਾ ਦੋ ਸ਼ਬਦ ਬੋਲ ਕੇ ਜਾਂਦਾ, ਦੱਸਦਾ ਮੇਰੇ ਨਾਲ ਕੀ ਬੀਤ ਰਹੀ ਹੈਗੀ। ਜਾਣੀ ਕਿ ਕੁਝ ਨਾ ਕੁਝ ਉਹਦੇ ਨਾਲ ਹੋਇਆ ਜੋ ਦੱਸਣ ਨਹੀਂ ਦੇ ਰਹੇ ਉਹਨੂੰ। ਮਜਬੂਰ ਕੀਤਾ ਵੀ ਧੱਕੇ ਨਾਲ ਗੱਡੀ 'ਚ ਬਿਠਾ ਕੇ ਲੈ ਕੇ। ਗਲਤ ਆ ਇਹ ਗੱਲ। ਬਈ ਸਰਵੇ ਭਾਨੇ ਦੇ ਉੱਪਰ ਇਲਜ਼ਾਮ ਲੱਗੇ, ਕਹਿੰਦੇ 10,000 ਰੁਪਇਆ ਮੰਗਦਾ ਸੀ ਇਹ। ਹਾਂਜੀ, ਵੀ 10,000 ਰੁਪਇਆ ਫੋਨ ਕਰਕੇ ਲੱਗਦਾ ਵੀ ਮੰਗ ਸਕਦਾ। ਬਈ ਸਬੂਤ ਇਹ ਗੱਲਾਂ ਕਰਦਿਆਂ ਨੂੰ ਵੀ ਸ਼ਰਮ ਆਉਂਦੀ ਹੈ। 10,000 ਰੁਪਏ ਵਾਲੀਆਂ ਗੱਲਾਂ ਕਰਦਿਆਂ ਨੂੰ ਵੀ ਸ਼ਰਮ ਆਉਂਦੀ ਵੀ 10,000 ਰੁਪਇਆ ਮੰਗੂ। ਜਿਹੜੀ ਲੇਡੀਜ਼ ਨੇ ਪਰਚਾ ਕਰਾਇਆ ਭਾਨੇ ਤੇ, ਉਹ ਅੱਜ ਤੱਕ ਪੁਲਿਸ ਨੂੰ ਥਿਆ ਹੀ ਨਹੀਂ। ਨਾ ਉਹਦੇ ਲਵੇ ਕੋਈ ਏਜੰਟ ਵਾਲਾ ਲਾਇਸੈਂਸ ਹੈ, ਕੁਝ ਵੀ ਨਹੀਂ ਹੈਗਾ ਉਹਦੇ ਲਵੇ। ਕੱਲੀਆਂ ਇੱਕ ਲੋਕਾਂ ਤੇ ਚੇਪੀਆਂ ਲਾਉਂਦੀ ਸੀ ਉਹ, ਠੀਕ ਹੈ। ਉਹਨੂੰ ਅੱਜ ਤੱਕ ਉਹਦਾ ਇਹ ਨਹੀਂ ਨਾਂ ਨਿਸ਼ਾਨ ਹੀ ਨਹੀਂ ਪਤਾ ਵੀ ਰਹਿੰਦੀ ਕਿੱਥੇ ਆ ਉਹ। ਉਹਦੇ ਮਗਰ ਲੱਗ ਕੇ ਪੁਲਿਸ ਨੇ ਪਰਚਾ ਕਰਤਾ, ਠੀਕ ਆ। ਪੁਲਿਸ ਨੂੰ ਅੱਜ ਤੱਕ ਨਹੀਂ ਥਈ ਉਹ ਵੀ ਹੈ ਕਿੱਥੇ ਆ ਉਹ। ਇਹ ਚੀਜ਼ਾਂ ਨੇ। ਕਹਿੰਦੇ ਭਾਨਾ ਗਲਤ ਵੀ ਬੋਲ ਜਾਂਦਾ ਸੀਗਾ। ਬਈ ਜਦੋਂ ਕੋਈ ਏਜੰਟ ਗਲਤ ਬੋਲਦਾ ਹੈਗਾ, ਹੁਣ ਤੁਹਾਡੇ ਸਾਹਮਣੇ ਕੋਈ ਏਜੰਟ ਹੈਗਾ, ਉਹ ਠੱਗਾ ਪਤਾ ਨਹੀਂ ਕਾਂਗਰਸ ਦਾ ਕੋਈ ਲੀਡਰ ਹੋਊਗਾ, ਉਹ ਭਾਨੇ ਨੂੰ ਗਲਤ ਬੋਲਿਆ, ਭਾਨਾ ਉਹਨੂੰ 1-2 ਮਿੰਟ ਸੁਣੀ ਗਿਆ, ਫਿਰ ਕਿੰਨਾ ਕੁ ਟਾਈਮ ਸੁਣਦਾ? ਜੇ ਮੈਂ ਤੁਹਾਨੂੰ ਗਲਤ ਬੋਲੂੰ ਤੁਸੀਂ ਕਿੰਨਾ ਕੁ ਟਾਈਮ ਸੁਣੋਗੇ? ਨਹੀਂ ਸੁਣਦੇ ਨਾ। ਨਹੀਂ ਭਾਨੇ ਨੂੰ ਸੁਣੀ ਗਲਤ। ਪੇਸ਼ੈਂਸ ਤਾਂ ਹੋਣੀ ਚਾਹੀਦੀ ਹੈ ਇੱਕ। ਕਿਵੇਂ ਬਈ? ਪੇਸ਼ੈਂਸ ਤਾਂ ਹੋਣੀ ਚਾਹੀਦੀ ਹੈ ਵੀ ਹਾਂ ਰੋਕ ਕੇ ਚਲੋ ਬੰਦਾ ਬੋਲ ਰਿਹਾ ਮੂਰਲਾ, ਆਪਾਂ ਥੋੜਾ ਉਹਦੇ ਵਰਗੇ ਬਣ ਜਾਈਏ। ਬਈ ਉਹ ਵੀ ਇਨਸਾਨ ਹੈਗਾ।
ਹੁਣ ਜਦੋਂ ਉਹ ਗਾਲਾਂ ਕੱਢ ਰਿਹਾ ਭਾਨੇ ਨੂੰ ਗਲਤ ਬੋਲਿਆ ਮੰਨਦੇ ਆ, ਪਰ ਬੋਲਿਆ ਪਹਿਲਾਂ ਕੌਣ ਬੋਲਿਆ ਗਲਤ? ਭਾਨੇ ਨੇ ਕੋਈ ਉਹਨੂੰ ਕੰਮ ਨੂੰ ਫੋਨ ਕੀਤਾ ਨਾ, ਪੈਸੇ ਲੈਣ ਵਾਸਤੇ ਫੋਨ ਕੀਤਾ ਹੈਗਾ। ਕਿਸੇ ਦੇ ਗਰੀਬ ਦੇ ਰੁਪਈਏ ਨੇ ਫਸੇ ਹੋਏ ਨੇ ਨਾ, ਤੁਸੀਂ ਆਪ ਦੇਖ ਲਓ, ਏਜੰਟ ਰੁਪਈਏ ਖਾ ਜਾਂਦੇ, ਮੁੜ ਕੇ ਮੋੜਦੇ ਨਹੀਂ, ਗੇੜੇ ਮਰਵਾਈ ਜਾਂਦੇ ਆ। ਨਾਲ ਦੀ ਨਾਲ ਜ਼ਮਾਨਤ ਹੈਗੀ ਆ ਬਾਹਰ 420 ਦਾ ਪਰਚਾ ਕਰੂ ਪੁਲਿਸ ਵੱਧ ਤੋਂ ਵੱਧ ਉਹਨਾਂ ਤੇ ਭਾਨੇ ਦੇ ਕਹੇ ਤੋਂ ਰੁਪਈਏ ਲੋਕਾਂ ਦੇ ਮਿਲਦੇ ਆ ਬਈ, ਇਦੋਂ ਵਧੀਆ ਕੀ ਗੱਲ ਹੈਗੀ। ਪਹਿਲਾਂ ਨਹੀਂ ਬਾਈ ਬੋਲਦਾ, ਪਹਿਲਾਂ ਨਹੀਂ, ਜਮੀ ਨਹੀਂ ਬੋਲਦਾ ਪਹਿਲਾਂ ਤਾਂ ਉਹ। ਜਦੋਂ ਉਹਨੂੰ ਏਜੰਟ ਮੂਹਰੋਂ ਰਾਹ ਨਹੀਂ ਦਿੰਦੇ ਫਿਰ ਉਹ ਜਜ਼ਬਾਤੀ ਹੋ ਜਾਂਦਾ ਵੀ ਯਾਰ ਇੱਕ ਤਾਂ ਠੱਗੀ ਮਾਰੀ ਬੈਠਾ ਤੂੰ, ਇੱਕ ਤੂੰ ਪੈਸੇ ਨਹੀਂ ਦੇ ਰਿਹਾ, ਉੱਤੋਂ ਰੋਹ ਮਾਰਦਾ ਫਿਰ ਉਹ ਜਜ਼ਬਾਤੀ ਹੋ ਜਾਂਦਾ, ਉਹਨੂੰ ਫਿਰ ਝੜਦਾ ਉਹ। ਬਹੁਤ ਏਜੰਟਾਂ ਨੇ ਸਾਡੇ ਨਾਲ, ਮੈਂ ਵੀ ਇੱਥੇ ਬੈਠਣਾ ਕਚਹਿਰੀ 'ਚ ਬਹਿਣਾ ਹੁੰਦਾ, ਬਹੁਤ ਏਜੰਟਾਂ ਸਾਡੀ ਪਿਆਰ ਨਾਲ ਗੱਲ ਸੁਣਦੇ ਨੇ। ਇੱਥੇ ਤੱਕ ਕਿ ਜਿਹਦਾ ਮਤਲਬ ਵੀ 4 ਲੱਖ ਰੁਪਈਆ, ਉਹ ਲੱਖ ਰੁਪਈਆ ਕੱਟ ਕੇ ਵੀ ਅਸੀਂ ਕਹਿ ਦਿੰਦੇ ਵੀ ਜੇ ਤੇਰਾ ਖਰਚਾ ਹੋ ਗਿਆ ਤਾਂ ਲੱਖ ਰੁਪਈਆ ਕੱਟ ਕੇ ਤੂੰ ਸਾਨੂੰ 3 ਲੱਖ ਰੁਪਈਆ ਦੇ ਦੇ, ਉਹਦੇ ਵੀ ਅਸੀਂ ਕਿਸ਼ਤਾਂ ਬਣਾ ਦਿੰਦੇ ਹੁੰਦੇ ਆ। ਜਿਹੜਾ ਸਾਡੇ ਨਾਲ ਸਹੀ ਏਜੰਟ ਚੱਲਦਾ ਵੀ ਯਾਰ ਤੂੰ 2.5 ਲੱਖ ਰੁਪਈਆ ਹੁਣ ਦੇ ਦੇ, 1.5 ਮਹੀਨੇ ਨੂੰ ਦੇ ਦੀ, 2 ਮਹੀਨੇ ਨੂੰ ਦੇ ਦੀ, ਅਸੀਂ ਉਹਦੀਆਂ ਵੀ ਕਿਸ਼ਤਾਂ ਬਣਾ ਦਿੰਦੇ ਹੁੰਦੇ ਆ। ਜਿਹੜਾ ਸਾਡੇ ਨਾਲ ਸਹੀ ਏਜੰਟ ਚੱਲਦਾ, ਉਹ ਜਿਹੜੇ ਲੋਕਾਂ ਤੋਂ ਅਸੀਂ ਪੈਸੇ ਦਵਾਏ ਨੇ, ਉਹ ਸਾਡੇ ਨਿਮਰਤਾ ਨਾਲ ਹੀ ਗੱਲ ਕਰੀਏ, ਨਿਮਰਤਾ ਨਾਲ ਹੀ ਅਸੀਂ ਗੱਲ ਕਰੀਏ, ਤਾਂ ਕਰਕੇ ਉਹ ਲੋਕਾਂ ਦੇ ਪੈਸੇ ਮੁੜੇ ਨੇ। ਉਹ ਜਿਹੜੀ ਤੁਸੀਂ ਸਰਕਾਰਾਂ ਦੀ ਕਚਹਿਰੀ ਦੀ ਗੱਲ ਕਰੀ ਸੀ, ਕੀ ਸਰਕਾਰਾਂ ਇਹ ਕੰਮ ਕਰ ਨਹੀਂ ਸਕਦੀਆਂ ਜਿਹੜਾ ਭਾਨਾ ਕਰ ਰਿਹਾ ਹੈਗਾ? ਕਰ ਸਕਦੀਆਂ ਨੇ ਬਈ, ਸਰਕਾਰਾਂ ਸਹੀ ਹੈ, ਪੁਲਿਸ ਕਰ ਸਕਦੀ ਹੈਗੀ, ਪਰ ਕਾਨੂੰਨ ਹੀ ਇਹੋ ਜਿਹਾ ਹੈ ਨਾ ਵੀ ਕਾਨੂੰਨ ਮੁਤਾਬਕ ਪੁਲਿਸ ਧੱਕੇ ਨਾਲ ਵੀ ਨਹੀਂ ਕਿਸੇ ਤੋਂ ਦਬਾ ਸਕਦੀ, ਨਾ ਹੀ ਕਿਸੇ ਦੀ ਕੋਈ ਪ੍ਰਾਪਰਟੀ ਜ਼ਬਤ ਕਰ ਸਕਦੀ ਹੈਗੀ। ਸਰਕਾਰਾਂ ਨੇ ਪੁਲਿਸ ਨੂੰ ਬਈ ਦੱਬੇ ਹੀ ਬੜੇ ਕਸੂਤੇ ਥਾਂ ਹੋਇਆ ਵੀ ਜਿਵੇਂ ਸਰਕਾਰਾਂ ਕਹਿੰਦੇ ਨੇ ਉਵੇਂ ਚੱਲ ਰਹੀ ਹੈ। ਫਿਰ ਭਾਨੇ ਨੂੰ ਕਿਹਨੇ ਹੱਕ ਦਿੱਤਾ ਕਿ ਤੁਸੀਂ ਆਹ ਕੰਮ ਕਰੋ? ਜਾਂ ਬਈ ਲੋਕ ਆਪਣੇ ਆਪ ਆਉਂਦੇ ਆ, ਪਰਮਾਤਮਾ ਨੇ ਹੱਕ ਦਿੱਤਾ ਹੈਗਾ। ਜੇ ਲੋਕ ਚੱਲ ਕੇ ਆਉਂਦੇ ਆ ਨਾ ਇੱਥੇ, ਕੋਈ ਭਾਨਾ ਪਿੰਡਾਂ 'ਚ ਤਾਂ ਫਿਰਦਾ ਨਹੀਂ ਮੈਂ ਤੁਹਾਡੇ ਪੈਸੇ ਵਾਪਸ ਕਰਾਉਣਾ ਦੂੰ ਮੇਰੇ ਕੋਲੇ, ਉਹਦਾ ਲੋਕ ਸੋਸ਼ਲ ਮੀਡੀਆ ਤੇ ਵੀਡੀਓ ਪਈ ਜਾਂਦੀ ਆ ਬਈ, ਜਿਹੜਾ ਹੁਣ ਦੁੱਖ ਚ ਅਗਲਾ ਆਉਂਦਾ ਹੀ ਹੈਗਾ। ਅੱਜ ਕਿੰਨੇ ਕੁ ਜਾਣੇ ਖੜੇ ਨੇ ਪੈਸਿਆਂ ਜਿਨ੍ਹਾਂ ਦੇ ਦਵਾਏ ਨੇ? ਪੈਸੇ ਵਾਲ ਤਾਂ ਹੁਣ ਲੋਕਾਂ ਨੂੰ ਲਗਭਗ ਪਤਾ ਹੀ ਲੱਗ ਗਿਆ ਵੀ ਭਾਨਾ ਅੰਦਰ ਆ ਕੋਈ, ਮੰਨ ਲਓ ਜਿਨ੍ਹਾਂ ਦੇ ਦਵਾਏ ਨੇ ਲੋਕ ਬਹੁਤ ਆਉਂਦੇ ਨੇ। ਜੰਮੂ ਕਸ਼ਮੀਰ ਤੋਂ ਮੁੰਡਾ ਆਈ ਛੱਡ ਲਵੇ, ਜੰਮੂ ਕਸ਼ਮੀਰ ਤੋਂ ਮੁੰਡੇ ਆਉਂਦੇ ਨੇ ਜਿਹੜੇ ਆ ਇਹਦੀ ਲਪੇਟ ਚ ਆਏ ਹੋਏ ਨੇ ਜਨਤਾ ਦੀ। ਨਹੀਂ ਤੁਹਾਡੇ ਨਾਲ ਕਿੰਨੇ ਕੁ ਖੜੇ ਨੇ ਵੀ ਭਾਨਾ ਅੰਦਰ ਹੋ ਗਿਆ ਤੇ ਅੱਜ ਅਸੀਂ ਭਾਨੇ ਦੀ ਜਾ ਕੇ ਆਵਾਜ਼ ਬੁਲੰਦ ਕਰੀਏ, ਭਾਨੇ ਦੀ ਸਪੋਰਟ ਕਰੀਏ? 29 ਤਰੀਕ ਨੂੰ ਪਤਾ ਲੱਗੂ ਜੀ, 29 ਨੂੰ ਪਤਾ ਲੱਗਣਾ। ਹਾਂ 29 ਤਰੀਕ ਨੂੰ ਲੋਕ ਦੱਸਣਗੇ। ਲੋਕਾਂ ਦਾ ਬਹੁਤ ਵੱਡਾ ਸਾਡੇ ਨਾਲ ਹੰਗਾਰਾ ਹੈਗਾ, ਫੋਨਾਂ ਤੇ ਦਿਨ ਰਾਤ ਇੱਕ ਕਰਿਆ ਪਿਆ ਵੀ ਅਸੀਂ ਭਈ ਬਹੁਤ ਜ਼ਿਆਦਾ ਵੱਡਾ ਭਾਰੀ ਇਕੱਠ ਹੋਣਾ। ਕਿਉਂਕਿ ਫੋਨਾਂ ਦੇ ਤਾਂ ਇੱਕ ਤੁਸੀਂ ਵੀ ਸੋਸ਼ਲ ਮੀਡੀਆ ਚਲਾਉਂਦੇ ਹੋ, ਥੱਲੇ ਕਹਿੰਦੇ ਨੇ ਬਈ ਸਹੀ ਕੰਮ ਆ, ਚੱਕਦੇ ਫੱਟੇ, ਸਹੀ ਗੱਲ ਆ, ਕਰਦੇ ਕੰਮ ਓਕੇ ਆ, ਗੋਡਾ। ਕਮੈਂਟਾਂ ਦੇ ਵਿੱਚ ਤਾਂ ਬਹੁਤ ਅਜਿਹਾ ਕੁਝ ਦੇਖਣ ਨੂੰ ਮਿਲ ਜਾਂਦਾ, ਪਰ ਅਸਲੀਅਤ ਕੁਝ ਹੋਰ ਹੁੰਦੀ ਹੈ ਬਈ। ਅੱਜ ਵੀ 100 ਬੰਦਾ ਖੜਾ ਨਾ, ਜਿੱਦਣ ਇਕੱਠ ਰੱਖਿਆ ਉਦੋਂ ਦਾ ਪਤਾ ਨਹੀਂ ਕਿੰਨਾ ਇਕੱਠ ਹੋਊਗਾ। ਹੁਣ ਤੁਸੀਂ ਦੇਖ ਕੇ ਆਏ ਹੋ ਉਹ ਵੀ ਕਿੰਨੇ ਬੰਦੇ, ਲੋਕਾਂ ਨੂੰ ਰੋਕ ਕੇ ਰੱਖਿਆ ਹੋਇਆ ਬਈ ਵੀ ਹਜੇ ਆਓ ਨਾ, ਸਾਨੂੰ ਕੱਲ ਆਉਣ ਦਿਓ। ਲੋਕ ਕਹਿੰਦੇ ਨੇ ਸਾਨੂੰ ਦੱਸੋ ਅਸੀਂ ਕਿੱਥੇ ਆਈਏ, ਅਸੀਂ ਰੋਕ ਕੇ ਰੱਖਿਆ ਹੋਇਆ ਵੀ ਕੇਰਾਂ ਬਾਈ ਦਾ ਸਿਸਟਮ ਜਿਹੜਾ ਬਣਾਇਆ 3-4 ਦਿਨ ਲੱਗ ਗਏ ਸਾਨੂੰ ਬਣਾਉਂਦਿਆਂ ਨੂੰ ਸਿਸਟਮ ਨੂੰ, ਵੀ ਅਸੀਂ ਹਜੇ ਕਿਸੇ ਨੂੰ ਕਾਲ ਹੀ ਨਹੀਂ ਦਿੱਤੀ। ਹੁਣ 29 ਤਰੀਕ ਦੀ ਵੀ ਸਾਨੂੰ ਲੋਕਾਂ ਨੇ ਫੋਨ ਕਰਕੇ ਵੀ ਸਾਨੂੰ ਕਿਉਂ ਨਹੀਂ ਸੱਦ ਰਹੇ, ਗੱਲ ਕੀ ਹੈ? ਅਸੀਂ 29 ਤਰੀਕ ਦੀ ਵੀ ਕਾਲ ਤਾਂ ਦਿੱਤੀ ਹੈ ਵੀ ਯਾਰ ਲੋਕਾਂ ਨੂੰ ਵੀ ਆਪਾਂ ਮਾੜਾ ਮੋਟਾ ਉਹ ਕਰੀਏ। ਜਿਹੜੇ ਇਲਜ਼ਾਮ ਲੱਗੇ ਭਾਨੇ ਤੇ, ਉਹਨਾਂ ਦੇ ਵਿੱਚੋਂ ਕਿੰਨੇ ਕੁ ਸਹੀ ਨੇ? ਜਿਹੜੇ ਹੁਣ ਮੰਨ ਲਾ ਵੀ ਭਾਨੇ ਨੂੰ ਕਹਿੰਦੇ ਵੀ 10,000 ਰੁਪਇਆ ਲਿੱਤਾ, ਭਾਨਾ 2 ਦਿਨ ਰਿਮਾਂਡ ਤੇ ਰਿਹਾ, 2 ਦਿਨ ਰਿਮਾਂਡ ਚੱਲੀ ਗਿਆ। ਜੇ ਏਜੰਟਾਂ ਤੋਂ ਪੈਸੇ ਭਾਨੇ ਨੇ ਲੈਤੇ ਹੁੰਦੇ ਤਾਂ ਉੱਥੇ ਏਜੰਟ ਪਹੁੰਚਦੇ, ਥਾਣੇ ਦੇ ਮੂਹਰੇ ਧਰਨਾ ਲਾਉਂਦੇ, ਕੋਈ ਕਹਿੰਦਾ ਮੈਥੋਂ 5 ਲੱਖ ਲੈਤਾ, ਕੋਈ ਕਹਿੰਦਾ ਮੈਥੋਂ 4 ਲੱਖ ਲੈਤਾ। 2 ਦਿਨਾਂ 'ਚ ਇੱਕ ਵੀ ਏਜੰਟ ਨਹੀਂ ਗਿਆ ਉੱਥੇ, ਇਕੱਲੇ 10,000 ਰੁਪਏ ਪਿੱਛੇ ਵਿਕਾਂਗੇ ਅਸੀਂ। ਹੋਰ ਏਜੰਟਾਂ ਤੋਂ ਜੇ ਅਸੀਂ ਪੈਸੇ ਲੈਤੇ, ਏਜੰਟ ਆਉਂਦੇ ਨਾ ਉੱਥੇ, ਆਉਂਦੇ ਉਹ ਬਿਲਕੁਲ ਠੀਕ ਹੈ, ਪਰ ਉੱਥੇ ਪਹੁੰਚਿਆ ਨਾ ਕੋਈ ਏਜੰਟ। ਬਈ ਕਿੰਨਾ ਰੁਪਿਆ ਪ੍ਰਮੋਸ਼ਨਾਂ ਤੇ ਲਾ ਦਿੰਦੇ ਆ। ਤੁਸੀਂ ਵੇਖ ਲਓ ਬੜੇ ਸ਼ਹਿਰਾਂ 'ਚ ਨਾ ਲੱਖ ਰੁਪਿਆ ਬੋਰਡਾਂ ਤੇ ਮਹੀਨੇ ਦਾ ਲੱਗਦਾ ਹੈਗਾ। 1000 ਰੁਪਏ ਦਾ ਮੇਰੇ ਖਿਆਲ ਉਹਨਾਂ ਦੀ ਫੀਸ ਹੀ ਹੋਊਗੀ, ਜਿਹੜੇ ਵੱਡੇ ਬੰਦੇ ਲੱਗਿਆ। ਉਹ ਮੰਨ ਲਓ ਜੇ ਉਹਨਾਂ ਨੇ ਭਾਨੇ ਨੂੰ ਰੁਪਈਏ ਦਿੱਤੇ ਹੁੰਦੇ ਤਾਂ ਰੌਲਾ ਨਾ ਪਾਉਂਦੇ ਉਹ। ਅੱਜ ਕੀ ਮੰਗ ਆ ਗਈ ਜਿਹੜੀ ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋ? ਤੁਸੀਂ ਵੀ ਇੱਕ ਪਿੰਡ ਦੇ ਸਰਪੰਚ ਹੋ, ਤੁਸੀਂ ਵੀ ਪਿੰਡ ਦੇ ਸਰਪੰਚ ਹੋ, ਪੰਚਾਇਤਾਂ ਨੂੰ ਵੀ ਅਪੀਲ ਕਰੀ ਆ, ਜਥੇਬੰਦੀਆਂ ਨੂੰ ਵੀ ਅਪੀਲ ਕਰੀਏ ਕਿ ਸਾਰੇ ਇਕੱਠੇ ਹੋ ਕੇ ਆਓ 29 ਤਰੀਕ ਨੂੰ ਇੱਕ ਵੱਡਾ ਇਕੱਠ ਕਰ ਸਕੀਏ। ਕੀ ਇਹਦਾ ਕੋਈ ਸੋਲੂਸ਼ਨ ਨਿਕਲੂ ਇਕੱਠ ਦੇ ਨਾਲ? ਹਾਂਜੀ, ਪਤਾ ਲੱਗੂ, ਪਬਲਿਕ ਦਾ ਪਤਾ ਲੱਗੂ, ਲੋਕਾਂ ਨੂੰ ਪਤਾ ਲੱਗੂਗਾ ਵੀ ਯਾਰ ਅਸੀਂ ਵੀ ਇੱਕ ਸਾਡਾ ਜਿਹੜਾ ਭਾਨਾ ਗਾ ਉਹ ਇੱਕ ਸਾਡਾ ਕੋਟਦੋਨੇ ਪਿੰਡ ਦਾ ਹੀਰਾ। ਅਸੀਂ ਵੀ ਚਾਹੁੰਦੇ ਵੀ ਲੋਕਾਂ ਦਾ ਇਕੱਠ ਦੇਖੀਏ, ਅਸੀਂ ਲੋਕ ਸਾਡੇ ਨਾਲ ਹੈਗੇ ਨੇ ਜਾਂ ਨਾ ਹੈਗੇ ਨੇ। ਅਸੀਂ ਇਹੀ ਚੀਜ਼ਾਂ ਸੋਚ ਕੇ ਕਰਿਆ ਵੀ ਅਸੀਂ ਕਿਤੇ ਆਪਦਾ ਹੀਰਾ ਨਾ ਗਵਾ ਲਈਏ। ਸਾਡਾ ਹੀਰਾ ਨਹੀਂ, ਅੱਜ ਤਾਂ ਉਹ ਸਾਰੇ ਪੰਜਾਬ ਦਾ, ਸਾਰੇ ਵਰਲਡ ਦਾ ਹੀਰਾ ਬਣ ਚੁੱਕਿਆ ਅੱਜ ਉਹ। ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਮੂਸੇ ਵਾਲੇ ਦਾ ਦੇਖੋ ਇਨਸਾਫ ਕੋਈ ਨਹੀਂ ਮਿਲਿਆ।
ਮਗਰ ਭੋਗਾਂ ਦੇ ਇਕੱਠ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਹੁੰਦਾ, ਫੁੱਲਾਂ ਤੇ ਜਾਣ ਦਾ ਫਿਰ ਕੋਈ ਫਾਇਦਾ ਨਹੀਂ ਹੁੰਦਾ। ਅਸੀਂ ਇਹੀ ਲੋਕਾਂ ਨੂੰ ਬੇਨਤੀ ਕੀਤੀ ਆ ਵੀ ਸਾਡਾ ਸਾਥ ਦਿਓ, ਸਾਥੋਂ ਅਸੀਂ ਜਾਨਾਂ ਵੀ ਵਾਰ ਦਾਂਗੇ ਲੋਕਾਂ ਪਿੱਛੇ। ਬਾਈ ਨੇ ਵੀ ਉਹਦੇ ਕਿਹਾ ਕਿ ਨਾ ਸੰਘਰਸ਼ ਹੀ ਚੱਲਦੇ ਰਹਿਣਗੇ, ਪਰ ਅਸੀਂ ਲੋਕਾਂ ਦੀ ਕਚਹਿਰੀ ਇੱਕ ਦੇਖਣੀ ਚਾਹੁੰਦੇ ਆ ਵੀ ਲੋਕ ਸਾਡੇ ਨਾਲ ਕਿੰਨੇ ਜੁੜਦੇ ਆ। ਕਾਨੂੰਨੀ ਤੌਰ ਤੇ ਕਿਉਂ ਨਹੀਂ ਲੜਦੇ ਫਿਰ, ਐਂ ਇਕੱਠ ਕਿਉਂ ਕਰਨੇ ਪੈਂਦੇ ਨੇ? ਕਾਨੂੰਨ ਨਾਲ ਸਮਝ ਨਹੀਂ ਰਿਹਾ ਜੀ, ਕਾਨੂੰਨ ਨੂੰ ਕੋਈ ਉਹ ਨਹੀਂ ਕਰ ਰਿਹਾ। ਬਾਹਰ ਦੀ ਬਾਹਰ ਜ਼ਮਾਨਤ ਹੋ ਜਾਂਦੀਆਂ ਨੇ, ਕਿਸੇ ਦਾ ਕੋਈ ਗਹਿਣੇ ਨਹੀਂ। ਤੁਸੀਂ ਕਿਉਂ ਨਹੀਂ ਲੜ ਰਹੇ ਕਾਨੂੰਨੀ ਤੌਰ ਤੇ ਭਾਨੇ ਦੀ ਲੜਾਈ? ਸੁਣਵਾਈ ਨਹੀਂ ਹੋ ਰਹੀ। ਜਿਹੜੇ ਸਾਡੇ ਲੋਕ ਏਜੰਟਾਂ ਤੋਂ ਪੈਸੇ ਉਹਨਾਂ ਨੂੰ ਚੈੱਕ ਦੇ ਦਿੰਦੇ ਨੇ, ਚੈੱਕ ਦਾ ਕੋਈ ਉਹਦਾ ਮੂੰਹ ਸਿਰ ਹੀ ਨਹੀਂ ਹੁੰਦਾ ਕੋਈ ਚੈੱਕ ਦਾ। 4-4 5-5 ਮਹੀਨਿਆਂ ਦੇ ਚੈੱਕ ਹੀ ਦੀ ਬੈਠੇ 10 ਸਾਲ ਬਾਈ ਕੇਸ ਲੰਮਕੇ ਪਏ ਨੇ। ਲੰਮਕੇ ਪਏ ਨੇ। ਮੇਰੇ ਪਿੰਡ 'ਚ ਕੇਸ ਹੈਗਾ ਇੱਕ, ਮੇਰੇ ਖਿਆਲ 12-13 ਸਾਲ ਹੋ ਗਏ। 40 ਲੱਖ ਰੁਪਏ ਦੇ ਚੈੱਕ ਦਿੱਤੇ ਪਿਆ, ਉਹ ਬੰਦਾ ਮੂਹਰਲਾ ਪੈਸੇ ਨਹੀਂ ਦਿੰਦਾ, ਚੈੱਕ ਦੇ ਕੇ ਸਾਰ ਦਿੰਦਾ। ਕਿਉਂਕਿ ਲੋਕ ਬੈਂਕਾਂ 'ਚ ਰਜਿਸਟਰੀਆਂ ਕਰਵਾ ਕੇ ਨਾ ਉਹ ਵੀ ਮੁੱਕਰ ਜਾਂਦੇ ਹੈਗੇ, ਚੈੱਕ ਦਾ ਚੀਜ਼ ਝੂਠੀ ਹੈਗੀ, ਏਜੰਟ ਸਾਰਾ ਕੁਝ ਵੇਚ ਵੱਟ ਕੇ ਭਰਾ ਹੋ ਜਾਂਦੇ ਹੈਗੇ। ਇਹ ਕਹਿੰਦਾ ਕੱਲਿਆਂ ਦਾ ਕੀ ਕਰਾਂਗੇ? ਇਹ ਖੁੱਲੀ ਚਰਚਾ ਕਰ ਰਹੇ ਆਪਾਂ ਇੱਥੇ ਅੱਜ ਬੈਠ ਕੇ, ਇਸੇ ਕਰਕੇ ਤੁਹਾਨੂੰ ਸਾਰਿਆਂ ਨੂੰ ਹੀ ਰੋਕ ਲਿਆ ਵੀ ਰੁਕ ਜਾਓ, ਆਪਾਂ ਗੱਲ ਕਰਨੀ ਹੈ। ਕਿੰਨੇ ਕੁ ਕੇਸ ਨੇ ਬਈ ਜਿਹੜੇ ਹੁਣ ਤੱਕ ਤੁਸੀਂ ਵੀ ਹੈਂਡਲ ਕਰੇ ਨੇ ਜਾਂ ਦੇਖੇ ਨੇ ਵੀ ਆਹ ਗਰੀਬ ਆ, ਇਹ ਫਾਹਾ ਲੈ ਗਿਆ, ਆਹ ਜੱਟ ਆ, ਇਹਨੇ ਜ਼ਮੀਨ ਵੇਚਤੀ, ਇਹ ਖੁਦਕੁਸ਼ੀ ਕਰ ਗਿਆ, ਇਹਦੀ ਕੁੜੀ ਵਿਆਹੁਣ ਵਾਲੀ ਆ, ਇਹਦਾ ਮੁੰਡਾ ਵਿਆਹੁਣ ਵਾਲਾ? ਕਿੰਨੇ ਕੁ ਕੇਸ ਨੇ ਇਹ ਜਿਹੇ? ਬਹੁਤ ਜ਼ਿਆਦਾ ਕੇਸ ਨੇ ਬਈ, ਪਿੰਡ ਹਰੇਕ ਪਿੰਡ 'ਚ ਘੱਟੋ ਘੱਟ 10-10 ਕੇਸ ਹੈਗੇ। ਦੇਖ ਬਾਹਰ ਜਾਣ ਦਾ ਚੱਲ ਰਿਹਾ ਨਾ, ਕਿਉਂਕਿ ਰੁਜ਼ਗਾਰ ਨਹੀਂ ਹੈ ਪੰਜਾਬ 10-15 ਹਜ਼ਾਰ ਤੇ ਮੁੰਡੇ ਰਹਿਣ ਨੂੰ ਤਿਆਰ ਨੇ, ਕੋਈ ਕੰਮ ਨਹੀਂ ਮਿਲਦਾ ਹੈਗਾ, ਤਾਂ ਲੋਕ ਅੱਕੇ ਹੋਏ ਬਾਹਰ ਨੂੰ ਭੱਜਦੇ ਹੈਗੇ। ਬਈ ਮੁੱਖ ਮੰਤਰੀ ਤਾਂ ਕਹਿੰਦੇ ਰਹੇ ਨੇ ਕਿ ਅਸੀਂ ਆਮ ਲੋਕਾਂ ਦੇ ਆ, ਆਮ ਘਰਾਂ ਚੋਂ ਆ, ਤੇ ਅੱਜ ਭਾਨੇ ਤੇ ਜਿਹੜਾ ਪਰਚਾ ਪਿਆ ਉਸ ਦੇ ਵਿੱਚ ਸਰਕਾਰ ਦਾ ਕੋਈ ਹੈ? ਜਦੋਂ ਬਾਈ ਨੂੰ ਕੁੱਟਿਆ ਰੇਟਾ ਉੱਥੋਂ ਦਾ ਇੱਕ, ਉਹਨੇ ਲਵੇ ਖੜ ਕੇ ਕਟਾਇਆ। ਵੀਡੀਓ ਵੀ ਤੁਸੀਂ ਦੇਖੀ ਆ। ਪਹਿਲਾਂ ਉਹਨੇ ਕੱਪੜੇ ਲਹਾਏ ਨੇ, ਉਹਦੀ ਨੀਕਰ ਤੱਕ ਨਹੀਂ ਛੱਡੀ। ਉਹਦੇ ਕਹਿਣ ਮੁਤਾਬਕ ਜਿਵੇਂ ਹੈਗੀ ਇਹ ਵੀਡੀਓ ਤੁਹਾਡੇ ਕੋਲ? ਨਹੀਂ, ਰੰਗਰੇਟੇ ਦੀ ਵੀਡੀਓ ਚੱਲ ਰਹੀ ਹੈ ਨਾ, ਉਹਦੀ ਕੀ ਪਾਵਰ ਆ ਬਈ ਰੰਗਰੇਟੇ ਦੀ ਵੀ? ਕਿਸੇ ਬੰਦੇ ਨੂੰ, ਆਮ ਬੰਦੇ ਨੂੰ ਨਾ ਕਾਨੂੰਨ ਹੱਥ 'ਚ ਲੈ ਕੇ ਪੁਲਿਸ ਦੇ ਲਵੇ ਖੜ ਕੇ ਕਟਵਾ ਦੇ। ਮੈਂ ਤਾਂ ਕਹਿੰਦਾ ਰੰਗਰੇਟਾ ਕਹਿ ਰਿਹਾ, ਨਾਲ ਤਾਂ ਉਹਤੇ ਵੀ ਕਾਰਵਾਈ ਹੋਣੀ ਚਾਹੀਦੀ ਹੈਗੀ। ਪੁਲਿਸ ਨੇ ਅਜਿਹਾ ਕੀਤਾ ਤਾਂ ਪੁਲਿਸ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈਗੀ। ਇੱਕ ਆਮ ਬੰਦੇ ਨੂੰ ਜਿਹੜਾ ਪੰਜਾਬ ਦਾ ਫੇਮਸ ਚਿਹਰਾ ਹੈਗਾ, ਇੱਕੋ 2 ਟਕੇ ਦੇ ਬੰਦੇ ਸਾਹਮਣੇ ਖੜੇ ਕੁੱਟੇ ਨਾ। ਭਗਵੰਤ ਮਾਨ ਨੂੰ ਕਹਿੰਦੇ ਵੀਡੀਓ ਦਿਖਾ ਕੇ ਫੇਰ ਕੁੱਟਿਆ ਬਾਈ ਨੂੰ, ਠੰਡਾ ਪਾਣੀ ਫੇਰ ਪਾਏਗਾ। ਉਧਰ ਵੀਡੀਓ ਕਾਲ ਚੱਲ ਰਹੀ ਸੀ, ਲਵੇ ਰੰਗਰੇਟਾ ਖੜਾ ਸੀ। ਕਹਿੰਦੇ ਰੰਗਰੇਟੇ ਦੀ ਕਹਿਣ ਦੀਆਂ ਗੱਲਾਂ ਨੇ ਇਹ ਸਰਕਾਰਾਂ। ਇਹ ਤੁਸੀਂ ਰੰਗਰੇਟੇ ਦੇ ਕਹਿਣ ਤੇ ਕਹਿ ਰਹੇ ਹੋ ਇਹ ਗੱਲ? ਕੋਈ ਹੋਰ ਸਬੂਤ ਆਇਆ ਤੁਹਾਡੇ ਸਾਹਮਣੇ? ਨਾ ਬਾਈ ਨੂੰ ਵੀ ਪਤਾ ਹੀ ਹੈ, ਬਾਈ ਨੇ ਵੀ ਸਾਨੂੰ ਦੱਸਿਆ ਵੀ ਜਦੋਂ ਉਹਦੇ ਨਾਲ ਵੀ ਇਹ ਹੋਇਆ ਸਾਰਾ ਕੁਝ। ਹੋਈ ਮੁਲਾਕਾਤ ਤੁਹਾਡੀ? ਹਾਂ ਮੁਲਾਕਾਤ ਹੋਈ। ਜਿੱਦੇ ਉਹਨੂੰ ਲੈ ਕੇ ਆਏ ਨੇ ਆਪਣੇ ਲੁਧਿਆਣੇ, ਲੈ ਕੇ ਆਏ ਨੇ, ਪੇਸ਼ ਕੀਤਾ, ਉਹਦੀ 2 ਮਿੰਟ ਗੱਲ ਹੋਈ। ਉਹ ਕਹਿੰਦਾ ਮੇਰੇ ਨਾਲ ਬਹੁਤ ਅਤਿਆਚਾਰ ਕਰਾਇਆ। ਬਾਕੀ ਰੰਗਰੇਟੇ ਦਾ ਸਾਰਾ ਕੁਝ ਦੱਸ ਹੀ ਦਿੱਤਾ ਸੀ ਵੀ ਮੈਂ ਲਵੇ ਖੜ ਕੇ ਕਟਾ ਕੇ ਆਇਆ, ਉਹਦੇ ਫੌਂਸੀਆਂ ਨੇ। ਦੇਖ ਮੈਂ ਜਿਹੜੀ ਮਾੜੀ ਸੋਚ ਆ ਬੰਦੇ ਦੀ, ਮੈਨੂੰ ਉਹ ਬੰਦਾ ਪਸੰਦ ਨਹੀਂ ਹੈਗਾ। ਮੈਂ ਵੀ ਮਜ਼ਹਬੀ ਸਿੱਖਾਂ ਦਾ ਮੁੰਡਾ, ਉਹ ਵੀ ਮਜ਼ਹਬੀ ਸਿੱਖਾਂ ਦਾ ਮੁੰਡਾ, ਪਰ ਜਿਹੜੇ ਹਿਸਾਬ ਨਾਲ ਲਵੇ ਖੜ ਕੇ ਬੰਦਾ ਕਟਾਉਣਾ, ਇਹ ਸੂਰਮਗਤੀ ਨੂੰ ਮੈਂ ਮੰਨ ਨਹੀਂ ਰਿਹਾ। ਸਾਡੇ ਗੁਰੂਆਂ ਨੇ ਇਹ ਕੰਮ ਕਰਿਆ ਨਹੀਂ ਹੈਗਾ ਵੀ ਕਿਸੇ ਨੂੰ ਲਵੇ ਖੜ ਕੇ ਕਿਸ ਤੇ ਅਤਿਆਚਾਰ ਕਰਾਓ। ਪੁਲਿਸ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਪੁਲਿਸ ਮੇਰੇ ਥੱਲੇ ਕੰਮ ਕਰਦੀ ਹੈ ਰੰਗਰੇਟੇ ਨੇ, ਤੇ ਸਰਕਾਰ ਉਹਨੂੰ ਸਿਕਿਉਰਟੀਆਂ ਦੀ ਬੈਠੀ ਹੈਗੀ। ਉਹ ਜਿਹੇ ਬੰਦੇ ਨੂੰ ਚੱਕ ਕੇ ਜੇਲ੍ਹਾਂ 'ਚ ਕਿਉਂ ਸੁੱਟਦੇ? ਔਨ ਰਿਕਾਰਡ ਆ ਦੀਆਂ ਗੱਲਾਂ ਇਹ ਜਿਹੜੀਆਂ ਤੁਸੀਂ ਬੋਲ ਰਹੇ ਹੋ? ਹਾਂਜੀ ਵੀਡੀਓ ਚੱਲ ਰਹੀਆਂ ਨੇ, ਵੀਡੀਓ ਸੇਵ ਪਈਆਂ ਨੇ ਬਈ ਸਾਡੇ ਕੋਲੇ। ਹੈ ਦਿਖਾ ਸਕਦੇ? ਦਿਖਾ ਸਕਦੇ ਹਾਂ। ਤਾਂ ਇਹ ਅਸੀਂ ਜਿਹੜੀ ਗੱਲਬਾਤ ਹੈ ਇਹ ਅਸੀਂ ਇੱਥੇ ਕਰ ਰਹੇ ਹਾਂ ਬੈਠ ਕੇ, ਖੁੱਲੀ ਚਰਚਾ ਇੱਕ ਤਰ੍ਹਾਂ ਦੀ। ਜਿਵੇਂ ਇਹ ਕਚਹਿਰੀ ਲਾਉਂਦੇ ਰਹੇ ਨੇ ਬਾਈ ਹੋਰੇ, ਇਹ ਕਹਿੰਦੇ ਅਸੀਂ ਕਚਹਿਰੀ ਲਾਉਂਦੇ ਰਹੇ ਹਾਂ, ਅੱਜ ਅਸੀਂ ਵੀ ਇੱਕ ਕਚਹਿਰੀ ਲਾਉਣ ਦੇ ਲਈ ਇਹਨਾਂ ਦੇ ਘਰੇ ਪਹੁੰਚੇ ਹਾਂ। ਇਹ ਕਚਹਿਰੀ ਭਾਨੇ ਸਿੱਧੂ ਨੂੰ ਜਦੋਂ ਚੁੱਕਿਆ ਜਾਂਦਾ ਉਸ ਤੋਂ ਬਾਅਦ ਕਾਫੀ ਚਰਚਾ ਹੁੰਦੀ ਆ ਲੋਕਾਂ ਦੇ ਵਿੱਚ, ਸੋਸ਼ਲ ਮੀਡੀਆ ਤੇ ਮੀਡੀਆ ਦੇ ਉੱਪਰ, ਕਿ ਭਾਨੇ ਸਿੱਧੂ ਦੇ ਨਾਲ ਗਲਤ ਹੋਇਆ। ਇਹ ਨੌਜਵਾਨ ਆ ਅੰਮ੍ਰਿਤਸਰ ਤੋਂ, ਕਹਿੰਦਾ ਬਾਈ ਕਹਿੰਦਾ ਮੈਂ ਆਇਆ ਹੈਗਾ ਤੇ ਕੰਮ ਆ ਜਿਹੜਾ ਕਹਿੰਦਾ ਗੋਆ ਕਰਦਾ। ਉਰੇ ਨੂੰ ਆ ਜਾਓ ਬਾਈ। ਭਾਨੇ ਦੇ ਨਾਲ ਕੀ ਰਿਸ਼ਤਾ ਕੀ ਆ? ਭਾਨੇ ਦੇ ਨਾਲ ਜਿਹੜਾ ਏਡੀ ਦੂਰ ਆ ਗਈ? ਭਾਨੇ ਨਾਲ ਮੇਰੀ ਯਾਰੀ ਦੋਸਤੀ, ਮੰਨ ਲਓ ਭਰਾ ਵੀ ਆ, ਤਾਂ ਸਮਾਜੀ ਸੇਵਕ ਤਾਂ ਸਭ ਤੋਂ ਪਤਾ ਹੀ ਆ। ਅੰਮ੍ਰਿਤਸਰ ਤੋਂ, ਪੰਜਾਬ ਤੋਂ, ਸਾਡੇ ਅੰਮ੍ਰਿਤਸਰ ਤੋਂ ਬਹੁਤ ਦੁਨੀਆ ਨੂੰ ਤਿਆਰ ਆ, ਬਹੁਤ ਮੁੰਡੇ ਤਿਆਰ ਆ। ਪਰ ਕੀ ਹੈ ਕਿ ਇਹ ਜਸਵੀਰ ਭਾਈ ਨੇ ਸ਼ਾਇਦ ਵੀਡੀਓ ਪਾਈ ਹੈ ਕਿ 29 ਤਰੀਕ ਨੂੰ ਕਰਦੇ ਆ ਇਕੱਠ ਪੂਰਾ। ਤਾਂ ਮੈਂ ਤਾਂ ਸਿੱਧਾ ਗੋਆ ਤੋਂ ਸਿੱਧਾ ਇੱਧਰ ਆ ਰਿਹਾ। 2 ਦਿਨ ਪਹਿਲਾਂ, 3 ਦਿਨ ਹੋ ਗਏ ਮੈਨੂੰ ਟ੍ਰੇਨ 'ਚ ਬੈਠੇ ਨੂੰ, ਤੇ ਮੈਂ ਸਿੱਧਾ ਇੱਧਰ ਹੀ ਆਇਆ। ਪਹਿਲੇ ਅੰਮ੍ਰਿਤਸਰ ਅਜੇ ਘਰੇ ਨਹੀਂ ਗਿਆ। ਭਾਨੇ ਦਾ ਕਰਕੇ ਆਏ? ਹਾਂਜੀ ਭਾਨੇ ਕਰਕੇ ਆਏ। ਉਰੇ ਕਾਹਤੇ ਆਏ ਹੁਣ ਟ੍ਰੇਨ ਤੇ ਉਰੇ ਵਾਸਤੇ ਆਇਆ ਵਾ, ਬਰਨਾਲੇ ਤੋਂ ਅੰਮ੍ਰਿਤਸਰ। ਹਾਂਜੀ। ਤਾਂ ਇਹ ਅਸੀਂ ਅੱਜ ਜਿਹੜਾ ਇੱਥੇ ਬੈਠੇ ਹੋਏ ਆ ਇਸੇ ਕਰਕੇ
ਬੈਠੇ ਆ ਇੱਥੇ, ਇਹ ਸੁਣਾ ਦਿਓ ਮਾੜਾ ਜਿਹਾ। ਆਵਾਜ਼ ਕਰਦੇ ਮਾੜੀ ਜੀ। ਇਹ ਇੱਧਰ ਇਹ ਕੈਮਰੇ 'ਚ ਰਿਕਾਰਡ ਕਰੀ ਮਾੜਾ ਜਿਹਾ। ਲਵੇ ਕਰ ਲੈ ਜਾ। ਮੈਂ ਕਰ ਦਿੰਦਾ। ਇਹ ਜਿਹੜੀ ਵੀਡੀਓ ਬਣੀ ਆ ਇਸ ਨੂੰ ਦੇਖ ਕੇ ਕੀ ਲੱਗਿਆ ਤੁਹਾਨੂੰ? ਇੱਥੇ ਹੀ ਪਤਾ ਲੱਗਿਆ ਵੀ ਬਾਈ ਨੂੰ ਟੌਰਚ ਕੀਤਾ ਹੈ। ਹਾਂ, ਇਹਨੇ ਦੱਸਿਆ ਵੀ ਮੈਂ ਲਵੇ ਖੜ ਕੇ ਕਟਾ ਕੇ ਆਇਆ। ਹਾਂ, ਲਵੇ ਖੜ ਕੇ ਉਹਦੇ ਸਾਰੇ ਕੱਪੜਾ ਲੀੜਾ ਆਪ ਲਾਇਆ ਇਹਨੇ, ਉਹਦੇ ਪਿੰਡ ਤੇ ਫੁਣਸੇ ਨੇ। ਆਪਾਂ ਤਾਂ ਦੇ ਵਿਚਾਰੇ ਦਾ ਪਿੰਡਾ ਵੀ ਨਹੀਂ ਦੇਖਿਆ ਕਿਤੇ ਜਵਾਕ ਦਾ ਉਹਦਾ। ਹਾਂ, ਇਹੀ ਦੇਖ ਕੇ ਆਇਆ ਸਾਰਾ ਕੁਝ। ਕੁੱਲੜ ਪੀ ਵਾਲੇ ਮੰਗਣਾ ਇਹਦੇ ਫੁਣਸੀਆਂ ਨੇ। ਹਾਂ, ਇਹ ਸਰਕਾਰਾਂ ਸੁੱਤੀਆਂ, ਮੈਨੂੰ ਇਹ ਪਤਾ ਲੱਗ ਰਿਹਾ ਵੀ ਕਿੱਥੇ ਪਈਆਂ ਨੇ ਸੁੱਤੀਆਂ। ਪ੍ਰਾਈਵੇਟ ਬੰਦੇ ਜਾ ਕੇ ਉੱਥੇ ਬੰਦੇ ਕਟਾਈ ਜਾਂਦੇ ਨੇ। 26 ਜਨਵਰੀ ਆ ਰਹੀ ਹੈਗੀ, ਜਿਹੜਾ ਕਿ ਦੇਸ਼ ਦਾ ਮਹੱਤਵਪੂਰਨ ਦਿਨ ਮੰਨਿਆ ਜਾਂਦਾ। ਆਜ਼ਾਦੀ ਤੋਂ ਬਾਅਦ ਸੁਤੰਤਰਤਾ ਦਿਵਸ ਆ ਜਿਹੜਾ ਕਿ ਉਹ ਮੰਨਿਆ ਜਾਂਦਾ ਕਿ 26 ਜਨਵਰੀ ਨੂੰ ਦੇਸ਼ ਦੇ ਲਈ ਬਹੁਤ ਵੱਡਾ ਇੱਕ ਕੋਈ ਲੋਕਤੰਤਰ ਨਹੀਂ ਬਈ ਹੈਗਾ। ਕੀ ਲੋਕਤੰਤਰ ਆ ਬਈ? ਸਾਡਾ ਤਾਂ ਬਹੁਤ 4 ਦਿਨ ਹੋ ਗਏ, ਅੱਜ 5 ਦਿਨ ਹੋ ਗਏ ਸਾਨੂੰ ਫਿਰਦਿਆਂ ਨੂੰ। ਨਾ ਸਾਨੂੰ ਦਿਨ ਦਾ ਪਤਾ ਲੱਗਦਾ, ਨਾ ਰਾਤ ਦਾ ਪਤਾ ਲੱਗਦਾ। ਸਾਡੇ ਦਿਮਾਗ ਹੱਲੇ ਪਏ ਨੇ। ਸਾਨੂੰ ਕੀ ਕਰਾਉਣਾ ਹੀ ਹੈ ਆਜ਼ਾਦੀਆਂ ਤੋਂ? ਜਿਹੜਾ ਕੋਈ ਆਜ਼ਾਦ, ਜੇ ਅਸੀਂ ਕਿਸੇ ਦਾ ਫਾਇਦਾ ਕਰਦੇ ਸਾਨੂੰ ਸਰਕਾਰਾਂ ਫਾਇਦਾ ਨਹੀਂ ਕਰਨ ਦਿੰਦੀਆਂ। ਕੀ ਕਰਾਂਗੇ ਇਹੀ ਜੀ ਆਜ਼ਾਦੀ ਤੋਂ? ਅਫਸੋਸ ਹੁੰਦਾ ਬਹੁਤ, ਜਦੋਂ ਬਹੁਤ ਜ਼ਿਆਦਾ। ਘਰਾਂ ਦੇ ਵਿੱਚ ਝਾੜੂ ਦੇ ਝੰਡੇ ਚੱਲੇ ਜਾਂ ਮਤਲਬ ਇੱਕ ਲਹਿਰ ਚੱਲੀ। ਭਗਵੰਤ ਮਾਨ ਨੇ ਪਿੰਡਾਂ 'ਚ ਜਾ ਕੇ ਕਿਹਾ, ਮੁੱਖ ਮੰਤਰੀ ਨੇ ਕਿ ਅਸੀਂ ਤੁਹਾਡੇ ਆ, ਤੁਹਾਡੇ ਵਾਂਗ ਰਹਾਂਗੇ, ਤੁਹਾਡੇ ਵਿੱਚੋਂ ਆ। ਅੱਜ ਅਫਸੋਸ ਹੋ ਰਿਹਾ ਉਹ ਗੱਲਾਂ 'ਤੇ? ਬਹੁਤ, ਬਹੁਤ ਜ਼ਿਆਦਾ। ਜਵਾਕਾਂ ਤੇ ਅਤਿਆਚਾਰ, ਮੁੱਖ ਮੰਤਰੀ ਨਾਲ ਭਾਨੇ ਦਾ ਕੀ ਲੇਵਲ ਹੈ ਦੱਸੋ ਜੀ? ਹੈਗਾ ਕੋਈ? ਇੱਕ ਤਾਂ ਬੰਦਾ ਇਹ ਹੁੰਦਾ ਵੀ ਹਾਂ ਭਈ ਉਹ ਬਾਹਲਾ ਉਹ ਹੈ, ਆਪਦਾ ਗਰਾਊਂਡ ਲੈਵਲ ਤੇ ਕੰਮ ਕਰਦੇ ਨੇ। ਠੀਕ ਹੈ, ਕਿਤੇ ਇਨਵੈਸਟੀਗੇਸ਼ਨ ਤਾਂ ਹੋਈ ਹੋਣੀ ਆ ਵੀ ਫੇਰ ਹੀ ਭਾਨੇ ਨੂੰ ਚੁੱਕਿਆ ਗਿਆ। ਐਂ ਥੋੜਾ ਵੀ ਕਾਨੂੰਨ ਵੀ ਆਪਦੇ ਹੱਥ ਦੇ ਵਿੱਚ ਲੈ ਕੇ ਪੁਲਿਸ ਚੁੱਕ ਕੇ ਲੈ ਗਈ ਆ। ਹਾਂ, ਉੱਪਰੋਂ ਪ੍ਰੈਸ਼ਰ ਤਾਂ ਹੈਗੀ ਸੀ ਪੁਲਿਸ ਤੇ ਜੀ। ਪੁਲਿਸ ਤਾਂ ਬਹੁਤ ਅਫਸਰਾਂ ਬੰਦੀਆਂ ਵੀ ਘੰਟੇ ਨੂੰ ਦੱਸਿਆ ਵੀ ਘੰਟੇ 'ਚ ਲੈ ਕੇ ਆਓ ਇੱਥੇ ਭਾਨੇ ਨੂੰ। ਘੰਟੇ 'ਚ ਗਿਆ ਉੱਥੇ। ਇੱਥੋਂ ਕੀ ਕਹਿ ਕੇ ਲੈ ਗਏ ਆ? ਇੱਥੋਂ ਇਹ ਕਹਿ ਕੇ ਲੈ ਕੇ ਗਏ ਨੇ ਵੀ ਤੁਹਾਨੂੰ, ਤੁਹਾਡੀ ਜਾਨ ਨੂੰ ਖਤਰਾ ਹੈ, ਤੁਹਾਡੇ ਮਗਰ ਬੰਦੇ ਲੱਗੇ ਹੋਏ ਨੇ, ਵੀ ਤੁਹਾਨੂੰ ਗਨਮੈਨ ਦੇਣੇ ਆ। ਠੀਕ ਹੈ, ਧਨੌਲੇ ਵਾਲੀ ਪੁਲਿਸ ਲੈ ਗਈ, ਧਨੌਲੇ ਤੋਂ ਗਾਹਾਂ ਲੁਧਿਆਣੇ ਵਾਲੀ ਪੁਲਿਸ ਲੈ ਗਈ। 7-7:30 ਵਜੇ ਸਾਨੂੰ ਪਤਾ ਲੱਗਾ ਵੀ ਉੱਥੇ ਪਰਚਾ ਪਾਤਾ ਲੁਧਿਆਣਾ ਪੁਲਿਸ ਨੇ। ਠੀਕ ਹੈ, ਫਿਰ ਉਸ ਤੋਂ ਬਾਅਦ ਅਸੀਂ ਆਪਦੀ ਜੋ ਭੱਜ ਦੌੜ ਕਰੀ ਆ, ਉਸ ਤੋਂ ਬਾਅਦ ਕਰੀ ਆ ਅਸੀਂ। ਕੌਣ ਕੌਣ ਸੀ ਘਰੇ? ਘਰੇ ਵੀਰਾ ਸੀਗਾ, ਇਹਦੇ ਡੈਡੀ ਸੀਗੇ, ਵੀਰੇ ਦੇ ਮਾਤਾ ਸੀ, ਦਾਦੀ ਮਾਤਾ ਸਾਡੀ। ਬਸ ਐਂ ਬੜਿਆ ਕੇ ਗਿਰਾਂ ਲੈ ਗਏ ਇੱਥੋਂ ਗਾਂ ਦੀ ਗਾਂ। ਹੁਣ ਕੱਲ ਬਈ ਸਾਡੇ ਪਿੰਡ ਲਾਭਗੋ ਕੇ ਆਇਆ ਸੀ ਤੇ ਉੱਥੇ ਇਕੱਠ ਰੱਖਿਆ ਸੀ ਪਿੰਡ ਦੇ ਵਿੱਚ, ਕੋਈ ਲਾਇਬ੍ਰੇਰੀ ਬਣਾਉਣੀ ਹੋਊਗੀ। ਤੇ ਜਦੋਂ ਪਿੰਡ ਦੇ ਬੰਦਿਆਂ ਨੇ ਸਵਾਲ ਪੁੱਛੇ ਉਹਨੂੰ ਵੀ ਭਾਨੇ ਸਿੱਧੂ ਦੇ ਪਰਚਾ ਸਹੀ ਹੈ ਜਾਂ ਗਲਤ ਆ, ਕੋਈ ਜਵਾਬ ਨਹੀਂ ਆਇਆ। ਕਹਿੰਦਾ ਮੈਨੂੰ ਗੱਲ ਦੀ ਨਹੀਂ ਪਤਾ। ਇੱਕ ਭਦੌੜ ਹਲਕੇ ਦਾ ਐਮਐਲਏ ਹੋ ਕੇ ਆਪਦੇ ਹਲਕੇ ਦੇ ਵਿੱਚ ਉਹਨੂੰ ਐ ਨਹੀਂ ਪਤਾ ਵੀ ਕੀ ਹੋ ਰਿਹਾ। ਹੈਨਾ, ਲਾਭ ਦੀ ਤਾਂ ਸਪੋਰਟ ਬੜੀ ਕਰੀ ਆ ਤੁਸੀਂ ਯਾਰ। ਦੁੱਖ ਵੀ ਅਸੀਂ ਪਾਉਣੇ ਫਿਰ। ਚੰਨੀ ਘੇਰੇ ਸੀ, ਚੰਨੀ ਘੇਰੇ ਸੀ, ਉਹਦਾ ਪਾਪ ਲੱਗ ਗਿਆ। ਦੁੱਖ ਵੀ ਅਸੀਂ ਪਾ ਰਹੇ ਹਾਂ ਬਾਈ। ਜੇ ਲੋਕਾਂ ਨੇ ਸਪੋਰਟ ਕਰੀ ਸੀ ਨਾ, ਫਿਰ ਦੁੱਖ ਵੀ ਤਾਂ ਫਿਰ ਲੋਕ ਹੀ ਪਾ ਰਹੇ ਨੇ ਨਾ। ਹੋਰ ਕੁਛ ਹੈ ਕੋਲੇ ਬੋਲਣ ਨੂੰ? ਕੁਛ ਨਹੀਂ। ਇਸ ਤੋਂ ਬਾਅਦ ਜਿਹਨਾਂ 'ਚ ਕਬਾਈ ਨਹੀਂ ਆਉਂਦਾ ਉਹਨਾਂ 'ਚ ਕੁਛ ਨਹੀਂ ਬੋਲਦੇ ਬਸ। ਤਾਂ ਇਹ ਅਸੀਂ ਗੱਲਾਂ ਬਾਤਾਂ ਸੀ ਜਿਹੜੀਆਂ ਕਰੀਆਂ ਨੇ, ਕੋਸ਼ਿਸ਼ ਕੀਤੀ ਹੈ ਕਿ ਕੇਸ ਕਿਹੜਾ ਹੈਗਾ, ਕਿਵੇਂ ਕੁਛ ਆ, ਕਿ ਭਾਨੇ ਨੂੰ ਕਿਉਂ ਚੁੱਕਿਆ ਗਿਆ। ਅਸੀਂ ਇੱਥੋਂ ਦੇ ਸਰਪੰਚ ਜਿਹੜੇ ਕਿ ਇਹ ਕਿਹਾ ਜਾਂਦਾ ਕਿ ਪਿੰਡ ਦਾ ਜੋ ਸਰਪੰਚ ਹੁੰਦਾ ਉਹ ਪਿੰਡ ਦਾ ਇੱਕ ਮੁੱਖ ਮੰਤਰੀ ਦੇ ਬਰਾਬਰ ਦੀ ਪਹੁੰਚ ਰੱਖਦਾ ਹੁੰਦਾ, ਕਿਉਂਕਿ ਉਹਨੂੰ ਵੀ ਲੋਕਾਂ ਨੇ ਜਿਤਾਇਆ ਹੁੰਦਾ। ਇੱਕ ਲੋਕਤੰਤਰ ਦੇ ਅਧੀਨ ਪਿੰਡ ਦਾ ਸਰਪੰਚ ਵੀ ਵੋਟਾਂ ਰਾਹੀਂ ਬਣਿਆ ਹੁੰਦਾ। ਅਤੇ ਇਸੇ ਕਰਕੇ ਅਸੀਂ ਇਸ ਪਿੰਡ ਦੇ ਵਿੱਚ ਪਹੁੰਚੇ ਸੀ ਅਤੇ ਇਸ ਪਿੰਡ ਦੇ ਸਰਪੰਚ ਨਾਲ, ਅਤੇ ਲੋਹਾ ਖੇੜਾ ਪਿੰਡ ਆ ਉੱਥੋਂ ਦਾ ਸਰਪੰਚ, ਉਸ ਦੇ ਨਾਲ ਜਿਹੜੀ ਕਿ
ਗੱਲਬਾਤ ਕੀਤੀ ਹੈ। ਤਾਂ ਸੋ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਕੋਸ਼ਿਸ਼ ਕਰਾਂਗੇ ਕਿ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲ ਕੀਤੀ ਜਾਵੇ।
ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਇੱਕ ਮੁਲਾਕਾਤ ਲੈ ਕੇ ਤੁਹਾਡੇ ਫਿਰ ਰੂਬਰੂ ਹੋਏ ਹਾਂ। ਇਸ ਮੁਲਾਕਾਤ ਦੇ ਤਹਿਤ ਪਿਛਲੇ ਦਿਨਾਂ ਤੋਂ ਕਾਫੀ ਚਰਚਾ ਰਹੀ ਸੋਸ਼ਲ ਮੀਡੀਆ ਦੇ ਉੱਪਰ, ਜਿਹੜੀ ਕਿ ਚਰਚਾ ਚੱਲੀ ਕਿ ਭਾਨਾ ਸਿੱਧੂ ਪੁਲਿਸ ਦੇ ਵੱਲੋਂ ਚੁੱਕਿਆ ਗਿਆ। ਭਾਨੇ ਸਿੱਧੂ ਦੇ ਉੱਪਰ ਜਿਹੜਾ ਕਿ ਪਰਚਾ ਗਾ ਧਰਾਵਾਂ ਨੇ ਉਹ ਲਗਾ ਦਿੱਤੀਆਂ ਨੇ। ਭਾਨੇ ਸਿੱਧੂ ਦੀ ਜਿਹੜੀ ਵੀਡੀਓ ਆ ਉਹ ਕਾਫੀ ਵਾਇਰਲ ਹੋ ਰਹੀ ਆ ਕਿ ਪੁਲਿਸ ਇੱਕ ਜਵਾਨ ਆ ਜਿਹੜਾ ਉਸ ਨੂੰ ਧੱਕੇ ਦੇ ਨਾਲ ਗੱਡੀ ਦੇ ਵਿੱਚ ਬਿਠਾ ਰਿਹਾ ਤੇ ਭਾਨਾ ਸਿੱਧੂ ਬੋਲ ਰਿਹਾ ਹੈਗਾ। ਇਸ ਨੂੰ ਲੈ ਕੇ ਅੱਜ ਅਸੀਂ ਉਹਨਾਂ ਦੇ ਪਿੰਡ ਪਹੁੰਚੇ ਆ। ਕੋਟਦੁੰਨਾ ਪਿੰਡ ਪੈ ਜਾਂਦਾ। ਤਾਂ ਬਾਈ ਸਰਪੰਚ ਸਾਡੇ ਨਾਲ ਮੌਜੂਦ ਆ, ਸਰਬਜੀਤ ਸਿੰਘ ਸਰਬਾ, ਬਾਈ ਜੱਗੀ ਲੋਹਾ ਖੇੜਾ ਮੌਜੂਦ ਆ ਤੇ ਹੋਰ ਜਿਹੜੇ ਕਿ ਉਹਨਾਂ ਦੇ ਪਿੰਡ ਦੇ ਨੌਜਵਾਨ ਨੇ ਉਹ ਵੀ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਭਾਨੇ ਦਾ ਕੀ ਰੌਲਾ ਸੀ? ਕਿਉਂ ਭਾਨੇ ਨੂੰ ਇੰਨੀ ਛੇਤੀ ਫੇਰ ਚੁੱਕ ਲਿਆ ਜਿਹੜਾ ਪੁਲਿਸ ਨੇ? ਜਿਵੇਂ ਕਹਿੰਦੇ ਕਿ ਭਾਨਾ ਤਾਂ ਬਹੁਤ ਚੰਗੇ ਕੰਮ ਕਰ ਰਿਹਾ ਸੀ ਇਸ ਵਾਰ। ਅਸਲ ਜਿਹੜੀਆਂ ਸਰਕਾਰਾਂ ਨਹੀਂ ਚਾਹੁੰਦੀਆਂ ਵੀ ਕਿਤੇ ਕਚਹਿਰੀ ਲੱਗੇ। ਸਰਕਾਰਾਂ ਨਹੀਂ ਚਾਹੁੰਦੀਆਂ ਵੀ ਭਾਨੇ ਦਾ ਨਾਂ ਬਣੇ, ਭਾਨਾ ਕੰਮ ਕਰਾਵੇ। ਸਰਕਾਰਾਂ ਚਾਹੁੰਦੀਆਂ ਵੀ ਸਾਡੀ ਕਚਹਿਰੀ 'ਚ ਲੋਕ ਆਉਣ ਜੀ, ਪਰ ਲੋਕ ਸਰਕਾਰਾਂ ਦੀ ਕਚਹਿਰੀ ਦੇ ਵਿੱਚ ਜਾ ਕੇ ਅੱਕ ਚੁੱਕੇ ਨੇ। ਕਿਸੇ ਨੂੰ ਇਨਸਾਫ ਨਹੀਂ ਮਿਲਿਆ। ਨੰਬਰ 1 ਜਿਹੜਾ ਏਜੰਟਾਂ ਤੋਂ ਪੈਸੇ ਕਢਾਉਣੇ ਆ, ਏਜੰਟ ਨਾ ਤਾਂ ਪੁਲਿਸ ਦੀ ਗੱਲ ਸੁਣ ਰਹੇ ਨੇ ਜੀ, ਕਿਉਂ ਸਹੀ ਤਰੀਕੇ ਨਾਲ ਕਾਰਵਾਈ ਨਹੀਂ ਹੋ ਰਹੀ। ਜਦੋਂ ਲੋਕ ਸਾਡੇ ਲਈ ਮਾਵਾਂ ਸਾਡੀਆਂ ਇੱਥੇ ਆਉਂਦੀਆਂ ਨੇ, ਆ ਕੇ ਸਾਡੇ ਰੋਂਦੀਆਂ ਨੇ, ਉਹ ਰੋ ਕੇ ਉਹਨਾਂ ਦਾ ਦਰਦ ਸਾਤੋਂ ਸਹਿਆ ਨਹੀਂ ਜਾਂਦਾ। ਜਦੋਂ ਅਸੀਂ ਪੱਤਰਕਾਰ ਉਹਨਾਂ ਨੂੰ ਏਜੰਟਾਂ ਨੂੰ ਅਸੀਂ ਫੋਨ ਲਾਉਂਦੇ ਆ ਤਾਂ ਏਜੰਟ ਮੰਨ ਲਵੇ ਉਹ ਸਾਡੇ ਫੋਨ ਤੇ ਕਹੇ ਤੁਸੀਂ ਪੈਸੇ ਦੇ ਦਿੰਦੇ ਆ। ਇਹਨਾਂ ਨੂੰ ਹਾਜ਼ਮ ਨਹੀਂ ਹੋ ਰਿਹਾ ਇਹ ਵੀ ਇਹ ਕਚਹਿਰੀਆਂ ਕਿਉਂ ਲੱਗਣ ਲੱਗੀਆਂ, ਲੋਕਾਂ ਦੇ ਪੈਸੇ ਕਿਉਂ ਮੁੜ ਗਏ। ਕਰੋੜਾਂ ਰੁਪਈਆਂ ਦੇ ਹਿਸਾਬ ਨਾਲ ਅਸੀਂ ਸਾਡੇ ਲਵੇ ਸਾਰਾ ਸਿਸਟਮ ਪਿਆ ਉਹ, ਠੀਕ ਹੈ। 29 ਤਰੀਕ ਤੋਂ ਬਾਅਦ ਅਸੀਂ ਉਹ ਸਾਰਾ ਦਿਖਾਵਾਂਗੇ ਵੀ ਜਿਹੜੇ ਲੋਕਾਂ ਦੇ ਪੈਸੇ ਮੁੜੇ ਨੇ ਉਹ ਵੀ ਆਉਣਗੇ, ਆਈ ਵੀ ਜਾਂਦੇ ਨੇ, ਵੀਡੀਓ ਪਈ ਵੀ ਜਾਂਦੀਆਂ ਨੇ। ਇਹ ਗੱਲ ਹੈ ਜੀ। ਬਈ ਜੱਗੀ, ਜਿਵੇਂ ਤੁਸੀਂ ਵੀ ਕਾਫੀ ਐਕਟਿਵ ਰਹਿੰਦੇ ਹੋ ਸੋਸ਼ਲ ਮੀਡੀਆ ਤੇ, ਤੁਸੀਂ ਵੀ ਹਰੇਕ ਗੱਲ ਦੇ ਉੱਪਰ ਬੋਲਣ ਦੀ ਕੋਸ਼ਿਸ਼ ਕਰਦੇ ਹੋ ਜਿਹੜੀ ਸਮਾਜ ਦੇ ਵਿੱਚ ਵਿਚਰਦੇ ਹੋ। ਜਿਵੇਂ ਤੁਹਾਡੇ ਵੱਲੋਂ ਸਕੀਮਾਂ ਵੀ ਚਲਾਈਆਂ ਗਈਆਂ, ਜਿਵੇਂ ਕਿ ਅਸੀਂ ਕੁੜੀਆਂ ਦੇ ਵਿਆਹ ਸ਼ਾਦੀਆਂ ਕਰਾਂਗੇ ਜਾਂ ਕੁੜੀਆਂ ਨੂੰ ਸਗਨ ਸਕੀਮਾਂ ਦੇਵਾਂਗੇ, ਹੈ ਨਾ। ਸ਼ਾਇਦ ਪੰਜਾਬ ਦੇ ਵਿੱਚ ਪਹਿਲੇ ਸਰਪੰਚ ਹੋਵੋਗੇ ਤੁਸੀਂ ਜਿਹੜੀ ਇਹ ਗੱਲ ਮੂਹਰੇ ਲੱਗ ਕੇ ਕਰੀ। ਪਰ ਅੱਜ ਭਾਨਾ ਵੀ ਉਹੀ ਗੱਲਾਂ ਕਰ ਰਿਹਾ ਸੀ। ਭਾਨੇ ਨੂੰ ਚੁੱਕ ਕੇ ਲੈ ਗਈ ਪੁਲਿਸ। ਤੁਸੀਂ ਅੱਜ ਇਹਨਾਂ ਦੇ ਪਿੰਡ ਪਹੁੰਚੋ, ਇਹਨਾਂ ਦੇ ਘਰ ਬੈਠੇ ਹੋ। ਕੀ ਕੋਈ ਐਲਾਨ ਕਰਨ ਆਏ ਹੋ ਜਾਂ ਕੋਈ? ਇੱਕ ਆਉਣੀ ਹੈ ਨਾ, ਸਾਡੇ ਪਿੰਡਾਂ ਦੇ ਆਪਸੀ ਸੰਬੰਧ ਨੇ, ਲਾਗੇ ਪਿੰਡ ਹੈਗਾ। ਜੋ ਹੋਇਆ ਗਲਤ ਹੋਇਆਗਾ। ਭਾਨਾ ਵਧੀਆ ਕੰਮ ਕਰ ਰਿਹਾ ਸੀ ਨਾ। ਇਹਦਾ ਜੋ ਏਜੰਟਾਂ ਤੋਂ ਪੈਸੇ, ਆਪਾਂ ਜੇ ਪੁਲਿਸ ਕੋਲ ਜਾਵਾਂਗੇ ਨਾ, ਏਜੰਟ ਨਹੀਂ ਰਾਹ ਦਿੰਦੇ। ਵੱਧ ਤੋਂ ਵੱਧ ਪੁਲਿਸ ਉਹਨਾਂ ਦੇ ਪਰਚਾ ਪਾਊਗੀ, ਬਾਹਰ ਦੀ ਬਾਹਰ ਜ਼ਮਾਨਤਾਂ ਹੋ ਜਾਂਦੀਆਂ ਨੇ। ਪਰ ਭਾਨੇ ਦਾ ਨਾਂ ਸੋਸ਼ਲ ਮੀਡੀਆ ਤੇ ਹੋਣ ਕਰਕੇ ਨਾ ਏਜੰਟ ਇਹਦੇ ਤੋਂ ਡਰਦੇ ਆ ਵੀ ਜੇ ਅਸੀਂ ਭਾਨੇ ਦੇ ਕਹੇ ਤੋਂ ਪੈਸੇ ਨਾ ਵਾਪਸ ਕਰੇ ਤਾਂ ਖੌਰੇ ਆ ਕੇ ਸਾਡੇ ਉਲਟ ਵੀਡੀਓ ਪਾ ਗਿਆ ਉਹ, ਤਾਂ ਮੁੜ ਕੇ ਉਹਨਾਂ ਕੋਲੇ ਕੋਈ ਵੀ ਬਾਹਰ ਜਾਣ ਵਾਲਾ ਗਾਹਕ ਨਹੀਂ ਫਸਣਾ ਹੈਗਾ। ਇਹੀ ਡਰ ਕਾਰਨ ਲੋਕ ਭਾਨੇ ਕੋਲੇ ਆਉਣ ਲੱਗ ਗਏ। ਜਿਹੜਾ ਵੀ ਇਹਦੇ ਕੋਲੇ ਆਉਂਦਾ ਹਰੇਕ ਦੇ ਪੈਸੇ ਵਾਪਸ ਹੋਏਗੇ। ਮੈਂ ਵੀ 1-2 ਕੇਸ ਇਹੋ ਜਿਹੇ ਭੇਜਿਆ ਜਿਨ੍ਹਾਂ ਦੇ ਭਾਨੇ ਦੇ ਫੋਨ ਕਰਕੇ ਪੈਸੇ ਵਾਪਸ ਹੋ ਗਏ। ਹੁਣ ਏਜੰਟਾਂ ਦਾ ਪੁਲਿਸ ਨਾਲ ਬਈ ਕੀ ਚੱਲਦਾ ਕੋਈ ਪਤਾ ਨਹੀਂ ਹੈਗਾ। ਜਿਹੜਾ ਵੀ ਇੰਨਾ ਜਾਣੀ ਕਿ ਉਹਨੂੰ ਜਿਵੇਂ ਨੂੜਿਆ ਜਾਣਾ, ਬਾਹਾਂ ਜਿਹੀਆਂ ਫੜ ਕੇ ਲੈ ਗਏ ਨੇ। ਐ ਤਾਂ ਕੋਈ ਅੱਤਵਾਦੀ ਨੂੰ ਵੀ ਨਹੀਂ ਫੜਦਾ ਹੈ ਜਿਵੇਂ ਉਹਨੂੰ ਲੈ ਗਏ ਨੇ। ਗਲਤ ਗੱਲ ਆ ਪੁਲਿਸ ਦੀ ਇਹ। ਜਿਵੇਂ ਭਾਨੇ ਨੂੰ ਦੱਬਿਆ ਗਿਆ, ਗੱਡੀ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਗਈ, ਭਾਨਾ ਬੋਲ ਰਿਹਾ ਸੀ। ਉਹ ਭੱਜਣ ਤਾਂ ਲੱਗਿਆ ਨਹੀਂ ਕੋਈ। ਜੇ ਕੋਈ ਬੋਲਦਾ 2 ਸ਼ਬਦ ਬੋਲ ਕੇ ਜਾਂਦਾ, ਦੱਸਦਾ ਮੇਰੇ ਨਾਲ ਕੀ ਬੀਤ ਰਹੀ ਹੈਗੀ। ਜਾਣੀ ਕਿ ਕੁਝ ਨਾ ਕੁਝ ਉਹਦੇ ਨਾਲ ਹੋਇਆ ਜੋ ਦੱਸਣ ਨਹੀਂ ਦੇ ਰਹੇ ਉਹਨੂੰ। ਮਜਬੂਰ ਕੀਤਾ ਵੀ ਧੱਕੇ ਨਾਲ ਗੱਡੀ 'ਚ ਬਿਠਾ ਕੇ ਲੈ ਕੇ। ਗਲਤ ਆ ਇਹ ਗੱਲ। ਬਈ ਸਰਵੇ ਭਾਨੇ ਦੇ ਉੱਪਰ ਇਲਜ਼ਾਮ ਲੱਗੇ, ਕਹਿੰਦੇ 10,000 ਰੁਪਇਆ ਮੰਗਦਾ ਸੀ ਇਹ। ਹਾਂਜੀ, ਵੀ 10,000 ਰੁਪਇਆ ਫੋਨ ਕਰਕੇ ਮੰਗ। ਲੱਗਦਾ ਵੀ ਮੰਗ ਸਕਦਾ ਬਈ ਸਬੂਤ। ਇਹ ਗੱਲਾਂ ਕਰਦਿਆਂ ਨੂੰ ਵੀ ਸ਼ਰਮ ਆਉਂਦੀ ਹੈ। 10,000 ਰੁਪਏ ਵਾਲੀਆਂ ਗੱਲਾਂ ਕਰਦਿਆਂ ਨੂੰ ਵੀ ਸ਼ਰਮ ਆਉਂਦੀ ਵੀ 10,000 ਰੁਪਇਆ ਮੰਗੂ। ਜਿਹੜੀ ਲੇਡੀਜ਼ ਨੇ ਪਰਚਾ ਕਰਾਇਆ ਭਾਨੇ ਤੇ, ਉਹ ਅੱਜ ਤੱਕ ਪੁਲਿਸ ਨੂੰ ਥਿਆ ਹੀ ਨਹੀਂ। ਨਾ ਉਹਦੇ ਲਵੇ ਕੋਈ ਏਜੰਟ ਵਾਲਾ ਲਾਇਸੈਂਸ ਹੈ, ਕੁਝ ਵੀ ਨਹੀਂ ਹੈਗਾ ਉਹਦੇ ਲਵੇ। ਕੱਲੀਆਂ ਇੱਕ ਲੋਕਾਂ ਤੇ ਚੇਪੀਆਂ ਲਾਉਂਦੀ ਸੀ ਉਹ, ਠੀਕ ਹੈ। ਉਹਨੂੰ ਅੱਜ ਤੱਕ ਉਹਦਾ ਇਹ ਨਹੀਂ ਨਾਂ ਨਿਸ਼ਾਨ ਹੀ ਨਹੀਂ ਪਤਾ ਵੀ ਰਹਿੰਦੀ ਕਿੱਥੇ ਆ ਉਹ। ਉਹਦੇ ਮਗਰ ਲੱਗ ਕੇ ਪੁਲਿਸ ਨੇ ਪਰਚਾ ਕਰਤਾ, ਠੀਕ ਹੈ। ਪੁਲਿਸ ਨੂੰ ਅੱਜ ਤੱਕ ਨਹੀਂ ਥਈ ਉਹ ਵੀ ਹੈ ਕਿੱਥੇ ਆ ਉਹ। ਇਹ ਚੀਜ਼ਾਂ ਨੇ। ਕਹਿੰਦੇ ਭਾਨਾ ਗਲਤ ਵੀ ਬੋਲ ਜਾਂਦਾ ਸੀਗਾ। ਬਈ ਜਦੋਂ ਕੋਈ ਏਜੰਟ ਗਲਤ ਬੋਲਦਾ ਹੈਗਾ, ਹੁਣ ਤੁਹਾਡੇ ਸਾਹਮਣੇ ਕੋਈ ਏਜੰਟ ਹੈਗਾ, ਉਹ ਠੱਗਾ ਪਤਾ ਨਹੀਂ ਕਾਂਗਰਸ ਦਾ ਕੋਈ ਲੀਡਰ ਹੋਊਗਾ, ਉਹ ਭਾਨੇ ਨੂੰ ਗਲਤ ਬੋਲਿਆ, ਭਾਨਾ ਉਹਨੂੰ 1-2 ਮਿੰਟ ਸੁਣੀ ਗਿਆ, ਫਿਰ ਕਿੰਨਾ ਕੁ ਟਾਈਮ ਸੁਣਦਾ? ਜੇ ਮੈਂ ਤੁਹਾਨੂੰ ਗਲਤ ਬੋਲੂੰ ਤੁਸੀਂ ਕਿੰਨਾ ਕੁ ਟਾਈਮ ਸੁਣੋਗੇ? ਨਹੀਂ ਸੁਣਦੇ ਨਾ। ਨਹੀਂ ਭਾਨੇ ਨੂੰ ਸੁਣੀ ਗਲਤ। ਪੇਸ਼ੈਂਸ ਤਾਂ ਹੋਣੀ ਚਾਹੀਦੀ ਹੈ ਇੱਕ। ਕਿਵੇਂ ਬਈ? ਪੇਸ਼ੈਂਸ ਤਾਂ ਹੋਣੀ ਚਾਹੀਦੀ ਹੈ ਵੀ ਹਾਂ ਰੁਕ ਕੇ ਚਲੋ ਬੰਦਾ ਬੋਲ ਰਿਹਾ ਮੂਰਲਾ, ਆਪਾਂ ਥੋੜਾ ਉਹਦੇ ਵਰਗੇ ਬਣ ਜਾਈਏ। ਬਈ ਉਹ ਵੀ ਇਨਸਾਨ ਹੈਗਾ।
ਹੁਣ ਜਦੋਂ ਉਹ ਗਾਲਾਂ ਕੱਢ ਰਿਹਾ ਭਾਨੇ ਨੂੰ, ਭਾਨਾ ਨੂੰ ਗਲਤ ਬੋਲਿਆ ਮੰਨਦੇ ਆ, ਪਰ ਬੋਲਿਆ ਪਹਿਲਾਂ ਕੌਣ ਬੋਲਿਆ ਗਲਤ? ਭਾਨੇ ਨੇ ਕੋਈ ਉਹਨੂੰ ਕੰਮ ਨੂੰ ਫੋਨ ਕੀਤਾ ਨਾ, ਪੈਸੇ ਲੈਣੇ, ਪੈਸੇ ਲੈਣ ਵਾਸਤੇ ਫੋਨ ਕੀਤਾ ਹੈਗਾ। ਕਿਸੇ ਦੇ ਗਰੀਬ ਦੇ ਰੁਪਈਏ ਨੇ ਫਸੇ ਹੋਏ ਨੇ ਨਾ, ਤੁਸੀਂ ਆਪ ਦੇਖ ਲਓ, ਏਜੰਟ ਰੁਪਈਏ ਖਾ ਜਾਂਦੇ, ਮੁੜ ਕੇ ਮੋੜਦੇ ਨਹੀਂ, ਗੇੜੇ ਮਰਵਾਈ ਜਾਂਦੇ ਆ। ਨਾਲ ਦੀ ਨਾਲ ਜ਼ਮਾਨਤ ਹੈਗੀ ਆ ਬਾਹਰ ਦੀ ਬਾਹਰ, 420 ਦਾ ਪਰਚਾ ਕਰੂ ਪੁਲਿਸ ਵੱਧ ਤੋਂ ਵੱਧ ਉਹਨਾਂ ਤੇ। ਤੇ ਭਾਨੇ ਦੇ ਕਹੇ ਤੋਂ ਰੁਪਈਏ ਲੋਕਾਂ ਦੇ ਮਿਲਦੇ ਆ ਬਈ, ਇਦੋਂ ਵਧੀਆ ਕੀ ਗੱਲ ਹੈਗੀ। ਪਹਿਲਾਂ ਨਹੀਂ ਬਾਈ ਬੋਲਦਾ, ਪਹਿਲਾਂ ਨਹੀਂ, ਜਮੀ ਨਹੀਂ ਬੋਲਦਾ ਪਹਿਲਾਂ ਤਾਂ ਉਹ। ਜਦੋਂ ਉਹਨੂੰ ਏਜੰਟ ਮੂਹਰੋਂ ਰਾਹ ਨਹੀਂ ਦਿੰਦੇ ਫਿਰ ਉਹ ਜਜ਼ਬਾਤੀ ਹੋ ਜਾਂਦਾ ਵੀ ਯਾਰ ਇੱਕ ਤਾਂ ਠੱਗੀ ਮਾਰੀ ਬੈਠਾ ਤੂੰ, ਇੱਕ ਤੂੰ ਪੈਸੇ ਨਹੀਂ ਦੇ ਰਿਹਾ, ਉੱਤੋਂ ਰੋਹ ਮਾਰਦਾ, ਫਿਰ ਉਹ ਜਜ਼ਬਾਤੀ ਹੋ ਜਾਂਦਾ, ਉਹਨੂੰ ਫਿਰ ਝੜਦਾ ਉਹ। ਬਹੁਤ ਏਜੰਟਾਂ ਨੇ ਸਾਡੇ ਨਾਲ, ਮੈਂ ਵੀ ਇੱਥੇ ਬੈਠਣਾ ਕਚਹਿਰੀ 'ਚ ਬਹਿਣਾ ਹੁੰਦਾ, ਬਹੁਤ ਏਜੰਟਾਂ ਸਾਡੀ ਪਿਆਰ ਨਾਲ ਗੱਲ ਸੁਣਦੇ ਨੇ। ਇੱਥੇ ਤੱਕ ਕਿ ਜਿਹਦਾ ਮਤਲਬ ਵੀ 4 ਲੱਖ ਰੁਪਈਆ, ਉਹ ਲੱਖ ਰੁਪਈਆ ਕੱਟ ਕੇ ਵੀ ਅਸੀਂ ਕਹਿ ਦਿੰਦੇ ਵੀ ਜੇ ਤੇਰਾ ਖਰਚਾ ਹੋ ਗਿਆ ਤਾਂ ਲੱਖ ਰੁਪਈਆ ਕੱਟ ਕੇ ਤੂੰ ਸਾਨੂੰ 3 ਲੱਖ ਰੁਪਈਆ ਦੇ ਦੇ, ਉਹਦੇ ਵੀ ਅਸੀਂ ਕਿਸ਼ਤਾਂ ਬਣਾ ਦਿੰਦੇ ਹੁੰਦੇ ਆ। ਜਿਹੜਾ ਸਾਡੇ ਨਾਲ ਸਹੀ ਏਜੰਟ ਚੱਲਦਾ ਵੀ ਯਾਰ ਤੂੰ 2.5 ਲੱਖ ਰੁਪਈਆ ਹੁਣ ਦੇ ਦੇ, 2 ਮਹੀਨੇ ਨੂੰ ਦੇ ਦੀ, 2 ਮਹੀਨੇ ਨੂੰ ਦੇ ਦੀ, ਅਸੀਂ ਉਹਦੀਆਂ ਵੀ ਕਿਸ਼ਤਾਂ ਬਣਾ ਦਿੰਦੇ ਹੁੰਦੇ ਆ। ਜਿਹੜਾ ਸਾਡੇ ਨਾਲ ਸਹੀ ਏਜੰਟ ਚੱਲਦਾ, ਉਹ ਜਿਹੜੇ ਲੋਕਾਂ ਤੋਂ ਅਸੀਂ ਪੈਸੇ ਦਵਾਏ ਨੇ, ਉਹ ਸਾਡੇ ਨਿਮਰਤਾ ਨਾਲ ਹੀ ਗੱਲ ਕਰੀਏ, ਨਿਮਰਤਾ ਨਾਲ ਹੀ ਅਸੀਂ ਗੱਲ ਕਰੀਏ, ਤਾਂ ਕਰਕੇ ਉਹ ਲੋਕਾਂ ਦੇ ਪੈਸੇ ਮੁੜੇ ਨੇ। ਉਹ ਜਿਹੜੀ ਤੁਸੀਂ ਸਰਕਾਰਾਂ ਦੀ ਕਚਹਿਰੀ ਦੀ ਗੱਲ ਕਰੀ ਸੀ, ਕੀ ਸਰਕਾਰਾਂ ਇਹ ਕੰਮ ਕਰ ਨਹੀਂ ਸਕਦੀਆਂ ਜਿਹੜਾ ਭਾਨਾ ਕਰ ਰਿਹਾ ਹੈਗਾ? ਕਰ ਸਕਦੇ ਨੇ ਬਈ, ਸਰਕਾਰਾਂ ਸਹੀ ਹੈ, ਪੁਲਿਸ ਕਰ ਸਕਦੀ ਹੈਗੀ, ਪਰ ਕਾਨੂੰਨ ਹੀ ਇਹੋ ਜਿਹਾ ਹੈ ਨਾ ਵੀ ਕਾਨੂੰਨ ਮੁਤਾਬਕ ਪੁਲਿਸ ਧੱਕੇ ਨਾਲ ਵੀ ਨਹੀਂ ਕਿਸੇ ਤੋਂ ਦਬਾ ਸਕਦੀ, ਨਾ ਹੀ ਕਿਸੇ ਦੀ ਕੋਈ ਪ੍ਰਾਪਰਟੀ ਜ਼ਬਤ ਕਰ ਸਕਦੀ ਹੈਗੀ। ਸਰਕਾਰਾਂ ਨੇ ਪੁਲਿਸ ਨੂੰ ਬਈ ਦੱਬੇ ਹੀ ਬੜੇ ਕਸੂਤੇ ਥਾਂ ਹੋਇਆ ਵੀ ਜਿਵੇਂ ਸਰਕਾਰਾਂ ਕਹਿੰਦੇ ਨੇ ਉਵੇਂ ਚੱਲ ਰਹੀ ਹੈ ਪੁਲਿਸ। ਫਿਰ ਭਾਨੇ ਨੂੰ ਕਿਹਨੇ ਹੱਕ ਦਿੱਤਾ ਕਿ ਤੁਸੀਂ ਆਹ ਕੰਮ ਕਰੋ? ਜਾਂ ਬਈ ਲੋਕ ਆਪਣੇ ਆਪ ਆਉਂਦੇ ਆ, ਪਰਮਾਤਮਾ ਨੇ ਹੱਕ ਦਿੱਤਾ ਹੈਗਾ। ਜੇ ਲੋਕ ਚੱਲ ਕੇ ਆਉਂਦੇ ਆ ਨਾ ਇੱਥੇ, ਕੋਈ ਭਾਨਾ ਪਿੰਡਾਂ 'ਚ ਤਾਂ ਫਿਰਦਾ ਨਹੀਂ ਮੈਂ ਤੁਹਾਡੇ ਪੈਸੇ ਵਾਪਸ ਕਰਾਉਣਾ ਆ ਜਾਓ ਮੇਰੇ ਕੋਲੇ, ਉਹਦਾ ਲੋਕ ਸੋਸ਼ਲ ਮੀਡੀਆ ਤੇ ਵੀਡੀਓ ਪਈ ਜਾਂਦੀ ਆ ਬਈ, ਜਿਹੜਾ ਹੁਣ ਦੁੱਖ ਚ ਅਗਲਾ ਆਉਂਦਾ ਹੀ ਹੈਗਾ। ਅੱਜ ਕਿੰਨੇ ਕੁ ਜਾਣੇ ਖੜੇ ਨੇ ਪੈਸਿਆਂ ਜਿਨ੍ਹਾਂ ਦੇ ਦਵਾਏ ਨੇ? ਪੈਸੇ ਵਾਲ ਤਾਂ ਹੁਣ ਲੋਕਾਂ ਨੂੰ ਲਗਭਗ ਪਤਾ ਹੀ ਲੱਗ ਗਿਆ ਵੀ ਭਾਨਾ ਅੰਦਰ ਆ। ਕੋਈ ਮੰਨ ਲਓ ਜਿਨ੍ਹਾਂ ਦੇ ਦਵਾਏ ਨੇ ਲੋਕ ਬਹੁਤ ਆਉਂਦੇ ਨੇ। ਜੰਮੂ ਕਸ਼ਮੀਰ ਤੋਂ ਮੁੰਡਾ ਆਇਆ ਛੱਡ ਲਵੇ, ਜੰਮੂ ਕਸ਼ਮੀਰ ਤੋਂ ਮੁੰਡੇ ਆਉਂਦੇ ਨੇ ਜਿਹੜੇ ਅਜੀ ਲਪੇਟ ਚ ਆਏ ਹੋਏ ਨੇ ਏਜੰਟਾਂ ਦੀ। ਨਹੀਂ ਤੁਹਾਡੇ ਨਾਲ ਕਿੰਨੇ ਕੁ ਖੜੇ ਨੇ ਵੀ ਭਾਨਾ ਅੰਦਰ ਹੋ ਗਿਆ ਤੇ ਅੱਜ ਅਸੀਂ ਭਾਨੇ ਦੀ ਜਾ ਕੇ ਆਵਾਜ਼ ਬੁਲੰਦ ਕਰੀਏ, ਭਾਨੇ ਦੀ ਸਪੋਰਟ ਕਰੀਏ? 29 ਤਰੀਕ ਨੂੰ ਪਤਾ ਲੱਗੂ ਜੀ, 29 ਨੂੰ ਪਤਾ ਲੱਗਣਾ। ਹਾਂ 29 ਤਰੀਕ ਨੂੰ ਲੋਕ ਦੱਸਣਗੇ। ਲੋਕਾਂ ਦਾ ਬਹੁਤ ਵੱਡਾ ਸਾਡੇ ਨਾਲ ਹੰਗਾਰਾ ਹੈਗਾ, ਫੋਨਾਂ ਤੇ ਦਿਨ ਰਾਤ ਇੱਕ ਕਰਿਆ ਪਿਆ ਵੀ ਅਸੀਂ ਭਈ ਬਹੁਤ ਜ਼ਿਆਦਾ ਵੱਡਾ ਭਾਰੀ ਇਕੱਠ ਹੋਣਾ। ਕਿਉਂਕਿ ਫੋਨਾਂ ਦੇ ਤਾਂ ਇੱਕ ਤੁਸੀਂ ਵੀ ਸੋਸ਼ਲ ਮੀਡੀਆ ਚਲਾਉਂਦੇ ਹੋ, ਥੱਲੇ ਕਹਿੰਦੇ ਨੇ ਬਈ ਸਹੀ ਕੰਮ ਆ, ਚੱਕਦੇ ਫੱਟੇ, ਸਹੀ ਗੱਲ ਆ, ਕਰਦੇ ਕੰਮ ਓਕੇ ਆ, ਗੋਡਾ। ਕਮੈਂਟਾਂ ਦੇ ਵਿੱਚ ਤਾਂ ਬਹੁਤ ਅਜਿਹਾ ਕੁਝ ਦੇਖਣ ਨੂੰ ਮਿਲ ਜਾਂਦਾ, ਪਰ ਅਸਲੀਅਤ ਕੁਝ ਹੋਰ ਹੁੰਦੀ ਹੈ। ਬਈ ਅੱਜ ਵੀ 100 ਬੰਦਾ ਖੜਾ ਨਾ, ਜਿੱਦਣ ਇਕੱਠ ਰੱਖਿਆ ਉਦੋਂ ਦਾ ਪਤਾ ਨਹੀਂ ਕਿੰਨਾ ਇਕੱਠ ਹੋਊਗਾ। ਹੁਣ ਤੁਸੀਂ ਦੇਖ ਕੇ ਆਏ ਹੋ ਹੁਣ ਵੀ ਕਿੰਨੇ ਬੰਦੇ। ਲੋਕਾਂ ਨੂੰ ਰੋਕ ਕੇ ਰੱਖਿਆ ਹੋਇਆ ਬਈ ਵੀ ਹਜੇ ਆਓ ਨਾ, ਸਾਨੂੰ ਕੱਲ ਆਉਣ ਦਿਓ। ਲੋਕ ਕਹਿੰਦੇ ਨੇ ਸਾਨੂੰ ਦੱਸੋ ਅਸੀਂ ਕਿੱਥੇ ਆਈਏ, ਅਸੀਂ ਰੋਕ ਕੇ ਰੱਖਿਆ ਹੋਇਆ ਵੀ ਕਿਹੜਾ ਬਾਈ ਦਾ ਸਿਸਟਮ ਜਿਹੜਾ ਬਣਾਇਆ 3-4 ਦਿਨ ਲੱਗ ਗਏ ਸਾਨੂੰ ਬਣਾਉਂਦਿਆਂ ਨੂੰ ਸਿਸਟਮ ਨੂੰ, ਵੀ ਅਸੀਂ ਹਜੇ ਕਿਸੇ ਨੂੰ ਕਾਲ ਹੀ ਨਹੀਂ ਦਿੱਤੀ। ਹੁਣ 29 ਤਰੀਕ ਦੀ ਵੀ ਸਾਨੂੰ ਲੋਕਾਂ ਨੇ ਫੋਨ ਕਰਕੇ ਵੀ ਸਾਨੂੰ ਕਿਉਂ ਨਹੀਂ ਸੱਦ ਰਹੇ, ਗੱਲ ਕੀ ਹੈ? ਅਸੀਂ 29 ਤਰੀਕ ਦੀ ਵੀ ਕਾਲ ਤਾਂ ਦਿੱਤੀ ਹੈ ਵੀ ਯਾਰ ਲੋਕਾਂ ਨੂੰ ਵੀ ਆਪਾਂ ਮਾੜਾ ਮੋਟਾ ਉਹ ਕਰੀਏ। ਜਿਹੜੇ ਇਲਜ਼ਾਮ ਲੱਗੇ ਭਾਨੇ ਤੇ, ਉਹਨਾਂ ਦੇ ਵਿੱਚੋਂ ਕਿੰਨੇ ਕੁ ਸਹੀ ਨੇ? ਜਿਹੜੇ ਹੁਣ ਮੰਨ ਲਾ ਵੀ ਭਾਨੇ ਨੂੰ ਕਹਿੰਦੇ ਵੀ 10,000 ਰੁਪਇਆ ਲਿੱਤਾ, ਭਾਨਾ 2 ਦਿਨ ਰਿਮਾਂਡ ਤੇ ਰਿਹਾ, 2 ਦਿਨ ਰਿਮਾਂਡ ਚੱਲੀ ਗਿਆ। ਜੇ ਏਜੰਟਾਂ ਤੋਂ ਪੈਸੇ ਭਾਨੇ ਨੇ ਲੈਤੇ ਹੁੰਦੇ ਤਾਂ ਉੱਥੇ ਏਜੰਟ ਪਹੁੰਚਦੇ, ਥਾਣੇ ਦੇ ਮੂਹਰੇ ਧਰਨਾ ਲਾਉਂਦੇ। ਕੋਈ ਕਹਿੰਦਾ ਮੈਥੋਂ 5 ਲੱਖ ਲੈਤਾ, ਕੋਈ ਕਹਿੰਦਾ ਮੈਥੋਂ 4 ਲੱਖ ਲੈਤਾ। 2 ਦਿਨਾਂ 'ਚ ਇੱਕ ਵੀ ਏਜੰਟ ਨਹੀਂ ਗਿਆ ਉੱਥੇ। ਇਕੱਲੇ 10,000 ਰੁਪਏ ਪਿੱਛੇ ਵਿਕਾਂਗੇ ਅਸੀਂ। ਹੋਰ ਏਜੰਟਾਂ ਤੋਂ ਜੇ ਅਸੀਂ ਪੈਸੇ ਲੈਤੇ, ਏਜੰਟ ਆਉਂਦੇ ਨਾ ਉੱਥੇ, ਆਉਂਦੇ ਉਹ ਬਿਲਕੁਲ ਠੀਕ ਹੈ, ਪਰ ਉੱਥੇ ਪਹੁੰਚਿਆ ਨਾ ਕੋਈ ਏਜੰਟ। ਬਈ ਕਿੰਨਾ ਰੁਪਿਆ ਪ੍ਰਮੋਸ਼ਨਾਂ ਤੇ ਲਾ ਦਿੰਦੇ ਆ। ਤੁਸੀਂ ਵੇਖ ਲਓ ਬੜੇ ਸ਼ਹਿਰਾਂ 'ਚ ਨਾ ਲੱਖ ਰੁਪਿਆ ਬੋਰਡਾਂ ਤੇ ਮਹੀਨੇ ਦਾ ਲੱਗਦਾ ਹੈਗਾ। 1000 ਰੁਪਏ ਦਾ ਮੇਰੇ ਖਿਆਲ ਉਹਨਾਂ ਦੀ ਫੀਸ ਹੀ ਹੋਊਗੀ, ਜਿਹੜੇ ਵੱਡੇ ਬੰਦੇ ਲੱਗਿਆ। ਉਹ ਮੰਨ ਲਓ ਜੇ ਉਹਨਾਂ ਨੇ ਭਾਨੇ ਨੂੰ ਰੁਪਈਏ ਦਿੱਤੇ ਹੁੰਦੇ ਤਾਂ ਰੌਲਾ ਨਾ ਪਾਉਂਦੇ ਉਹ। ਅੱਜ ਕੀ ਮੰਗ ਆ ਗਈ ਜਿਹੜੀ ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋ? ਤੁਸੀਂ ਵੀ ਇੱਕ ਪਿੰਡ ਦੇ ਸਰਪੰਚ ਹੋ, ਤੁਸੀਂ ਵੀ ਪਿੰਡ ਦੇ ਸਰਪੰਚ ਹੋ, ਪੰਚਾਇਤਾਂ ਨੂੰ ਵੀ ਅਪੀਲ ਕਰੀ ਆ, ਜਥੇਬੰਦੀਆਂ ਨੂੰ ਵੀ ਅਪੀਲ ਕਰੀਏ ਕਿ ਸਾਰੇ ਇਕੱਠੇ ਹੋ ਕੇ ਆਓ 29 ਤਰੀਕ ਨੂੰ ਇੱਕ ਵੱਡਾ ਇਕੱਠ ਕਰ ਸਕੀਏ। ਕੀ ਇਹਦਾ ਕੋਈ ਸੋਲੂਸ਼ਨ ਨਿਕਲੂ ਇਕੱਠ ਦੇ ਨਾਲ? ਹਾਂਜੀ, ਪਤਾ ਲੱਗੂ, ਪਬਲਿਕ ਦਾ ਪਤਾ ਲੱਗੂ, ਲੋਕਾਂ ਨੂੰ ਪਤਾ ਲੱਗੂਗਾ ਵੀ ਯਾਰ ਅਸੀਂ ਵੀ ਇੱਕ ਸਾਡਾ ਜਿਹੜਾ ਭਾਨਾ ਗਾ ਉਹ ਇੱਕ ਸਾਡਾ ਕੋਟਦੋਨੇ ਪਿੰਡ ਦਾ ਹੀਰਾ। ਅਸੀਂ ਵੀ ਚਾਹੁੰਦੇ ਵੀ ਲੋਕਾਂ ਦਾ ਇਕੱਠ ਦੇਖੀਏ, ਅਸੀਂ ਲੋਕ ਸਾਡੇ ਨਾਲ ਹੈਗੇ ਨੇ ਜਾਂ ਨਾ ਹੈਗੇ ਨੇ। ਅਸੀਂ ਇਹੀ ਚੀਜ਼ਾਂ ਸੋਚ ਕੇ ਕਰਿਆ ਵੀ ਅਸੀਂ ਕਿਤੇ ਆਪਦਾ ਹੀਰਾ ਨਾ ਗਵਾ ਲਈਏ। ਸਾਡਾ ਹੀਰਾ ਨਹੀਂ, ਅੱਜ ਤਾਂ ਉਹ ਸਾਰੇ ਪੰਜਾਬ ਦਾ, ਸਾਰੇ ਵਰਲਡ ਦਾ ਹੀਰਾ ਬਣ ਚੁੱਕਿਆ ਅੱਜ ਉਹ। ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਮੂਸੇ ਵਾਲੇ ਦਾ ਦੇਖੋ ਇਨਸਾਫ ਕੋਈ ਨਹੀਂ ਮਿਲਿਆ।
ਮਗਰੋਂ ਭੋਗਾਂ ਦੇ ਇਕੱਠ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਹੁੰਦਾ, ਫੁੱਲਾਂ ਤੇ ਜਾਣ ਦਾ ਫਿਰ ਕੋਈ ਫਾਇਦਾ ਨਹੀਂ ਹੁੰਦਾ। ਅਸੀਂ ਇਹੀ ਲੋਕਾਂ ਨੂੰ ਬੇਨਤੀ ਕੀਤੀ ਆ ਵੀ ਸਾਡਾ ਸਾਥ ਦਿਓ, ਸਾਥੋਂ ਅਸੀਂ ਜਾਨਾਂ ਵੀ ਵਾਰ ਦਾਂਗੇ ਲੋਕਾਂ ਪਿੱਛੇ। ਬਾਈ ਨੇ ਵੀ ਉਹਦੇ ਕਿਹਾ ਕਹਿੰਦੇ ਸੰਘਰਸ਼ ਹੀ ਚੱਲਦੇ ਰਹਿਣਗੇ, ਪਰ ਅਸੀਂ ਲੋਕਾਂ ਦੀ ਕਚਹਿਰੀ ਇੱਕ ਦੇਖਣੀ ਚਾਹੁੰਦੇ ਆ ਵੀ ਲੋਕ ਸਾਡੇ ਨਾਲ ਕਿੰਨੇ ਕੁ ਜੁੜਦੇ ਆ। ਕਾਨੂੰਨੀ ਤੌਰ ਤੇ ਕਿਉਂ ਨਹੀਂ ਲੜਦੇ ਫਿਰ, ਐਂ ਇਕੱਠ ਕਿਉਂ ਕਰਨੇ ਪੈਂਦੇ ਨੇ? ਕਾਨੂੰਨ ਨਾਲ ਸਮਝ ਨਹੀਂ ਰਿਹਾ ਜੀ, ਕਾਨੂੰਨ ਨੂੰ ਕੋਈ ਉਹ ਨਹੀਂ ਕਰ ਰਿਹਾ। ਬਾਹਰ ਦੀ ਬਾਹਰ ਜ਼ਮਾਨਤਾਂ ਹੋ ਜਾਂਦੀਆਂ ਨੇ, ਕਿਸੇ ਦਾ ਕੋਈ ਗਹਿਣੇ ਨਹੀਂ। ਤੁਸੀਂ ਕਿਉਂ ਨਹੀਂ ਲੜ ਰਹੇ ਕਾਨੂੰਨੀ ਤੌਰ ਤੇ ਭਾਨੇ ਦੀ ਲੜਾਈ? ਸੁਣਵਾਈ ਨਹੀਂ ਹੋ ਰਹੀ। ਜਿਹੜੇ ਸਾਡੇ ਲੋਕ ਏਜੰਟਾਂ ਤੋਂ ਪੈਸੇ ਉਹਨਾਂ ਨੂੰ ਚੈੱਕ ਦੇ ਦਿੰਦੇ ਨੇ, ਚੈੱਕ ਦਾ ਕੋਈ ਉਹਦਾ ਮੂੰਹ ਸਿਰ ਹੀ ਨਹੀਂ ਹੁੰਦਾ ਕੋਈ ਚੈੱਕ ਦਾ। 4-4 5-5 ਮਹੀਨਿਆਂ ਦੇ ਚੈੱਕ ਹੀ ਦੀ ਬੈਠੇ 10 ਸਾਲ ਬਾਈ ਕੇਸ ਲੰਮਕੇ ਪਏ ਨੇ। ਲੰਮਕੇ ਪਏ ਨੇ। ਮੇਰੇ ਪਿੰਡ 'ਚ ਕੇਸ ਹੈਗਾ ਇੱਕ, ਮੇਰੇ ਖਿਆਲ 12-13 ਸਾਲ ਹੋ ਗਏ। 40 ਲੱਖ ਰੁਪਏ ਦੇ ਚੈੱਕ ਦਿੱਤੇ ਪਿਆ, ਉਹ ਬੰਦਾ ਮੂਹਰਲਾ ਪੈਸੇ ਨਹੀਂ ਦਿੰਦਾ, ਚੈੱਕ ਦੇ ਕੇ ਸਾਰ ਦਿੰਦਾ। ਕਿਉਂਕਿ ਲੋਕ ਬੈਂਕਾਂ 'ਚ ਰਜਿਸਟਰੀਆਂ ਕਰਵਾ ਕੇ ਨਾ ਉਹ ਵੀ ਮੁੱਕਰ ਜਾਂਦੇ ਹੈਗੇ, ਚੈੱਕ ਦਾ ਚੀਜ਼ ਝੂਠੀ ਹੈਗੀ, ਏਜੰਟ ਸਾਰਾ ਕੁਝ ਵੇਚ ਵੱਟ ਕੇ ਭਰਾ ਹੋ ਜਾਂਦੇ ਹੈਗੇ। ਇਹ ਕਹਿੰਦਾ ਕੱਲਿਆਂ ਦਾ ਕੀ ਕਰਾਂਗੇ? ਇਹ ਖੁੱਲੀ ਚਰਚਾ ਕਰ ਰਹੇ ਆਪਾਂ ਇੱਥੇ ਅੱਜ ਬੈਠ ਕੇ, ਇਸੇ ਕਰਕੇ ਤੁਹਾਨੂੰ ਸਾਰਿਆਂ ਨੂੰ ਹੀ ਰੋਕ ਲਿਆ ਵੀ ਰੁਕ ਜਾਓ, ਆਪਾਂ ਗੱਲ ਕਰਨੀ ਹੈ। ਕਿੰਨੇ ਕੁ ਕੇਸ ਨੇ ਬਾਈ ਜਿਹੜੇ ਹੁਣ ਤੱਕ ਤੁਸੀਂ ਵੀ ਹੈਂਡਲ ਕਰੇ ਨੇ ਜਾਂ ਦੇਖੇ ਨੇ ਵੀ ਆਹ ਗਰੀਬ ਆ, ਇਹ ਫਾਹਾ ਲੈ ਗਿਆ, ਆਹ ਜੱਟ ਆ, ਇਹਨੇ ਜ਼ਮੀਨ ਵੇਚਤੀ, ਇਹ ਖੁਦਕੁਸ਼ੀ ਕਰ ਗਿਆ, ਇਹਦੀ ਕੁੜੀ ਵਿਆਹੁਣ ਵਾਲੀ ਆ, ਇਹਦਾ ਮੁੰਡਾ ਵਿਆਹੁਣ ਵਾਲਾ? ਕਿੰਨੇ ਕੁ ਕੇਸ ਨੇ ਇਹ ਜਿਹੇ? ਬਹੁਤ ਜ਼ਿਆਦਾ ਕੇਸ ਨੇ ਬਾਈ, ਪਿੰਡ ਹਰੇਕ ਪਿੰਡ 'ਚ ਘੱਟੋ ਘੱਟ 10-10 ਕੇਸ ਹੈਗੇ। ਦੇਖ ਬਾਹਰ ਜਾਣ ਦਾ ਚੱਲ ਰਿਹਾ ਨਾ, ਕਿਉਂਕਿ ਰੁਜ਼ਗਾਰ ਨਹੀਂ ਹੈ ਪੰਜਾਬ 10-15 ਹਜ਼ਾਰ ਤੇ ਮੁੰਡੇ ਰਹਿਣ ਨੂੰ ਤਿਆਰ ਨੇ, ਕੋਈ ਕੰਮ ਨਹੀਂ ਮਿਲਦਾ ਹੈਗਾ, ਤਾਂ ਲੋਕ ਅੱਕੇ ਹੋਏ ਬਾਹਰ ਨੂੰ ਭੱਜਦੇ ਹੈਗੇ। ਬਈ ਮੁੱਖ ਮੰਤਰੀ ਤਾਂ ਕਹਿੰਦੇ ਰਹੇ ਨੇ ਕਿ ਅਸੀਂ ਆਮ ਲੋਕਾਂ ਦੇ ਆ, ਆਮ ਘਰਾਂ ਚੋਂ ਆ, ਤੇ ਅੱਜ ਭਾਨੇ ਤੇ ਜਿਹੜਾ ਪਰਚਾ ਪਿਆ ਉਸ ਦੇ ਵਿੱਚ ਸਰਕਾਰ ਦਾ ਕੋਈ ਹੈ? ਜਦੋਂ ਬਾਈ ਨੂੰ ਕੁੱਟਿਆ ਅੰਗਰੇਟਾ ਉੱਥੋਂ ਦਾ ਇੱਕ, ਉਹਨੇ ਲਵੇ ਖੜ ਕੇ ਕਟਾਇਆ। ਵੀਡੀਓ ਵੀ ਤੁਸੀਂ ਦੇਖੀ ਆ। ਪਹਿਲਾਂ ਉਹਨੇ ਕੱਪੜੇ ਲਹਾਏ ਨੇ, ਉਹਦੀ ਨੀਕਰ ਤੱਕ ਨਹੀਂ ਛੱਡੀ। ਉਹਦੇ ਕਹਿਣ ਮੁਤਾਬਕ ਜਿਵੇਂ ਹੈਗੀ ਇਹ ਵੀਡੀਓ ਤੁਹਾਡੇ ਕੋਲ? ਨਹੀਂ, ਅੰਗਰੇਟੇ ਦੀ ਵੀਡੀਓ ਚੱਲ ਰਹੀ ਹੈ ਨਾ, ਉਹਦੀ ਕੀ ਪਾਵਰ ਆ ਬਾਈ ਰੰਗਰੇਟੇ ਦੀ ਵੀ? ਕਿਸੇ ਬੰਦੇ ਨੂੰ, ਆਮ ਬੰਦੇ ਨੂੰ ਨਾ ਕਾਨੂੰਨ ਹੱਥ 'ਚ ਲੈ ਕੇ ਪੁਲਿਸ ਦੇ ਲਵੇ ਖੜ ਕੇ ਕਟਵਾ ਦੇ। ਮੈਂ ਤਾਂ ਕਹਿੰਦਾ ਰੰਗਰੇਟਾ ਕਹਿ ਰਿਹਾ, ਨਾਲ ਤਾਂ ਉਹਤੇ ਵੀ ਕਾਰਵਾਈ ਹੋਣੀ ਚਾਹੀਦੀ ਹੈਗੀ। ਪੁਲਿਸ ਨੇ ਅਜਿਹਾ ਕੀਤਾ ਤਾਂ ਪੁਲਿਸ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈਗੀ। ਇੱਕ ਆਮ ਬੰਦੇ ਨੂੰ, ਜਿਹੜਾ ਪੰਜਾਬ ਦਾ ਫੇਮਸ ਚਿਹਰਾ ਹੈਗਾ, ਇੱਕੋ 2 ਟਕੇ ਦੇ ਬੰਦੇ ਸਾਹਮਣੇ ਖੜੇ ਕੁੱਟੇ ਨਾ। ਭਗਵੰਤ ਮਾਨ ਨੂੰ ਕਹਿੰਦੇ ਵੀਡੀਓ ਦਿਖਾ ਕੇ ਫੇਰ ਕੁੱਟਿਆ ਬਾਈ ਨੂੰ, ਠੰਡਾ ਪਾਣੀ ਫੇਰ ਪਾਇਆ ਗਿਆ। ਉਧਰ ਵੀਡੀਓ ਕਾਲ ਚੱਲ ਰਹੀ ਸੀ, ਲਵੇ ਰੰਗਰੇਟਾ ਖੜਾ ਸੀ। ਕਹਿੰਦੇ ਰੰਗਰੇਟੇ ਦੀ ਕਹਿਣ ਦੀਆਂ ਗੱਲਾਂ ਨੇ ਇਹ ਸਰਕਾਰਾਂ। ਇਹ ਤੁਸੀਂ ਰੰਗਰੇਟੇ ਦੇ ਕਹਿਣ ਤੇ ਕਹਿ ਰਹੇ ਹੋ ਇਹ ਗੱਲ? ਕੋਈ ਹੋਰ ਸਬੂਤ ਆਇਆ ਤੁਹਾਡੇ ਸਾਹਮਣੇ? ਨਾ ਬਾਈ ਨੂੰ ਵੀ ਪਤਾ ਹੀ ਹੈ, ਬਾਈ ਨੇ ਵੀ ਸਾਨੂੰ ਦੱਸਿਆ ਵੀ ਜਦੋਂ ਉਹਦੇ ਨਾਲ ਵੀ ਇਹ ਹੋਇਆ ਸਾਰਾ ਕੁਝ। ਹੋਈ ਮੁਲਾਕਾਤ ਤੁਹਾਡੀ? ਹਾਂ, ਮੁਲਾਕਾਤ ਹੋਈ। ਜਿੱਦੇ ਉਹਨੂੰ ਲੈ ਕੇ ਆਏ ਨੇ ਆਪਣੇ ਲੁਧਿਆਣੇ, ਲੈ ਕੇ ਆਏ ਨੇ, ਪੇਸ਼ ਕੀਤਾ, ਉਹਦੀ 2 ਮਿੰਟ ਗੱਲ ਹੋਈ। ਉਹ ਕਹਿੰਦਾ ਮੇਰੇ ਨਾਲ ਬਹੁਤ ਅਤਿਆਚਾਰ ਕਰਾਇਆ। ਬਾਕੀ ਰੰਗਰੇਟੇ ਦਾ ਸਾਰਾ ਕੁਝ ਦੱਸ ਹੀ ਦਿੱਤਾ ਸੀ ਵੀ ਮੈਂ ਲਵੇ ਖੜ ਕੇ ਕਟਾ ਕੇ ਆਇਆ, ਉਹਦੇ ਫੌਂਸੀਆਂ ਨੇ। ਦੇਖ, ਮੈਂ ਜਿਹੜੀ ਮਾੜੀ ਸੋਚ ਆ ਬੰਦੇ ਦੀ, ਮੈਨੂੰ ਉਹ ਬੰਦਾ ਪਸੰਦ ਨਹੀਂ ਹੈਗਾ। ਮੈਂ ਵੀ ਮਜ਼੍ਹਬੀ ਸਿੱਖਾਂ ਦਾ ਮੁੰਡਾ, ਉਹ ਵੀ ਮਜ਼੍ਹਬੀ ਸਿੱਖਾਂ ਦਾ ਮੁੰਡਾ, ਪਰ ਜਿਹੜੇ ਹਿਸਾਬ ਨਾਲ ਲਵੇ ਖੜ ਕੇ ਬੰਦਾ ਕਟਾਉਣਾ, ਇਹ ਸੂਰਮਗਤੀ ਨੂੰ ਮੈਂ ਮੰਨ ਨਹੀਂ ਰਿਹਾ। ਸਾਡੇ ਗੁਰੂਆਂ ਨੇ ਇਹ ਕੰਮ ਕਰਿਆ ਨਹੀਂ ਹੈਗਾ ਵੀ ਕਿਸੇ ਨੂੰ ਲਵੇ ਖੜ ਕੇ ਕਿਸ ਤੇ ਅਤਿਆਚਾਰ ਕਰਾਓ। ਪੁਲਿਸ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਪੁਲਿਸ ਮੇਰੇ ਥੱਲੇ ਕੰਮ ਕਰਦੀ ਹੈ ਰੰਗਰੇਟੇ ਨੇ, ਤੇ ਸਰਕਾਰ ਉਹਨੂੰ ਸਿਕਿਉਰਟੀਆਂ ਦੀ ਬੈਠੀ ਹੈਗੀ। ਉਹੋ ਜਿਹੇ ਬੰਦੇ ਨੂੰ ਚੱਕ ਕੇ ਜੇਲ੍ਹਾਂ 'ਚ ਕਿਉਂ ਸੁੱਟਦੇ? ਔਨ ਰਿਕਾਰਡ ਉਹਦੀਆਂ ਗੱਲਾਂ ਇਹ ਜਿਹੜੀਆਂ ਤੁਸੀਂ ਬੋਲ ਰਹੇ ਹੋ? ਹਾਂਜੀ, ਵੀਡੀਓ ਚੱਲ ਰਹੀਆਂ ਨੇ। ਵੀਡੀਓ ਸੇਵ ਪਈਆਂ ਨੇ ਬਈ ਸਾਡੇ ਕੋਲੇ। ਹੈ? ਦਿਖਾ ਸਕਦੇ ਹੋ? ਹਾਂ, ਦਿਖਾ ਸਕਦੇ ਹਾਂ। ਤਾਂ ਇਹ ਅਸੀਂ ਜਿਹੜੀ ਗੱਲਬਾਤ ਹੈ ਇਹ ਅਸੀਂ ਇੱਥੇ ਕਰ ਰਹੇ ਹਾਂ ਬੈਠ ਕੇ, ਖੁੱਲੀ ਚਰਚਾ ਇੱਕ ਤਰ੍ਹਾਂ ਦੀ। ਜਿਵੇਂ ਇਹ ਕਚਹਿਰੀ ਲਾਉਂਦੇ ਰਹੇ ਨੇ ਬਾਈ ਹੋਰੇ, ਇਹ ਕਹਿੰਦੇ ਅਸੀਂ ਕਚਹਿਰੀ ਲਾਉਂਦੇ ਰਹੇ ਹਾਂ, ਅੱਜ ਅਸੀਂ ਵੀ ਇੱਕ ਕਚਹਿਰੀ ਲਾਉਣ ਦੇ ਲਈ ਇਹਨਾਂ ਦੇ ਘਰੇ ਪਹੁੰਚੇ ਹਾਂ। ਇਹ ਕਚਹਿਰੀ ਭਾਨੇ ਸਿੱਧੂ ਨੂੰ ਜਦੋਂ ਚੁੱਕਿਆ ਜਾਂਦਾ ਉਸ ਤੋਂ ਬਾਅਦ ਕਾਫੀ ਚਰਚਾ ਹੁੰਦੀ ਆ ਲੋਕਾਂ ਦੇ ਵਿੱਚ, ਸੋਸ਼ਲ ਮੀਡੀਆ ਤੇ ਮੀਡੀਆ ਦੇ ਉੱਪਰ, ਕਿ ਭਾਨੇ ਸਿੱਧੂ ਦੇ ਨਾਲ ਗਲਤ ਹੋਇਆ। ਇਹ ਨੌਜਵਾਨ ਆ ਅੰਮ੍ਰਿਤਸਰ ਤੋਂ, ਕਹਿੰਦਾ ਬਾਈ ਕਹਿੰਦਾ ਮੈਂ ਆਇਆ ਹੈਗਾ ਤੇ ਕੰਮ ਆ ਜਿਹੜਾ ਕਹਿੰਦਾ ਗੋਆ ਕਰਦਾ। ਉਰੇ ਨੂੰ ਆ ਜਾਓ ਬਾਈ। ਭਾਨੇ ਦੇ ਨਾਲ ਕੀ ਰਿਸ਼ਤਾ ਕੀ ਆ? ਭਾਨੇ ਦੇ ਨਾਲ ਜਿਹੜਾ ਏਡੀ ਦੂਰ ਆ ਗਈ? ਭਾਨੇ ਨਾਲ ਮੇਰੀ ਯਾਰੀ ਦੋਸਤੀ ਮੰਨ ਲਓ, ਭਰਾ ਵੀ ਆ, ਤਾਂ ਸਮਾਜੀ ਸੇਵਕ ਤਾਂ ਸਭ ਨੂੰ ਪਤਾ ਹੀ ਆ। ਅੰਮ੍ਰਿਤਸਰ ਤੋਂ, ਪੰਜਾਬ ਤੋਂ, ਸਾਡੇ ਅੰਮ੍ਰਿਤਸਰ ਤੋਂ ਬਹੁਤ ਦੁਨੀਆ ਨੂੰ ਤਿਆਰ ਆ, ਬਹੁਤ ਮੁੰਡੇ ਤਿਆਰ ਆ। ਪਰ ਕੀ ਹੈ ਕਿ ਜਸਵੀਰ ਭਾਈ ਨੇ ਸ਼ਾਇਦ ਵੀਡੀਓ ਪਾਈ ਹੈ ਕਿ 29 ਤਰੀਕ ਨੂੰ ਕਰਦੇ ਆ ਇਕੱਠ ਪੂਰਾ। ਤਾਂ ਮੈਂ ਤਾਂ ਸਿੱਧਾ ਗੋਆ ਤੋਂ ਸਿੱਧਾ ਇੱਧਰ ਆ ਰਿਹਾ। 2 ਦਿਨ ਪਹਿਲਾਂ, 3 ਦਿਨ ਹੋ ਗਏ ਮੈਨੂੰ ਟ੍ਰੇਨ 'ਚ ਬੈਠੇ ਨੂੰ, ਤੇ ਮੈਂ ਸਿੱਧਾ ਇੱਧਰ ਹੀ ਆਇਆ। ਪਹਿਲੇ ਅੰਮ੍ਰਿਤਸਰ ਅਜੇ ਘਰੇ ਨਹੀਂ ਗਿਆ। ਭਾਨੇ ਦਾ ਕਰਕੇ ਆਏ? ਹਾਂਜੀ, ਭਾਨੇ ਕਰਕੇ ਆਏ। ਉਰੇ ਕਾਹਤੇ ਆਏ ਹੋ? ਹੁਣ ਟ੍ਰੇਨ ਤੇ ਉਰੇ ਵਾਸਤੇ ਆਇਆ ਵਾ, ਬਰਨਾਲੇ ਤੋਂ ਅੰਮ੍ਰਿਤਸਰ। ਹਾਂਜੀ। ਤਾਂ ਇਹ ਅਸੀਂ ਅੱਜ ਜਿਹੜਾ ਇੱਥੇ ਬੈਠੇ ਹੋਏ ਆ ਇਸੇ ਕਰਕੇ
ਬੈਠੇ ਆ ਇੱਥੇ, ਇਹ ਸੁਣਾ ਦਿਓ ਮਾੜਾ ਜਿਹਾ। ਆਵਾਜ਼ ਕਰਦੇ ਮਾੜੀ ਜੀ। ਇਹ ਇੱਧਰ ਇਹ ਕੈਮਰੇ 'ਚ ਰਿਕਾਰਡ ਕਰੀ ਮਾੜਾ ਜਿਹਾ। ਲਵੇ ਕਰ ਲੈ ਜਾ। ਮੈਂ ਕਰ ਦਿੰਦਾ। ਇਹ ਜਿਹੜੀ ਵੀਡੀਓ ਬਣੀ ਆ ਇਸ ਨੂੰ ਦੇਖ ਕੇ ਕੀ ਲੱਗਿਆ ਤੁਹਾਨੂੰ? ਇੱਥੇ ਹੀ ਪਤਾ ਲੱਗਿਆ ਵੀ ਬਾਈ ਨੂੰ ਟੌਰਚ ਕੀਤਾ ਹੈ। ਹਾਂ, ਇਹਨੇ ਦੱਸਿਆ ਵੀ ਮੈਂ ਲਵੇ ਖੜ ਕੇ ਕਟਾ ਕੇ ਆਇਆ। ਹਾਂ, ਲਵੇ ਖੜ ਕੇ ਉਹਦੇ ਸਾਰੇ ਕੱਪੜਾ ਲੀੜਾ ਆਪ ਲਾਇਆ ਇਹਨੇ, ਉਹਦੇ ਪਿੰਡ ਤੇ ਫੁਣਸੇ ਨੇ। ਆਪਾਂ ਤਾਂ ਦੇ ਵਿਚਾਰੇ ਦਾ ਪਿੰਡਾ ਵੀ ਨਹੀਂ ਦੇਖਿਆ ਕਿਤੇ ਜਵਾਕ ਦਾ ਉਹਦਾ। ਹਾਂ, ਇਹੀ ਦੇਖ ਕੇ ਆਇਆ ਸਾਰਾ ਕੁਝ। ਕੁੱਲੜ ਪੀ ਵਾਲੇ ਮੰਗਣਾ ਇਹਦੇ ਫੁਣਸੀਆਂ ਨੇ। ਹਾਂ, ਇਹ ਸਰਕਾਰਾਂ ਸੁੱਤੀਆਂ, ਮੈਨੂੰ ਇਹ ਪਤਾ ਲੱਗ ਰਿਹਾ ਵੀ ਕਿੱਥੇ ਪਈਆਂ ਨੇ ਸੁੱਤੀਆਂ। ਪ੍ਰਾਈਵੇਟ ਬੰਦੇ ਜਾ ਕੇ ਉੱਥੇ ਬੰਦੇ ਕਟਾਈ ਜਾਂਦੇ ਨੇ। 26 ਜਨਵਰੀ ਆ ਰਹੀ ਹੈਗੀ, ਜਿਹੜਾ ਕਿ ਦੇਸ਼ ਦਾ ਮਹੱਤਵਪੂਰਨ ਦਿਨ ਮੰਨਿਆ ਜਾਂਦਾ। ਆਜ਼ਾਦੀ ਤੋਂ ਬਾਅਦ ਸੁਤੰਤਰਤਾ ਦਿਵਸ ਆ ਜਿਹੜਾ ਕਿ ਉਹ ਮੰਨਿਆ ਜਾਂਦਾ ਕਿ 26 ਜਨਵਰੀ ਨੂੰ ਦੇਸ਼ ਦੇ ਲਈ ਬਹੁਤ ਵੱਡਾ ਇੱਕ ਕੋਈ ਲੋਕਤੰਤਰ ਨਹੀਂ ਬਈ ਹੈਗਾ। ਕੀ ਲੋਕਤੰਤਰ ਆ ਬਈ? ਸਾਡਾ ਤਾਂ ਬਹੁਤ 4 ਦਿਨ ਹੋ ਗਏ, ਅੱਜ 5 ਦਿਨ ਹੋ ਗਏ ਸਾਨੂੰ ਫਿਰਦਿਆਂ ਨੂੰ। ਨਾ ਸਾਨੂੰ ਦਿਨ ਦਾ ਪਤਾ ਲੱਗਦਾ, ਨਾ ਰਾਤ ਦਾ ਪਤਾ ਲੱਗਦਾ। ਸਾਡੇ ਦਿਮਾਗ ਹੱਲੇ ਪਏ ਨੇ। ਸਾਨੂੰ ਕੀ ਕਰਾਉਣਾ ਹੀ ਹੈ ਆਜ਼ਾਦੀਆਂ ਤੋਂ? ਜਿਹੜਾ ਕੋਈ ਆਜ਼ਾਦ, ਜੇ ਅਸੀਂ ਕਿਸੇ ਦਾ ਫਾਇਦਾ ਕਰਦੇ ਸਾਨੂੰ ਸਰਕਾਰਾਂ ਫਾਇਦਾ ਨਹੀਂ ਕਰਨ ਦਿੰਦੀਆਂ। ਕੀ ਕਰਾਂਗੇ ਇਹੀ ਜੀ ਆਜ਼ਾਦੀ ਤੋਂ? ਅਫਸੋਸ ਹੁੰਦਾ ਬਹੁਤ, ਜਦੋਂ ਬਹੁਤ ਜ਼ਿਆਦਾ। ਘਰਾਂ ਦੇ ਵਿੱਚ ਝਾੜੂ ਦੇ ਝੰਡੇ ਚੱਲੇ ਜਾਂ ਮਤਲਬ ਇੱਕ ਲਹਿਰ ਚੱਲੀ। ਭਗਵੰਤ ਮਾਨ ਨੇ ਪਿੰਡਾਂ 'ਚ ਜਾ ਕੇ ਕਿਹਾ, ਮੁੱਖ ਮੰਤਰੀ ਨੇ, ਕਿ ਅਸੀਂ ਤੁਹਾਡੇ ਆ, ਤੁਹਾਡੇ ਵਾਂਗ ਰਹਾਂਗੇ, ਤੁਹਾਡੇ ਵਿੱਚੋਂ ਆ। ਅੱਜ ਅਫਸੋਸ ਹੋ ਰਿਹਾ ਉਹ ਗੱਲਾਂ 'ਤੇ? ਬਹੁਤ, ਬਹੁਤ ਜ਼ਿਆਦਾ। ਜਵਾਕਾਂ ਤੇ ਅਤਿਆਚਾਰ, ਮੁੱਖ ਮੰਤਰੀ ਨਾਲ ਭਾਨੇ ਦਾ ਕੀ ਲੇਵਲ ਹੈ ਦੱਸੋ ਜੀ? ਹੈਗਾ ਕੋਈ? ਇੱਕ ਤਾਂ ਬੰਦਾ ਇਹ ਹੁੰਦਾ ਵੀ ਹਾਂ ਭਈ ਉਹ ਬਾਹਲਾ ਉਹ ਹੈ, ਆਪਦਾ ਗਰਾਊਂਡ ਲੈਵਲ ਤੇ ਕੰਮ ਕਰਦੇ ਨੇ। ਠੀਕ ਹੈ, ਕਿਤੇ ਇਨਵੈਸਟੀਗੇਸ਼ਨ ਤਾਂ ਹੋਈ ਹੋਣੀ ਆ ਵੀ ਫੇਰ ਹੀ ਭਾਨੇ ਨੂੰ ਚੁੱਕਿਆ ਗਿਆ। ਐਂ ਥੋੜਾ ਵੀ ਕਾਨੂੰਨ ਵੀ ਆਪਦੇ ਹੱਥ ਦੇ ਵਿੱਚ ਲੈ ਕੇ ਪੁਲਿਸ ਚੁੱਕ ਕੇ ਲੈ ਗਈ ਆ। ਹਾਂ, ਉੱਪਰੋਂ ਪ੍ਰੈਸ਼ਰ ਤਾਂ ਹੈਗੀ ਸੀ ਪੁਲਿਸ ਤੇ ਜੀ। ਪੁਲਿਸ ਤਾਂ ਬਹੁਤ ਅਫਸਰਾਂ ਬੰਦੀਆਂ ਵੀ ਘੰਟੇ ਨੇ ਦੱਸਿਆ ਵੀ ਘੰਟੇ 'ਚ ਲੈ ਕੇ ਆਓ ਇੱਥੇ ਭਾਨੇ ਨੂੰ। ਘੰਟੇ 'ਚ ਗਿਆ ਉੱਥੇ। ਇੱਥੋਂ ਕੀ ਕਹਿ ਕੇ ਲੈ ਕੇ ਗਏ ਆ? ਇੱਥੋਂ ਇਹ ਕਹਿ ਕੇ ਲੈ ਕੇ ਗਏ ਨੇ ਵੀ ਤੁਹਾਨੂੰ, ਤੁਹਾਡੀ ਜਾਨ ਨੂੰ ਖਤਰਾ ਹੈ, ਤੁਹਾਡੇ ਮਗਰ ਬੰਦੇ ਲੱਗੇ ਹੋਏ ਨੇ, ਵੀ ਤੁਹਾਨੂੰ ਗਨਮੈਨ ਦੇਣੇ ਆ। ਠੀਕ ਹੈ, ਧਨੌਲੇ ਵਾਲੀ ਪੁਲਿਸ ਲੈ ਗਈ, ਧਨੌਲੇ ਤੋਂ ਗਾਹਾਂ ਲੁਧਿਆਣੇ ਵਾਲੀ ਪੁਲਿਸ ਲੈ ਗਈ। 7:30 ਵਜੇ ਸਾਨੂੰ ਪਤਾ ਲੱਗਿਆ ਵੀ ਉੱਥੇ ਪਰਚਾ ਪਾਤਾ ਲੁਧਿਆਣਾ ਪੁਲਿਸ ਨੇ। ਠੀਕ ਹੈ, ਫਿਰ ਉਸ ਤੋਂ ਬਾਅਦ ਅਸੀਂ ਆਪਦੀ ਜੋ ਭੱਜ ਦੌੜ ਕਰੀ ਆ, ਉਸ ਤੋਂ ਬਾਅਦ ਕਰੀ ਅਸੀਂ। ਕੌਣ ਕੌਣ ਸੀ ਘਰੇ? ਘਰੇ ਵੀਰਾ ਸੀਗਾ, ਇਹਦੇ ਡੈਡੀ ਸੀਗੇ, ਵੀਰੇ ਦੇ ਮਾਤਾ ਸੀ, ਦਾਦੀ ਮਾਤਾ ਸਾਡੀ। ਬਸ ਐਂ ਬੜਿਆ ਕੇ ਗਿਰਾਂ ਲੈ ਗਏ ਇੱਥੋਂ ਗਾਂ ਦੀ ਗਾਂ। ਹੁਣ ਕੱਲ ਬਈ ਸਾਡੇ ਪਿੰਡ ਲਾਵਗੋ ਕੇ ਆਇਆ ਸੀ ਤੇ ਉੱਥੇ ਇਕੱਠ ਰੱਖਿਆ ਸੀ ਪਿੰਡ ਦੇ ਵਿੱਚ, ਕੋਈ ਲਾਇਬ੍ਰੇਰੀ ਬਣਾਉਣੀ ਹੋਊਗੀ। ਤੇ ਜਦੋਂ ਪਿੰਡ ਦੇ ਬੰਦਿਆਂ ਨੇ ਸਵਾਲ ਪੁੱਛੇ ਉਹਨੂੰ ਵੀ ਭਾਨੇ ਸਿੱਧੂ ਦੇ ਪਰਚਾ ਸਹੀ ਹੈ ਜਾਂ ਗਲਤ ਆ, ਕੋਈ ਜਵਾਬ ਨਹੀਂ ਆਇਆ। ਕਹਿੰਦਾ ਮੈਨੂੰ ਗੱਲ ਦੀ ਨਹੀਂ ਪਤਾ। ਇੱਕ ਭਦੌੜ ਹਲਕੇ ਦਾ ਐਮਐਲਏ ਹੋ ਕੇ ਆਪਦੇ ਹਲਕੇ ਦੇ ਵਿੱਚ ਉਹਨੂੰ ਐ ਨਹੀਂ ਪਤਾ ਵੀ ਕੀ ਹੋ ਰਿਹਾ। ਹੈਨਾ, ਲਾਭ ਦੀ ਸਪੋਰਟ ਬੜੀ ਕਰੀ ਆ ਤੁਸੀਂ ਯਾਰ। ਦੁੱਖ ਵੀ ਅਸੀਂ ਪਾਉਣੇ ਫਿਰ। ਚੰਨੀ ਘੇਰੇ ਸੀ, ਚੰਨੀ ਘੇਰੇ ਸੀ, ਉਹਦਾ ਪਾਪ ਲੱਗ ਗਿਆ। ਦੁੱਖ ਵੀ ਅਸੀਂ ਪਾ ਰਹੇ ਹਾਂ ਬਾਈ। ਜੇ ਲੋਕਾਂ ਨੇ ਸਪੋਰਟ ਕਰੀ ਸੀ ਨਾ, ਫਿਰ ਦੁੱਖ ਵੀ ਤਾਂ ਫਿਰ ਲੋਕ ਹੀ ਪਾ ਰਹੇ ਨੇ ਨਾ। ਹੋਰ ਕੁਛ ਹੈ ਕੋਲੇ ਬੋਲਣ ਨੂੰ? ਕੁਛ ਨਹੀਂ। ਇਸ ਤੋਂ ਬਾਅਦ ਜਿਹਨਾਂ 'ਚ ਕਬਾਈ ਨਹੀਂ ਆਉਂਦਾ ਉਹਨਾਂ 'ਚ ਕੁਛ ਨਹੀਂ ਬੋਲਦੇ ਬਸ। ਤਾਂ ਇਹ ਅਸੀਂ ਗੱਲਾਂ ਬਾਤਾਂ ਸੀ ਜਿਹੜੀਆਂ ਇਹ ਕਰੀਆਂ ਨੇ। ਕੋਸ਼ਿਸ਼ ਕੀਤੀ ਹੈ ਕਿ ਕੇਸ ਕਿਹੜਾ ਹੈਗਾ, ਕਿਵੇਂ ਕੁਛ ਆ, ਕਿ ਭਾਨੇ ਨੂੰ ਕਿਉਂ ਚੁੱਕਿਆ ਗਿਆ। ਅਸੀਂ ਇੱਥੋਂ ਦੇ ਸਰਪੰਚ ਜਿਹੜੇ ਕਿ ਇਹ ਕਿਹਾ ਜਾਂਦਾ ਕਿ ਪਿੰਡ ਦਾ ਜੋ ਸਰਪੰਚ ਹੁੰਦਾ ਉਹ ਪਿੰਡ ਦਾ ਇੱਕ ਮੁੱਖ ਮੰਤਰੀ ਦੇ ਬਰਾਬਰ ਦੀ ਪਹੁੰਚ ਰੱਖਦਾ ਹੁੰਦਾ, ਕਿਉਂਕਿ ਉਹਨੂੰ ਵੀ ਲੋਕਾਂ ਨੇ ਜਿਤਾਇਆ ਹੁੰਦਾ। ਇੱਕ ਲੋਕਤੰਤਰ ਦੇ ਅਧੀਨ ਪਿੰਡ ਦਾ ਸਰਪੰਚ ਵੀ ਵੋਟਾਂ ਰਾਹੀਂ ਬਣਿਆ ਹੁੰਦਾ। ਤੇ ਇਸੇ ਕਰਕੇ ਅਸੀਂ ਇਸ ਪਿੰਡ ਦੇ ਵਿੱਚ ਪਹੁੰਚੇ ਸੀ ਤੇ ਇਸ ਪਿੰਡ ਦੇ ਸਰਪੰਚ ਨਾਲ, ਤੇ ਲੋਹਾ ਖੇੜਾ ਪਿੰਡ ਆ ਉੱਥੋਂ ਦਾ ਸਰਪੰਚ, ਉਸ ਦੇ ਨਾਲ ਜਿਹੜੀ ਕਿ
ਗੱਲਬਾਤ ਕੀਤੀ ਹੈ। ਤਾਂ ਸੋ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਕੋਸ਼ਿਸ਼ ਕਰਾਂਗੇ ਕਿ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲ ਕੀਤੀ ਜਾਵੇ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਇੱਕ ਮੁਲਾਕਾਤ ਲੈ ਕੇ ਤੁਹਾਡੇ ਫਿਰ ਰੂਬਰੂ ਹੋਏ ਹਾਂ। ਇਸ ਮੁਲਾਕਾਤ ਦੇ ਤਹਿਤ ਪਿਛਲੇ ਦਿਨਾਂ ਤੋਂ ਕਾਫੀ ਚਰਚਾ ਰਹੀ ਸੋਸ਼ਲ ਮੀਡੀਆ ਦੇ ਉੱਪਰ, ਜਿਹੜੀ ਕਿ ਚਰਚਾ ਚੱਲੀ ਕਿ ਭਾਨਾ ਸਿੱਧੂ ਪੁਲਿਸ ਦੇ ਵੱਲੋਂ ਚੁੱਕਿਆ ਗਿਆ। ਭਾਨੇ ਸਿੱਧੂ ਦੇ ਉੱਪਰ ਜਿਹੜਾ ਕਿ ਪਰਚਾ ਗਾ ਧਰਾਵਾਂ ਨੇ ਉਹ ਲਗਾ ਦਿੱਤੀਆਂ ਨੇ। ਭਾਨੇ ਸਿੱਧੂ ਦੀ ਜਿਹੜੀ ਵੀਡੀਓ ਆ ਉਹ ਕਾਫੀ ਵਾਇਰਲ ਹੋ ਰਹੀ ਆ ਕਿ ਪੁਲਿਸ ਇੱਕ ਜਵਾਨ ਆ ਜਿਹੜਾ ਉਸ ਨੂੰ ਧੱਕੇ ਦੇ ਨਾਲ ਗੱਡੀ ਦੇ ਵਿੱਚ ਬਿਠਾ ਰਿਹਾ ਤੇ ਭਾਨਾ ਸਿੱਧੂ ਬੋਲ ਰਿਹਾ ਹੈਗਾ। ਇਸ ਨੂੰ ਲੈ ਕੇ ਅੱਜ ਅਸੀਂ ਉਹਨਾਂ ਦੇ ਪਿੰਡ ਪਹੁੰਚੇ ਹਾਂ। ਕੋਟਦੁਨਾ ਪਿੰਡ ਪੈ ਜਾਂਦਾ। ਤਾਂ ਬਾਈ ਸਰਪੰਚ ਸਾਡੇ ਨਾਲ ਮੌਜੂਦ ਆ, ਸਰਬਜੀਤ ਸਿੰਘ ਸਰਬਾ, ਬਾਈ ਜੱਗੀ ਲੋਹਾ ਖੇੜਾ ਮੌਜੂਦ ਆ ਤੇ ਹੋਰ ਜਿਹੜੇ ਕਿ ਉਹਨਾਂ ਦੇ ਪਿੰਡ ਦੇ ਨੌਜਵਾਨ ਨੇ ਉਹ ਵੀ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਭਾਨੇ ਦਾ ਕੀ ਰੌਲਾ ਸੀ? ਕਿਉਂ ਭਾਨੇ ਨੂੰ ਇੰਨੀ ਛੇਤੀ ਫੇਰ ਚੁੱਕ ਲਿਆ ਜਿਹੜਾ ਪੁਲਿਸ ਨੇ? ਜਿਵੇਂ ਕਹਿੰਦੇ ਕਿ ਭਾਨਾ ਤਾਂ ਬਹੁਤ ਚੰਗੇ ਕੰਮ ਕਰ ਰਿਹਾ ਸੀ ਇਸ ਵਾਰ। ਅਸਲ ਜਿਹੜੀਆਂ ਸਰਕਾਰਾਂ ਨੇ, ਸਰਕਾਰਾਂ ਨਹੀਂ ਚਾਹੁੰਦੀਆਂ ਵੀ ਕਿਤੇ ਕਚਹਿਰੀ ਲੱਗੇ। ਸਰਕਾਰਾਂ ਨਹੀਂ ਚਾਹੁੰਦੀਆਂ ਵੀ ਭਾਨੇ ਦਾ ਨਾਂ ਬਣੇ, ਭਾਨਾ ਕੰਮ ਕਰਾਵੇ। ਸਰਕਾਰਾਂ ਚਾਹੁੰਦੀਆਂ ਵੀ ਸਾਡੀ ਕਚਹਿਰੀ 'ਚ ਲੋਕ ਆਉਣ ਜੀ। ਪਰ ਲੋਕ ਸਰਕਾਰਾਂ ਦੀ ਕਚਹਿਰੀ ਦੇ ਵਿੱਚ ਜਾ ਕੇ ਅੱਕ ਚੁੱਕੇ ਨੇ। ਕਿਸੇ ਨੂੰ ਇਨਸਾਫ ਨਹੀਂ ਮਿਲਿਆ। ਨੰਬਰ 1 ਜਿਹੜਾ ਏਜੰਟਾਂ ਤੋਂ ਪੈਸੇ ਕਢਾਉਣੇ ਆ, ਏਜੰਟ ਨਾ ਤਾਂ ਪੁਲਿਸ ਦੀ ਗੱਲ ਸੁਣ ਰਹੇ ਨੇ ਜੀ ਕਿ ਉਹ ਸਹੀ ਤਰੀਕੇ ਨਾਲ ਕਾਰਵਾਈ ਨਹੀਂ ਹੋ ਰਹੀ। ਜਦੋਂ ਲੋਕ ਸਾਡੇ ਲਈ ਮਾਵਾਂ ਸਾਡੀਆਂ ਇੱਥੇ ਆਉਂਦੀਆਂ ਨੇ, ਆ ਕੇ ਸਾਡੇ ਰੋਂਦੀਆਂ ਨੇ, ਉਹ ਰੋ ਕੇ ਉਹਨਾਂ ਦਾ ਦਰਦ ਸਾਤੋਂ ਸਹਿਆ ਨਹੀਂ ਜਾਂਦਾ। ਜਦੋਂ ਅਸੀਂ ਪੱਤਰਕਾਰ ਉਹਨਾਂ ਨੂੰ ਏਜੰਟਾਂ ਨੂੰ ਅਸੀਂ ਫੋਨ ਲਾਉਂਦੇ ਆ ਤਾਂ ਏਜੰਟ ਮੰਨ ਲਵੇ ਉਹ ਸਾਡੇ ਫੋਨ ਤੇ ਕਹੇ ਤੋਂ ਹੀ ਪੈਸੇ ਦੇ ਦਿੰਦੇ ਆ। ਇਹਨਾਂ ਨੂੰ ਹਾਜ਼ਮ ਨਹੀਂ ਹੋ ਰਿਹਾ ਇਹ ਵੀ ਇਹ ਕਚਹਿਰੀਆਂ ਕਿਉਂ ਲੱਗਣ ਲੱਗੀਆਂ, ਲੋਕਾਂ ਦੇ ਪੈਸੇ ਕਿਉਂ ਮੁੜ ਗਏ। ਕਰੋੜਾਂ ਰੁਪਈਆਂ ਦੇ ਹਿਸਾਬ ਨਾਲ ਅਸੀਂ ਸਾਡੇ ਲਈ ਸਾਰਾ ਸਿਸਟਮ ਪਿਆ ਉਹ, ਠੀਕ ਹੈ। 29 ਤਰੀਕ ਤੋਂ ਬਾਅਦ ਅਸੀਂ ਉਹ ਸਾਰਾ ਦਿਖਾਵਾਂਗੇ ਵੀ ਜਿਹੜੇ ਲੋਕਾਂ ਦੇ ਪੈਸੇ ਮੁੜੇ ਨੇ ਉਹ ਵੀ ਆਉਣਗੇ, ਆਈ ਵੀ ਜਾਂਦੇ ਨੇ, ਵੀਡੀਓ ਪਈ ਵੀ ਜਾਂਦੀਆਂ ਨੇ। ਇਹ ਗੱਲ ਹੈ ਜੀ। ਬਈ ਜੱਗੀ, ਜਿਵੇਂ ਤੁਸੀਂ ਵੀ ਕਾਫੀ ਐਕਟਿਵ ਰਹਿੰਦੇ ਹੋ ਸੋਸ਼ਲ ਮੀਡੀਆ ਦੇ, ਤੁਸੀਂ ਵੀ ਹਰੇਕ ਗੱਲ ਦੇ ਉੱਪਰ ਬੋਲਣ ਦੀ ਕੋਸ਼ਿਸ਼ ਕਰਦੇ ਹੋ ਜਿਹੜੀ ਸਮਾਜ ਦੇ ਵਿੱਚ ਵਿਚਰਦੇ ਹੋ। ਜਿਵੇਂ ਤੁਹਾਡੇ ਵੱਲੋਂ ਸਕੀਮਾਂ ਵੀ ਚਲਾਈਆਂ ਗਈਆਂ, ਜਿਵੇਂ ਕਿ ਅਸੀਂ ਕੁੜੀਆਂ ਦੇ ਵਿਆਹ ਸ਼ਾਦੀਆਂ ਕਰਾਂਗੇ ਜਾਂ ਕੁੜੀਆਂ ਨੂੰ ਸਗਨ ਸਕੀਮਾਂ ਦੇਵਾਂਗੇ, ਹੈ ਨਾ। ਸ਼ਾਇਦ ਪੰਜਾਬ ਦੇ ਵਿੱਚ ਪਹਿਲੇ ਸਰਪੰਚ ਹੋਵੋਗੇ ਤੁਸੀਂ ਜਿਹੜੀ ਇਹ ਗੱਲ ਮੂਹਰੇ ਲੱਗ ਕੇ ਕਰੀ। ਪਰ ਅੱਜ ਭਾਨਾ ਵੀ ਉਹੀ ਗੱਲਾਂ ਕਰ ਰਿਹਾ ਸੀ। ਭਾਨੇ ਨੂੰ ਚੁੱਕ ਕੇ ਲੈ ਗਈ ਪੁਲਿਸ। ਤੁਸੀਂ ਅੱਜ ਇਹਨਾਂ ਦੇ ਪਿੰਡ ਪਹੁੰਚੋ, ਇਹਨਾਂ ਦੇ ਘਰ ਬੈਠੇ ਹੋ। ਕੀ ਕੋਈ ਐਲਾਨ ਕਰਨ ਆਏ ਹੋ ਜਾਂ ਕੋਈ? ਇੱਕ ਆਉਣੀ ਹੈ ਨਾ, ਸਾਡੇ ਪਿੰਡਾਂ ਦੇ ਆਪਸੀ ਸੰਬੰਧ ਨੇ, ਲਾਗੇ ਪਿੰਡ ਹੈਗਾ। ਜੋ ਹੋਇਆ ਗਲਤ ਹੋਇਆਗਾ। ਭਾਨਾ ਵਧੀਆ ਕੰਮ ਕਰ ਰਿਹਾ ਸੀ ਨਾ। ਇਹਦਾ ਜੋ ਏਜੰਟਾਂ ਤੋਂ ਪੈਸੇ, ਆਪਾਂ ਜੇ ਪੁਲਿਸ ਕੋਲ ਜਾਵਾਂਗੇ ਨਾ, ਏਜੰਟ ਨਹੀਂ ਰਾਹ ਦਿੰਦੇ। ਵੱਧ ਤੋਂ ਵੱਧ ਪੁਲਿਸ ਉਹਨਾਂ ਦੇ ਪਰਚਾ ਪਾਊਗੀ, ਬਾਹਰ ਦੀ ਬਾਹਰ ਜ਼ਮਾਨਤਾਂ ਹੋ ਜਾਂਦੀਆਂ ਨੇ। ਪਰ ਭਾਨੇ ਦਾ ਨਾਂ ਸੋਸ਼ਲ ਮੀਡੀਆ ਤੇ ਹੋਣ ਕਰਕੇ ਨਾ ਏਜੰਟ ਇਹਦੇ ਤੋਂ ਡਰਦੇ ਆ ਵੀ ਜੇ ਅਸੀਂ ਭਾਨੇ ਦੇ ਕਹੇ ਤੋਂ ਪੈਸੇ ਨਾ ਵਾਪਸ ਕਰੇ ਤਾਂ ਖੌਰੇ ਆ ਕੇ ਸਾਡੇ ਉਲਟ ਵੀਡੀਓ ਪਾ ਗਿਆ ਉਹ, ਤਾਂ ਮੁੜ ਕੇ ਉਹਨਾਂ ਕੋਲੇ ਕੋਈ ਵੀ ਬਾਹਰ ਜਾਣ ਵਾਲਾ ਗਾਹਕ ਨਹੀਂ ਫਸਣਾ ਹੈਗਾ। ਇਹੀ ਡਰ ਕਾਰਨ ਲੋਕ ਭਾਨੇ ਕੋਲੇ ਆਉਣ ਲੱਗ ਗਏ। ਜਿਹੜਾ ਵੀ ਇਹਦੇ ਕੋਲੇ ਆਉਂਦਾ ਹਰੇਕ ਦੇ ਪੈਸੇ ਵਾਪਸ ਹੋਏਗੇ। ਮੈਂ ਵੀ ਇੱਕ ਦੋ ਕੇਸ ਇਹੋ ਜਿਹੇ ਭੇਜਿਆ ਜਿਨ੍ਹਾਂ ਦੇ ਭਾਨੇ ਦੇ ਫੋਨ ਕਰਕੇ ਪੈਸੇ ਵਾਪਸ ਹੋ ਗਏ। ਹੁਣ ਏਜੰਟਾਂ ਦਾ ਪੁਲਿਸ ਨਾਲ ਬਈ ਕੀ ਚੱਲਦਾ ਕੋਈ ਪਤਾ ਨਹੀਂ ਹੈਗਾ। ਜਿਹੜਾ ਵੀ ਇੰਨਾ ਜਾਣੀ ਕਿ ਉਹਨੂੰ ਜਿਵੇਂ ਨੂੜਿਆ ਜਾਣਾ, ਬਾਹਾਂ ਜਿਹੀਆਂ ਫੜ ਕੇ ਲੈ ਗਏ ਨੇ। ਐ ਤਾਂ ਕੋਈ ਅੱਤਵਾਦੀ ਨੂੰ ਵੀ ਨਹੀਂ ਫੜਦਾ ਹੈਗਾ ਜਿਵੇਂ ਉਹਨੂੰ ਲੈ ਗਏ ਨੇ। ਗਲਤ ਗੱਲ ਆ ਪੁਲਿਸ ਦੀ ਇਹ। ਜਿਵੇਂ ਭਾਨੇ ਨੂੰ ਦੱਬਿਆ ਗਿਆ, ਗੱਡੀ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਗਈ, ਭਾਨਾ ਬੋਲ ਰਿਹਾ ਸੀ। ਉਹ ਭੱਜਣ ਤਾਂ ਲੱਗਿਆ ਨਹੀਂ ਕੋਈ। ਜੇ ਕੋਈ ਬੋਲਦਾ ਦੋ ਸ਼ਬਦ ਬੋਲ ਕੇ ਜਾਂਦਾ, ਦੱਸਦਾ ਮੇਰੇ ਨਾਲ ਕੀ ਬੀਤ ਰਹੀ ਹੈਗੀ। ਜਾਣੀ ਕਿ ਕੁਝ ਨਾ ਕੁਝ ਉਹਦੇ ਨਾਲ ਹੋਇਆ ਜੋ ਦੱਸਣ ਨਹੀਂ ਦੇ ਰਹੇ ਉਹਨੂੰ। ਮਜਬੂਰ ਕੀਤਾ ਵੀ ਧੱਕੇ ਨਾਲ ਗੱਡੀ 'ਚ ਬਿਠਾ ਕੇ ਲੈ ਕੇ। ਗਲਤ ਆ ਇਹ ਗੱਲ। ਬਈ ਸਰਵੇ ਭਾਨੇ ਦੇ ਉੱਪਰ ਇਲਜ਼ਾਮ ਲੱਗੇ, ਕਹਿੰਦੇ 10,000 ਰੁਪਇਆ ਮੰਗਦਾ ਸੀ ਇਹ। ਹਾਂਜੀ, ਵੀ 10,000 ਰੁਪਇਆ ਫੋਨ ਕਰਕੇ ਲੱਗਦਾ ਵੀ ਮੰਗ ਸਕਦਾ ਬਈ ਸਬੂਤ। ਇਹ ਗੱਲਾਂ ਕਰਦਿਆਂ ਨੂੰ ਵੀ ਸ਼ਰਮ ਆਉਂਦੀ। 10,000 ਰੁਪਏ ਵਾਲੀਆਂ ਗੱਲਾਂ ਕਰਦਿਆਂ ਨੂੰ ਵੀ ਸ਼ਰਮ ਆਉਂਦੀ ਵੀ 10,000 ਰੁਪਇਆ ਮੰਗੂ। ਜਿਹੜੀ ਲੇਡੀਜ਼ ਨੇ ਪਰਚਾ ਕਰਾਇਆ ਭਾਨੇ ਤੇ, ਉਹ ਅੱਜ ਤੱਕ ਪੁਲਿਸ ਨੂੰ ਥਿਆ ਹੀ ਨਹੀਂ। ਨਾ ਉਹਦੇ ਲਵੇ ਕੋਈ ਏਜੰਟ ਵਾਲਾ ਲਾਇਸੈਂਸ ਹੈ, ਕੁਝ ਵੀ ਨਹੀਂ ਹੈਗਾ ਉਹਦੇ ਲਵੇ। ਕੱਲੀਆਂ ਇੱਕ ਲੋਕਾਂ ਤੇ ਚੇਪੀਆਂ ਲਾਉਂਦੀ ਸੀ ਉਹ, ਠੀਕ ਹੈ। ਉਹਨੂੰ ਅੱਜ ਤੱਕ ਉਹਦਾ ਇਹ ਨਹੀਂ ਨਾਂ ਨਿਸ਼ਾਨ ਹੀ ਨਹੀਂ ਪਤਾ ਵੀ ਰਹਿੰਦੀ ਕਿੱਥੇ ਆ ਉਹ। ਉਹਦੇ ਮਗਰ ਲੱਗ ਕੇ ਪੁਲਿਸ ਨੇ ਪਰਚਾ ਕਰਤਾ, ਠੀਕ ਹੈ। ਪੁਲਿਸ ਨੂੰ ਅੱਜ ਤੱਕ ਨਹੀਂ ਥਈ ਉਹ ਵੀ ਹੈ ਕਿੱਥੇ ਆ ਉਹ। ਇਹ ਚੀਜ਼ਾਂ ਨੇ। ਕਹਿੰਦੇ ਭਾਨਾ ਗਲਤ ਵੀ ਬੋਲ ਜਾਂਦਾ ਸੀਗਾ। ਬਈ ਜਦੋਂ ਕੋਈ ਏਜੰਟ ਗਲਤ ਬੋਲਦਾ ਹੈਗਾ, ਹੁਣ ਤੁਹਾਡੇ ਸਾਹਮਣੇ ਕੋਈ ਏਜੰਟ ਹੈਗਾ, ਉਹ ਠੱਗਾ ਪਤਾ ਨਹੀਂ ਕਾਂਗਰਸ ਦਾ ਕੋਈ ਲੀਡਰ ਹੋਊਗਾ, ਉਹ ਭਾਨੇ ਨੂੰ ਗਲਤ ਬੋਲਿਆ, ਭਾਨਾ ਉਹਨੂੰ 1-2 ਮਿੰਟ ਸੁਣੀ ਗਿਆ, ਫਿਰ ਕਿੰਨਾ ਕੁ ਟਾਈਮ ਸੁਣਦਾ? ਜੇ ਮੈਂ ਤੁਹਾਨੂੰ ਗਲਤ ਬੋਲੂੰ ਤੁਸੀਂ ਕਿੰਨਾ ਕੁ ਟਾਈਮ ਸੁਣੋਗੇ? ਨਹੀਂ ਸੁਣਦੇ ਨਾ। ਨਹੀਂ ਭਾਨੇ ਨੂੰ ਸੁਣੀ ਗਲਤ। ਪੇਸ਼ੈਂਸ ਤਾਂ ਹੋਣੀ ਚਾਹੀਦੀ ਇੱਕ।
ਕਿਵੇਂ ਬਈ ਪੇਸ਼ੈਂਸ ਤਾਂ ਹੋਣੀ ਚਾਹੀਦੀ ਹੈ ਵੀ ਹਾਂ ਰੁਕ ਕੇ ਚਲੋ ਬੰਦਾ ਬੋਲ ਰਿਹਾ ਮੂਰਲਾ ਆਪਾਂ ਥੋੜਾ ਉਹਦੇ ਵਰਗੇ ਬਣਾਂਗੇ ਬਈ, ਉਹ ਵੀ ਇਨਸਾਨ ਹੈਗਾ। ਹਾਂ ਹੁਣ ਜਦੋਂ ਉਹ ਗਾਲਾਂ ਕੱਢ ਰਿਹਾ ਭਾਨੇ ਨੂੰ, ਭਾਨਾ ਨੂੰ ਗਲਤ ਬੋਲਿਆ ਮੰਨਦੇ ਆ, ਪਰ ਬੋਲਿਆ ਪਹਿਲਾਂ ਕੌਣ ਬੋਲਿਆ ਗਲਤ? ਭਾਨੇ ਨੇ ਕੋਈ ਉਹਨੂੰ ਕੰਮ ਨੂੰ ਫੋਨ ਕੀਤਾ ਨਾ, ਪੈਸੇ ਲੈਣੇ, ਪੈਸੇ ਲੈਣ ਵਾਸਤੇ ਫੋਨ ਕੀਤਾ ਹੈਗਾ। ਕਿਸੇ ਦੇ ਗਰੀਬ ਦੇ ਰੁਪਈਏ ਨੇ ਫਸੇ ਹੋਏ ਨੇ ਨਾ, ਤੁਸੀਂ ਆਪ ਦੇਖ ਲਓ ਏਜੰਟ ਰੁਪਈਏ ਖਾ ਜਾਂਦੇ, ਮੁੜ ਕੇ ਮੋੜਦੇ ਨਹੀਂ, ਗੇੜੇ ਮਰਵਾਈ ਜਾਂਦੇ ਆ। ਨਾਲ ਦੀ ਨਾਲ ਜ਼ਮਾਨਤ ਹੈਗੀ ਆ ਬਾਹਰ ਦੀ, ਬਾਹਰ 420 ਦਾ ਪਰਚਾ ਕਰੂ ਪੁਲਿਸ ਵੱਧ ਤੋਂ ਵੱਧ ਉਹਨਾਂ ਤੇ। ਤੇ ਭਾਨੇ ਦੇ ਕਹੇ ਤੋਂ ਰੁਪਈਏ ਲੋਕਾਂ ਦੇ ਮਿਲਦੇ ਆ ਬਈ, ਇਦੋਂ ਵਧੀਆ ਕੀ ਗੱਲ ਹੈਗੀ? ਪਹਿਲਾਂ ਨਹੀਂ ਬਾਈ ਬੋਲਦਾ, ਪਹਿਲਾਂ ਨਹੀਂ, ਜਮੀ ਨਹੀਂ ਬੋਲਦਾ ਪਹਿਲਾਂ ਤਾਂ ਉਹ। ਜਦੋਂ ਉਹਨੂੰ ਏਜੰਟ ਮੂਹਰੋਂ ਰਾਹ ਨਹੀਂ ਦਿੰਦੇ ਫਿਰ ਉਹ ਜਜ਼ਬਾਤੀ ਹੋ ਜਾਂਦਾ ਵੀ ਯਾਰ ਇੱਕ ਤਾਂ ਠੱਗੀ ਮਾਰੀ ਬੈਠਾ ਤੂੰ, ਇੱਕ ਤੂੰ ਪੈਸੇ ਨਹੀਂ ਦੇ ਰਿਹਾ, ਉੱਤੋਂ ਰੋਹ ਮਾਰਦਾ, ਫਿਰ ਉਹ ਜਜ਼ਬਾਤੀ ਹੋ ਜਾਂਦਾ, ਉਹਨੂੰ ਫਿਰ ਝੜਦਾ ਉਹ। ਬਹੁਤ ਏਜੰਟਾਂ ਨੇ ਸਾਡੇ ਨਾਲ, ਮੈਂ ਵੀ ਇੱਥੇ ਬੈਠਣਾ ਕਚਹਿਰੀ 'ਚ ਬਹਿਣਾ ਹੁੰਦਾ, ਬਹੁਤ ਏਜੰਟਾਂ ਸਾਡੀ ਪਿਆਰ ਨਾਲ ਗੱਲ ਸੁਣਦੇ ਨੇ। ਇੱਥੇ ਤੱਕ ਕਿ ਜਿਹਦਾ ਮਤਲਬ ਵੀ 4 ਲੱਖ ਰੁਪਈਆ, ਉਹ ਲੱਖ ਰੁਪਈਆ ਕੱਟ ਕੇ ਵੀ ਅਸੀਂ ਕਹਿ ਦਿੰਦੇ ਵੀ ਜੇ ਤੇਰਾ ਖਰਚਾ ਹੋ ਗਿਆ ਤਾਂ ਲੱਖ ਰੁਪਈਆ ਕੱਟ ਕੇ ਤੂੰ ਸਾਨੂੰ 3 ਲੱਖ ਰੁਪਈਆ ਦੇ ਦੇ, ਉਹਦੇ ਵੀ ਅਸੀਂ ਕਿਸ਼ਤਾਂ ਬਣਾ ਦਿੰਦੇ ਹੁੰਦੇ ਆ। ਜਿਹੜਾ ਸਾਡੇ ਨਾਲ ਸਹੀ ਏਜੰਟ ਚੱਲਦਾ ਵੀ ਯਾਰ ਤੂੰ 2.5 ਲੱਖ ਰੁਪਈਆ ਹੁਣ ਦੇ ਦੇ, 2 ਮਹੀਨੇ ਨੂੰ ਦੇ ਦੀ, 2 ਮਹੀਨੇ ਨੂੰ ਦੇ ਦੀ, ਅਸੀਂ ਉਹਦੀਆਂ ਵੀ ਕਿਸ਼ਤਾਂ ਬਣਾ ਦਿੰਦੇ ਹੁੰਦੇ ਆ। ਜਿਹੜਾ ਸਾਡੇ ਨਾਲ ਸਹੀ ਏਜੰਟ ਚੱਲਦਾ, ਉਹ ਜਿਹੜੇ ਲੋਕਾਂ ਤੋਂ ਅਸੀਂ ਪੈਸੇ ਦਵਾਏ ਨੇ, ਉਹ ਸਾਡੇ ਨਿਮਰਤਾ ਨਾਲ ਹੀ ਗੱਲ ਕਰੀਏ, ਨਿਮਰਤਾ ਨਾਲ ਹੀ ਅਸੀਂ ਗੱਲ ਕਰੀਏ, ਤਾਂ ਕਰਕੇ ਉਹ ਲੋਕਾਂ ਦੇ ਪੈਸੇ ਮੁੜੇ ਨੇ। ਉਹ ਜਿਹੜੀ ਤੁਸੀਂ ਸਰਕਾਰਾਂ ਦੀ ਕਚਹਿਰੀ ਦੀ ਗੱਲ ਕਰੀ ਸੀ, ਕੀ ਸਰਕਾਰਾਂ ਇਹ ਕੰਮ ਕਰ ਨਹੀਂ ਸਕਦੀਆਂ ਜਿਹੜਾ ਭਾਨਾ ਕਰ ਰਿਹਾ ਹੈਗਾ? ਕਰ ਸਕਦੀਆਂ ਨੇ ਬਈ, ਸਰਕਾਰਾਂ ਪੁਲਿਸ ਕਰ ਸਕਦੀ ਹੈਗੀ, ਪਰ ਕਾਨੂੰਨ ਹੀ ਇਹੋ ਜਿਹਾ ਹੈ ਨਾ ਵੀ ਕਾਨੂੰਨ ਮੁਤਾਬਕ ਪੁਲਿਸ ਧੱਕੇ ਨਾਲ ਵੀ ਨਹੀਂ ਕਿਸੇ ਤੋਂ ਦਬਾ ਸਕਦੀ, ਨਾ ਹੀ ਕਿਸੇ ਦੀ ਕੋਈ ਪ੍ਰਾਪਰਟੀ ਜ਼ਬਤ ਕਰ ਸਕਦੀ ਹੈਗੀ। ਸਰਕਾਰਾਂ ਨੇ ਪੁਲਿਸ ਨੂੰ ਬਈ ਦੱਬੇ ਹੀ ਬੜੇ ਕਸੂਤੇ ਥਾਂ ਹੋਇਆ ਵੀ ਜਿਵੇਂ ਸਰਕਾਰਾਂ ਕਹਿੰਦੀਆਂ ਨੇ ਉਵੇਂ ਚੱਲ ਰਹੀ ਹੈ। ਫਿਰ ਭਾਨੇ ਨੂੰ ਕਿਹਨੇ ਹੱਕ ਦਿੱਤਾ ਕਿ ਤੁਸੀਂ ਆਹ ਕੰਮ ਕਰੋ? ਜਾਂ ਬਈ ਲੋਕ ਆਪਣੇ ਆਪ ਆਉਂਦੇ ਆ, ਪਰਮਾਤਮਾ ਨੇ ਹੱਕ ਦਿੱਤਾ ਹੈਗਾ। ਜੇ ਲੋਕ ਚੱਲ ਕੇ ਆਉਂਦੇ ਆ ਨਾ ਇੱਥੇ, ਕੋਈ ਭਾਨਾ ਪਿੰਡਾਂ 'ਚ ਤਾਂ ਫਿਰਦਾ ਨਹੀਂ ਮੈਂ ਤੁਹਾਡੇ ਪੈਸੇ ਵਾਪਸ ਕਰਾਉਣਾ ਆ ਦੂੰ ਮੇਰੇ ਕੋਲੇ, ਉਹਦਾ ਲੋਕ ਸੋਸ਼ਲ ਮੀਡੀਆ ਤੇ ਵੀਡੀਓ ਪਈ ਜਾਂਦੀ ਆ ਬਈ ਜਿਹੜਾ ਹੁਣ ਦੁੱਖ 'ਚ ਅਗਲਾ ਆਉਂਦਾ ਹੀ ਹੈਗਾ। ਅੱਜ ਕਿੰਨੇ ਕੁ ਜਾਣੇ ਖੜੇ ਨੇ ਪੈਸਿਆਂ ਜਿਨ੍ਹਾਂ ਦੇ ਦਵਾਏ ਨੇ? ਪੈਸੇ ਵਾਲ ਤਾਂ ਹੁਣ ਲੋਕਾਂ ਨੂੰ ਲਗਭਗ ਪਤਾ ਹੀ ਲੱਗ ਗਿਆ ਵੀ ਭਾਨਾ ਅੰਦਰ ਆ। ਕੋਈ ਮੰਨ ਲਓ ਜਿਨ੍ਹਾਂ ਦੇ ਦਵਾਏ ਨੇ ਲੋਕ ਬਹੁਤ ਆਉਂਦੇ ਨੇ। ਜੰਮੂ ਕਸ਼ਮੀਰ ਤੋਂ ਮੁੰਡਾ ਆਇਆ ਛੱਡ ਲਵੇ, ਜੰਮੂ ਕਸ਼ਮੀਰ ਤੋਂ ਮੁੰਡੇ ਆਉਂਦੇ ਨੇ ਜਿਹੜੇ ਇਹਦੀ ਲਪੇਟ 'ਚ ਆਏ ਹੋਏ ਨੇ ਏਜੰਟਾਂ ਦੀ। ਨਹੀਂ ਤੁਹਾਡੇ ਨਾਲ ਕਿੰਨੇ ਕੁ ਖੜੇ ਨੇ ਵੀ ਭਾਨਾ ਅੰਦਰ ਹੋ ਗਿਆ ਤੇ ਅੱਜ ਅਸੀਂ ਭਾਨੇ ਦੀ ਜਾ ਕੇ ਆਵਾਜ਼ ਬੁਲੰਦ ਕਰੀਏ, ਭਾਨੇ ਦੀ ਸਪੋਰਟ ਕਰੀਏ? 29 ਤਰੀਕ ਨੂੰ ਪਤਾ ਲੱਗੂ ਜੀ, 29 ਨੂੰ ਪਤਾ ਲੱਗਣਾ। ਹਾਂ 29 ਤਰੀਕ ਨੂੰ ਲੋਕ ਦੱਸਣਗੇ। ਲੋਕਾਂ ਦਾ ਬਹੁਤ ਵੱਡਾ ਸਾਡਾ ਹੰਗਾਰਾ ਹੈਗਾ, ਫੋਨਾਂ ਤੇ ਦਿਨ ਰਾਤ ਇੱਕ ਕਰਿਆ ਪਿਆ ਵੀ ਅਸੀਂ ਭਈ ਬਹੁਤ ਜ਼ਿਆਦਾ ਵੱਡਾ ਭਾਰੀ ਇਕੱਠ ਹੋਣਾ। ਕਿਉਂਕਿ ਫੋਨਾਂ ਦੇ ਤਾਂ ਇੱਕ ਤੁਸੀਂ ਵੀ ਸੋਸ਼ਲ ਮੀਡੀਆ ਚਲਾਉਂਦੇ ਹੋ, ਥੱਲੇ ਕਹਿੰਦੇ ਨੇ ਬਈ ਸਹੀ ਕੰਮ ਆ, ਚੱਕ ਦੇ ਫੱਟੇ, ਸਹੀ ਗੱਲ ਆ, ਕਰਦੇ ਕੰਮ ਓਕੇ ਆ, ਗੋਡਾ। ਕਮੈਂਟਾਂ ਦੇ ਵਿੱਚ ਤਾਂ ਬਹੁਤ ਅਜਿਹਾ ਕੁਝ ਦੇਖਣ ਨੂੰ ਮਿਲ ਜਾਂਦਾ, ਪਰ ਅਸਲੀਅਤ ਕੁਝ ਹੋਰ ਹੁੰਦੀ ਹੈ। ਬਈ ਅੱਜ ਵੀ 100 ਬੰਦਾ ਖੜਾ ਨਾ, ਜਿੱਦਣ ਇਕੱਠ ਰੱਖਿਆ ਉਦੋਂ ਦਾ ਪਤਾ ਨਹੀਂ ਕਿੰਨਾ ਇਕੱਠ ਹੋਊਗਾ। ਹੁਣ ਤੁਸੀਂ ਦੇਖ ਕੇ ਆਏ ਹੋ ਉਹ ਵੀ ਕਿੰਨੇ ਬੰਦੇ। ਲੋਕਾਂ ਨੂੰ ਰੋਕ ਕੇ ਰੱਖਿਆ ਹੋਇਆ ਬਈ ਵੀ ਹਜੇ ਆਓ ਨਾ, ਸਾਨੂੰ ਕੱਲ ਆਉਣ ਦਿਓ। ਲੋਕ ਕਹਿੰਦੇ ਨੇ ਸਾਨੂੰ ਦੱਸੋ ਅਸੀਂ ਕਿੱਥੇ ਆਈਏ, ਅਸੀਂ ਰੋਕ ਕੇ ਰੱਖਿਆ ਹੋਇਆ ਵੀ ਕਿਹੜਾ ਬਾਈ ਦਾ ਸਿਸਟਮ ਜਿਹੜਾ ਬਣਾਇਆ 3-4 ਦਿਨ ਲੱਗ ਗਏ ਸਾਨੂੰ ਬਣਾਉਂਦਿਆਂ ਨੂੰ ਸਿਸਟਮ ਨੂੰ, ਵੀ ਅਸੀਂ ਹਜੇ ਕਿਸੇ ਨੂੰ ਕਾਲ ਹੀ ਨਹੀਂ ਦਿੱਤੀ। ਹੁਣ 29 ਤਰੀਕ ਦੀ ਵੀ ਸਾਨੂੰ ਲੋਕਾਂ ਨੇ ਫੋਨ ਕਰਕੇ ਵੀ ਸਾਨੂੰ ਕਿਉਂ ਨਹੀਂ ਸੱਦ ਰਹੇ, ਗੱਲ ਕੀ ਹੈ? ਅਸੀਂ 29 ਤਰੀਕ ਦੀ ਵੀ ਕਾਲ ਤਾਂ ਦਿੱਤੀ ਹੈ ਵੀ ਯਾਰ ਲੋਕਾਂ ਨੂੰ ਵੀ ਆਪਾਂ ਮਾੜਾ ਮੋਟਾ ਉਹ ਕਰੀਏ। ਜਿਹੜੇ ਇਲਜ਼ਾਮ ਲੱਗੇ ਭਾਨੇ ਤੇ ਉਹਨਾਂ ਦੇ ਵਿੱਚੋਂ ਕਿੰਨੇ ਕੁ ਸਹੀ ਨੇ? ਜਿਹੜੇ ਹੁਣ ਮੰਨ ਲਾ ਵੀ ਭਾਨੇ ਨੂੰ ਕਹਿੰਦੇ ਵੀ 10,000 ਰੁਪਇਆ ਲਿੱਤਾ, ਭਾਨਾ 2 ਦਿਨ ਰਿਮਾਂਡ ਤੇ ਰਿਹਾ, 2 ਦਿਨ ਰਿਮਾਂਡ ਚੱਲੀ ਗਿਆ। ਜੇ ਏਜੰਟਾਂ ਤੋਂ ਪੈਸੇ ਭਾਨੇ ਨੇ ਲੈਤੇ ਹੁੰਦੇ ਤਾਂ ਉੱਥੇ ਏਜੰਟ ਪਹੁੰਚਦੇ, ਥਾਣੇ ਦੇ ਮੂਹਰੇ ਧਰਨਾ ਲਾਉਂਦੇ। ਕੋਈ ਕਹਿੰਦਾ ਮੈਥੋਂ 5 ਲੱਖ ਲੈਤਾ, ਕੋਈ ਕਹਿੰਦਾ ਮੈਥੋਂ 4 ਲੱਖ ਲੈਤਾ। 2 ਦਿਨਾਂ 'ਚ ਇੱਕ ਵੀ ਏਜੰਟ ਨਹੀਂ ਗਿਆ ਉੱਥੇ। ਇਕੱਲੇ 10,000 ਰੁਪਏ ਪਿੱਛੇ ਵਿਕਾਂਗੇ ਅਸੀਂ। ਹੋਰ ਏਜੰਟਾਂ ਤੋਂ ਜੇ ਅਸੀਂ ਪੈਸੇ ਲੈਤੇ, ਏਜੰਟ ਆਉਂਦੇ ਨਾ ਉੱਥੇ, ਆਉਂਦੇ ਉਹ ਬਿਲਕੁਲ ਠੀਕ ਆ, ਪਰ ਉੱਥੇ ਪਹੁੰਚਿਆ ਨਾ ਕੋਈ ਏਜੰਟ। ਬਈ ਕਿੰਨਾ ਰੁਪਿਆ ਪ੍ਰਮੋਸ਼ਨਾਂ ਤੇ ਲਾ ਦਿੰਦੇ ਆ। ਤੁਸੀਂ ਵੇਖ ਲਓ ਬੜੇ ਸ਼ਹਿਰਾਂ 'ਚ ਨਾ ਲੱਖ ਰੁਪਿਆ ਬੋਰਡਾਂ ਤੇ ਮਹੀਨੇ ਦਾ ਲੱਗਦਾ ਹੈਗਾ। 1000 ਰੁਪਏ ਦਾ ਮੇਰੇ ਖਿਆਲ ਉਹਨਾਂ ਦੀ ਫੀਸ ਹੀ ਹੋਊਗੀ। ਜਿਹੜੇ ਵੱਡੇ ਬੰਦੇ ਲੱਗਿਆ, ਉਹ ਮੰਨ ਲਓ ਜੇ ਉਹਨਾਂ ਨੇ ਭਾਨੇ ਨੂੰ ਰੁਪਈਏ ਦਿੱਤੇ ਹੁੰਦੇ ਤਾਂ ਰੌਲਾ ਨਾ ਪਾਉਂਦੇ ਉਹ। ਅੱਜ ਕੀ ਮੰਗ ਆ ਗਈ ਜਿਹੜੀ ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋ? ਤੁਸੀਂ ਵੀ ਇੱਕ ਪਿੰਡ ਦੇ ਸਰਪੰਚ ਹੋ, ਤੁਸੀਂ ਵੀ ਪਿੰਡ ਦੇ ਸਰਪੰਚ ਹੋ, ਪੰਚਾਇਤਾਂ ਨੂੰ ਵੀ ਅਪੀਲ ਕਰੀ ਆ, ਜਥੇਬੰਦੀਆਂ ਨੂੰ ਵੀ ਅਪੀਲ ਕਰੀਏ ਕਿ ਸਾਰੇ ਇਕੱਠੇ ਹੋ ਕੇ ਆਓ 29 ਤਰੀਕ ਨੂੰ ਇੱਕ ਵੱਡਾ ਇਕੱਠ ਕਰ ਸਕੀਏ। ਕੀ ਇਹਦਾ ਕੋਈ ਸੋਲੂਸ਼ਨ ਨਿਕਲੂ ਇਕੱਠ ਦੇ ਨਾਲ? ਹਾਂਜੀ, ਪਤਾ ਲੱਗੂ, ਪਬਲਿਕ ਦਾ ਪਤਾ ਲੱਗੂ, ਲੋਕਾਂ ਨੂੰ ਪਤਾ ਲੱਗੂਗਾ ਵੀ ਯਾਰ ਅਸੀਂ ਵੀ ਇੱਕ ਸਾਡਾ ਜਿਹੜਾ ਭਾਨਾ ਹੈਗਾ ਉਹ ਇੱਕ ਸਾਡਾ ਕੋਟਦੋਨੇ ਪਿੰਡ ਦਾ ਹੀਰਾ। ਅਸੀਂ ਵੀ ਚਾਹੁੰਦੇ ਵੀ ਲੋਕਾਂ ਦਾ ਇਕੱਠ ਦੇਖੀਏ, ਅਸੀਂ ਲੋਕ ਸਾਡੇ ਨਾਲ ਹੈਗੇ ਨੇ ਜਾਂ ਨਾ ਹੈਗੇ ਨੇ। ਅਸੀਂ ਇਹੀ ਚੀਜ਼ਾਂ ਸੋਚ ਕੇ ਕਰਿਆ ਵੀ ਅਸੀਂ ਕਿਤੇ ਆਪਦਾ ਹੀਰਾ ਨਾ ਗਵਾ ਲਈਏ। ਸਾਡਾ ਹੀਰਾ ਨਹੀਂ, ਅੱਜ ਤਾਂ ਉਹ ਸਾਰੇ ਪੰਜਾਬ ਦਾ, ਸਾਰੇ ਵਰਲਡ ਦਾ
ਹੀਰਾ ਬਣ ਚੁੱਕਿਆ ਅੱਜ ਉਹ। ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਮੂਸੇ ਵਾਲੇ ਦਾ ਦੇਖੋ ਇਨਸਾਫ ਕੋਈ ਨਹੀਂ ਮਿਲਿਆ, ਮਗਰ ਭੋਗਾਂ ਦੇ ਇਕੱਠ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਹੁੰਦਾ, ਫੁੱਲਾਂ ਤੇ ਜਾਣ ਦਾ ਫਿਰ ਕੋਈ ਫਾਇਦਾ ਨਹੀਂ ਹੁੰਦਾ। ਅਸੀਂ ਇਹੀ ਲੋਕਾਂ ਨੂੰ ਬੇਨਤੀ ਕੀਤੀ ਆ ਵੀ ਸਾਡਾ ਸਾਥ ਦਿਓ, ਸਾਥੋਂ ਅਸੀਂ ਜਾਨਾਂ ਵੀ ਵਾਰ ਦਾਂਗੇ ਲੋਕਾਂ ਪਿੱਛੇ। ਬਾਈ ਨੇ ਵੀ ਉਹਦੇ ਕਿਹਾ ਕਹਿੰਦੇ ਸੰਘਰਸ਼ ਹੀ ਚੱਲਦੇ ਰਹਿਣਗੇ, ਪਰ ਅਸੀਂ ਲੋਕਾਂ ਦੀ ਕਚਹਿਰੀ ਇੱਕ ਦੇਖਣੀ ਚਾਹੁੰਦੇ ਹਾਂ ਵੀ ਲੋਕ ਸਾਡੇ ਨਾਲ ਕਿੰਨੇ ਜੁੜਦੇ ਆ। ਕਾਨੂੰਨੀ ਤੌਰ ਤੇ ਕਿਉਂ ਨਹੀਂ ਲੜਦੇ ਫਿਰ, ਐਂ ਇਕੱਠ ਕਿਉਂ ਕਰਨੇ ਪੈਂਦੇ ਨੇ? ਕਾਨੂੰਨ ਨਾਲ ਸਮਝ ਨਹੀਂ ਰਿਹਾ ਜੀ, ਕਾਨੂੰਨ ਨੂੰ ਕੋਈ ਉਹ ਨਹੀਂ ਕਰ ਰਿਹਾ। ਬਾਹਰ ਦੀ ਬਾਹਰ ਜ਼ਮਾਨਤਾਂ ਹੋ ਜਾਂਦੀਆਂ ਨੇ, ਕਿਸੇ ਦਾ ਕੋਈ ਗਹਿਣੇ ਨਹੀਂ। ਤੁਸੀਂ ਕਿਉਂ ਨਹੀਂ ਲੜ ਰਹੇ ਕਾਨੂੰਨੀ ਤੌਰ ਤੇ ਭਾਨੇ ਦੀ ਲੜਾਈ? ਸੁਣਵਾਈ ਨਹੀਂ ਹੋ ਰਹੀ। ਜਿਹੜੇ ਸਾਡੇ ਲੋਕ ਏਜੰਟਾਂ ਤੋਂ ਪੈਸੇ ਉਹਨਾਂ ਨੂੰ ਚੈੱਕ ਦੇ ਦਿੰਦੇ ਨੇ, ਚੈੱਕ ਦਾ ਕੋਈ ਉਹਦਾ ਮੂੰਹ ਸਿਰ ਹੀ ਨਹੀਂ ਹੁੰਦਾ ਕੋਈ ਚੈੱਕ ਦਾ। 4-4 5-5 ਮਹੀਨਿਆਂ ਦੇ ਚੈੱਕ ਹੀ ਦੀ ਬੈਠੇ 10 ਸਾਲ ਬਾਈ ਕੇਸ ਲੰਮਕੇ ਪਏ ਨੇ। ਲੰਮਕੇ ਪਏ ਨੇ। ਮੇਰੇ ਪਿੰਡ 'ਚ ਕੇਸ ਹੈਗਾ ਇੱਕ, ਮੇਰੇ ਖਿਆਲ 12-13 ਸਾਲ ਹੋ ਗਏ। 40 ਲੱਖ ਰੁਪਏ ਦੇ ਚੈੱਕ ਦਿੱਤੇ ਪਿਆ, ਉਹ ਬੰਦਾ ਮੂਹਰਲਾ ਪੈਸੇ ਨਹੀਂ ਦਿੰਦਾ, ਚੈੱਕ ਦੇ ਕੇ ਸਾਰ ਦਿੰਦਾ। ਕਿਉਂਕਿ ਲੋਕ ਬੈਂਕਾਂ 'ਚ ਰਜਿਸਟਰੀਆਂ ਕਰਵਾ ਕੇ ਨਾ ਉਹ ਵੀ ਮੁੱਕਰ ਜਾਂਦੇ ਹੈਗੇ, ਚੈੱਕ ਦਾ ਚੀਜ਼ ਡਿਊਟੀ ਹੈਗੀ, ਏਜੰਟ ਸਾਰਾ ਕੁਝ ਵੇਚ ਵੱਟ ਕੇ ਭਰਾ ਹੋ ਜਾਂਦੇ ਹੈਗੇ। ਇਹ ਕਹਿੰਦਾ ਕੱਲਿਆਂ ਦਾ ਕੀ ਕਰਾਂਗੇ? ਇਹ ਖੁੱਲੀ ਚਰਚਾ ਕਰ ਰਹੇ ਆਪਾਂ ਇੱਥੇ ਅੱਜ ਬੈਠ ਕੇ, ਇਸੇ ਕਰਕੇ ਤੁਹਾਨੂੰ ਸਾਰਿਆਂ ਨੂੰ ਹੀ ਰੋਕ ਲਿਆ ਵੀ ਰੁਕ ਜਾਓ, ਆਪਾਂ ਗੱਲ ਕਰਨੀ ਹੈ। ਕਿੰਨੇ ਕੁ ਕੇਸ ਨੇ ਬਾਈ ਜਿਹੜੇ ਹੁਣ ਤੱਕ ਤੁਸੀਂ ਵੀ ਹੈਂਡਲ ਕਰੇ ਨੇ ਜਾਂ ਦੇਖੇ ਨੇ ਵੀ ਆਹ ਗਰੀਬ ਆ, ਇਹ ਫਾਹਾ ਲੈ ਗਿਆ, ਆਹ ਜੱਟ ਆ, ਇਹਨੇ ਜ਼ਮੀਨ ਵੇਚਤੀ, ਇਹ ਖੁਦਕੁਸ਼ੀ ਕਰ ਗਿਆ, ਇਹਦੀ ਕੁੜੀ ਵਿਆਹੁਣ ਵਾਲੀ ਆ, ਇਹਦਾ ਮੁੰਡਾ ਵਿਆਹੁਣ ਵਾਲਾ? ਕਿੰਨੇ ਕੁ ਕੇਸ ਨੇ ਇਹ ਜਿਹੇ? ਬਹੁਤ ਜ਼ਿਆਦਾ ਕੇਸ ਨੇ ਬਾਈ, ਪਿੰਡ ਹਰੇਕ ਪਿੰਡ 'ਚ ਘੱਟੋ ਘੱਟ 10-10 ਕੇਸ ਹੈਗੇ। ਦੇਖ ਬਾਹਰ ਜਾਣ ਦਾ ਚੱਲ ਰਿਹਾ ਨਾ, ਕਿਉਂਕਿ ਰੁਜ਼ਗਾਰ ਨਹੀਂ ਹੈ ਪੰਜਾਬ 10-15 ਹਜ਼ਾਰ ਤੇ ਮੁੰਡੇ ਰਹਿਣ ਨੂੰ ਤਿਆਰ ਨੇ, ਕੋਈ ਕੰਮ ਨਹੀਂ ਮਿਲਦਾ ਹੈਗਾ, ਤਾਂ ਲੋਕ ਅੱਕੇ ਹੋਏ ਬਾਹਰ ਨੂੰ ਭੱਜਦੇ ਹੈਗੇ। ਬਈ ਮੁੱਖ ਮੰਤਰੀ ਤਾਂ ਕਹਿੰਦੇ ਰਹੇ ਨੇ ਕਿ ਅਸੀਂ ਆਮ ਲੋਕਾਂ ਦੇ ਆ, ਆਮ ਘਰਾਂ ਚੋਂ ਆ, ਤੇ ਅੱਜ ਭਾਨੇ ਤੇ ਜਿਹੜਾ ਪਰਚਾ ਪਿਆ ਉਸ ਦੇ ਵਿੱਚ ਸਰਕਾਰ ਦਾ ਕੋਈ ਹੈ? ਜਦੋਂ ਬਾਈ ਨੂੰ ਕੁੱਟਿਆ ਅੰਗਰੇਟਾ ਉੱਥੋਂ ਦਾ ਇੱਕ, ਉਹਨੇ ਲਵੇ ਖੜ ਕੇ ਕਟਾਇਆ। ਵੀਡੀਓ ਵੀ ਤੁਸੀਂ ਦੇਖੀ ਆ। ਪਹਿਲਾਂ ਉਹਨੇ ਕੱਪੜੇ ਲਹਾਏ ਨੇ, ਉਹਦੀ ਨੀਕਰ ਤੱਕ ਨਹੀਂ ਛੱਡੀ। ਉਹਦੇ ਕਹਿਣ ਮੁਤਾਬਕ ਜਿਵੇਂ ਹੈਗੀ ਇਹ ਵੀਡੀਓ ਤੁਹਾਡੇ ਕੋਲ? ਨਹੀਂ, ਅੰਗਰੇਟੇ ਦੀ ਵੀਡੀਓ ਚੱਲ ਰਹੀ ਹੈ ਨਾ। ਉਹਦੀ ਕੀ ਪਾਵਰ ਆ ਬਾਈ ਅੰਗਰੇਟੇ ਦੀ ਵੀ? ਕਿਸੇ ਬੰਦੇ ਨੂੰ, ਆਮ ਬੰਦੇ ਨੂੰ ਨਾ ਕਾਨੂੰਨ ਹੱਥ 'ਚ ਲੈ ਕੇ ਪੁਲਿਸ ਦੇ ਲਵੇ ਖੜ ਕੇ ਕਟਵਾ ਦੇ। ਮੈਂ ਤਾਂ ਕਹਿੰਦਾ ਅੰਗਰੇਟਾ ਕਹਿ ਰਿਹਾ ਨਾਲ ਤਾਂ ਉਹਤੇ ਵੀ ਕਾਰਵਾਈ ਹੋਣੀ ਚਾਹੀਦੀ ਹੈਗੀ। ਪੁਲਿਸ ਨੇ ਅਜਿਹਾ ਕੀਤਾ ਤਾਂ ਪੁਲਿਸ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈਗੀ। ਇੱਕ ਆਮ ਬੰਦੇ ਨੂੰ, ਜਿਹੜਾ ਪੰਜਾਬ ਦਾ ਫੇਮਸ ਚਿਹਰਾ ਹੈਗਾ, ਇੱਕੋ 2 ਟਕੇ ਦੇ ਬੰਦੇ ਸਾਹਮਣੇ ਖੜੇ ਕੁੱਟੇ ਨਾ। ਭਗਵੰਤ ਮਾਨ ਨੂੰ ਕਹਿੰਦੇ ਵੀਡੀਓ ਦਿਖਾ ਕੇ ਫੇਰ ਕੁੱਟਿਆ ਬਾਈ ਨੂੰ, ਠੰਡਾ ਪਾਣੀ ਫੇਰ ਪਾਇਆ ਗਿਆ। ਉਧਰ ਵੀਡੀਓ ਕਾਲ ਚੱਲ ਰਹੀ ਸੀ, ਲਵੇ ਰੰਗਰੇਟਾ ਖੜਾ ਸੀ। ਕਹਿੰਦੇ ਰੰਗਰੇਟੇ ਦੀ ਕਹਿਣ ਦੀਆਂ ਗੱਲਾਂ ਨੇ ਇਹ ਸਰਕਾਰਾਂ। ਇਹ ਤੁਸੀਂ ਰੰਗਰੇਟੇ ਦੇ ਕਹਿਣ ਤੇ ਕਹਿ ਰਹੇ ਹੋ ਇਹ ਗੱਲ? ਕੋਈ ਹੋਰ ਸਬੂਤ ਆਇਆ ਤੁਹਾਡੇ ਸਾਹਮਣੇ? ਨਾ ਬਾਈ ਨੂੰ ਵੀ ਪਤਾ ਹੀ ਹੈ, ਬਾਈ ਨੇ ਵੀ ਸਾਨੂੰ ਦੱਸਿਆ ਵੀ ਜਦੋਂ ਉਹਦੇ ਨਾਲ ਵੀ ਇਹ ਹੋਇਆ ਸਾਰਾ ਕੁਝ। ਹੋਈ ਮੁਲਾਕਾਤ ਤੁਹਾਡੀ? ਹਾਂ, ਮੁਲਾਕਾਤ ਹੋਈ। ਜਿੱਦੇ ਉਹਨੂੰ ਲੈ ਕੇ ਆਏ ਨੇ ਆਪਣੇ ਲੁਧਿਆਣੇ, ਲੈ ਕੇ ਆਏ ਪੇਸ਼ ਕੀਤਾ, ਉਹਦੀ 2 ਮਿੰਟ ਗੱਲ ਹੋਈ। ਉਹ ਕਹਿੰਦਾ ਮੇਰੇ ਨਾਲ ਬਹੁਤ ਅਤਿਆਚਾਰ ਕਰਾਇਆ। ਬਾਕੀ ਰੰਗਰੇਟੇ ਦਾ ਸਾਰਾ ਕੁਝ ਦੱਸ ਹੀ ਦਿੱਤਾ ਸੀ ਵੀ ਮੈਂ ਲਵੇ ਖੜ ਕੇ ਕਟਾ ਕੇ ਆਇਆ, ਉਹਦੇ ਫੌਂਸੀਆਂ ਨੇ। ਦੇਖ, ਮੈਂ ਜਿਹੜੀ ਮਾੜੀ ਸੋਚ ਆ ਬੰਦੇ ਦੀ, ਮੈਨੂੰ ਉਹ ਬੰਦਾ ਪਸੰਦ ਨਹੀਂ ਹੈਗਾ। ਮੈਂ ਵੀ ਮਜ਼ਹਬੀ ਸਿੱਖਾਂ ਦਾ ਮੁੰਡਾ, ਉਹ ਵੀ ਮਜ਼ਹਬੀ ਸਿੱਖਾਂ ਦਾ ਮੁੰਡਾ, ਪਰ ਜਿਹੜੇ ਹਿਸਾਬ ਨਾਲ ਲਵੇ ਖੜ ਕੇ ਬੰਦਾ ਕਟਾਉਣਾ, ਇਹ ਸੂਰਮਗਤੀ ਨੂੰ ਮੈਂ ਮੰਨ ਨਹੀਂ ਰਿਹਾ। ਸਾਡੇ ਗੁਰੂਆਂ ਨੇ ਇਹ ਕੰਮ ਕਰਿਆ ਨਹੀਂ ਹੈਗਾ ਵੀ ਕਿਸੇ ਨੂੰ ਲਵੇ ਖੜ ਕੇ ਕਿਸੇ ਤੇ ਅਤਿਆਚਾਰ ਕਰਾਓ। ਪੁਲਿਸ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਪੁਲਿਸ ਮੇਰੇ ਥੱਲੇ ਕੰਮ ਕਰਦੀ ਹੈ ਰੰਗਰੇਟੇ ਨੇ, ਤੇ ਸਰਕਾਰ ਉਹਨੂੰ ਸਿਕਿਉਰਟੀਆਂ ਦੀ ਬੈਠੀ ਹੈਗੀ। ਉਹੋ ਜਿਹੇ ਬੰਦੇ ਨੂੰ ਚੱਕ ਕੇ ਜੇਲ੍ਹਾਂ 'ਚ ਕਿਉਂ ਨਹੀਂ ਸੁੱਟਦੇ? ਔਨ ਰਿਕਾਰਡ ਦੀਆਂ ਗੱਲਾਂ ਇਹ ਜਿਹੜੀਆਂ ਤੁਸੀਂ ਬੋਲ ਰਹੇ ਹੋ? ਹਾਂਜੀ, ਵੀਡੀਓ ਚੱਲ ਰਹੀਆਂ ਨੇ। ਵੀਡੀਓ ਸੇਵ ਪਈਆਂ ਨੇ ਬਈ ਸਾਡੇ ਕੋਲੇ। ਹੈ? ਦਿਖਾ ਸਕਦੇ? ਹਾਂ, ਦਿਖਾ ਸਕਦੇ ਹਾਂ। ਤਾਂ ਇਹ ਅਸੀਂ ਜਿਹੜੀ ਗੱਲਬਾਤ ਹੈ ਇਹ ਅਸੀਂ ਇੱਥੇ ਕਰ ਰਹੇ ਹਾਂ ਬੈਠ ਕੇ, ਖੁੱਲੀ ਚਰਚਾ ਇੱਕ ਤਰ੍ਹਾਂ ਦੀ। ਜਿਵੇਂ ਇਹ ਕਚਹਿਰੀ ਲਾਉਂਦੇ ਰਹੇ ਨੇ ਬਾਈ ਹੋਰ, ਇਹ ਕਹਿੰਦੇ ਅਸੀਂ ਕਚਹਿਰੀ ਲਾਉਂਦੇ ਰਹੇ ਹਾਂ, ਅੱਜ ਅਸੀਂ ਵੀ ਇੱਕ ਕਚਹਿਰੀ ਲਾਉਣ ਦੇ ਲਈ ਇਹਨਾਂ ਦੇ ਘਰੇ ਪਹੁੰਚੇ ਹਾਂ। ਇਹ ਕਚਹਿਰੀ ਭਾਨੇ ਸਿੱਧੂ ਨੂੰ ਜਦੋਂ ਚੁੱਕਿਆ ਜਾਂਦਾ ਉਸ ਤੋਂ ਬਾਅਦ ਕਾਫੀ ਚਰਚਾ ਹੁੰਦੀ ਆ ਲੋਕਾਂ ਦੇ ਵਿੱਚ, ਸੋਸ਼ਲ ਮੀਡੀਆ ਤੇ ਮੀਡੀਆ ਦੇ ਉੱਪਰ, ਕਿ ਭਾਨੇ ਸਿੱਧੂ ਦੇ ਨਾਲ ਗਲਤ ਹੋਇਆ। ਇਹ ਨੌਜਵਾਨ ਆ ਅੰਮ੍ਰਿਤਸਰ ਤੋਂ, ਕਹਿੰਦਾ ਬਾਈ ਕਹਿੰਦਾ ਮੈਂ ਆਇਆ ਹੈਗਾ ਤੇ ਕੰਮ ਆ ਜਿਹੜਾ ਕਹਿੰਦਾ ਗੋਆ ਕਰਦਾ। ਉਰੇ ਨੂੰ ਆ ਜਾਓ ਬਾਈ। ਭਾਨੇ ਦੇ ਨਾਲ ਕੀ ਰਿਸ਼ਤਾ ਕੀ ਆ? ਭਾਨੇ ਦੇ ਨਾਲ ਜਿਹੜਾ ਏਡੀ ਦੂਰ ਆ ਗਈ? ਭਾਨੇ ਨਾਲ ਮੇਰੀ ਯਾਰੀ ਦੋਸਤੀ ਮੰਨ ਲਓ, ਭਰਾ ਵੀ ਆ, ਤਾਂ ਸਮਾਜੀ ਸੇਵਕ ਤਾਂ ਸਭ ਨੂੰ ਪਤਾ ਹੀ ਆ। ਅੰਮ੍ਰਿਤਸਰ ਤੋਂ, ਪੰਜਾਬ ਤੋਂ, ਸਾਡੇ ਅੰਮ੍ਰਿਤਸਰ ਤੋਂ ਬਹੁਤ ਦੁਨੀਆ ਨੂੰ ਤਿਆਰ ਆ, ਬਹੁਤ ਮੁੰਡੇ ਤਿਆਰ ਆ। ਪਰ ਕੀ ਹੈ ਕਿ ਜਸਵੀਰ ਭਾਈ ਨੇ ਸ਼ਾਇਦ ਵੀਡੀਓ ਪਾਈ ਹੈ ਕਿ 29 ਤਰੀਕ ਨੂੰ ਕਰਦੇ ਆ ਇਕੱਠ ਪੂਰਾ। ਤਾਂ ਮੈਂ ਤਾਂ ਸਿੱਧਾ ਗੋਆ ਤੋਂ ਸਿੱਧਾ ਇੱਧਰ ਆ ਰਿਹਾ। 2 ਦਿਨ ਪਹਿਲਾਂ, 3 ਦਿਨ ਹੋ ਗਏ ਮੈਨੂੰ ਟ੍ਰੇਨ 'ਚ ਬੈਠੇ ਨੂੰ, ਤੇ ਮੈਂ ਸਿੱਧਾ ਇੱਧਰ ਹੀ ਆਇਆ। ਪਹਿਲੇ ਅੰਮ੍ਰਿਤਸਰ ਅਜੇ ਘਰੇ ਨਹੀਂ ਗਿਆ। ਭਾਨੇ ਦਾ ਕਰਕੇ ਆਏ? ਹਾਂਜੀ, ਭਾਨੇ ਕਰਕੇ ਆਏ। ਪੂਰੇ ਕਾਹਤੇ ਆਏ ਹੁਣ?
ਹੁਣ ਟ੍ਰੇਨ ਤੇ ਉਰੇ ਵਾਸਤੇ ਆਇਆ ਵਾ ਬਰਨਾਲੇ ਤੋਂ ਅੰਮ੍ਰਿਤਸਰ। ਹਾਂਜੀ। ਤਾਂ ਇਹ ਅਸੀਂ ਅੱਜ ਜਿਹੜਾ ਇੱਥੇ ਬੈਠੇ ਹੋਏ ਆ ਇਸੇ ਕਰਕੇ ਹੀ ਬੈਠੇ ਆ ਇੱਥੇ। ਇਹ ਸੁਣਾ ਦਿਓ ਮਾੜਾ ਜਿਹਾ ਆਵਾਜ਼ ਕਰਦੇ ਮਾੜੀ ਜੀ। ਇਹ ਇੱਧਰ ਇਹ ਕੈਮਰੇ 'ਚ ਰਿਕਾਰਡ ਕਰੀ ਮਾੜਾ ਜਿਹਾ। ਲਵੇ ਕਰ ਲੈ ਜਾ। ਆ ਮੈਂ ਕਰ ਦਿੰਦਾ। ਦੂਜੀ ਗੱਲ ਕਹਿੰਦਾ ਸੀ ਕਿ ਉਸ ਰਾਤ ਤੋਂ ਲੰਘ ਕੇ ਦਿਖਾ ਦੇ ਕਿ ਕੱਲ ਉਸ ਰਾਤ ਤੋਂ ਵੀ ਲੰਘਿਆ ਤੇਰੇ ਕੋਲ ਵੀ ਆਇਆ ਤੇ ਕੋਲ ਖੜ ਕੇ ਤੇਰਾ ਧੂਆ ਕਟਵਾਇਆ ਵੀ ਆ ਤੇ ਤੇਰਾ ਕੁਲਰ ਪੀਣੇ ਵਾਲਿਆਂ ਵਾਂਗੂ ਤੇਰੇ ਧੂਏ ਦੇ ਉੱਤੇ ਸੜਿਆ ਪੀਸੀਆਂ ਹੋਈਆਂ ਕਦੀ ਸਮਝ ਲਾ ਕੇ ਧੋਤਾ ਸੀ ਆਪਣਾ ਧੂਆ ਤੇਰੇ ਪਰੇ ਮਾਲ ਤੋਂ ਬਈ ਕਮਾਲ ਦੇ ਨਾਲ ਧੱਕਦੇ ਸੀਗੇ ਰੁਪਈਏ ਜਾ ਕੇ ਉਹ ਬਣਾ ਕੇ ਪੀਂਦੇ ਸੀਗੇ ਕੱਲ ਕਿੰਨਾ ਮੇਰਾ ਮਰ ਬਣਾ ਇਹ ਜਿਹੜੀ ਵੀਡੀਓ ਬਣੀ ਆ ਇਸ ਨੂੰ ਦੇਖ ਕੇ ਕੀ ਲੱਗਿਆ ਤੁਹਾਨੂੰ? ਇੱਥੇ ਹੀ ਪਤਾ ਲੱਗਿਆ ਵੀ ਬਾਈ ਨੂੰ ਟੌਰਚ ਕੀਤਾ ਹੈ। ਹਾਂ। ਇਹਨੇ ਦੱਸਿਆ ਵੀ ਮੈਂ ਲਵੇ ਖੜ ਕੇ ਕਟਾ ਕੇ ਆਇਆ। ਹਾਂ। ਲਵੇ ਖੜ ਕੇ ਉਹਦੇ ਸਾਰੇ ਕੱਪੜਾ ਲੀੜਾ ਆਪ ਲਾਇਆ ਇਹਨੇ। ਉਹਦੇ ਪਿੰਡ ਦੇ ਫੁਣਸੇ ਨੇ ਆਪਾਂ ਤਾਂ ਦੇ ਵਿਚਾਰੇ ਦਾ ਪਿੰਡਾ ਵੀ ਨਹੀਂ ਦੇਖਿਆ ਕਿਤੇ ਜਵਾਕ ਦਾ ਉਹਦਾ। ਹਾਂ। ਇਹੀ ਦੇਖ ਕੇ ਆਇਆ ਸਾਰਾ ਕੁਝ। ਕੁੱਲੜ ਪੀ ਵਾਲੇ ਮੰਗਣਾ ਇਹਦੇ ਫੁਣਸੀਆਂ ਨੇ। ਹਾਂ। ਇਹ ਸਰਕਾਰਾਂ ਸੁੱਤੀਆਂ ਮੈਨੂੰ ਇਹ ਪਤਾ ਲੱਗ ਰਿਹਾ ਵੀ ਕਿੱਥੇ ਪਈਆਂ ਨੇ ਸੁੱਤੀਆਂ। ਪ੍ਰਾਈਵੇਟ ਬੰਦੇ ਜਾ ਕੇ ਉੱਥੇ ਬੰਦੇ ਕਟਾਈ ਜਾਂਦੇ ਨੇ। 26 ਜਨਵਰੀ ਆ ਰਹੀ ਹੈਗੀ ਜਿਹੜਾ ਕਿ ਦੇਸ਼ ਦਾ ਮਹੱਤਵਪੂਰਨ ਦਿਨ ਮੰਨਿਆ ਜਾਂਦਾ। ਆਜ਼ਾਦੀ ਤੋਂ ਬਾਅਦ ਸੁਤੰਤਰਤਾ ਦਿਵਸ ਆ ਜਿਹੜਾ ਕਿ ਉਹ ਮੰਨਿਆ ਜਾਂਦਾ ਕਿ 26 ਜਨਵਰੀ ਨੂੰ ਦੇਸ਼ ਦੇ ਲਈ ਬਹੁਤ ਵੱਡਾ ਇੱਕ ਕੋਈ ਲੋਕਤੰਤਰ ਨਹੀਂ ਬਈ ਹੈਗਾ। ਕੀ ਲੋਕਤੰਤਰ ਆ ਬਈ? ਸਾਡਾ ਤਾਂ ਬਹੁਤ 4 ਦਿਨ ਹੋ ਗਏ, ਅੱਜ 5 ਦਿਨ ਹੋ ਗਏ ਸਾਨੂੰ ਫਿਰਦਿਆਂ ਨੂੰ। ਨਾ ਸਾਨੂੰ ਦਿਨ ਦਾ ਪਤਾ ਲੱਗਦਾ ਨਾ ਰਾਤ ਦਾ ਪਤਾ ਲੱਗਦਾ। ਸਾਡੇ ਦਿਮਾਗ ਹੱਲੇ ਪਏ ਨੇ। ਸਾਨੂੰ ਕੀ ਕਰਾਉਣਾ ਹੀ ਹੈ ਆਜ਼ਾਦੀਆਂ ਤੋਂ? ਜਿਹੜਾ ਕੋਈ ਆਜ਼ਾਦ ਜੇ ਅਸੀਂ ਕਿਸੇ ਦਾ ਫਾਇਦਾ ਕਰਦੇ ਸਾਨੂੰ ਸਰਕਾਰਾਂ ਫਾਇਦਾ ਨਹੀਂ ਕਰਨ ਦਿੰਦੀਆਂ। ਕੀ ਕਰਾਂਗੇ ਇਹੀ ਜੀ ਆਜ਼ਾਦੀ ਤੋਂ? ਅਫਸੋਸ ਹੁੰਦਾ ਬਹੁਤ, ਜਦੋਂ ਬਹੁਤ ਜ਼ਿਆਦਾ। ਘਰਾਂ ਦੇ ਵਿੱਚ ਝਾੜੂ ਦੇ ਝੰਡੇ ਚੱਲੇ ਜਾਂ ਮਤਲਬ ਇੱਕ ਲਹਿਰ ਚੱਲੀ। ਭਗਵੰਤ ਮਾਨ ਨੇ ਪਿੰਡਾਂ 'ਚ ਜਾ ਕੇ ਕਿਹਾ, ਮੁੱਖ ਮੰਤਰੀ ਨੇ ਕਿ ਅਸੀਂ ਤੁਹਾਡੇ ਆ, ਤੁਹਾਡੇ ਵਾਂਗ ਰਹਾਂਗੇ, ਤੁਹਾਡੇ ਵਿੱਚੋਂ ਆ। ਅੱਜ ਅਫਸੋਸ ਹੋ ਰਿਹਾ ਉਹ ਗੱਲਾਂ 'ਤੇ? ਬਹੁਤ, ਬਹੁਤ ਜ਼ਿਆਦਾ। ਜਵਾਕਾਂ ਤੇ ਅਤਿਆਚਾਰ ਮੁੱਖ ਮੰਤਰੀ ਨਾਲ ਭਾਨੇ ਦਾ ਕੀ ਲੇਵਲ ਹੈ ਦੱਸੋ ਜੀ? ਹੈਗਾ ਕੋਈ? ਇੱਕ ਤਾਂ ਬੰਦਾ ਇਹ ਹੁੰਦਾ ਵੀ ਹਾਂ ਭਈ ਉਹ ਬਾਹਲਾ ਉਹ ਹੈ, ਆਪਦਾ ਗਰਾਊਂਡ ਲੈਵਲ ਤੇ ਕੰਮ ਕਰਦੇ ਨੇ। ਠੀਕ ਹੈ, ਕਿਤੇ ਇਨਵੈਸਟੀਗੇਸ਼ਨ ਤਾਂ ਹੋਈ ਹੋਣੀ ਆ ਵੀ ਫੇਰ ਹੀ ਭਾਨੇ ਨੂੰ ਚੁੱਕਿਆ ਗਿਆ। ਐਂ ਥੋੜਾ ਵੀ ਕਾਨੂੰਨ ਵੀ ਆਪਦੇ ਹੱਥ ਦੇ ਵਿੱਚ ਲੈ ਕੇ ਪੁਲਿਸ ਚੁੱਕ ਕੇ ਲੈ ਗਈ ਆ। ਹਾਂ, ਉੱਪਰੋਂ ਪ੍ਰੈਸ਼ਰ ਤਾਂ ਹੈਗੀ ਸੀ ਪੁਲਿਸ ਤੇ ਜੀ। ਪੁਲਿਸ ਤਾਂ ਬਹੁਤ ਅਫਸਰਾਂ ਬੰਦੀਆਂ ਵੀ ਘੰਟੇ ਨੇ ਦੱਸਿਆ ਵੀ ਘੰਟੇ 'ਚ ਲੈ ਕੇ ਆਓ ਇੱਥੇ ਭਾਨੇ ਨੂੰ। ਘੰਟੇ 'ਚ ਗਿਆ ਉੱਥੇ। ਇੱਥੋਂ ਕੀ ਕਹਿ ਕੇ ਲੈ ਕੇ ਗਏ ਆ? ਇੱਥੋਂ ਇਹ ਕਹਿ ਕੇ ਲੈ ਕੇ ਗਏ ਨੇ ਵੀ ਤੁਹਾਨੂੰ ਤੁਹਾਡੀ ਜਾਨ ਨੂੰ ਖਤਰਾ ਹੈ। ਤੁਹਾਡੇ ਮਗਰ ਬੰਦੇ ਲੱਗੇ ਹੋਏ ਨੇ ਵੀ ਤੁਹਾਨੂੰ ਗਨਮੈਨ ਦੇਣੇ ਆ। ਠੀਕ ਹੈ, ਧਨੌਲੇ ਵਾਲੀ ਪੁਲਿਸ ਲੈ ਗਈ। ਧਨੌਲੇ ਤੋਂ ਗਾਹਾਂ ਲੁਧਿਆਣੇ ਵਾਲੀ ਪੁਲਿਸ ਲੈ ਗਈ। 7:30 ਵਜੇ ਸਾਨੂੰ ਪਤਾ ਲੱਗਿਆ ਵੀ ਉੱਤੇ ਪਰਚਾ ਪਾਤਾ ਲੁਧਿਆਣਾ ਪੁਲਿਸ ਨੇ। ਠੀਕ ਹੈ, ਫਿਰ ਉਸ ਤੋਂ ਬਾਅਦ ਅਸੀਂ ਆਪਦੀ ਜੋ ਭੱਜ ਦੌੜ ਕਰੀ ਆ ਉਹ ਤੋਂ ਬਾਅਦ ਕਰੀ ਆ ਅਸੀਂ। ਕੌਣ ਕੌਣ ਸੀ ਘਰੇ? ਘਰੇ ਵੀਰਾ ਸੀਗਾ, ਇਹਦੇ ਡੈਡੀ ਸੀਗੇ, ਵੀਰੇ ਦੇ ਮਾਤਾ ਸੀ, ਦਾਦੀ ਮਾਤਾ ਸਾਡੀ। ਬਸ ਐਂ ਬੜਿਆ ਕੇ ਗਿਰਾਂ ਲੈ ਗਏ ਇੱਥੋਂ ਗਾਂ ਦੀ ਗਾਂ। ਹੁਣ ਕੱਲ ਬਈ ਸਾਡੇ ਪਿੰਡ ਲਾਵਗੋ ਕੇ ਆਇਆ ਸੀ ਤੇ ਉੱਥੇ ਇਕੱਠ ਰੱਖਿਆ ਸੀ ਪਿੰਡ ਦੇ ਵਿੱਚ, ਕੋਈ ਲਾਇਬ੍ਰੇਰੀ ਬਣਾਉਣੀ ਹੋਊਗੀ। ਤੇ ਜਦੋਂ ਪਿੰਡ ਦੇ ਬੰਦਿਆਂ ਨੇ ਸਵਾਲ ਪੁੱਛੇ ਉਹਨੂੰ ਵੀ ਭਾਨੇ ਸਿੱਧੂ ਦੇ ਪਰਚਾ ਸਹੀ ਹੈ ਜਾਂ ਗਲਤ ਆ, ਕੋਈ ਜਵਾਬ ਨਹੀਂ ਆਇਆ। ਕਹਿੰਦਾ ਮੈਨੂੰ ਗੱਲ ਦੀ ਨਹੀਂ ਪਤਾ। ਇੱਕ ਭਦੌੜ ਹਲਕੇ ਦਾ ਐਮਐਲਏ ਹੋ ਕੇ ਆਪਦੇ ਹਲਕੇ ਦੇ ਵਿੱਚ ਉਹਨੂੰ ਐ ਨਹੀਂ ਪਤਾ ਵੀ ਕੀ ਹੋ ਰਿਹਾ। ਹੈਨਾ, ਲਾਭ ਦੀ ਤਾਂ ਸਪੋਰਟ ਬੜੀ ਕਰੀ ਆ ਤੁਸੀਂ ਯਾਰ। ਦੁੱਖ ਵੀ ਅਸੀਂ ਪਾਉਨੇ ਫਿਰ। ਚੰਨੀ ਘੇਰੇ ਸੀ, ਚੰਨੀ ਘੇਰੇ ਸੀ, ਉਹਦਾ ਪਾਪ ਲੱਗ ਗਿਆ। ਦੁੱਖ ਵੀ ਅਸੀਂ ਪਾ ਰਹੇ ਹਾਂ ਬਾਈ। ਜੇ ਲੋਕਾਂ ਨੇ ਸਪੋਰਟ ਕਰੀ ਸੀ ਨਾ, ਫਿਰ ਦੁੱਖ ਵੀ ਤਾਂ ਫਿਰ ਲੋਕ ਹੀ ਪਾ ਰਹੇ ਨੇ ਨਾ। ਹੋਰ ਕੁਛ ਹੈ ਕੋਲੇ ਬੋਲਣ ਨੂੰ? ਕੁਛ ਨਹੀਂ। ਇਸ ਤੋਂ ਬਾਅਦ ਜਿਹਨਾਂ 'ਚ ਕਬਾਈ ਨਹੀਂ ਆਉਂਦਾ ਉਹਨਾਂ 'ਚ ਕੁਛ ਨਹੀਂ ਬੋਲਦੇ ਬਸ। ਤਾਂ ਇਹ ਅਸੀਂ ਗੱਲਾਂ ਬਾਤਾਂ ਸੀ ਜਿਹੜੀਆਂ ਕਰੀਆਂ ਨੇ। ਕੋਸ਼ਿਸ਼ ਕੀਤੀ ਹੈ ਕਿ ਕੇਸ ਕਿਹੜਾ ਹੈਗਾ, ਕਿਵੇਂ ਕੁਛ ਆ, ਕਿ ਭਾਨੇ ਨੂੰ ਕਿਉਂ ਚੁੱਕਿਆ ਗਿਆ। ਅਸੀਂ ਇੱਥੋਂ ਦੇ ਸਰਪੰਚ ਜਿਹੜੇ ਕਿ ਇਹ ਕਿਹਾ ਜਾਂਦਾ ਕਿ ਪਿੰਡ ਦਾ ਜੋ ਸਰਪੰਚ ਹੁੰਦਾ ਉਹ ਪਿੰਡ ਦਾ ਇੱਕ ਮੁੱਖ ਮੰਤਰੀ ਦੇ ਬਰਾਬਰ ਦੀ ਪਹੁੰਚ ਰੱਖਦਾ ਹੁੰਦਾ, ਕਿਉਂਕਿ ਉਹਨੂੰ ਵੀ ਲੋਕਾਂ ਨੇ ਜਿਤਾਇਆ ਹੁੰਦਾ। ਇੱਕ ਲੋਕਤੰਤਰ ਦੇ ਅਧੀਨ ਪਿੰਡ ਦਾ ਸਰਪੰਚ ਵੀ ਵੋਟਾਂ ਰਾਹੀਂ ਬਣਿਆ ਹੁੰਦਾ। ਅਤੇ
ਇਸੇ ਕਰਕੇ ਅਸੀਂ ਇਸ ਪਿੰਡ ਦੇ ਵਿੱਚ ਪਹੁੰਚੇ ਸੀ ਤੇ ਇਸ ਪਿੰਡ ਦੇ ਸਰਪੰਚ ਨਾਲ ਤੇ ਲੋਹਾ ਖੇੜਾ ਪਿੰਡ ਆ ਉੱਥੋਂ ਦਾ ਸਰਪੰਚ ਉਸ ਦੇ ਨਾਲ ਜਿਹੜੀ ਕਿ ਗੱਲਬਾਤ ਕੀਤੀ ਹੈ। ਤਾਂ ਸੋ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਕੋਸ਼ਿਸ਼ ਕਰਾਂਗੇ ਕਿ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲ ਕੀਤੀ ਜਾਵੇ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਇੱਕ ਮੁਲਾਕਾਤ ਲੈ ਕੇ ਤੁਹਾਡੇ ਫਿਰ ਰੂਬਰੂ ਹੋਏ ਹਾਂ। ਇਸ ਮੁਲਾਕਾਤ ਦੇ ਤਹਿਤ ਪਿਛਲੇ ਦਿਨਾਂ ਤੋਂ ਕਾਫੀ ਚਰਚਾ ਰਹੀ ਸੋਸ਼ਲ ਮੀਡੀਆ ਦੇ ਉੱਪਰ, ਜਿਹੜੀ ਕਿ ਚਰਚਾ ਚੱਲੀ ਕਿ ਭਾਨਾ ਸਿੱਧੂ ਪੁਲਿਸ ਦੇ ਵੱਲੋਂ ਚੁੱਕਿਆ ਗਿਆ। ਭਾਨੇ ਸਿੱਧੂ ਦੇ ਉੱਪਰ ਜਿਹੜਾ ਕਿ ਪਰਚਾ ਗਾ ਧਰਾਵਾਂ ਨੇ ਉਹ ਲਗਾ ਦਿੱਤੀਆਂ ਨੇ। ਭਾਨੇ ਸਿੱਧੂ ਦੀ ਜਿਹੜੀ ਵੀਡੀਓ ਆ ਉਹ ਕਾਫੀ ਵਾਇਰਲ ਹੋ ਰਹੀ ਆ ਕਿ ਪੁਲਿਸ ਇੱਕ ਜਵਾਨ ਆ ਜਿਹੜਾ ਉਸ ਨੂੰ ਧੱਕੇ ਦੇ ਨਾਲ ਗੱਡੀ ਦੇ ਵਿੱਚ ਬਿਠਾ ਰਿਹਾ ਤੇ ਭਾਨਾ ਸਿੱਧੂ ਬੋਲ ਰਿਹਾ ਗਾ। ਇਸ ਨੂੰ ਲੈ ਕੇ ਅੱਜ ਅਸੀਂ ਉਹਨਾਂ ਦੇ ਪਿੰਡ ਪਹੁੰਚੇ ਹਾਂ। ਕੋਟਦੁਨਾ ਪਿੰਡ ਪੈ ਜਾਂਦਾ। ਤਾਂ ਬਾਈ ਸਰਪੰਚ ਸਾਡੇ ਨਾਲ ਮੌਜੂਦ ਆ, ਸਰਬਜੀਤ ਸਿੰਘ ਸਰਬਾ, ਬਾਈ ਜੱਗੀ ਲੋਹਾ ਖੇੜਾ ਮੌਜੂਦ ਆ ਤੇ ਹੋਰ ਜਿਹੜੇ ਕਿ ਉਹਨਾਂ ਦੇ ਪਿੰਡ ਦੇ ਨੌਜਵਾਨ ਨੇ ਉਹ ਵੀ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ। ਬਾਈ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਭਾਨੇ ਦਾ ਕੀ ਰੌਲਾ ਸੀ? ਕਿਉਂ ਭਾਨੇ ਨੂੰ ਇੰਨੀ ਛੇਤੀ ਫੇਰ ਚੁੱਕ ਲਿਆ ਜਿਹੜਾ ਪੁਲਿਸ ਨੇ? ਜਿਵੇਂ ਕਹਿੰਦੇ ਕਿ ਭਾਨਾ ਤਾਂ ਬਹੁਤ ਚੰਗੇ ਕੰਮ ਕਰ ਰਿਹਾ ਸੀ ਇਸ ਵਾਰ। ਅਸਲ ਜਿਹੜੀਆਂ ਸਰਕਾਰਾਂ ਨਹੀਂ ਚਾਹੁੰਦੀਆਂ ਵੀ ਕਿਤੇ ਕਚਹਿਰੀ ਲੱਗੇ। ਸਰਕਾਰਾਂ ਨਹੀਂ ਚਾਹੁੰਦੀਆਂ ਵੀ ਭਾਨੇ ਦਾ ਨਾਂ ਬਣੇ, ਭਾਨਾ ਕੰਮ ਕਰਾਵੇ। ਸਰਕਾਰਾਂ ਚਾਹੁੰਦੀਆਂ ਵੀ ਸਾਡੀ ਕਚਹਿਰੀ 'ਚ ਲੋਕ ਆਉਣ ਜੀ, ਪਰ ਲੋਕ ਸਰਕਾਰਾਂ ਦੀ ਕਚਹਿਰੀ ਵਿੱਚ ਜਾ ਕੇ ਅੱਕ ਚੁੱਕੇ ਨੇ। ਕਿਸੇ ਨੂੰ ਇਨਸਾਫ ਨਹੀਂ ਮਿਲਿਆ। ਨੰਬਰ 1 ਜਿਹੜਾ ਏਜੰਟਾਂ ਤੋਂ ਪੈਸੇ ਕਢਾਉਣੇ ਆ, ਏਜੰਟ ਨਾ ਤਾਂ ਪੁਲਿਸ ਦੀ ਗੱਲ ਸੁਣ ਰਹੇ ਨੇ ਜੀ ਕਿ ਉਹ ਸਹੀ ਤਰੀਕੇ ਨਾਲ ਕਾਰਵਾਈ ਨਹੀਂ ਹੋ ਰਹੀ। ਜਦੋਂ ਲੋਕ ਸਾਡੇ ਲਈ ਮਾਵਾਂ ਸਾਡੀਆਂ ਇੱਥੇ ਆਉਂਦੀਆਂ ਨੇ, ਆ ਕੇ ਸਾਡੇ ਰੋਂਦੀਆਂ ਨੇ, ਉਹ ਰੋ ਕੇ ਉਹਨਾਂ ਦਾ ਦਰਦ ਸਾਤੋਂ ਸਹਿਆ ਨਹੀਂ ਜਾਂਦਾ। ਜਦੋਂ ਅਸੀਂ ਪੱਤਰਕਾਰ ਉਹਨਾਂ ਨੂੰ ਏਜੰਟਾਂ ਨੂੰ ਅਸੀਂ ਫੋਨ ਲਾਉਂਦੇ ਆ ਤਾਂ ਏਜੰਟ ਮੰਨ ਲਵੇ ਉਹ ਸਾਡੇ ਫੋਨ ਤੇ ਕਹੇ ਤੋਂ ਪੈਸੇ ਦੇ ਦਿੰਦੇ ਆ। ਇਹਨਾਂ ਨੂੰ ਹਾਜ਼ਮ ਨਹੀਂ ਹੋ ਰਿਹਾ ਇਹ ਵੀ ਇਹ ਕਚਹਿਰੀਆਂ ਕਿਉਂ ਲੱਗਣ ਲੱਗੀਆਂ, ਲੋਕਾਂ ਦੇ ਪੈਸੇ ਕਿਉਂ ਮੁੜ ਗਏ। ਕਰੋੜਾਂ ਰੁਪਈਆਂ ਦੇ ਹਿਸਾਬ ਨਾਲ ਅਸੀਂ ਸਾਡੇ ਲਈ ਸਾਰਾ ਸਿਸਟਮ ਪਿਆ ਉਹ, ਠੀਕ ਹੈ। 29 ਤਰੀਕ ਤੋਂ ਬਾਅਦ ਅਸੀਂ ਉਹ ਸਾਰਾ ਦਿਖਾਵਾਂਗੇ ਵੀ ਜਿਹੜੇ ਲੋਕਾਂ ਦੇ ਪੈਸੇ ਮੁੜੇ ਨੇ ਉਹ ਵੀ ਆਉਣਗੇ, ਆਈ ਵੀ ਜਾਂਦੇ ਨੇ, ਵੀਡੀਓ ਪਈ ਵੀ ਜਾਂਦੀਆਂ ਨੇ। ਇਹ ਗੱਲ ਹੈ ਜੀ। ਬਈ ਜੱਗੀ, ਜਿਵੇਂ ਤੁਸੀਂ ਵੀ ਕਾਫੀ ਐਕਟਿਵ ਰਹਿੰਦੇ ਹੋ ਸੋਸ਼ਲ ਮੀਡੀਆ ਤੇ, ਤੁਸੀਂ ਵੀ ਹਰੇਕ ਗੱਲ ਦੇ ਉੱਪਰ ਬੋਲਣ ਦੀ ਕੋਸ਼ਿਸ਼ ਕਰਦੇ ਹੋ ਜਿਹੜੀ ਸਮਾਜ ਦੇ ਵਿੱਚ ਵਿਚਰਦੇ ਹੋ। ਜਿਵੇਂ ਤੁਹਾਡੇ ਵੱਲੋਂ ਸਕੀਮਾਂ ਵੀ ਚਲਾਈਆਂ ਗਈਆਂ, ਜਿਵੇਂ ਕਿ ਅਸੀਂ ਕੁੜੀਆਂ ਦੇ ਵਿਆਹ ਸ਼ਾਦੀਆਂ ਕਰਾਂਗੇ ਜਾਂ ਕੁੜੀਆਂ ਨੂੰ ਸਗਨ ਸਕੀਮਾਂ ਦੇਵਾਂਗੇ, ਹੈ ਨਾ। ਸ਼ਾਇਦ ਪੰਜਾਬ ਦੇ ਵਿੱਚ ਪਹਿਲੇ ਸਰਪੰਚ ਹੋਵੋਗੇ ਤੁਸੀਂ ਜਿਹੜੀ ਇਹ ਗੱਲ ਮੂਹਰੇ ਲੱਗ ਕੇ ਕਰੀ। ਪਰ ਅੱਜ ਭਾਨਾ ਵੀ ਉਹੀ ਗੱਲਾਂ ਕਰ ਰਿਹਾ ਸੀ। ਭਾਨੇ ਨੂੰ ਚੁੱਕ ਕੇ ਲੈ ਗਈ ਪੁਲਿਸ। ਤੁਸੀਂ ਅੱਜ ਇਹਨਾਂ ਦੇ ਪਿੰਡ ਪਹੁੰਚੋ, ਇਹਨਾਂ ਦੇ ਘਰ ਬੈਠੇ ਹੋ। ਕੀ ਕੋਈ ਐਲਾਨ ਕਰਨ ਆਏ ਹੋ ਜਾਂ ਕੋਈ? ਇੱਕ ਆਉਣੀ ਹੈ ਨਾ, ਸਾਡੇ ਪਿੰਡਾਂ ਦੇ ਆਪਸੀ ਸੰਬੰਧ ਨੇ, ਲਾਗੇ ਪਿੰਡ ਹੈਗਾ। ਜੋ ਹੋਇਆ ਗਲਤ ਹੋਇਆਗਾ। ਭਾਨਾ ਵਧੀਆ ਕੰਮ ਕਰ ਰਿਹਾ ਸੀ ਨਾ। ਇਹਦਾ ਜੋ ਏਜੰਟਾਂ ਤੋਂ ਪੈਸੇ, ਆਪਾਂ ਜੇ ਪੁਲਿਸ ਕੋਲ ਜਾਵਾਂਗੇ ਨਾ, ਏਜੰਟ ਨਹੀਂ ਰਾਹ ਦਿੰਦੇ। ਵੱਧ ਤੋਂ ਵੱਧ ਪੁਲਿਸ ਉਹਨਾਂ ਦੇ ਪਰਚਾ ਪਾਊਗੀ, ਬਾਹਰ ਦੀ ਬਾਹਰ ਜ਼ਮਾਨਤਾਂ ਹੋ ਜਾਂਦੀਆਂ ਨੇ। ਪਰ ਭਾਨੇ ਦਾ ਨਾਂ ਸੋਸ਼ਲ ਮੀਡੀਆ ਤੇ ਹੋਣ ਕਰਕੇ ਨਾ ਏਜੰਟ ਇਹਦੇ ਤੋਂ ਡਰਦੇ ਆ ਵੀ ਜੇ ਅਸੀਂ ਭਾਨੇ ਦੇ ਕਹੇ ਤੋਂ ਪੈਸੇ ਨਾ ਵਾਪਸ ਕਰੇ ਤਾਂ ਖੌਰੇ ਆ ਕੇ ਸਾਡੇ ਉਲਟ ਵੀਡੀਓ ਪਾ ਗਿਆ ਉਹ, ਤਾਂ ਮੁੜ ਕੇ ਉਹਨਾਂ ਕੋਲੇ ਕੋਈ ਵੀ ਬਾਹਰ ਜਾਣ ਵਾਲਾ ਗਾਹਕ ਨਹੀਂ ਫਸਣਾ ਹੈਗਾ। ਇਹੀ ਡਰ ਕਾਰਨ ਲੋਕ ਭਾਨੇ ਕੋਲੇ ਆਉਣ ਲੱਗ ਗਏ। ਜਿਹੜਾ ਵੀ ਇਹਦੇ ਕੋਲੇ ਆਉਂਦਾ ਹਰੇਕ ਦੇ ਪੈਸੇ ਵਾਪਸ ਹੋਏਗੇ। ਮੈਂ ਵੀ 1-2 ਕੇਸ ਇਹੋ ਜਿਹੇ ਭੇਜਿਆ ਜਿਨ੍ਹਾਂ ਦੇ ਭਾਨੇ ਦੇ ਫੋਨ ਕਰਕੇ ਪੈਸੇ ਵਾਪਸ ਹੋ ਗਏ। ਹੁਣ ਏਜੰਟਾਂ ਦਾ ਪੁਲਿਸ ਨਾਲ ਬਈ ਕੀ ਚੱਲਦਾ ਕੋਈ ਪਤਾ ਨਹੀਂ ਹੈਗਾ। ਜਿਹੜਾ ਵੀ ਇੰਨਾ ਜਾਣੀ ਕਿ ਉਹਨੂੰ ਜਿਵੇਂ ਨੂੜਿਆ ਜਾਣਾ, ਬਾਹਾਂ ਜਿਹੀਆਂ ਫੜ ਕੇ ਲੈ ਗਏ ਨੇ। ਐ ਤਾਂ ਕੋਈ ਅੱਤਵਾਦੀ ਨੂੰ ਵੀ ਨਹੀਂ ਫੜਦਾ ਹੈਗਾ ਜਿਵੇਂ ਉਹਨੂੰ ਲੈ ਗਏ ਨੇ। ਗਲਤ ਗੱਲ ਆ ਪੁਲਿਸ ਦੀ ਇਹ। ਜਿਵੇਂ ਭਾਨੇ ਨੂੰ ਦੱਬਿਆ ਗਿਆ, ਗੱਡੀ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਗਈ, ਭਾਨਾ ਬੋਲ ਰਿਹਾ ਸੀ, ਉਹ ਭੱਜਣ ਤਾਂ ਲੱਗਿਆ ਨਹੀਂ ਕੋਈ। ਜੇ ਕੋਈ ਬੋਲਦਾ 2 ਸ਼ਬਦ ਬੋਲ ਕੇ ਜਾਂਦਾ, ਦੱਸਦਾ ਉਹ ਮੇਰੇ ਨਾਲ ਕੀ ਬੀਤ ਰਹੀ ਹੈਗੀ। ਜਾਣੀ ਕਿ ਕੁਝ ਨਾ ਕੁਝ ਉਹਦੇ ਨਾਲ ਹੋਇਆ ਜੋ ਦੱਸਣ ਨਹੀਂ ਦੇ ਰਹੇ ਉਹਨੂੰ। ਮਜਬੂਰ ਕੀਤਾ ਵੀ ਧੱਕੇ ਨਾਲ ਗੱਡੀ 'ਚ ਬਿਠਾ ਕੇ ਲੈ ਕੇ। ਗਲਤ ਆ ਇਹ ਗੱਲ। ਬਈ ਸਰਵੇ ਭਾਨੇ ਦੇ ਉੱਪਰ ਇਲਜ਼ਾਮ ਲੱਗੇ, ਕਹਿੰਦੇ 10,000 ਰੁਪਇਆ ਮੰਗਦਾ ਸੀ ਇਹ। ਹਾਂਜੀ, ਵੀ 10,000 ਰੁਪਇਆ ਫੋਨ ਕਰਕੇ ਲੱਗਦਾ ਵੀ ਮੰਗ ਸਕਦਾ ਬਈ ਸਬੂਤ। ਇਹ ਗੱਲਾਂ ਕਰਦਿਆਂ ਨੂੰ ਵੀ ਸ਼ਰਮ ਆਉਂਦੀ ਹੈ। 10,000 ਰੁਪਏ ਵਾਲੀਆਂ ਗੱਲਾਂ ਕਰਦਿਆਂ ਨੂੰ ਵੀ ਸ਼ਰਮ ਆਉਂਦੀ ਵੀ 10,000 ਰੁਪਇਆ ਮੰਗੂ। ਜਿਹੜੀ ਲੇਡੀਜ਼ ਨੇ ਪਰਚਾ ਕਰਾਇਆ ਭਾਨੇ ਤੇ, ਉਹ ਅੱਜ ਤੱਕ ਪੁਲਿਸ ਨੂੰ ਥਿਆ ਹੀ ਨਹੀਂ। ਨਾ ਉਹਦੇ ਲਵੇ ਕੋਈ ਏਜੰਟ ਵਾਲਾ ਲਾਇਸੈਂਸ ਹੈ, ਕੁਝ ਵੀ ਨਹੀਂ ਹੈਗਾ। ਉਹਦੇ ਲਵੇ ਕੱਲੀਆਂ ਇੱਕ ਲੋਕਾਂ ਤੇ ਚੇਪੀਆਂ ਲਾਉਂਦੀ ਸੀ ਉਹ, ਠੀਕ ਹੈ। ਉਹਨੂੰ ਅੱਜ ਤੱਕ ਉਹਦਾ ਇਹ ਨਹੀਂ ਨਾਂ ਨਿਸ਼ਾਨ ਹੀ ਨਹੀਂ ਪਤਾ ਵੀ ਰਹਿੰਦੀ ਕਿੱਥੇ ਆ ਉਹ। ਉਹਦੇ ਮਗਰ ਲੱਗ ਕੇ ਪੁਲਿਸ ਨੇ ਪਰਚਾ ਕਰਤਾ, ਠੀਕ ਹੈ। ਪੁਲਿਸ ਨੂੰ ਅੱਜ ਤੱਕ ਨਹੀਂ ਥਈ ਉਹ ਵੀ ਹੈ ਕਿੱਥੇ ਆ ਉਹ। ਇਹ ਚੀਜ਼ਾਂ ਨੇ ਜੀ। ਕਹਿੰਦੇ ਭਾਨਾ ਗਲਤ ਵੀ ਬੋਲ ਜਾਂਦਾ ਸੀਗਾ ਬਈ। ਜਦੋਂ ਕੋਈ ਏਜੰਟ ਗਲਤ ਬੋਲਦਾ ਹੈਗਾ, ਹੁਣ ਤੁਹਾਡੇ ਸਾਹਮਣੇ ਕੋਈ ਏਜੰਟ ਹੈਗਾ, ਉਹ ਠੱਗਾ ਪਤਾ ਨਹੀਂ ਕਾਂਗਰਸ ਦਾ ਕੋਈ ਲੀਡਰ ਹੋਊਗਾ, ਉਹ ਭਾਨੇ ਨੂੰ ਗਲਤ ਬੋਲਿਆ, ਭਾਨਾ ਉਹਨੂੰ 1-2 ਮਿੰਟ ਸੁਣੀ ਗਿਆ, ਫਿਰ ਕਿੰਨਾ ਕੁ ਟਾਈਮ ਸੁਣਦਾ।
ਜੇ ਮੈਂ ਤੁਹਾਨੂੰ ਗਲਤ ਬੋਲੂੰ ਤੁਸੀਂ ਕਿੰਨਾ ਟਾਈਮ ਸੁਣੋਗੇ? ਨਹੀਂ ਸੁਣਦੇ ਨਾ, ਨਹੀਂ ਭਾਨੇ ਨੂੰ ਸੁਣੀ ਗਲਤ ਪੇਸ਼ੈਂਸ ਤਾਂ ਹੋਣੀ ਚਾਹੀਦੀ ਹੈ ਇੱਕ। ਕਿਵੇਂ ਬਈ? ਪੇਸ਼ੈਂਸ ਤਾਂ ਹੋਣੀ ਚਾਹੀਦੀ ਹੈ ਵੀ ਹਾਂ ਰੁਕ ਕੇ ਚਲੋ ਬੰਦਾ ਬੋਲ ਰਿਹਾ ਮੂਰਲਾ, ਆਪਾਂ ਥੋੜਾ ਉਹਦੇ ਵਰਗੇ ਬਣ ਜਾਈਏ ਬਈ, ਉਹ ਵੀ ਇਨਸਾਨ ਹੈਗਾ। ਹਾਂ ਹੁਣ ਜਦੋਂ ਉਹ ਗਾਲਾਂ ਕੱਢ ਰਿਹਾ ਭਾਨੇ ਨੂੰ, ਭਾਨਾ ਨੂੰ ਗਲਤ ਬੋਲਿਆ ਮੰਨਦੇ ਆ, ਪਰ ਬੋਲਿਆ ਪਹਿਲਾਂ ਕੌਣ ਬੋਲਿਆ ਗਲਤ? ਭਾਨੇ ਨੇ ਕੋਈ ਉਹਨੂੰ ਕੰਮ ਨੂੰ ਫੋਨ ਕੀਤਾ ਨਾ, ਪੈਸੇ ਲੈਣੇ, ਪੈਸੇ ਲੈਣ ਵਾਸਤੇ ਫੋਨ ਕੀਤਾ ਹੈਗਾ। ਕਿਸੇ ਦੇ ਗਰੀਬ ਦੇ ਰੁਪਈਏ ਨੇ ਫਸੇ ਹੋਏ ਨੇ ਨਾ, ਤੁਸੀਂ ਆਪ ਦੇਖ ਲਓ, ਏਜੰਟ ਰੁਪਈਏ ਖਾ ਜਾਂਦੇ, ਮੁੜ ਕੇ ਮੋੜਦੇ ਨਹੀਂ, ਗੇੜੇ ਮਰਵਾਈ ਜਾਂਦੇ ਆ। ਨਾਲ ਦੀ ਨਾਲ ਜ਼ਮਾਨਤ ਹੈਗੀ ਆ ਬਾਹਰ ਦੀ ਬਾਹਰ, 420 ਦਾ ਪਰਚਾ ਕਰੂ ਪੁਲਿਸ ਵੱਧ ਤੋਂ ਵੱਧ ਉਹਨਾਂ ਤੇ। ਤੇ ਭਾਨੇ ਦੇ ਕਹੇ ਤੋਂ ਰੁਪਈਏ ਲੋਕਾਂ ਦੇ ਮਿਲਦੇ ਆ ਬਈ, ਇਦੋਂ ਵਧੀਆ ਕੀ ਗੱਲ ਹੈਗੀ? ਪਹਿਲਾਂ ਨਹੀਂ ਬਾਈ ਬੋਲਦਾ, ਪਹਿਲਾਂ ਨਹੀਂ, ਜਮੀ ਨਹੀਂ ਬੋਲਦਾ ਪਹਿਲਾਂ ਤਾਂ। ਉਹ ਜਦੋਂ ਉਹਨੂੰ ਏਜੰਟ ਮੂਹਰੋਂ ਰਾਹ ਨਹੀਂ ਦਿੰਦੇ ਫਿਰ ਉਹ ਜਜ਼ਬਾਤੀ ਹੋ ਜਾਂਦਾ ਵੀ ਯਾਰ ਇੱਕ ਤਾਂ ਠੱਗੀ ਮਾਰੀ ਬੈਠਾ ਤੂੰ, ਇੱਕ ਤੂੰ ਪੈਸੇ ਨਹੀਂ ਦੇ ਰਿਹਾ, ਉੱਤੋਂ ਰੋਹ ਮਾਰਦਾ, ਫਿਰ ਉਹ ਜਜ਼ਬਾਤੀ ਹੋਇਆ, ਉਹਨੂੰ ਫਿਰ ਝੜਦਾ ਉਹ। ਬਹੁਤ ਏਜੰਟਾਂ ਨੇ ਸਾਡੇ ਨਾਲ, ਮੈਂ ਵੀ ਇੱਥੇ ਬੈਠਣਾ ਕਚਹਿਰੀ 'ਚ ਬਹਿਣਾ ਹੁੰਦਾ, ਬਹੁਤ ਏਜੰਟਾਂ ਸਾਡੀ ਪਿਆਰ ਨਾਲ ਗੱਲ ਸੁਣਦੇ ਨੇ। ਇੱਥੇ ਤੱਕ ਕਿ ਜਿਹਦਾ ਮਤਲਬ ਵੀ 4 ਲੱਖ ਰੁਪਈਆ, ਉਹ ਲੱਖ ਰੁਪਈਆ ਕੱਟ ਕੇ ਵੀ ਅਸੀਂ ਕਹਿ ਦਿੰਦੇ ਵੀ ਜੇ ਤੇਰਾ ਖਰਚਾ ਹੋ ਗਿਆ ਤਾਂ ਲੱਖ ਰੁਪਈਆ ਕੱਟ ਕੇ ਤੂੰ ਸਾਨੂੰ 3 ਲੱਖ ਰੁਪਈਆ ਦੇ ਦੇ, ਉਹਦੇ ਵੀ ਅਸੀਂ ਕਿਸ਼ਤਾਂ ਬਣਾ ਦਿੰਦੇ ਹੁੰਦੇ ਆ। ਜਿਹੜਾ ਸਾਡੇ ਨਾਲ ਸਹੀ ਏਜੰਟ ਚੱਲਦਾ ਵੀ ਯਾਰ ਤੂੰ 2.5 ਲੱਖ ਰੁਪਈਆ ਹੁਣ ਦੇ ਦੇ, 2 ਮਹੀਨੇ ਨੂੰ ਦੇ ਦੀ, 2 ਮਹੀਨੇ ਨੂੰ ਦੇ ਦੀ, ਅਸੀਂ ਉਹਦੀਆਂ ਵੀ ਕਿਸ਼ਤਾਂ ਬਣਾ ਦਿੰਦੇ ਹੁੰਦੇ ਆ। ਜਿਹੜਾ ਸਾਡੇ ਨਾਲ ਸਹੀ ਏਜੰਟ ਚੱਲਦਾ, ਉਹ ਜਿਹੜੇ ਲੋਕਾਂ ਤੋਂ ਅਸੀਂ ਪੈਸੇ ਦਵਾਏ ਨੇ, ਉਹ ਸਾਡੇ ਨਿਮਰਤਾ ਨਾਲ ਹੀ ਗੱਲ ਕਰੀਏ, ਨਿਮਰਤਾ ਨਾਲ ਹੀ ਅਸੀਂ ਗੱਲ ਕਰੀਏ, ਤਾਂ ਕਰਕੇ ਉਹ ਲੋਕਾਂ ਦੇ ਪੈਸੇ ਮੁੜੇ ਨੇ। ਉਹ ਜਿਹੜੀ ਤੁਸੀਂ ਸਰਕਾਰਾਂ ਦੀ ਕਚਹਿਰੀ ਦੀ ਗੱਲ ਕਰੀ ਸੀ, ਕੀ ਸਰਕਾਰਾਂ ਇਹ ਕੰਮ ਕਰ ਨਹੀਂ ਸਕਦੀਆਂ ਜਿਹੜਾ ਭਾਨਾ ਕਰ ਰਿਹਾ ਹੈਗਾ? ਕਰ ਸਕਦੀਆਂ ਨੇ ਬਈ ਸਰਕਾਰਾਂ, ਪੁਲਿਸ ਕਰ ਸਕਦੀ ਹੈਗੀ, ਪਰ ਕਾਨੂੰਨ ਹੀ ਇਹੋ ਜਿਹਾ ਹੈ ਨਾ ਵੀ ਕਾਨੂੰਨ ਮੁਤਾਬਕ ਪੁਲਿਸ ਧੱਕੇ ਨਾਲ ਵੀ ਨਹੀਂ ਕਿਸੇ ਤੋਂ ਦਬਾ ਸਕਦੀ, ਨਾ ਹੀ ਕਿਸੇ ਦੀ ਕੋਈ ਪ੍ਰਾਪਰਟੀ ਜ਼ਬਤ ਕਰ ਸਕਦੀ ਹੈਗੀ। ਸਰਕਾਰਾਂ ਨੇ ਪੁਲਿਸ ਨੂੰ ਬਈ ਦੱਬੇ ਹੀ ਬੜੇ ਕਸੂਤੇ ਥਾਂ ਹੋਇਆ ਵੀ ਜਿਵੇਂ ਸਰਕਾਰਾਂ ਕਹਿੰਦੀਆਂ ਨੇ ਉਵੇਂ ਚੱਲ ਰਹੀ ਹੈ। ਫਿਰ ਭਾਨੇ ਨੂੰ ਕਿਹਨੇ ਹੱਕ ਦਿੱਤਾ ਕਿ ਤੁਸੀਂ ਆਹ ਕੰਮ ਕਰੋ? ਜਾਂ ਤੁਹਾਨੂੰ ਲੋਕ ਆਪਣੇ ਆਪ ਆਉਂਦੇ ਆ, ਪਰਮਾਤਮਾ ਨੇ ਹੱਕ ਦਿੱਤਾ ਹੈਗਾ। ਜੇ ਲੋਕ ਚੱਲ ਕੇ ਆਉਂਦੇ ਆ ਨਾ ਇੱਥੇ, ਕੋਈ ਭਾਨਾ ਪਿੰਡਾਂ 'ਚ ਤਾਂ ਫਿਰਦਾ ਨਹੀਂ ਮੈਂ ਤੁਹਾਡੇ ਪੈਸੇ ਵਾਪਸ ਕਰਾਉਣਾ ਆ ਦੂੰ ਮੇਰੇ ਕੋਲੇ, ਉਹਦਾ ਲੋਕ ਸੋਸ਼ਲ ਮੀਡੀਆ ਤੇ ਵੀਡੀਓ ਪਈ ਜਾਂਦੀ ਆ ਬਈ, ਜਿਹੜਾ ਹੁਣ ਦੁੱਖ ਚ ਅਗਲਾ ਆਉਂਦਾ ਹੀ ਹੈਗਾ। ਅੱਜ ਕਿੰਨੇ ਕੁ ਜਾਣੇ ਖੜੇ ਨੇ ਪੈਸਿਆਂ ਜਿਨ੍ਹਾਂ ਦੇ ਦਵਾਏ ਨੇ? ਪੈਸੇ ਵਾਲ ਤਾਂ ਹੁਣ ਲੋਕਾਂ ਨੂੰ ਲਗਭਗ ਪਤਾ ਹੀ ਲੱਗ ਗਿਆ ਵੀ ਭਾਨਾ ਅੰਦਰ ਆ। ਕੋਈ ਮੰਨ ਲਓ ਜਿਨ੍ਹਾਂ ਦੇ ਦਵਾਏ ਨੇ ਲੋਕ ਬਹੁਤ ਆਉਂਦੇ ਨੇ। ਜੰਮੂ ਕਸ਼ਮੀਰ ਤੋਂ ਮੁੰਡਾ ਆਈ ਛੱਡ ਲਵੇ, ਜੰਮੂ ਕਸ਼ਮੀਰ ਤੋਂ ਮੁੰਡੇ ਆਉਂਦੇ ਨੇ ਜਿਹੜੇ ਇਹਦੀ ਲਪੇਟ ਚ ਆਏ ਹੋਏ ਨੇ ਏਜੰਟਾਂ ਦੀ। ਨਹੀਂ ਤੁਹਾਡੇ ਨਾਲ ਕਿੰਨੇ ਕੁ ਖੜੇ ਨੇ ਵੀ ਭਾਨਾ ਅੰਦਰ ਹੋ ਗਿਆ ਤੇ ਅੱਜ ਅਸੀਂ ਭਾਨੇ ਦੀ ਜਾ ਕੇ ਆਵਾਜ਼ ਬੁਲੰਦ ਕਰੀਏ, ਭਾਨੇ ਦੀ ਸਪੋਰਟ ਕਰੀਏ? 29 ਤਰੀਕ ਨੂੰ ਪਤਾ ਲੱਗੂ ਜੀ, 29 ਨੂੰ ਪਤਾ ਲੱਗਣਾ। ਹਾਂ 29 ਤਰੀਕ ਨੂੰ ਲੋਕ ਦੱਸਣਗੇ। ਲੋਕਾਂ ਦਾ ਬਹੁਤ ਵੱਡਾ ਸਾਡਾ ਹੰਗਾਰਾ ਹੈਗਾ, ਫੋਨਾਂ ਤੇ ਦਿਨ ਰਾਤ ਇੱਕ ਕਰਿਆ ਪਿਆ ਵੀ ਅਸੀਂ ਭਈ ਬਹੁਤ ਜ਼ਿਆਦਾ ਵੱਡਾ ਭਾਰੀ ਇਕੱਠ ਹੋਣਾ। ਕਿਉਂਕਿ ਫੋਨਾਂ ਦੇ ਤਾਂ ਇੱਕ ਤੁਸੀਂ ਵੀ ਸੋਸ਼ਲ ਮੀਡੀਆ ਚਲਾਉਂਦੇ ਹੋ, ਥੱਲੇ ਕਹਿੰਦੇ ਨੇ ਬਈ ਸਹੀ ਕੰਮ ਆ, ਚੱਕ ਦੇ ਫੱਟੇ, ਸਹੀ ਗੱਲ ਆ, ਕਰਦੇ ਕੰਮ ਓਕੇ ਆ, ਗੋਡਾ। ਕਮੈਂਟਾਂ ਦੇ ਵਿੱਚ ਤਾਂ ਬਹੁਤ ਅਜਿਹਾ ਕੁਝ ਦੇਖਣ ਨੂੰ ਮਿਲ ਜਾਂਦਾ, ਪਰ ਅਸਲੀਅਤ ਕੁਝ ਹੋਰ ਹੁੰਦੀ ਹੈ। ਬਈ ਅੱਜ ਵੀ 100 ਬੰਦਾ ਖੜਾ ਨਾ, ਜਿੱਦਣ ਇਕੱਠ ਰੱਖਿਆ ਉਦੋਂ ਤਾਂ ਪਤਾ ਨਹੀਂ ਕਿੰਨਾ ਇਕੱਠ ਹੋਊਗਾ। ਹੁਣ ਤੁਸੀਂ ਦੇਖ ਕੇ ਆਏ ਹੋ ਹੁਣ ਵੀ ਕਿੰਨੇ ਬੰਦੇ। ਲੋਕਾਂ ਨੂੰ ਰੋਕ ਕੇ ਰੱਖਿਆ ਹੋਇਆ ਬਈ ਵੀ ਹਜੇ ਆਓ ਨਾ, ਸਾਨੂੰ ਕੱਲ ਆਉਣ ਦਿਓ। ਲੋਕ ਕਹਿੰਦੇ ਨੇ ਸਾਨੂੰ ਦੱਸੋ ਅਸੀਂ ਕਿੱਥੇ ਆਈਏ, ਅਸੀਂ ਰੋਕ ਕੇ ਰੱਖਿਆ ਹੋਇਆ ਵੀ ਕਿਹੜਾ ਬਾਈ ਦਾ ਸਿਸਟਮ ਜਿਹੜਾ ਬਣਾਇਆ 3-4 ਦਿਨ ਲੱਗ ਗਏ ਸਾਨੂੰ ਬਣਾਉਂਦਿਆਂ ਨੂੰ ਸਿਸਟਮ ਨੂੰ, ਵੀ ਅਸੀਂ ਹਜੇ ਕਿਸੇ ਨੂੰ ਕਾਲ ਹੀ ਨਹੀਂ ਦਿੱਤੀ। ਹੁਣ 29 ਤਰੀਕ ਦੀ ਵੀ ਸਾਨੂੰ ਲੋਕਾਂ ਨੇ ਫੋਨ ਕਰਕੇ ਵੀ ਸਾਨੂੰ ਕਿਉਂ ਨਹੀਂ ਸੱਦ ਰਹੇ, ਗੱਲ ਕੀ ਹੈ? ਅਸੀਂ 29 ਤਰੀਕ ਦੀ ਵੀ ਕਾਲ ਤਾਂ ਦਿੱਤੀ ਹੈ ਵੀ ਯਾਰ ਲੋਕਾਂ ਨੂੰ ਵੀ ਆਪਾਂ ਮਾੜਾ ਮੋਟਾ ਉਹ ਕਰੀਏ। ਜਿਹੜੇ ਇਲਜ਼ਾਮ ਲੱਗੇ ਭਾਨੇ ਤੇ ਉਹਨਾਂ ਦੇ ਵਿੱਚੋਂ ਕਿੰਨੇ ਕੁ ਸਹੀ ਨੇ? ਜਿਹੜੇ ਹੁਣ ਮੰਨ ਲਾ ਵੀ ਭਾਨੇ ਨੂੰ ਕਹਿੰਦੇ ਵੀ 10,000 ਰੁਪਇਆ ਲਿੱਤਾ, ਭਾਨਾ 2 ਦਿਨ ਰਿਮਾਂਡ ਤੇ ਰਿਹਾ, 2 ਦਿਨ ਰਿਮਾਂਡ ਚੱਲੀ ਗਿਆ। ਜੇ ਏਜੰਟਾਂ ਤੋਂ ਪੈਸੇ ਭਾਨੇ ਨੇ ਲੈਤੇ ਹੁੰਦੇ ਤਾਂ ਉੱਥੇ ਏਜੰਟ ਪਹੁੰਚਦੇ, ਥਾਣੇ ਦੇ ਮੂਹਰੇ ਧਰਨਾ ਲਾਉਂਦੇ। ਕੋਈ ਕਹਿੰਦਾ ਮੈਥੋਂ 5 ਲੱਖ ਲੈਤਾ, ਕੋਈ ਕਹਿੰਦਾ ਮੈਥੋਂ 4 ਲੱਖ ਲੈਤਾ। 2 ਦਿਨਾਂ 'ਚ ਇੱਕ ਵੀ ਏਜੰਟ ਨਹੀਂ ਗਿਆ ਉੱਥੇ। ਇਕੱਲੇ 10,000 ਰੁਪਏ ਪਿੱਛੇ ਵਿਕਾਂਗੇ ਅਸੀਂ। ਹੋਰ ਏਜੰਟਾਂ ਤੋਂ ਜੇ ਅਸੀਂ ਪੈਸੇ ਲੈਤੇ, ਏਜੰਟ ਆਉਂਦੇ ਨਾ ਉੱਥੇ, ਆਉਂਦੇ ਉਹ ਬਿਲਕੁਲ ਠੀਕ ਆ, ਪਰ ਉੱਥੇ ਪਹੁੰਚਿਆ ਨਾ ਕੋਈ ਏਜੰਟ। ਬਈ ਕਿੰਨਾ ਰੁਪਿਆ ਪ੍ਰਮੋਸ਼ਨਾਂ ਤੇ ਲਾ ਦਿੰਦੇ ਆ। ਤੁਸੀਂ ਵੇਖ ਲਓ ਬੜੇ ਸ਼ਹਿਰਾਂ 'ਚ ਨਾ ਲੱਖ ਰੁਪਿਆ ਬੋਰਡਾਂ ਤੇ ਮਹੀਨੇ ਦਾ ਲੱਗਦਾ ਹੈਗਾ। 1000 ਰੁਪਏ ਦਾ ਮੇਰੇ ਖਿਆਲ ਉਹਨਾਂ ਦੀ ਫੀਸ ਹੀ ਹੋਊਗੀ। ਕਿਹੜੇ ਜਿਹੜੇ ਵੱਡੇ ਬੰਦੇ ਲੱਗਿਆ, ਉਹ ਮੰਨ ਲਓ ਜੇ ਉਹਨਾਂ ਨੇ ਭਾਨੇ ਨੂੰ ਰੁਪਏ ਦਿੱਤੇ ਹੁੰਦੇ ਤਾਂ ਰੌਲਾ ਨਾ ਪਾਉਂਦੇ ਉਹ। ਅੱਜ ਕੀ ਮੰਗ ਆ ਗਈ ਜਿਹੜੀ ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋ? ਤੁਸੀਂ ਵੀ ਇੱਕ ਪਿੰਡ ਦੇ ਸਰਪੰਚ ਹੋ, ਤੁਸੀਂ ਵੀ ਪਿੰਡ ਦੇ ਸਰਪੰਚ ਹੋ, ਪੰਚਾਇਤਾਂ ਨੂੰ ਵੀ ਅਪੀਲ ਕਰੀ ਆ, ਜਥੇਬੰਦੀਆਂ ਨੂੰ ਵੀ ਅਪੀਲ ਕਰੀਏ ਕਿ ਸਾਰੇ ਇਕੱਠੇ ਹੋ ਕੇ ਆਓ 29 ਤਰੀਕ ਨੂੰ ਇੱਕ ਵੱਡਾ ਇਕੱਠ ਕਰ ਸਕੀਏ। ਕੀ ਇਹਦਾ ਕੋਈ ਸੋਲੂਸ਼ਨ ਨਿਕਲੂ ਇਕੱਠ ਦੇ ਨਾਲ? ਹਾਂਜੀ ਪਤਾ ਲੱਗੂ, ਪਬਲਿਕ ਦਾ ਪਤਾ ਲੱਗੂ, ਲੋਕਾਂ ਨੂੰ ਪਤਾ ਲੱਗੂਗਾ ਵੀ ਯਾਰ ਅਸੀਂ ਵੀ ਇੱਕ ਸਾਡਾ ਜਿਹੜਾ ਭਾਨਾ ਹੈਗਾ ਉਹ ਇੱਕ ਸਾਡਾ ਕੋਟਦੋਨੇ ਪਿੰਡ ਦਾ ਹੀਰਾ। ਅਸੀਂ ਵੀ ਚਾਹੁੰਦੇ ਵੀ ਲੋਕਾਂ ਦਾ ਇਕੱਠ ਦੇਖੀਏ, ਅਸੀਂ ਲੋਕ ਸਾਡੇ ਨਾਲ ਹੈਗੇ ਨੇ ਜਾਂ ਨਾ ਹੈਗੇ ਨੇ। ਅਸੀਂ ਇਹੀ ਚੀਜ਼ਾਂ ਸੋਚ ਕੇ ਕਰਿਆ ਵੀ ਅਸੀਂ ਕਿਤੇ ਆਪਦਾ ਹੀਰਾ ਨਾ ਗਵਾ ਲਈਏ।
ਸਾਡਾ ਹੀਰਾ ਨਹੀਂ, ਅੱਜ ਤਾਂ ਉਹ ਸਾਰੇ ਪੰਜਾਬ ਦਾ, ਸਾਰੇ ਵਰਲਡ ਦਾ ਹੀਰਾ ਬਣ ਚੁੱਕਿਆ ਅੱਜ ਉਹ। ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਮੂਸੇ ਵਾਲੇ ਦਾ ਦੇਖੋ ਇਨਸਾਫ ਕੋਈ ਨਹੀਂ ਮਿਲਿਆ, ਮਗਰ ਭੋਗਾਂ ਦੇ ਇਕੱਠ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਹੁੰਦਾ, ਫੁੱਲਾਂ ਤੇ ਜਾਣ ਦਾ ਫਿਰ ਕੋਈ ਫਾਇਦਾ ਨਹੀਂ ਹੁੰਦਾ। ਅਸੀਂ ਇਹੀ ਲੋਕਾਂ ਨੂੰ ਬੇਨਤੀ ਕੀਤੀ ਆ ਵੀ ਸਾਡਾ ਸਾਥ ਦਿਓ, ਸਾਥੋਂ ਅਸੀਂ ਜਾਨਾਂ ਵੀ ਵਾਰ ਦਾਂਗੇ ਲੋਕਾਂ ਪਿੱਛੇ। ਬਾਈ ਨੇ ਵੀ ਉਹਦੇ ਕਿਹਾ ਕਿ ਨਾ ਸੰਘਰਸ਼ ਹੀ ਚੱਲਦੇ ਰਹਿਣਗੇ, ਪਰ ਅਸੀਂ ਲੋਕਾਂ ਦੀ ਕਚਹਿਰੀ ਇੱਕ ਦੇਖਣੀ ਚਾਹੁੰਦੇ ਹਾਂ ਵੀ ਲੋਕ ਸਾਡੇ ਨਾਲ ਕਿੰਨੇ ਕੁ ਜੁੜਦੇ ਆ। ਕਾਨੂੰਨੀ ਤੌਰ ਤੇ ਕਿਉਂ ਨਹੀਂ ਲੜਦੇ ਫਿਰ, ਐਂ ਇਕੱਠ ਕਿਉਂ ਕਰਨੇ ਪੈਂਦੇ ਨੇ? ਕਾਨੂੰਨ ਨਾਲ ਸਮਝ ਨਹੀਂ ਰਿਹਾ ਜੀ, ਕਾਨੂੰਨ ਨੂੰ ਕੋਈ ਉਹ ਨਹੀਂ ਕਰ ਰਿਹਾ। ਬਾਹਰ ਦੀ ਬਾਹਰ ਜ਼ਮਾਨਤਾਂ ਹੋ ਜਾਂਦੀਆਂ ਨੇ, ਕਿਸੇ ਦਾ ਕੋਈ ਗਹਿਣੇ ਨਹੀਂ। ਤੁਸੀਂ ਕਿਉਂ ਨਹੀਂ ਲੜ ਰਹੇ ਕਾਨੂੰਨੀ ਤੌਰ ਤੇ ਭਾਨੇ ਦੀ ਲੜਾਈ? ਸੁਣਵਾਈ ਨਹੀਂ ਹੋ ਰਹੀ। ਜਿਹੜੇ ਸਾਡੇ ਲੋਕ ਏਜੰਟਾਂ ਤੋਂ ਪੈਸੇ ਉਹਨਾਂ ਨੂੰ ਚੈੱਕ ਦੇ ਦਿੰਦੇ ਨੇ, ਚੈੱਕ ਦਾ ਕੋਈ ਉਹਦਾ ਮੂੰਹ ਸਿਰ ਹੀ ਨਹੀਂ ਹੁੰਦਾ ਕੋਈ ਚੈੱਕ ਦਾ। 4-4 5-5 ਮਹੀਨਿਆਂ ਦੇ ਚੈੱਕ ਹੀ ਦੀ ਬੈਠੇ 10 ਸਾਲ ਬਾਈ ਕੇਸ ਲੰਮਕੇ ਪੈਣੇ। ਲੰਮਕੇ ਪਏ ਨੇ। ਮੇਰੇ ਪਿੰਡ 'ਚ ਕੇਸ ਹੈਗਾ ਇੱਕ, ਮੇਰੇ ਖਿਆਲ 12-13 ਸਾਲ ਹੋ ਗਏ। 40 ਲੱਖ ਰੁਪਏ ਦੇ ਚੈੱਕ ਦਿੱਤੇ ਪਿਆ, ਉਹ ਬੰਦਾ ਮੂਹਰਲਾ ਪੈਸੇ ਨਹੀਂ ਦਿੰਦਾ, ਚੈੱਕ ਦੇ ਕੇ ਸਾਰ ਦਿੰਦਾ। ਕਿਉਂਕਿ ਲੋਕ ਬੈਂਕਾਂ 'ਚ ਰਜਿਸਟਰੀਆਂ ਕਰਵਾ ਕੇ ਨਾ ਉਹ ਵੀ ਮੁੱਕਰ ਜਾਂਦੇ ਹੈਗੇ, ਚੈੱਕ ਦਾ ਚੀਜ਼ ਝੂਠੀ ਹੈਗੀ, ਏਜੰਟ ਸਾਰਾ ਕੁਝ ਵੇਚ ਵੱਟ ਕੇ ਭਰਾ ਹੋ ਜਾਂਦੇ ਹੈਗੇ। ਇਹ ਕਹਿੰਦਾ ਕੱਲਿਆਂ ਦਾ ਕੀ ਕਰਾਂਗੇ? ਇਹ ਖੁੱਲੀ ਚਰਚਾ ਕਰ ਰਹੇ ਹਾਂ ਆਪਾਂ ਇੱਥੇ ਅੱਜ ਬੈਠ ਕੇ, ਇਸੇ ਕਰਕੇ ਤੁਹਾਨੂੰ ਸਾਰਿਆਂ ਨੂੰ ਹੀ ਰੋਕ ਲਿਆ ਵੀ ਰੁਕ ਜਾਓ, ਆਪਾਂ ਗੱਲ ਕਰਨੀ ਹੈ। ਕਿੰਨੇ ਕੁ ਕੇਸ ਨੇ ਬਾਈ ਜਿਹੜੇ ਹੁਣ ਤੱਕ ਤੁਸੀਂ ਵੀ ਹੈਂਡਲ ਕਰੇ ਨੇ ਜਾਂ ਦੇਖੇ ਨੇ ਵੀ ਆਹ ਗਰੀਬ ਆ, ਇਹ ਫਾਹਾ ਲੈ ਗਿਆ, ਆਹ ਜੱਟ ਆ, ਇਹਨੇ ਜ਼ਮੀਨ ਵੇਚਤੀ, ਇਹ ਖੁਦਕੁਸ਼ੀ ਕਰ ਗਿਆ, ਇਹਦੀ ਕੁੜੀ ਵਿਆਹੁਣ ਵਾਲੀ ਆ, ਇਹਦਾ ਮੁੰਡਾ ਵਿਆਹੁਣ ਵਾਲਾ? ਕਿੰਨੇ ਕੁ ਕੇਸ ਨੇ ਇਹ ਜਿਹੇ? ਬਹੁਤ ਜ਼ਿਆਦਾ ਕੇਸ ਨੇ ਬਾਈ ਪਿੰਡ, ਹਰੇਕ ਪਿੰਡ 'ਚ ਘੱਟੋ ਘੱਟ 10-10 ਕੇਸ ਹੈਗੇ। ਦੇਖ ਬਾਹਰ ਜਾਣ ਦਾ ਚੱਲ ਰਿਹਾ ਹਨਾ, ਕਿਉਂਕਿ ਰੁਜ਼ਗਾਰ ਨਹੀਂ ਹੈ ਪੰਜਾਬ 10-15 ਹਜ਼ਾਰ ਤੇ ਮੁੰਡੇ ਰਹਿਣ ਨੂੰ ਤਿਆਰ ਨੇ, ਕੋਈ ਕੰਮ ਨਹੀਂ ਮਿਲਦਾ ਹੈਗਾ, ਤਾਂ ਲੋਕ ਅੱਕੇ ਹੋਏ ਬਾਹਰ ਨੂੰ ਭੱਜਦੇ ਹੈਗੇ। ਬਈ ਮੁੱਖ ਮੰਤਰੀ ਤਾਂ ਕਹਿੰਦੇ ਰਹੇ ਨੇ ਕਿ ਅਸੀਂ ਆਮ ਲੋਕਾਂ ਦੇ ਆਮ ਘਰਾਂ ਚੋਂ ਆ, ਤੇ ਅੱਜ ਭਾਨੇ ਤੇ ਜਿਹੜਾ ਪਰਚਾ ਪਿਆ ਉਸ ਦੇ ਵਿੱਚ ਸਰਕਾਰ ਦਾ ਕੋਈ ਹੈ? ਜਦੋਂ ਬਾਈ ਨੂੰ ਕੁੱਟਿਆ ਰੇਟਾ ਉੱਥੋਂ ਦਾ ਇੱਕ, ਉਹਨੇ ਲਵੇ ਖੜ ਕੇ ਕਟਾਇਆ, ਵੀਡੀਓ ਵੀ ਤੁਸੀਂ ਦੇਖੀ ਆ। ਪਹਿਲਾਂ ਉਹਨੇ ਕੱਪੜੇ ਲਹਾਏ ਨੇ, ਉਹਦੀ ਨੀਕਰ ਤੱਕ ਨਹੀਂ ਛੱਡੀ। ਉਹਦੇ ਕਹਿਣ ਮੁਤਾਬਕ ਜਿਵੇਂ ਹੈਗੀ ਇਹ ਵੀਡੀਓ ਤੁਹਾਡੇ ਕੋਲ? ਨਹੀਂ, ਰੰਗਰੇਟੇ ਦੀ ਵੀਡੀਓ ਚੱਲ ਰਹੀ ਹੈ ਨਾ, ਉਹਦੀ ਕੀ ਪਾਵਰ ਆ ਬਾਈ ਰੰਗਰੇਟੇ ਦੀ ਵੀ? ਕਿਸੇ ਬੰਦੇ ਨੂੰ, ਆਮ ਬੰਦੇ ਨੂੰ ਨਾ ਕਾਨੂੰਨ ਹੱਥ 'ਚ ਲੈ ਕੇ ਪੁਲਿਸ ਦੇ ਲਵੇ ਖੜ ਕੇ ਕਟਵਾ ਦੇ। ਮੈਂ ਤਾਂ ਕਹਿੰਦਾ ਰੰਗਰੇਟਾ ਕਹਿ ਰਿਹਾ, ਨਾਲ ਤਾਂ ਉਹਤੇ ਵੀ ਕਾਰਵਾਈ ਹੋਣੀ ਚਾਹੀਦੀ ਹੈਗੀ। ਪੁਲਿਸ ਨੇ ਅਜਿਹਾ ਕੀਤਾ ਤਾਂ ਪੁਲਿਸ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈਗੀ। ਇੱਕ ਆਮ ਬੰਦੇ ਨੂੰ, ਜਿਹੜਾ ਪੰਜਾਬ ਦਾ ਫੇਮਸ ਚਿਹਰਾ ਹੈਗਾ, ਇੱਕੋ 2% ਦੇ ਬੰਦੇ ਸਾਹਮਣੇ ਖੜੇ ਕੁੱਟੇ ਨਾ। ਭਗਵੰਤ ਮਾਨ ਨੂੰ ਕਹਿੰਦੇ ਵੀਡੀਓ ਦਿਖਾ ਕੇ ਫੇਰ ਕੁੱਟਿਆ ਬਾਈ ਨੂੰ, ਠੰਡਾ ਪਾਣੀ ਫੇਰ ਪਾਇਆ ਗਿਆ। ਉਧਰ ਵੀਡੀਓ ਕਾਲ ਚੱਲ ਰਹੀ ਸੀ, ਲਵੇ ਰੰਗਰੇਟਾ ਖੜਾ ਸੀ। ਕਹਿੰਦੇ ਰੰਗਰੇਟੇ ਦੀ ਕਹਿਣ ਦੀਆਂ ਗੱਲਾਂ ਨੇ ਇਹ ਸਰਕਾਰਾਂ। ਇਹ ਤੁਸੀਂ ਰੰਗਰੇਟੇ ਦੇ ਕਹਿਣ ਤੇ ਕਹਿ ਰਹੇ ਹੋ ਇਹ ਗੱਲ? ਕੋਈ ਹੋਰ ਸਬੂਤ ਆਇਆ ਤੁਹਾਡੇ ਸਾਹਮਣੇ? ਨਾ ਬਾਈ ਨੂੰ ਵੀ ਪਤਾ ਹੀ ਹੈ, ਬਾਈ ਨੇ ਵੀ ਸਾਨੂੰ ਦੱਸਿਆ ਵੀ ਜਦੋਂ ਉਹਦੇ ਨਾਲ ਵੀ ਇਹ ਹੋਇਆ ਸਾਰਾ ਕੁਝ। ਹੋਈ ਮੁਲਾਕਾਤ ਤੁਹਾਡੀ? ਹਾਂ, ਮੁਲਾਕਾਤ ਹੋਈ। ਜਿੱਦੇ ਉਹਨੂੰ ਲੈ ਕੇ ਆਏ ਨੇ ਆਪਣੇ ਲੁਧਿਆਣੇ, ਲੈ ਕੇ ਆਏ ਪੇਸ਼ ਕੀਤਾ, ਉਹਦੀ 2 ਮਿੰਟ ਗੱਲ ਹੋਈ। ਉਹ ਕਹਿੰਦਾ ਮੇਰੇ ਨਾਲ ਬਹੁਤ ਅਤਿਆਚਾਰ ਕਰਾਇਆ। ਬਾਕੀ ਰੰਗਰੇਟੇ ਦਾ ਸਾਰਾ ਕੁਝ ਦੱਸ ਹੀ ਦਿੱਤਾ ਸੀ ਵੀ ਮੈਂ ਲਵੇ ਖੜ ਕੇ ਕਟਾ ਕੇ ਆਇਆ, ਉਹਦੇ ਫੌਂਸੀਆਂ ਨੇ। ਦੇਖ, ਮੈਂ ਜਿਹੜੀ ਮਾੜੀ ਸੋਚ ਆ ਬੰਦੇ ਦੀ, ਮੈਨੂੰ ਉਹ ਬੰਦਾ ਪਸੰਦ ਨਹੀਂ ਹੈਗਾ। ਮੈਂ ਵੀ ਮਜ਼ਹਬੀ ਸਿੱਖਾਂ ਦਾ ਮੁੰਡਾ, ਉਹ ਵੀ ਮਜ਼ਹਬੀ ਸਿੱਖਾਂ ਦਾ ਮੁੰਡਾ, ਪਰ ਜਿਹੜੇ ਹਿਸਾਬ ਨਾਲ ਲਵੇ ਖੜ ਕੇ ਬੰਦਾ ਕਟਾਉਣਾ, ਇਹ ਸੂਰਮਗਤੀ ਨੂੰ ਮੈਂ ਮੰਨ ਨਹੀਂ ਰਿਹਾ। ਸਾਡੇ ਗੁਰੂਆਂ ਨੇ ਇਹ ਕੰਮ ਕਰਿਆ ਨਹੀਂ ਹੈਗਾ ਵੀ ਕਿਸੇ ਨੂੰ ਲਵੇ ਖੜ ਕੇ ਕਿਸੇ ਤੇ ਅਤਿਆਚਾਰ ਕਰਾਓ। ਪੁਲਿਸ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਪੁਲਿਸ ਮੇਰੇ ਥੱਲੇ ਕੰਮ ਕਰਦੀ ਹੈ ਰੰਗਰੇਟੇ ਨੇ, ਤੇ ਸਰਕਾਰ ਉਹਨੂੰ ਸਿਕਿਉਰਟੀਆਂ ਦੀ ਬੈਠੀ ਹੈਗੀ। ਉਹੋ ਜਿਹੇ ਬੰਦੇ ਨੂੰ ਚੱਕ ਕੇ ਜੇਲ੍ਹਾਂ 'ਚ ਕਿਉਂ ਸੁੱਟਦੇ? ਔਨ ਰਿਕਾਰਡ ਦੀਆਂ ਗੱਲਾਂ ਇਹ ਜਿਹੜੀਆਂ ਤੁਸੀਂ ਬੋਲ ਰਹੇ ਹੋ? ਹਾਂਜੀ, ਵੀਡੀਓ ਚੱਲ ਰਹੀਆਂ ਨੇ, ਵੀਡੀਓ ਸੇਵ ਪਈਆਂ ਨੇ ਬਈ ਸਾਡੇ ਕੋਲੇ। ਹੈ? ਦਿਖਾ ਸਕਦੇ ਹੋ? ਹਾਂ, ਦਿਖਾ ਸਕਦੇ ਹਾਂ। ਤਾਂ ਇਹ ਅਸੀਂ ਜਿਹੜੀ ਗੱਲਬਾਤ ਹੈ ਇਹ ਅਸੀਂ ਇੱਥੇ ਕਰ ਰਹੇ ਹਾਂ ਬੈਠ ਕੇ, ਖੁੱਲੀ ਚਰਚਾ ਇੱਕ ਤਰ੍ਹਾਂ ਦੀ। ਜਿਵੇਂ ਇਹ ਕਚਹਿਰੀ ਲਾਉਂਦੇ ਰਹੇ ਨੇ ਬਾਈ ਹੋਰੇ, ਇਹ ਕਹਿੰਦੇ ਅਸੀਂ ਕਚਹਿਰੀ ਲਾਉਂਦੇ ਰਹੇ ਹਾਂ, ਅੱਜ ਅਸੀਂ ਵੀ ਇੱਕ ਕਚਹਿਰੀ ਲਾਉਣ ਦੇ ਲਈ ਇਹਨਾਂ ਦੇ ਘਰੇ ਪਹੁੰਚੇ ਹਾਂ। ਇਹ ਕਚਹਿਰੀ ਭਾਨੇ ਸਿੱਧੂ ਨੂੰ ਜਦੋਂ ਚੁੱਕਿਆ ਜਾਂਦਾ ਉਸ ਤੋਂ ਬਾਅਦ ਕਾਫੀ ਚਰਚਾ ਹੁੰਦੀ ਆ ਲੋਕਾਂ ਦੇ ਵਿੱਚ, ਸੋਸ਼ਲ ਮੀਡੀਆ ਤੇ ਮੀਡੀਆ ਦੇ ਉੱਪਰ, ਕਿ ਭਾਨੇ ਸਿੱਧੂ ਦੇ ਨਾਲ ਗਲਤ ਹੋਇਆ। ਇਹ ਨੌਜਵਾਨ ਆ ਅੰਮ੍ਰਿਤਸਰ ਤੋਂ, ਕਹਿੰਦਾ ਬਾਈ ਕਹਿੰਦਾ ਮੈਂ ਆਇਆ ਹੈਗਾ ਤੇ ਕੰਮ ਆ ਜਿਹੜਾ ਕਹਿੰਦਾ ਗੋਆ ਕਰਦਾ। ਉਰੇ ਨੂੰ ਆ ਜਾਓ ਬਾਈ। ਭਾਨੇ ਦੇ ਨਾਲ ਕੀ ਰਿਸ਼ਤਾ ਕੀ ਆ? ਭਾਨੇ ਦੇ ਨਾਲ ਜਿਹੜਾ ਏਡੀ ਦੂਰ ਆ ਗਈ? ਭਾਨੇ ਨਾਲ ਮੇਰੀ ਯਾਰੀ ਦੋਸਤੀ ਮੰਨ ਲਓ, ਭਰਾ ਵੀ ਆ, ਤਾਂ ਸਮਾਜੀ ਸੇਵਕ ਤਾਂ ਸਭ ਤੋਂ ਪਤਾ ਹੀ ਆ। ਅੰਮ੍ਰਿਤਸਰ ਤੋਂ, ਪੰਜਾਬ ਤੋਂ, ਸਾਡੇ ਅੰਮ੍ਰਿਤਸਰ ਤੋਂ ਬਹੁਤ ਦੁਨੀਆ ਨੂੰ ਤਿਆਰ ਆ, ਬਹੁਤ ਮੁੰਡੇ ਤਿਆਰ ਆ। ਪਰ ਕੀ ਹੈ ਕਿ ਜਸਵੀਰ ਭਾਈ ਨੇ ਸ਼ਾਇਦ ਵੀਡੀਓ ਪਾਈ ਹੈ ਕਿ 29 ਤਰੀਕ ਨੂੰ ਕਰਦੇ ਆ ਇਕੱਠ ਪੂਰਾ। ਤਾਂ ਮੈਂ ਤਾਂ ਸਿੱਧਾ ਗੋਆ ਤੋਂ ਸਿੱਧਾ ਇੱਧਰ ਆ ਰਿਹਾ। 2 ਦਿਨ ਪਹਿਲਾਂ, 3 ਦਿਨ ਹੋ ਗਏ ਮੈਨੂੰ ਟ੍ਰੇਨ 'ਚ ਬੈਠੇ ਨੂੰ, ਅਤੇ ਮੈਂ ਸਿੱਧਾ ਇੱਧਰ ਹੀ ਆਇਆ। ਪਹਿਲੇ ਅੰਮ੍ਰਿਤਸਰ ਅਜੇ ਘਰੇ ਨਹੀਂ ਗਿਆ।
ਭਾਨੇ ਦਾ ਕਰਕੇ ਆਏ? ਹਾਂਜੀ ਭਾਨੇ ਕਰਕੇ ਆਏ ਉਰੇ ਕਾਹਤੇ ਆਏ ਹੁਣ ਟ੍ਰੇਨ ਤੇ ਉਰੇ ਵਾਸਤੇ ਆਏ ਹਾਂ ਬਰਨਾਲੇ ਤੋਂ ਅੰਮ੍ਰਿਤਸਰ। ਹਾਂਜੀ। ਤਾਂ ਇਹ ਅਸੀਂ ਅੱਜ ਜਿਹੜਾ ਇੱਥੇ ਬੈਠੇ ਹੋਏ ਆ ਇਸੇ ਕਰਕੇ ਹੀ ਬੈਠੇ ਆ ਇੱਥੇ। ਇਹ ਸੁਣਾ ਦਿਓ ਮਾੜਾ ਜਿਹਾ ਆਵਾਜ਼ ਕਰਦੇ ਮਾੜੀ ਜੀ। ਮੁਲਕਾਂ ਤੱਕ ਵੀ ਚੀਕਾਂ ਸੁਣਦੀਆਂ, ਗੋਰੇ ਵੀ ਚੀਕਾਂ ਸੁਣਦੇ ਆ। ਇਹ ਇੱਧਰ ਇਹ ਕੈਮਰੇ 'ਚ ਰਿਕਾਰਡ ਕਰੀ ਮਾੜਾ ਜਿਹਾ। ਲਵੇ ਕੱਲੇ ਜਾ ਮੈਂ ਕਰ ਦਿੰਦਾ। ਦੂਜੀ ਗੱਲ ਕਹਿੰਦਾ ਸੀ ਕਿ ਉਸ ਰਾਤ ਤੋਂ ਲੰਘ ਕੇ ਦਿਖਾ ਦੇ ਕਿ ਕੱਲ ਉਸ ਰਾਤ ਨੂੰ ਵੀ ਲੰਘਿਆ, ਤੇਰੇ ਕੋਲ ਵੀ ਆਇਆ ਤੇ ਕੋਲ ਖੜ ਕੇ ਤੇਰਾ ਧੂਆ ਕਟਵਾਇਆ ਵੀ ਆ ਤੇ ਤੇਰਾ ਕੁਲਰ ਪੀਣੇ ਵਾਲਿਆਂ ਵਾਂਗੂ ਤੇਰੇ ਧੂਏ ਦੇ ਉੱਤੇ ਸੜਿਆ ਪੀਸੀਆਂ ਹੋਈਆਂ ਕਦੀ ਸਮਝ ਲਾ ਕੇ ਧੋਤਾ ਸੀ ਆਪਣਾ ਧੂਆ। ਤੇਰੇ ਪਰੇ ਮਾਰਨ ਤੋਂ ਪਹਿਲਾਂ ਕਮਾਲ ਦੇ ਨਾਲ ਢੱਕਦੇ ਸੀਗੇ, ਰੁਪਈਏ ਜਾ ਕੇ ਉਹ ਬਣਾ ਦੇ ਪੀਂਦੇ ਸੀਗੇ। ਕੱਲ ਕਿੰਨਾ ਮੇਰਾ ਪਰ ਬਤਾਇਆ ਸੀ ਕਿੰਨਾ ਕਰਦਾ ਸੀਗਾ, ਕਿੰਨਾ ਦਰਦ ਹੋਣਾ ਸੀ ਤੇਰੇ ਵੀਡੀਓ ਬਈ ਬਣੀ ਆ, ਇਹ ਜਿਹੜੀ ਵੀਡੀਓ ਬਣੀ ਆ ਇਸ ਨੂੰ ਦੇਖ ਕੇ ਕੀ ਲੱਗਿਆ ਤੁਹਾਨੂੰ? ਇੱਥੇ ਪਤਾ ਲੱਗਿਆ ਵੀ ਬਾਈ ਨੂੰ ਟੌਰਚ ਕੀਤਾ ਹੈ। ਹਾਂ। ਇਹਨੇ ਦੱਸਿਆ ਵੀ ਮੈਂ ਲਵੇ ਖੜ ਕੇ ਕਟਾ ਕੇ ਆਇਆ। ਹਾਂ। ਲਵੇ ਖੜ ਕੇ ਉਹਦੇ ਸਾਰੇ ਕੱਪੜਾ ਲੀੜਾ ਆਪ ਲਾਇਆ ਇਹਨੇ, ਉਹਦੇ ਪਿੰਡ ਤੇ ਫੁਣਸੇ ਨੇ। ਆਪਾਂ ਤਾਂ ਦੇ ਵਿਚਾਰੇ ਦਾ ਪਿੰਡਾ ਵੀ ਨਹੀਂ ਦੇਖਿਆ ਕਿਤੇ ਜਵਾਕ ਦਾ ਉਹਦਾ। ਹਾਂ। ਇਹੀ ਦੇਖ ਕੇ ਆਇਆ ਸਾਰਾ ਕੁਝ। ਕੁੱਲੜ ਪੀ ਵਾਲੇ ਨੂੰ ਕਹਿੰਦਾ ਇਹਦੇ ਫੁਣਸੀਆਂ ਨੇ। ਹਾਂ। ਇਹ ਸਰਕਾਰਾਂ ਸੁੱਤੀਆਂ, ਮੈਨੂੰ ਇਹ ਪਤਾ ਲੱਗ ਰਿਹਾ ਵੀ ਕਿੱਥੇ ਪਈਆਂ ਨੇ ਸੁੱਤੀਆਂ। ਪ੍ਰਾਈਵੇਟ ਬੰਦੇ ਜਾ ਕੇ ਉੱਥੇ ਬੰਦੇ ਕਟਾਈ ਜਾਂਦੇ ਨੇ। 26 ਜਨਵਰੀ ਆ ਰਹੀ ਹੈਗੀ, ਜਿਹੜਾ ਕਿ ਦੇਸ਼ ਦਾ ਮਹੱਤਵਪੂਰਨ ਦਿਨ ਮੰਨਿਆ ਜਾਂਦਾ। ਆਜ਼ਾਦੀ ਤੋਂ ਬਾਅਦ ਸੁਤੰਤਰਤਾ ਦਿਵਸ ਆ ਜਿਹੜਾ ਕਿ ਉਹ ਮੰਨਿਆ ਜਾਂਦਾ ਕਿ 26 ਜਨਵਰੀ ਨੂੰ ਦੇਸ਼ ਦੇ ਲਈ ਬਹੁਤ ਵੱਡਾ ਇੱਕ ਕੋਈ ਲੋਕਤੰਤਰ ਨਹੀਂ ਬਈ ਹੈਗਾ। ਕੀ ਲੋਕਤੰਤਰ ਆ ਬਈ? ਸਾਡਾ ਤਾਂ ਬਹੁਤ 4 ਦਿਨ ਹੋ ਗਏ, ਅੱਜ 5 ਦਿਨ ਹੋ ਗਏ ਸਾਨੂੰ ਫਿਰਦਿਆਂ ਨੂੰ। ਨਾ ਸਾਨੂੰ ਦਿਨ ਦਾ ਪਤਾ ਲੱਗਦਾ, ਨਾ ਰਾਤ ਦਾ ਪਤਾ ਲੱਗਦਾ। ਸਾਡੇ ਦਿਮਾਗ ਹੱਲੇ ਪਏ ਨੇ। ਸਾਨੂੰ ਕੀ ਕਰਾਉਣਾ ਹੀ ਹੈ ਆਜ਼ਾਦੀਆਂ ਤੋਂ? ਜਿਹੜਾ ਕੋਈ ਆਜ਼ਾਦ, ਜੇ ਅਸੀਂ ਕਿਸੇ ਦਾ ਫਾਇਦਾ ਕਰਦੇ ਸਾਨੂੰ ਸਰਕਾਰਾਂ ਫਾਇਦਾ ਨਹੀਂ ਕਰਨ ਦਿੰਦੀਆਂ। ਕੀ ਕਰਾਂਗੇ ਇਹੀ ਜੀ ਆਜ਼ਾਦੀ ਤੋਂ? ਅਫਸੋਸ ਹੁੰਦਾ ਬਹੁਤ, ਜਦੋਂ ਬਹੁਤ ਜ਼ਿਆਦਾ। ਘਰਾਂ ਦੇ ਵਿੱਚ ਝਾੜੂ ਦੇ ਝੰਡੇ ਚੱਲੇ ਜਾਂ ਮਤਲਬ ਇੱਕ ਲਹਿਰ ਚੱਲੀ। ਭਗਵੰਤ ਮਾਨ ਨੇ ਪਿੰਡਾਂ 'ਚ ਜਾ ਕੇ ਕਿਹਾ, ਮੁੱਖ ਮੰਤਰੀ ਨੇ, ਕਿ ਅਸੀਂ ਤੁਹਾਡੇ ਆ, ਤੁਹਾਡੇ ਵਾਂਗ ਰਹਾਂਗੇ, ਤੁਹਾਡੇ ਵਿੱਚੋਂ ਆ। ਅੱਜ ਅਫਸੋਸ ਹੋ ਰਿਹਾ ਉਹ ਗੱਲਾਂ 'ਤੇ? ਬਹੁਤ, ਬਹੁਤ ਜ਼ਿਆਦਾ। ਜਵਾਕਾਂ ਤੇ ਅਤਿਆਚਾਰ, ਮੁੱਖ ਮੰਤਰੀ ਨਾਲ ਭਾਨੇ ਦਾ ਕੀ ਲੈਵਲ ਹੈ ਦੱਸੋ ਜੀ? ਹੈਗਾ ਕੋਈ? ਇੱਕ ਤਾਂ ਬੰਦਾ ਇਹ ਹੁੰਦਾ ਵੀ ਹਾਂ ਭਈ ਉਹ ਬਾਹਲਾ ਉਹ ਹੈ, ਆਪਦਾ ਗਰਾਊਂਡ ਲੈਵਲ ਤੇ ਕੰਮ ਕਰਦੇ ਨੇ। ਠੀਕ ਹੈ, ਕਿਤੇ ਇਨਵੈਸਟੀਗੇਸ਼ਨ ਤਾਂ ਹੋਈ ਹੋਣੀ ਆ ਵੀ ਫੇਰ ਹੀ ਭਾਨੇ ਨੂੰ ਚੁੱਕਿਆ ਗਿਆ। ਐਂ ਥੋੜਾ ਵੀ ਕਾਨੂੰਨ ਵੀ ਆਪਦੇ ਹੱਥ ਦੇ ਵਿੱਚ ਲੈ ਕੇ ਪੁਲਿਸ ਚੁੱਕ ਕੇ ਲੈ ਗਈ ਆ। ਹਾਂ, ਉੱਪਰੋਂ ਪ੍ਰੈਸ਼ਰ ਤਾਂ ਹੈਗੀ ਸੀ ਪੁਲਿਸ ਤੇ ਜੀ। ਪੁਲਿਸ ਤਾਂ ਬਹੁਤ ਅਫਸਰਾਂ ਬੰਦੀਆਂ ਵੀ ਘੰਟਿਆਂ ਨੇ ਦੱਸਿਆ ਵੀ ਘੰਟੇ 'ਚ ਲੈ ਕੇ ਆਓ ਇੱਥੇ ਭਾਨੇ ਨੂੰ। ਘੰਟਿਆਂ 'ਚ ਗਿਆ ਉੱਥੇ। ਇੱਥੋਂ ਕੀ ਕਹਿ ਕੇ ਲੈ ਕੇ ਗਏ ਆ? ਇੱਥੋਂ ਇਹ ਕਹਿ ਕੇ ਲੈ ਕੇ ਗਏ ਨੇ ਵੀ ਤੁਹਾਨੂੰ, ਤੁਹਾਡੀ ਜਾਨ ਨੂੰ ਖਤਰਾ ਹੈ, ਤੁਹਾਡੇ ਮਗਰ ਬੰਦੇ ਲੱਗੇ ਹੋਏ ਨੇ, ਵੀ ਤੁਹਾਨੂੰ ਗਨਮੈਨ ਦੇਣੇ ਆ। ਠੀਕ ਹੈ, ਧਨੌਲੇ ਵਾਲੀ ਪੁਲਿਸ ਲੈ ਗਈ, ਧਨੌਲੇ ਤੋਂ ਗਾਹਾਂ ਲੁਧਿਆਣੇ ਵਾਲੀ ਪੁਲਿਸ ਲੈ ਗਈ। 7-7:30 ਵਜੇ ਸਾਨੂੰ ਪਤਾ ਲੱਗਿਆ ਵੀ ਉੱਤੇ ਪਰਚਾ ਪਾਤਾ ਲੁਧਿਆਣਾ ਪੁਲਿਸ ਨੇ। ਠੀਕ ਹੈ, ਫਿਰ ਉਸ ਤੋਂ ਬਾਅਦ ਅਸੀਂ ਆਪਦੀ ਜੋ ਭੱਜ ਦੌੜ ਕਰੀ ਆ, ਉਸ ਤੋਂ ਬਾਅਦ ਕਰੀ ਆ ਅਸੀਂ। ਕੌਣ ਕੌਣ ਸੀ ਘਰੇ? ਘਰੇ ਵੀਰਾ ਸੀਗਾ, ਇਹਦੇ ਡੈਡੀ ਸੀਗੇ, ਵੀਰੇ ਦੇ ਮਾਤਾ ਸੀ, ਦਾਦੀ ਮਾਤਾ ਸਾਡੀ। ਬਸ ਐਂ ਬੜਿਆ ਕੇ ਗਿਰਾਂ ਲੈ ਗਏ ਇੱਥੋਂ ਗਾਂ ਦੀ ਗਾਂ। ਹੁਣ ਕੱਲ ਬਈ ਸਾਡੇ ਪਿੰਡ ਲਾਵਗੋ ਕੇ ਆਇਆ ਸੀ ਤੇ ਉੱਥੇ ਇਕੱਠ ਰੱਖਿਆ ਸੀ ਪਿੰਡ ਦੇ ਵਿੱਚ, ਕੋਈ ਲਾਇਬ੍ਰੇਰੀ ਬਣਾਉਣੀ ਹੋਊਗੀ। ਤੇ ਜਦੋਂ ਪਿੰਡ ਦੇ ਬੰਦਿਆਂ ਨੇ ਸਵਾਲ ਪੁੱਛੇ ਉਹਨੂੰ ਵੀ ਭਾਨੇ ਸਿੱਧੂ ਦੇ ਪਰਚਾ ਸਹੀ ਹੈ ਜਾਂ ਗਲਤ ਆ, ਕੋਈ ਜਵਾਬ ਨਹੀਂ ਆਇਆ। ਕਹਿੰਦਾ ਮੈਨੂੰ ਗੱਲ ਦੀ ਨਹੀਂ ਪਤਾ। ਇੱਕ ਭਦੌੜ ਹਲਕੇ ਦਾ ਐਮਐਲਏ ਹੋ ਕੇ ਆਪਦੇ ਹਲਕੇ ਦੇ ਵਿੱਚ ਉਹਨੂੰ ਐ ਨਹੀਂ ਪਤਾ ਵੀ ਕੀ ਹੋ ਰਿਹਾ। ਹੈਨਾ, ਲਾਭ ਦੀ ਤਾਂ ਸਪੋਰਟ ਬੜੀ ਕਰੀ ਆ ਤੁਸੀਂ ਯਾਰ। ਦੁੱਖ ਵੀ ਅਸੀਂ ਪਾਉਨੇ ਫਿਰ। ਚੰਨੀ ਘੇਰੇ ਸੀ, ਚੰਨੀ ਘੇਰੇ ਸੀ, ਉਹਦਾ ਪਾਪ ਲੱਗ ਗਿਆ। ਦੁੱਖ ਵੀ ਅਸੀਂ ਪਾ ਰਹੇ ਹਾਂ ਬਈ। ਜੇ ਲੋਕਾਂ ਨੇ ਸਪੋਰਟ ਕਰੀ ਸੀ ਨਾ, ਫਿਰ ਦੁੱਖ ਵੀ ਤਾਂ ਫਿਰ ਲੋਕ ਹੀ ਪਾ ਰਹੇ ਨੇ ਨਾ। ਹੋਰ ਕੁਛ ਹੈ ਕੋਲੇ ਬੋਲਣ ਨੂੰ? ਕੁਛ ਨਹੀਂ। ਇਸ ਤੋਂ ਬਾਅਦ ਜਿਹਨਾਂ 'ਚ ਕਬਾਈ ਨਹੀਂ ਆਉਂਦਾ ਉਹਨਾਂ 'ਚ ਕੁਛ ਨਹੀਂ ਬੋਲਦੇ ਬਸ। ਤਾਂ ਇਹ ਅਸੀਂ ਗੱਲਾਂ ਬਾਤਾਂ ਸੀ ਜਿਹੜੀਆਂ ਕਰੀਆਂ ਨੇ, ਕੋਸ਼ਿਸ਼ ਕੀਤੀ ਹੈ ਕਿ ਕੇਸ ਕਿਹੜਾ ਹੈਗਾ, ਕਿਵੇਂ ਕੁਛ ਆ, ਕਿ ਭਾਨੇ ਨੂੰ ਕਿਉਂ ਚੁੱਕਿਆ ਗਿਆ। ਅਸੀਂ ਇੱਥੋਂ ਦੇ ਸਰਪੰਚ ਜਿਹੜੇ ਕਿ ਇਹ ਕਿਹਾ ਜਾਂਦਾ ਕਿ ਪਿੰਡ ਦਾ ਜੋ ਸਰਪੰਚ ਹੁੰਦਾ ਉਹ ਪਿੰਡ ਦਾ ਇੱਕ ਮੁੱਖ ਮੰਤਰੀ ਦੇ ਬਰਾਬਰ ਦੀ ਪਹੁੰਚ ਰੱਖਦਾ ਹੁੰਦਾ, ਕਿਉਂਕਿ ਉਹਨੂੰ ਵੀ ਲੋਕਾਂ ਨੇ ਜਿਤਾਇਆ ਹੁੰਦਾ। ਇੱਕ ਲੋਕਤੰਤਰ ਦੇ ਅਧੀਨ ਪਿੰਡ ਦਾ ਸਰਪੰਚ ਵੀ ਵੋਟਾਂ ਰਾਹੀਂ ਬਣਿਆ ਹੁੰਦਾ।
ਤੇ ਇਸੇ ਕਰਕੇ ਅਸੀਂ ਇਸ ਪਿੰਡ ਦੇ ਵਿੱਚ ਪਹੁੰਚੇ ਸੀ ਤੇ ਇਸ ਪਿੰਡ ਦੇ ਸਰਪੰਚ ਨਾਲ ਤੇ ਲੋਹਾ ਖੇੜਾ ਪਿੰਡ ਆ ਉੱਥੋਂ ਦਾ ਸਰਪੰਚ ਉਸ ਦੇ ਨਾਲ ਜਿਹੜੀ ਕਿ ਗੱਲਬਾਤ ਕੀਤੀ ਹੈ। ਤਾਂ ਸੋ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਕੋਸ਼ਿਸ਼ ਕਰਾਂਗੇ ਕਿ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲ ਕੀਤੀ ਜਾਵੇ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਇੱਕ ਮੁਲਾਕਾਤ ਲੈ ਕੇ ਤੁਹਾਡੇ ਫਿਰ ਰੂਬਰੂ ਹੋਏ ਹਾਂ। ਇਸ ਮੁਲਾਕਾਤ ਦੇ ਤਹਿਤ ਪਿਛਲੇ ਦਿਨਾਂ ਤੋਂ ਕਾਫੀ ਚਰਚਾ ਰਹੀ ਸੋਸ਼ਲ ਮੀਡੀਆ ਦੇ ਉੱਪਰ, ਜਿਹੜੀ ਕਿ ਚਰਚਾ ਚੱਲੀ ਕਿ ਭਾਨਾ ਸਿੱਧੂ ਪੁਲਿਸ ਦੇ ਵੱਲੋਂ ਚੁੱਕਿਆ ਗਿਆ। ਭਾਨੇ ਸਿੱਧੂ ਦੇ ਉੱਪਰ ਜਿਹੜਾ ਕਿ ਪਰਚਾ ਗਾ ਧਰਾਵਾਂ ਨੇ ਉਹ ਲਗਾ ਦਿੱਤੀਆਂ ਨੇ। ਭਾਨੇ ਸਿੱਧੂ ਦੀ ਜਿਹੜੀ ਵੀਡੀਓ ਆ ਉਹ ਕਾਫੀ ਵਾਇਰਲ ਹੋ ਰਹੀ ਆ ਕਿ ਪੁਲਿਸ ਇੱਕ ਜਵਾਨ ਆ ਜਿਹੜਾ ਉਸ ਨੂੰ ਧੱਕੇ ਦੇ ਨਾਲ ਗੱਡੀ ਦੇ ਵਿੱਚ ਬਿਠਾ ਰਿਹਾ ਤੇ ਭਾਨਾ ਸਿੱਧੂ ਬੋਲ ਰਿਹਾ ਗਾ। ਇਸ ਨੂੰ ਲੈ ਕੇ ਅੱਜ ਅਸੀਂ ਉਹਨਾਂ ਦੇ ਪਿੰਡ ਪਹੁੰਚੇ ਹਾਂ। ਕੋਟਦੁਨਾ ਪਿੰਡ ਪੈ ਜਾਂਦਾ। ਤਾਂ ਬਾਈ ਸਰਪੰਚ ਸਾਡੇ ਨਾਲ ਮੌਜੂਦ ਆ, ਸਰਬਜੀਤ ਸਿੰਘ ਸਰਬਾ, ਬਾਈ ਜੱਗੀ ਲੋਹਾ ਖੇੜਾ ਮੌਜੂਦ ਆ ਤੇ ਹੋਰ ਜਿਹੜੇ ਕਿ ਉਹਨਾਂ ਦੇ ਪਿੰਡ ਦੇ ਨੌਜਵਾਨ ਨੇ ਉਹ ਵੀ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਭਾਨੇ ਦਾ ਕੀ ਰੌਲਾ ਸੀ? ਕਿਉਂ ਭਾਨੇ ਨੂੰ ਇੰਨੀ ਛੇਤੀ ਫੇਰ ਚੁੱਕ ਲਿਆ ਜਿਹੜਾ ਪੁਲਿਸ ਨੇ? ਜਿਵੇਂ ਕਹਿੰਦੇ ਕਿ ਭਾਨਾ ਤਾਂ ਬਹੁਤ ਚੰਗੇ ਕੰਮ ਕਰ ਰਿਹਾ ਸੀ ਇਸ ਵਾਰ। ਅਸਲ ਜਿਹੜੀਆਂ ਸਰਕਾਰਾਂ ਨੇ, ਸਰਕਾਰਾਂ ਨਹੀਂ ਚਾਹੁੰਦੀਆਂ ਵੀ ਕਿਤੇ ਕਚਹਿਰੀ ਲੱਗੇ। ਸਰਕਾਰਾਂ ਨਹੀਂ ਚਾਹੁੰਦੀਆਂ ਵੀ ਭਾਨੇ ਦਾ ਨਾਂ ਬਣੇ, ਭਾਨਾ ਕੰਮ ਕਰਾਵੇ। ਸਰਕਾਰਾਂ ਚਾਹੁੰਦੀਆਂ ਵੀ ਸਾਡੀ ਕਚਹਿਰੀ 'ਚ ਲੋਕ ਆਉਣ ਜੀ, ਪਰ ਲੋਕ ਸਰਕਾਰਾਂ ਦੀ ਕਚਹਿਰੀ ਵਿੱਚ ਜਾ ਕੇ ਅੱਕ ਚੁੱਕੇ ਨੇ। ਕਿਸੇ ਨੂੰ ਇਨਸਾਫ ਨਹੀਂ ਮਿਲਿਆ। ਨੰਬਰ 1 ਜਿਹੜਾ ਏਜੰਟਾਂ ਤੋਂ ਪੈਸੇ ਕਢਾਉਣੇ ਆ, ਏਜੰਟ ਨਾ ਤਾਂ ਪੁਲਿਸ ਦੀ ਗੱਲ ਸੁਣ ਰਹੇ ਨੇ ਜੀ ਕਿ ਉਹ ਸਹੀ ਤਰੀਕੇ ਨਾਲ ਕਾਰਵਾਈ ਨਹੀਂ ਹੋ ਰਹੀ। ਜਦੋਂ ਲੋਕ ਸਾਡੇ ਲਈ ਮਾਵਾਂ ਸਾਡੀਆਂ ਇੱਥੇ ਆਉਂਦੀਆਂ ਨੇ, ਆ ਕੇ ਸਾਡੇ ਰੋਂਦੀਆਂ ਨੇ, ਉਹ ਰੋ ਕੇ ਉਹਨਾਂ ਦਾ ਦਰਦ ਸਾਤੋਂ ਸਹਿਆ ਨਹੀਂ ਜਾਂਦਾ। ਜਦੋਂ ਅਸੀਂ ਪੱਤਰਕਾਰ ਉਹਨਾਂ ਨੂੰ ਏਜੰਟਾਂ ਨੂੰ ਅਸੀਂ ਫੋਨ ਲਾਉਂਦੇ ਆ ਤਾਂ ਏਜੰਟ ਮੰਨ ਲਵੇ ਉਹ ਸਾਡੇ ਫੋਨ ਤੇ ਕਹੇ ਤੋਂ ਪੈਸੇ ਦੇ ਦਿੰਦੇ ਆ। ਇਹਨਾਂ ਨੂੰ ਹਾਜ਼ਮ ਨਹੀਂ ਹੋ ਰਿਹਾ ਇਹ ਵੀ ਇਹ ਕਚਹਿਰੀਆਂ ਕਿਉਂ ਲੱਗਣ ਲੱਗੀਆਂ, ਲੋਕਾਂ ਦੇ ਪੈਸੇ ਕਿਉਂ ਮੁੜ ਗਏ। ਕਰੋੜਾਂ ਰੁਪਈਆਂ ਦੇ ਹਿਸਾਬ ਨਾਲ ਅਸੀਂ ਸਾਡੇ ਲਵੇ ਸਾਰਾ ਸਿਸਟਮ ਪਿਆ ਉਹ, ਠੀਕ ਹੈ। 29 ਤਰੀਕ ਤੋਂ ਬਾਅਦ ਅਸੀਂ ਉਹ ਸਾਰਾ ਦਿਖਾਵਾਂਗੇ ਵੀ ਜਿਹੜੇ ਲੋਕਾਂ ਦੇ ਪੈਸੇ ਮੁੜੇ ਨੇ ਉਹ ਵੀ ਆਉਣਗੇ, ਆਈ ਵੀ ਜਾਂਦੇ ਨੇ, ਵੀਡੀਓ ਪਈ ਵੀ ਜਾਂਦੀਆਂ ਨੇ। ਇਹ ਗੱਲ ਹੈ ਜੀ। ਬਈ ਜੱਗੀ, ਜਿਵੇਂ ਤੁਸੀਂ ਵੀ ਕਾਫੀ ਐਕਟਿਵ ਰਹਿੰਦੇ ਹੋ ਸੋਸ਼ਲ ਮੀਡੀਆ ਤੇ, ਤੁਸੀਂ ਵੀ ਹਰੇਕ ਗੱਲ ਦੇ ਉੱਪਰ ਬੋਲਣ ਦੀ ਕੋਸ਼ਿਸ਼ ਕਰਦੇ ਹੋ ਜਿਹੜੀ ਸਮਾਜ ਦੇ ਵਿੱਚ ਵਿਚਰਦੇ ਹੋ। ਜਿਵੇਂ ਤੁਹਾਡੇ ਵੱਲੋਂ ਸਕੀਮਾਂ ਵੀ ਚਲਾਈਆਂ ਗਈਆਂ, ਜਿਵੇਂ ਕਿ ਅਸੀਂ ਕੁੜੀਆਂ ਦੇ ਵਿਆਹ ਸ਼ਾਦੀਆਂ ਕਰਾਂਗੇ ਜਾਂ ਕੁੜੀਆਂ ਨੂੰ ਸਗਨ ਸਕੀਮਾਂ ਦੇਵਾਂਗੇ, ਹੈ ਨਾ। ਸ਼ਾਇਦ ਪੰਜਾਬ ਦੇ ਵਿੱਚ ਪਹਿਲੇ ਸਰਪੰਚ ਹੋਵੋਗੇ ਤੁਸੀਂ ਜਿਹੜੀ ਇਹ ਗੱਲ ਮੂਹਰੇ ਲੱਗ ਕੇ ਕਰੀ। ਪਰ ਅੱਜ ਭਾਨਾ ਵੀ ਉਹੀ ਗੱਲਾਂ ਕਰ ਰਿਹਾ ਸੀ। ਭਾਨੇ ਨੂੰ ਚੁੱਕ ਕੇ ਲੈ ਗਈ ਪੁਲਿਸ। ਤੁਸੀਂ ਅੱਜ ਇਹਨਾਂ ਦੇ ਪਿੰਡ ਪਹੁੰਚੋ, ਇਹਨਾਂ ਦੇ ਘਰ ਬੈਠੇ ਹੋ, ਕੀ ਕੋਈ ਐਲਾਨ ਕਰਨ ਆਏ ਹੋ ਜਾਂ ਕੋਈ? ਇੱਕ ਆਉਣੀ ਹੈ ਨਾ, ਸਾਡੇ ਪਿੰਡਾਂ ਦੇ ਆਪਸੀ ਸੰਬੰਧ ਨੇ, ਲਾਗੇ ਪਿੰਡ ਹੈਗਾ। ਜੋ ਹੋਇਆ ਗਲਤ ਹੋਇਆਗਾ। ਭਾਨਾ ਵਧੀਆ ਕੰਮ ਕਰ ਰਿਹਾ ਸੀ ਨਾ। ਇਹਦਾ ਜੋ ਏਜੰਟਾਂ ਤੋਂ ਪੈਸੇ, ਆਪਾਂ ਜੇ ਪੁਲਿਸ ਕੋਲ ਜਾਵਾਂਗੇ ਨਾ, ਏਜੰਟ ਨਹੀਂ ਰਾਹ ਦਿੰਦੇ। ਵੱਧ ਤੋਂ ਵੱਧ ਪੁਲਿਸ ਉਹਨਾਂ ਦੇ ਪਰਚਾ ਪਾਊਗੀ, ਬਾਹਰ ਦੀ ਬਾਹਰ ਜ਼ਮਾਨਤਾਂ ਹੋ ਜਾਂਦੀਆਂ ਨੇ। ਪਰ ਭਾਨੇ ਦਾ ਨਾਂ ਸੋਸ਼ਲ ਮੀਡੀਆ ਤੇ ਹੋਣ ਕਰਕੇ ਨਾ ਏਜੰਟ ਇਹਦੇ ਤੋਂ ਡਰਦੇ ਆ ਵੀ ਜੇ ਅਸੀਂ ਭਾਨੇ ਦੇ ਕਹੇ ਤੋਂ ਪੈਸੇ ਨਾ ਵਾਪਸ ਕਰੇ ਤਾਂ ਖੌਰੇ ਆ ਕੇ ਸਾਡੇ ਉਲਟ ਵੀਡੀਓ ਪਾ ਗਿਆ ਉਹ, ਤਾਂ ਮੁੜ ਕੇ ਉਹਨਾਂ ਕੋਲੇ ਕੋਈ ਵੀ ਬਾਹਰ ਜਾਣ ਵਾਲਾ ਗਾਹਕ ਨਹੀਂ ਫਸਣਾ ਹੈਗਾ। ਇਹੀ ਡਰ ਕਾਰਨ ਲੋਕ ਭਾਨੇ ਕੋਲੇ ਆਉਣ ਲੱਗ ਗਏ। ਜਿਹੜਾ ਵੀ ਇਹਦੇ ਕੋਲੇ ਆਉਂਦਾ ਹਰੇਕ ਦੇ ਪੈਸੇ ਵਾਪਸ ਹੋਏਗੇ। ਮੈਂ ਵੀ 1-2 ਕੇਸ ਇਹੋ ਜਿਹੇ ਭੇਜਿਆ ਜਿਨ੍ਹਾਂ ਦੇ ਭਾਨੇ ਦੇ ਫੋਨ ਕਰਕੇ ਪੈਸੇ ਵਾਪਸ ਹੋ ਗਏ। ਹੁਣ ਏਜੰਟਾਂ ਦਾ ਪੁਲਿਸ ਨਾਲ ਬਈ ਕੀ ਚੱਲਦਾ ਕੋਈ ਪਤਾ ਨਹੀਂ ਹੈਗਾ। ਜਿਹੜਾ ਵੀ ਇੰਨਾ ਜਾਣੀ ਕਿ ਉਹਨੂੰ ਜਿਵੇਂ ਨੂੜਿਆ ਜਾਣਾ, ਬਾਹਾਂ ਜਿਹੀਆਂ ਫੜ ਕੇ ਲੈ ਗਏ ਨੇ, ਐ ਤਾਂ ਕੋਈ ਅੱਤਵਾਦੀ ਨੂੰ ਵੀ ਨਹੀਂ ਫੜਦਾ ਹੈਗਾ ਜਿਵੇਂ ਉਹਨੂੰ ਲੈ ਗਏ ਨੇ। ਗਲਤ ਗੱਲ ਆ ਪੁਲਿਸ ਦੀ ਇਹ। ਜਿਵੇਂ ਭਾਨੇ ਨੂੰ ਦੱਬਿਆ ਗਿਆ, ਗੱਡੀ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਗਈ, ਭਾਨਾ ਬੋਲ ਰਿਹਾ ਸੀ, ਉਹ ਭੱਜਣ ਤਾਂ ਲੱਗਿਆ ਨਹੀਂ ਕੋਈ। ਜੇ ਕੋਈ ਬੋਲਦਾ 2 ਸ਼ਬਦ ਬੋਲ ਕੇ ਜਾਂਦਾ, ਦੱਸ ਦੋ ਮੇਰੇ ਨਾਲ ਕੀ ਬੀਤ ਰਹੀ ਹੈਗੀ। ਜਾਣੀ ਕਿ ਕੁਝ ਨਾ ਕੁਝ ਉਹਦੇ ਨਾਲ ਹੋਇਆ ਜੋ ਦੱਸਣ ਨਹੀਂ ਦੇ ਰਹੇ ਉਹਨੂੰ। ਮਜਬੂਰ ਕੀਤਾ ਵੀ ਧੱਕੇ ਨਾਲ ਗੱਡੀ 'ਚ ਬਿਠਾ ਕੇ ਲੈ ਕੇ। ਗਲਤ ਆ ਇਹ ਗੱਲ। ਬਈ ਸਰਵੇ ਭਾਨੇ ਦੇ ਉੱਪਰ ਇਲਜ਼ਾਮ ਲੱਗੇ, ਕਹਿੰਦੇ 10,000 ਰੁਪਇਆ ਮੰਗਦਾ ਸੀ ਇਹ। ਹਾਂਜੀ, ਵੀ 10,000 ਰੁਪਇਆ ਫੋਨ ਕਰਕੇ ਲੱਗਦਾ ਵੀ ਮੰਗ ਸਕਦਾ ਬਈ ਸਬੂਤ। ਇਹ ਗੱਲਾਂ ਕਰਦਿਆਂ ਨੂੰ ਵੀ ਸ਼ਰਮ ਆਉਂਦੀ ਹੈ। 10,000 ਰੁਪਏ ਵਾਲੀਆਂ ਗੱਲਾਂ ਕਰਦਿਆਂ ਨੂੰ ਵੀ ਸ਼ਰਮ ਆਉਂਦੀ ਵੀ 10,000 ਰੁਪਇਆ ਮੰਗੂ। ਜਿਹੜੀ ਲੇਡੀਜ਼ ਨੇ ਪਰਚਾ ਕਰਾਇਆ ਭਾਨੇ ਤੇ, ਉਹ ਅੱਜ ਤੱਕ ਪੁਲਿਸ ਨੂੰ ਥਿਆ ਹੀ ਨਹੀਂ। ਨਾ ਉਹਦੇ ਲਵੇ ਕੋਈ ਏਜੰਟ ਵਾਲਾ ਲਾਇਸੈਂਸ ਹੈ, ਕੁਝ ਵੀ ਨਹੀਂ ਹੈਗਾ। ਉਹਦੇ ਲਵੇ ਕੱਲੀਆਂ ਇੱਕ ਲੋਕਾਂ ਤੇ ਚੇਪੀਆਂ ਲਾਉਂਦੀ ਸੀ ਉਹ, ਠੀਕ ਹੈ। ਉਹਨੂੰ ਅੱਜ ਤੱਕ ਉਹਦਾ ਇਹ ਨਹੀਂ ਨਾਂ ਨਿਸ਼ਾਨ ਹੀ ਨਹੀਂ ਪਤਾ ਵੀ ਰਹਿੰਦੀ ਕਿੱਥੇ ਆ ਉਹ। ਉਹਦੇ ਮਗਰ ਲੱਗ ਕੇ ਪੁਲਿਸ ਨੇ ਪਰਚਾ ਕਰਤਾ, ਠੀਕ ਹੈ। ਪੁਲਿਸ ਨੂੰ ਅੱਜ ਤੱਕ ਨਹੀਂ ਥਈ ਉਹ ਵੀ ਹੈ ਕਿੱਥੇ ਆ ਉਹ। ਇਹ ਚੀਜ਼ਾਂ ਨੇ ਜੀ। ਕਹਿੰਦੇ ਭਾਨਾ ਗਲਤ ਵੀ ਬੋਲ ਜਾਂਦਾ ਸੀਗਾ ਬਈ। ਜਦੋਂ ਕੋਈ ਏਜੰਟ ਗਲਤ ਬੋਲਦਾ ਹੈਗਾ, ਹੁਣ ਤੁਹਾਡੇ ਸਾਹਮਣੇ ਕੋਈ ਏਜੰਟ ਹੈਗਾ, ਉਹ ਠੱਗਾ ਪਤਾ ਨਹੀਂ ਕਾਂਗਰਸ ਦਾ ਕੋਈ ਲੀਡਰ ਹੋਊਗਾ, ਉਹ ਭਾਨੇ ਨੂੰ ਗਲਤ ਬੋਲਿਆ, ਭਾਨਾ ਉਹਨੂੰ 1-2 ਮਿੰਟ ਸੁਣੀ ਗਿਆ, ਫਿਰ ਕਿੰਨਾ ਕੁ ਟਾਈਮ ਸੁਣਦਾ।
ਜੇ ਮੈਂ ਤੁਹਾਨੂੰ ਗਲਤ ਬੋਲੂੰ ਤੁਸੀਂ ਕਿੰਨਾ ਟਾਈਮ ਸੁਣੋਗੇ? ਨਹੀਂ ਸੁਣਦੇ ਨਾ, ਨਹੀਂ ਭਾਨੇ ਨੂੰ ਸੁਣੀ ਗਲਤ ਪੇਸ਼ੈਂਸ ਤਾਂ ਹੋਣੀ ਚਾਹੀਦੀ ਹੈ ਇੱਕ। ਕਿਵੇਂ ਬਈ? ਪੇਸ਼ੈਂਸ ਤਾਂ ਹੋਣੀ ਚਾਹੀਦੀ ਹੈ ਵੀ ਹਾਂ ਰੁਕ ਕੇ ਚਲੋ ਬੰਦਾ ਬੋਲ ਰਿਹਾ ਮੂਰਲਾ, ਆਪਾਂ ਥੋੜਾ ਉਹਦੇ ਵਰਗੇ ਬਣ ਜਾਈਏ ਬਈ, ਉਹ ਵੀ ਇਨਸਾਨ ਹੈਗਾ। ਹਾਂ ਹੁਣ ਜਦੋਂ ਉਹ ਗਾਲਾਂ ਕੱਢ ਰਿਹਾ ਭਾਨੇ ਨੂੰ, ਭਾਨਾ ਨੂੰ ਗਲਤ ਬੋਲਿਆ ਮੰਨਦੇ ਆ, ਪਰ ਬੋਲਿਆ ਪਹਿਲਾਂ ਕੌਣ ਬੋਲਿਆ ਗਲਤ? ਭਾਨੇ ਨੇ ਕੋਈ ਉਹਨੂੰ ਕੰਮ ਨੂੰ ਫੋਨ ਕੀਤਾ ਨਾ, ਪੈਸੇ ਲੈਣੇ, ਪੈਸੇ ਲੈਣ ਵਾਸਤੇ ਫੋਨ ਕੀਤਾ ਹੈਗਾ। ਕਿਸੇ ਦੇ ਗਰੀਬ ਦੇ ਰੁਪਈਏ ਨੇ ਫਸੇ ਹੋਏ ਨੇ ਨਾ, ਤੁਸੀਂ ਆਪ ਦੇਖ ਲਓ, ਏਜੰਟ ਰੁਪਈਏ ਖਾ ਜਾਂਦੇ, ਮੁੜ ਕੇ ਮੋੜਦੇ ਨਹੀਂ, ਗੇੜੇ ਮਰਵਾਈ ਜਾਂਦੇ ਆ। ਨਾਲ ਦੀ ਨਾਲ ਜ਼ਮਾਨਤ ਹੈਗੀ ਆ ਬਾਹਰ ਦੀ ਬਾਹਰ, 420 ਦਾ ਪਰਚਾ ਕਰੂ ਪੁਲਿਸ ਵੱਧ ਤੋਂ ਵੱਧ ਉਹਨਾਂ ਤੇ। ਤੇ ਭਾਨੇ ਦੇ ਕਹੇ ਤੋਂ ਰੁਪਈਏ ਲੋਕਾਂ ਦੇ ਮਿਲਦੇ ਆ ਬਈ, ਇਦੋਂ ਵਧੀਆ ਕੀ ਗੱਲ ਹੈਗੀ? ਪਹਿਲਾਂ ਨਹੀਂ ਬਾਈ ਬੋਲਦਾ, ਪਹਿਲਾਂ ਨਹੀਂ, ਜਮੀ ਨਹੀਂ ਬੋਲਦਾ ਪਹਿਲਾਂ ਤਾਂ। ਉਹ ਜਦੋਂ ਉਹਨੂੰ ਏਜੰਟ ਮੂਹਰੋਂ ਰਾਹ ਨਹੀਂ ਦਿੰਦੇ, ਫਿਰ ਉਹ ਜਜ਼ਬਾਤੀ ਹੋ ਜਾਂਦਾ ਵੀ ਯਾਰ ਇੱਕ ਤਾਂ ਠੱਗੀ ਮਾਰੀ ਬੈਠਾ ਤੂੰ, ਇੱਕ ਤੂੰ ਪੈਸੇ ਨਹੀਂ ਦੇ ਰਿਹਾ, ਉੱਤੋਂ ਰੋਹ ਮਾਰਦਾ, ਫਿਰ ਉਹ ਜਜ਼ਬਾਤੀ ਹੋਇਆ, ਉਹਨੂੰ ਫਿਰ ਝੜਦਾ ਉਹ। ਬਹੁਤ ਏਜੰਟਾਂ ਨੇ ਸਾਡੇ ਨਾਲ, ਮੈਂ ਵੀ ਇੱਥੇ ਬੈਠਣਾ ਕਚਹਿਰੀ 'ਚ ਬਹਿਣਾ ਹੁੰਦਾ, ਬਹੁਤ ਏਜੰਟਾਂ ਸਾਡੀ ਪਿਆਰ ਨਾਲ ਗੱਲ ਸੁਣਦੇ ਨੇ। ਇੱਥੇ ਤੱਕ ਕਿ ਜਿਹਦਾ ਮਤਲਬ ਵੀ 4 ਲੱਖ ਰੁਪਈਆ, ਉਹ ਲੱਖ ਰੁਪਈਆ ਕੱਟ ਕੇ ਵੀ ਅਸੀਂ ਕਹਿੰਦੇ ਨੇ ਵੀ ਜੇ ਤੇਰਾ ਖਰਚਾ ਹੋ ਗਿਆ ਤਾਂ ਲੱਖ ਰੁਪਈਆ ਕੱਟ ਕੇ ਤੂੰ ਸਾਨੂੰ 3 ਲੱਖ ਰੁਪਈਆ ਦੇ ਦੇ, ਉਹਦੇ ਵੀ ਅਸੀਂ ਕਿਸ਼ਤਾਂ ਬਣਾ ਦਿੰਦੇ ਹੁੰਦੇ ਆ। ਜਿਹੜਾ ਸਾਡੇ ਨਾਲ ਸਹੀ ਏਜੰਟ ਚੱਲਦਾ ਵੀ ਯਾਰ ਤੂੰ 2.5 ਲੱਖ ਰੁਪਈਆ ਹੁਣ ਦੇ ਦੇ, 2 ਮਹੀਨੇ ਨੂੰ ਦੇ ਦੀ, 2 ਮਹੀਨੇ ਨੂੰ ਦੇ ਦੀ, ਅਸੀਂ ਉਹਦੀਆਂ ਵੀ ਕਿਸ਼ਤਾਂ ਬਣਾ ਦਿੰਦੇ ਹੁੰਦੇ ਆ। ਜਿਹੜਾ ਸਾਡੇ ਨਾਲ ਸਹੀ ਏਜੰਟ ਚੱਲਦਾ, ਉਹ ਜਿਹੜੇ ਲੋਕਾਂ ਤੋਂ ਅਸੀਂ ਪੈਸੇ ਦਵਾਏ ਨੇ, ਉਹ ਸਾਡੇ ਨਿਮਰਤਾ ਨਾਲ ਹੀ ਗੱਲ ਕਰੀਏ, ਨਿਮਰਤਾ ਨਾਲ ਹੀ ਅਸੀਂ ਗੱਲ ਕਰੀਏ, ਤਾਂ ਕਰਕੇ ਉਹ ਲੋਕਾਂ ਦੇ ਪੈਸੇ ਮੁੜੇ ਨੇ। ਉਹ ਜਿਹੜੀ ਤੁਸੀਂ ਸਰਕਾਰਾਂ ਦੀ ਕਚਹਿਰੀ ਦੀ ਗੱਲ ਕਰੀ ਸੀ, ਕੀ ਸਰਕਾਰਾਂ ਇਹ ਕੰਮ ਕਰ ਨਹੀਂ ਸਕਦੀਆਂ ਜਿਹੜਾ ਭਾਨਾ ਕਰ ਰਿਹਾ ਹੈਗਾ? ਕਰ ਸਕਦੀਆਂ ਨੇ ਬਈ ਸਰਕਾਰਾਂ, ਸਹੀ ਹੈ, ਪੁਲਿਸ ਕਰ ਸਕਦੀ ਹੈਗੀ, ਪਰ ਕਾਨੂੰਨ ਹੀ ਇਹੋ ਜਿਹਾ ਹੈ ਨਾ ਵੀ ਕਾਨੂੰਨ ਮੁਤਾਬਕ ਪੁਲਿਸ ਧੱਕੇ ਨਾਲ ਵੀ ਨਹੀਂ ਕਿਸੇ ਤੋਂ ਦਬਾ ਸਕਦੀ, ਨਾ ਹੀ ਕਿਸੇ ਦੀ ਕੋਈ ਪ੍ਰਾਪਰਟੀ ਜ਼ਬਤ ਕਰ ਸਕਦੀ ਹੈਗੀ। ਸਰਕਾਰਾਂ ਨੇ ਪੁਲਿਸ ਨੂੰ ਬਈ ਦੱਬੇ ਹੀ ਬੜੇ ਕਸੂਤੇ ਥਾਂ ਹੋਇਆ ਵੀ ਜਿਵੇਂ ਸਰਕਾਰਾਂ ਕਹਿੰਦੀਆਂ ਨੇ ਉਵੇਂ ਚੱਲ ਰਹੀ ਹੈ। ਫਿਰ ਭਾਨੇ ਨੂੰ ਕਿਹਨੇ ਹੱਕ ਦਿੱਤਾ ਕਿ ਤੁਸੀਂ ਆਹ ਕੰਮ ਕਰੋ? ਜਾਂ ਤੁਹਾਨੂੰ ਜੀ ਲੋਕ ਆਪਣੇ ਆਪ ਆਉਂਦੇ ਆ, ਪਰਮਾਤਮਾ ਨੇ ਹੱਕ ਦਿੱਤਾ ਹੈਗਾ। ਜੇ ਲੋਕ ਚੱਲ ਕੇ ਆਉਂਦੇ ਆ ਨਾ ਇੱਥੇ, ਕੋਈ ਭਾਨਾ ਪਿੰਡਾਂ 'ਚ ਤਾਂ ਫਿਰਦਾ ਨਹੀਂ ਮੈਂ ਤੁਹਾਡੇ ਪੈਸੇ ਵਾਪਸ ਕਰਾਉਣਾ ਆ ਦੂੰ ਮੇਰੇ ਕੋਲੇ, ਉਹਦਾ ਲੋਕ ਸੋਸ਼ਲ ਮੀਡੀਆ ਤੇ ਵੀਡੀਓ ਪਈ ਜਾਂਦੀ ਆ ਬਈ, ਜਿਹੜਾ ਹੁਣ ਦੁੱਖ 'ਚ ਅਗਲਾ ਆਉਂਦਾ ਹੀ ਹੈਗਾ। ਅੱਜ ਕਿੰਨੇ ਕੁ ਜਾਣੇ ਖੜੇ ਨੇ ਪੈਸਿਆਂ ਜਿਨ੍ਹਾਂ ਦੇ ਦਵਾਏ ਨੇ? ਪੈਸੇ ਵਾਲ ਤਾਂ ਹੁਣ ਲੋਕਾਂ ਨੂੰ ਲਗਭਗ ਪਤਾ ਹੀ ਲੱਗ ਗਿਆ ਵੀ ਭਾਨਾ ਅੰਦਰ ਆ। ਕੋਈ ਮੰਨ ਲਓ ਜਿਨ੍ਹਾਂ ਦੇ ਦਵਾਏ ਨੇ, ਲੋਕ ਬਹੁਤ ਆਉਂਦੇ ਨੇ। ਜੰਮੂ ਕਸ਼ਮੀਰ ਤੋਂ ਮੁੰਡਾ ਆਇਆ ਛੱਡ ਲਵੇ, ਜੰਮੂ ਕਸ਼ਮੀਰ ਤੋਂ ਮੁੰਡੇ ਆਉਂਦੇ ਨੇ ਜਿਹੜੇ ਆ ਜੀ ਲਪੇਟ 'ਚ ਆਏ ਹੋਏ ਨੇ ਏਜੰਟਾਂ ਦੀ। ਨਹੀਂ ਤੁਹਾਡੇ ਨਾਲ ਕਿੰਨੇ ਕੁ ਖੜੇ ਨੇ ਵੀ ਭਾਨਾ ਅੰਦਰ ਹੋ ਗਿਆ ਤੇ ਅੱਜ ਅਸੀਂ ਭਾਨੇ ਦੀ ਜਾ ਕੇ ਆਵਾਜ਼ ਬੁਲੰਦ ਕਰੀਏ, ਭਾਨੇ ਦੀ ਸਪੋਰਟ ਕਰੀਏ? 29 ਤਰੀਕ ਨੂੰ ਪਤਾ ਲੱਗੂ ਜੀ, 29 ਨੂੰ ਪਤਾ ਲੱਗਣਾ। ਹਾਂ 29 ਤਰੀਕ ਨੂੰ ਲੋਕ ਦੱਸਣਗੇ। ਲੋਕਾਂ ਦਾ ਬਹੁਤ ਵੱਡਾ ਸਾਡੇ ਨਾਲ ਹੰਗਾਰਾ ਹੈਗਾ, ਫੋਨਾਂ ਤੇ ਦਿਨ ਰਾਤ ਇੱਕ ਕਰਿਆ ਪਿਆ ਵੀ ਅਸੀਂ ਭਈ ਬਹੁਤ ਜ਼ਿਆਦਾ ਵੱਡਾ ਭਾਰੀ ਇਕੱਠ ਹੋਣਾ। ਕਿਉਂਕਿ ਫੋਨਾਂ ਦੇ ਤਾਂ ਇੱਕ ਤੁਸੀਂ ਵੀ ਸੋਸ਼ਲ ਮੀਡੀਆ ਚਲਾਉਂਦੇ ਹੋ, ਥੱਲੇ ਕਹਿੰਦੇ ਨੇ ਬਈ ਸਹੀ ਕੰਮ ਆ, ਚੱਕਦੇ ਫੱਟੇ, ਸਹੀ ਗੱਲ ਆ, ਕਰਦੇ ਕੰਮ ਓਕੇ ਆ, ਗੋਡਾ। ਕਮੈਂਟਾਂ ਦੇ ਵਿੱਚ ਤਾਂ ਬਹੁਤ ਅਜਿਹਾ ਕੁਝ ਦੇਖਣ ਨੂੰ ਮਿਲ ਜਾਂਦਾ, ਪਰ ਅਸਲੀਅਤ ਕੁਝ ਹੋਰ ਹੁੰਦੀ ਹੈ। ਬਈ ਅੱਜ ਵੀ 100 ਬੰਦਾ ਖੜਾ ਨਾ, ਜਿੱਦਣ ਇਕੱਠ ਰੱਖਿਆ ਉਦੋਂ ਤਾਂ ਪਤਾ ਨਹੀਂ ਕਿੰਨਾ ਇਕੱਠ ਹੋਊਗਾ। ਹੁਣ ਤੁਸੀਂ ਦੇਖ ਕੇ ਆਏ ਹੋ, ਹੁਣ ਵੀ ਕਿੰਨੇ ਬੰਦੇ ਲੋਕਾਂ ਨੂੰ ਰੋਕ ਕੇ ਰੱਖਿਆ ਹੋਇਆ ਬਈ ਵੀ ਹਜੇ ਆਓ ਨਾ, ਸਾਨੂੰ ਕੱਲ ਆਉਣ ਦਿਓ। ਲੋਕ ਕਹਿੰਦੇ ਨੇ ਸਾਨੂੰ ਦੱਸੋ ਅਸੀਂ ਕਿੱਥੇ ਆਈਏ, ਅਸੀਂ ਰੋਕ ਕੇ ਰੱਖਿਆ ਹੋਇਆ ਵੀ ਕਿਹੜਾ ਬਾਈ ਦਾ ਸਿਸਟਮ ਜਿਹੜਾ ਬਣਾਇਆ 3-4 ਦਿਨ ਲੱਗ ਗਏ ਸਾਨੂੰ ਬਣਾਉਂਦਿਆਂ ਨੂੰ ਸਿਸਟਮ ਨੂੰ, ਵੀ ਅਸੀਂ ਹਜੇ ਕਿਸੇ ਨੂੰ ਕਾਲ ਹੀ ਨਹੀਂ ਦਿੱਤੀ। ਹੁਣ 29 ਤਰੀਕ ਦੀ ਵੀ ਸਾਨੂੰ ਲੋਕਾਂ ਨੇ ਫੋਨ ਕਰਕੇ ਵੀ ਸਾਨੂੰ ਕਿਉਂ ਨਹੀਂ ਸੱਦ ਰਹੇ, ਗੱਲ ਕੀ ਹੈ? ਅਸੀਂ 29 ਤਰੀਕ ਦੀ ਵੀ ਕਾਲ ਤਾਂ ਦਿੱਤੀ ਹੈ ਵੀ ਯਾਰ ਲੋਕਾਂ ਨੂੰ ਵੀ ਆਪਾਂ ਮਾੜਾ ਮੋਟਾ ਉਹ ਕਰੀਏ। ਜਿਹੜੇ ਇਲਜ਼ਾਮ ਲੱਗੇ ਭਾਨੇ ਤੇ, ਉਹਨਾਂ ਦੇ ਵਿੱਚੋਂ ਕਿੰਨੇ ਕੁ ਸਹੀ ਨੇ? ਜਿਹੜੇ ਹੁਣ ਮੰਨ ਲਾ ਵੀ ਭਾਨੇ ਨੂੰ ਕਹਿੰਦੇ ਵੀ 10,000 ਰੁਪਇਆ ਲਿੱਤਾ, ਭਾਨਾ 2 ਦਿਨ ਰਿਮਾਂਡ ਤੇ ਰਿਹਾ, 2 ਦਿਨ ਰਿਮਾਂਡ ਚੱਲੀ ਗਿਆ। ਜੇ ਏਜੰਟਾਂ ਤੋਂ ਪੈਸੇ ਭਾਨੇ ਨੇ ਲੈਤੇ ਹੁੰਦੇ ਤਾਂ ਉੱਥੇ ਏਜੰਟ ਪਹੁੰਚਦੇ, ਥਾਣੇ ਦੇ ਮੂਹਰੇ ਧਰਨਾ ਲਾਉਂਦੇ। ਕੋਈ ਕਹਿੰਦਾ ਮੈਥੋਂ 5 ਲੱਖ ਲੈਤਾ, ਕੋਈ ਕਹਿੰਦਾ ਮੈਥੋਂ 4 ਲੱਖ ਲੈਤਾ। 2 ਦਿਨਾਂ 'ਚ ਇੱਕ ਵੀ ਏਜੰਟ ਨਹੀਂ ਗਿਆ ਉੱਥੇ। ਇਕੱਲੇ 10,000 ਰੁਪਏ ਪਿੱਛੇ ਵਿਕਾਂਗੇ ਅਸੀਂ। ਹੋਰ ਏਜੰਟਾਂ ਤੋਂ ਜੇ ਅਸੀਂ ਪੈਸੇ ਲੈਤੇ, ਏਜੰਟ ਆਉਂਦੇ ਨਾ ਉੱਥੇ, ਆਉਂਦੇ ਉਹ ਬਿਲਕੁਲ ਠੀਕ ਆ, ਪਰ ਉੱਥੇ ਪਹੁੰਚਿਆ ਨਾ ਕੋਈ ਏਜੰਟ। ਬਈ ਕਿੰਨਾ ਰੁਪਿਆ ਪ੍ਰਮੋਸ਼ਨਾਂ ਤੇ ਲਾ ਦਿੰਦੇ ਆ। ਤੁਸੀਂ ਵੇਖ ਲਓ ਬੜੇ ਸ਼ਹਿਰਾਂ 'ਚ ਨਾ ਲੱਖ ਰੁਪਿਆ ਬੋਰਡਾਂ ਤੇ ਮਹੀਨੇ ਦਾ ਲੱਗਦਾ ਹੈਗਾ। 1000 ਰੁਪਏ ਦਾ ਮੇਰੇ ਖਿਆਲ ਉਹਨਾਂ ਦੀ ਫੀਸ ਹੀ ਹੋਊਗੀ, ਜਿਹੜੇ ਵੱਡੇ ਲੱਗਿਆ। ਉਹ ਮੰਨ ਲਓ ਜੇ ਉਹਨਾਂ ਨੇ ਭਾਨੇ ਨੂੰ ਰੁਪਈਏ ਦਿੱਤੇ ਹੁੰਦੇ ਤਾਂ ਰੌਲਾ ਨਾ ਪਾਉਂਦੇ ਉਹ। ਅੱਜ ਕੀ ਮੰਗ ਆ ਗਈ ਜਿਹੜੀ ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋ? ਤੁਸੀਂ ਵੀ ਇੱਕ ਪਿੰਡ ਦੇ ਸਰਪੰਚ ਹੋ, ਤੁਸੀਂ ਵੀ ਪਿੰਡ ਦੇ ਸਰਪੰਚ ਹੋ, ਪੰਚਾਇਤਾਂ ਨੂੰ ਵੀ ਅਪੀਲ ਕਰੀ ਆ, ਜਥੇਬੰਦੀਆਂ ਨੂੰ ਵੀ ਅਪੀਲ ਕਰੀਏ ਕਿ ਸਾਰੇ ਇਕੱਠੇ ਹੋ ਕੇ ਆਓ 29 ਤਰੀਕ ਨੂੰ ਇੱਕ ਵੱਡਾ ਇਕੱਠ ਕਰ ਸਕੀਏ। ਕੀ ਇਹਦਾ ਕੋਈ ਸੋਲੂਸ਼ਨ ਨਿਕਲੂ ਇਕੱਠ ਦੇ ਨਾਲ? ਹਾਂਜੀ, ਪਤਾ ਲੱਗੂ, ਪਬਲਿਕ ਦਾ ਪਤਾ ਲੱਗੂ, ਲੋਕਾਂ ਨੂੰ ਪਤਾ ਲੱਗੂਗਾ ਵੀ ਯਾਰ ਅਸੀਂ ਵੀ ਇੱਕ ਸਾਡਾ ਜਿਹੜਾ ਭਾਨਾ ਹੈਗਾ ਉਹ ਇੱਕ ਸਾਡਾ ਕੋਟਦੋਨੇ ਪਿੰਡ ਦਾ ਹੀਰਾ। ਅਸੀਂ ਵੀ ਚਾਹੁੰਦੇ ਵੀ ਲੋਕਾਂ ਦਾ ਇਕੱਠ ਦੇਖੀਏ, ਅਸੀਂ ਲੋਕ ਸਾਡੇ ਨਾਲ ਹੈਗੇ ਨੇ ਜਾਂ ਨਾ ਹੈਗੇ ਨੇ।
ਅਸੀਂ ਇਹੀ ਚੀਜ਼ਾਂ ਸੋਚ ਕੇ ਕਰਿਆ ਵੀ ਅਸੀਂ ਕਿਤੇ ਆਪਦਾ ਹੀਰਾ ਨਾ ਗਵਾ ਲਈਏ। ਸਾਡਾ ਹੀਰਾ ਨਹੀਂ, ਅੱਜ ਤਾਂ ਉਹ ਸਾਰੇ ਪੰਜਾਬ ਦਾ, ਸਾਰੇ ਵਰਲਡ ਦਾ ਹੀਰਾ ਬਣ ਚੁੱਕਿਆ ਅੱਜ ਉਹ। ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਮੂਸੇ ਵਾਲੇ ਦਾ ਦੇਖੋ ਇਨਸਾਫ ਕੋਈ ਨਹੀਂ ਮਿਲਿਆ, ਮਗਰ ਭੋਗਾਂ ਦੇ ਇਕੱਠ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਹੁੰਦਾ, ਫੁੱਲਾਂ ਤੇ ਜਾਣ ਦਾ ਫਿਰ ਕੋਈ ਫਾਇਦਾ ਨਹੀਂ ਹੁੰਦਾ। ਅਸੀਂ ਇਹੀ ਲੋਕਾਂ ਨੂੰ ਬੇਨਤੀ ਕੀਤੀ ਆ ਵੀ ਸਾਡਾ ਸਾਥ ਦਿਓ, ਸਾਥੋਂ ਅਸੀਂ ਜਾਨਾਂ ਵੀ ਵਾਰ ਦਾਂਗੇ ਲੋਕਾਂ ਪਿੱਛੇ। ਬਾਈ ਨੇ ਵੀ ਉਹਦੇ ਕਿਹਾ ਕਿ ਨਾ ਸੰਘਰਸ਼ ਹੀ ਚੱਲਦੇ ਰਹਿਣਗੇ, ਪਰ ਅਸੀਂ ਲੋਕਾਂ ਦੀ ਕਚਹਿਰੀ ਇੱਕ ਦੇਖਣੀ ਚਾਹੁੰਦੇ ਹਾਂ ਵੀ ਲੋਕ ਸਾਡੇ ਨਾਲ ਕਿੰਨੇ ਕੁ ਜੁੜਦੇ ਆ। ਕਾਨੂੰਨੀ ਤੌਰ ਤੇ ਕਿਉਂ ਨਹੀਂ ਲੜਦੇ ਫਿਰ, ਐਂ ਇਕੱਠ ਕਿਉਂ ਕਰਨੇ ਪੈਂਦੇ ਨੇ? ਕਾਨੂੰਨ ਨਾਲ ਸਮਝ ਨਹੀਂ ਰਿਹਾ ਜੀ, ਕਾਨੂੰਨ ਨੂੰ ਕੋਈ ਉਹ ਨਹੀਂ ਕਰ ਰਿਹਾ। ਬਾਹਰ ਦੀ ਬਾਹਰ ਜ਼ਮਾਨਤਾਂ ਹੋ ਜਾਂਦੀਆਂ ਨੇ, ਕਿਸੇ ਦਾ ਕੋਈ ਗਹਿਣੇ ਨਹੀਂ। ਤੁਸੀਂ ਕਿਉਂ ਨਹੀਂ ਲੜ ਰਹੇ ਕਾਨੂੰਨੀ ਤੌਰ ਤੇ ਭਾਨੇ ਦੀ ਲੜਾਈ? ਸੁਣਵਾਈ ਨਹੀਂ ਹੋ ਰਹੀ। ਜਿਹੜੇ ਸਾਡੇ ਲੋਕ ਏਜੰਟਾਂ ਤੋਂ ਪੈਸੇ ਉਹਨਾਂ ਨੂੰ ਚੈੱਕ ਦੇ ਦਿੰਦੇ ਨੇ, ਚੈੱਕ ਦਾ ਕੋਈ ਉਹਦਾ ਮੂੰਹ ਸਿਰ ਹੀ ਨਹੀਂ ਹੁੰਦਾ ਕੋਈ ਚੈੱਕ ਦਾ। 4-4 5-5 ਮਹੀਨਿਆਂ ਦੇ ਚੈੱਕ ਹੀ ਦੀ ਬੈਠੇ 10 ਸਾਲ ਬਾਈ ਕੇਸ ਲੰਮਕੇ ਪਏ ਨੇ। ਲੰਮਕੇ ਪਏ ਨੇ। ਮੇਰੇ ਪਿੰਡ 'ਚ ਕੇਸ ਹੈਗਾ ਇੱਕ, ਮੇਰੇ ਖਿਆਲ 12-13 ਸਾਲ ਹੋ ਗਏ। 40 ਲੱਖ ਰੁਪਏ ਦੇ ਚੈੱਕ ਦਿੱਤੇ ਪਿਆ, ਉਹ ਬੰਦਾ ਮੂਹਰਲਾ ਪੈਸੇ ਨਹੀਂ ਦਿੰਦਾ, ਚੈੱਕ ਦੇ ਕੇ ਸਾਰ ਦਿੰਦਾ। ਕਿਉਂਕਿ ਲੋਕ ਬੈਂਕਾਂ 'ਚ ਰਜਿਸਟਰੀਆਂ ਕਰਵਾ ਕੇ ਨਾ ਉਹ ਵੀ ਮੁੱਕਰ ਜਾਂਦੇ ਹੈਗੇ, ਚੈੱਕ ਦਾ ਚੀਜ਼ ਝੂਠੀ ਹੈਗੀ, ਏਜੰਟ ਸਾਰਾ ਕੁਝ ਵੇਚ ਵੱਟ ਕੇ ਭਰਾ ਹੋ ਜਾਂਦੇ ਹੈਗੇ। ਇਹ ਕਹਿੰਦਾ ਕੱਲਿਆਂ ਦਾ ਕੀ ਕਰਾਂਗੇ? ਇਹ ਖੁੱਲੀ ਚਰਚਾ ਕਰ ਰਹੇ ਆਪਾਂ ਇੱਥੇ ਅੱਜ ਬੈਠ ਕੇ, ਇਸੇ ਕਰਕੇ ਤੁਹਾਨੂੰ ਸਾਰਿਆਂ ਨੂੰ ਰੋਕ ਲਿਆ ਵੀ ਰੁਕ ਜਾਓ, ਆਪਾਂ ਗੱਲ ਕਰਨੀ ਹੈ। ਕਿੰਨੇ ਕੁ ਕੇਸ ਨੇ ਬਾਈ ਜਿਹੜੇ ਹੁਣ ਤੱਕ ਤੁਸੀਂ ਵੀ ਹੈਂਡਲ ਕਰੇ ਨੇ ਜਾਂ ਦੇਖੇ ਨੇ ਵੀ ਆਹ ਗਰੀਬ ਆ, ਇਹ ਫਾਹਾ ਲੈ ਗਿਆ, ਆਹ ਜੱਟ ਆ, ਇਹਨੇ ਜ਼ਮੀਨ ਵੇਚਤੀ, ਇਹ ਖੁਦਕੁਸ਼ੀ ਕਰ ਗਿਆ, ਇਹਦੀ ਕੁੜੀ ਵਿਆਹੁਣ ਵਾਲੀ ਆ, ਇਹਦਾ ਮੁੰਡਾ ਵਿਆਹੁਣ ਵਾਲਾ? ਕਿੰਨੇ ਕੁ ਕੇਸ ਨੇ ਇਹ ਜੇ? ਬਹੁਤ ਜ਼ਿਆਦਾ ਕੇਸ ਨੇ ਬਈ ਪਿੰਡ, ਹਰੇਕ ਪਿੰਡ 'ਚ ਘੱਟੋ ਘੱਟ 10-10 ਕੇਸ ਹੈਗੇ। ਦੇਖ ਬਾਹਰ ਜਾਣ ਦਾ ਚੱਲ ਰਿਹਾ ਨਾ, ਕਿਉਂਕਿ ਰੁਜ਼ਗਾਰ ਨਹੀਂ ਹੈ ਪੰਜਾਬ 10-15 ਹਜ਼ਾਰ ਤੇ ਮੁੰਡੇ ਰਹਿਣ ਨੂੰ ਤਿਆਰ ਨੇ, ਕੋਈ ਕੰਮ ਨਹੀਂ ਮਿਲਦਾ ਹੈਗਾ, ਤਾਂ ਲੋਕ ਅੱਕੇ ਹੋਏ ਬਾਹਰ ਨੂੰ ਭੱਜਦੇ ਹੈਗੇ। ਬਈ ਮੁੱਖ ਮੰਤਰੀ ਤਾਂ ਕਹਿੰਦੇ ਰਹੇ ਨੇ ਕਿ ਅਸੀਂ ਆਮ ਲੋਕਾਂ ਦੇ ਆਮ ਘਰਾਂ ਚੋਂ ਆ, ਤੇ ਅੱਜ ਭਾਨੇ ਤੇ ਜਿਹੜਾ ਪਰਚਾ ਪਿਆ ਉਸ ਦੇ ਵਿੱਚ ਸਰਕਾਰ ਦਾ ਕੋਈ ਹੈ? ਜਦੋਂ ਬਾਈ ਨੂੰ ਕੁੱਟਿਆ ਰੇਟਾ ਉੱਥੋਂ ਦਾ ਇੱਕ, ਉਹਨੇ ਲਵੇ ਖੜ ਕੇ ਕਟਾਇਆ, ਵੀਡੀਓ ਵੀ ਤੁਸੀਂ ਦੇਖੀ ਆ। ਪਹਿਲਾਂ ਉਹਨੇ ਕੱਪੜੇ ਲਹਾਏ ਨੇ, ਉਹਦੀ ਨੀਕਰ ਤੱਕ ਨਹੀਂ ਛੱਡੀ। ਉਹਦੇ ਕਹਿਣ ਮੁਤਾਬਕ ਜਿਵੇਂ ਹੈਗੀ ਇਹ ਵੀਡੀਓ ਤੁਹਾਡੇ ਕੋਲ? ਨਹੀਂ, ਰੰਗਰੇਟੇ ਦੀ ਵੀਡੀਓ ਚੱਲ ਰਹੀ ਹੈ ਨਾ। ਉਹਦੀ ਕੀ ਪਾਵਰ ਹੈ ਬਈ ਰੰਗਰੇਟੇ ਦੀ ਵੀ? ਕਿਸੇ ਬੰਦੇ ਨੂੰ, ਆਮ ਬੰਦੇ ਨੂੰ ਨਾ ਕਾਨੂੰਨ ਹੱਥ 'ਚ ਲੈ ਕੇ ਪੁਲਿਸ ਦੇ ਲਵੇ ਖੜ ਕੇ ਕਟਵਾ ਦੇ। ਮੈਂ ਤਾਂ ਕਹਿੰਦਾ ਰੰਗਰੇਟਾ ਕਹਿ ਰਿਹਾ, ਨਾਲ ਤਾਂ ਉਹਤੇ ਵੀ ਕਾਰਵਾਈ ਹੋਣੀ ਚਾਹੀਦੀ ਹੈਗੀ। ਨਹੀਂ, ਪੁਲਿਸ ਨੇ ਅਜਿਹਾ ਕੀਤਾ ਤਾਂ ਪੁਲਿਸ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈਗੀ। ਇੱਕ ਆਮ ਬੰਦੇ ਨੂੰ, ਜਿਹੜਾ ਪੰਜਾਬ ਦਾ ਫੇਮਸ ਚਿਹਰਾ ਹੈਗਾ, ਇੱਕੋ 2% ਦੇ ਬੰਦੇ ਸਾਹਮਣੇ ਖੜੇ ਕੁੱਟੇ ਨਾ। ਭਗਵੰਤ ਮਾਨ ਨੂੰ ਕਹਿੰਦੇ ਵੀਡੀਓ ਦਿਖਾ ਕੇ ਫੇਰ ਕੁੱਟਿਆ ਬਾਈ ਨੂੰ, ਠੰਡਾ ਪਾਣੀ ਫੇਰ ਪਾਏਗਾ। ਉਧਰ ਵੀਡੀਓ ਕਾਲ ਚੱਲ ਰਹੀ ਸੀ, ਲਵੇ ਰੰਗਰੇਟਾ ਖੜਾ ਸੀ। ਕਹਿੰਦੇ ਰੰਗਰੇਟੇ ਦੀ ਕਹਿਣ ਦੀਆਂ ਗੱਲਾਂ ਨੇ ਇਹ ਸਰਕਾਰਾਂ। ਇਹ ਤੁਸੀਂ ਰੰਗਰੇਟੇ ਦੇ ਕਹਿਣ ਤੇ ਕਹਿ ਰਹੇ ਹੋ ਇਹ ਗੱਲ? ਕੋਈ ਹੋਰ ਸਬੂਤ ਆਇਆ ਤੁਹਾਡੇ ਸਾਹਮਣੇ? ਨਾ, ਬਾਈ ਨੂੰ ਵੀ ਪਤਾ ਹੀ ਹੈ, ਬਾਈ ਨੇ ਵੀ ਸਾਨੂੰ ਦੱਸਿਆ ਵੀ ਜਦੋਂ ਉਹਦੇ ਨਾਲ ਵੀ ਇਹ ਹੋਇਆ ਸਾਰਾ ਕੁਛ। ਹੋਈ ਮੁਲਾਕਾਤ ਤੁਹਾਡੀ? ਹਾਂ, ਮੁਲਾਕਾਤ ਹੋਈ। ਜਿੱਦੇ ਉਹਨੂੰ ਲੈ ਕੇ ਆਏ ਨੇ ਆਪਣੇ ਲੁਧਿਆਣੇ, ਲੈ ਕੇ ਆਏ, ਪੇਸ਼ ਕੀਤਾ, ਉਹਦੀ 2 ਮਿੰਟ ਗੱਲ ਹੋਈ। ਉਹ ਕਹਿੰਦਾ ਮੇਰੇ ਨਾਲ ਬਹੁਤ ਅਤਿਆਚਾਰ ਕਰਾਇਆ। ਬਾਕੀ ਰੰਗਰੇਟੇ ਦਾ ਸਾਰਾ ਕੁਝ ਦੱਸ ਹੀ ਦਿੱਤਾ ਸੀ ਵੀ ਮੈਂ ਲਵੇ ਖੜ ਕੇ ਕਟਾ ਕੇ ਆਇਆ, ਉਹਦੇ ਫੋਨਸੀਆਂ ਨੇ। ਦੇਖ, ਮੈਂ ਜਿਹੜੀ ਮਾੜੀ ਸੋਚ ਆ ਬੰਦੇ ਦੀ, ਮੈਨੂੰ ਉਹ ਬੰਦਾ ਪਸੰਦ ਨਹੀਂ ਹੈਗਾ। ਮੈਂ ਵੀ ਮਜ਼ਹਬੀ ਸਿੱਖਾਂ ਦਾ ਮੁੰਡਾ, ਉਹ ਵੀ ਮਜ਼ਹਬੀ ਸਿੱਖਾਂ ਦਾ ਮੁੰਡਾ, ਪਰ ਜਿਹੜੇ ਹਿਸਾਬ ਨਾਲ ਲਵੇ ਖੜ ਕੇ ਬੰਦਾ ਕਟਾਉਣਾ, ਇਹ ਸੂਰਮਗਤੀ ਨੂੰ ਮੈਂ ਮੰਨ ਨਹੀਂ ਰਿਹਾ। ਸਾਡੇ ਗੁਰੂਆਂ ਨੇ ਇਹ ਕੰਮ ਕਰਿਆ ਨਹੀਂ ਹੈਗਾ ਵੀ ਕਿਸੇ ਨੂੰ ਲਵੇ ਖੜ ਕੇ ਕਿਸ ਤੇ ਅਤਿਆਚਾਰ ਕਰਾਓ। ਪੁਲਿਸ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਪੁਲਿਸ ਮੇਰੇ ਥੱਲੇ ਕੰਮ ਕਰਦੀ ਹੈ ਰੰਗਰੇਟੇ ਨੇ, ਤੇ ਸਰਕਾਰ ਉਹਨੂੰ ਸਿਕਿਉਰਟੀਆਂ ਦੀ ਬੈਠੀ ਹੈਗੀ। ਉਹ ਜਿਹੇ ਬੰਦੇ ਨੂੰ ਚੱਕ ਕੇ ਜੇਲ੍ਹਾਂ 'ਚ ਕਿਉਂ ਸੁੱਟਦੇ? ਔਨ ਰਿਕਾਰਡ ਦੀਆਂ ਗੱਲਾਂ ਇਹ ਜਿਹੜੀਆਂ ਤੁਸੀਂ ਬੋਲ ਰਹੇ ਹੋ? ਹਾਂਜੀ, ਵੀਡੀਓ ਚੱਲ ਰਹੀਆਂ ਨੇ। ਵੀਡੀਓ ਸੇਵ ਪਈਆਂ ਨੇ ਬਈ ਸਾਡੇ ਕੋਲੇ। ਹੈ? ਦਿਖਾ ਸਕਦੇ ਹੋ? ਹਾਂ, ਦਿਖਾ ਸਕਦੇ ਹਾਂ। ਤਾਂ ਇਹ ਅਸੀਂ ਜਿਹੜੀ ਗੱਲਬਾਤ ਹੈ ਇਹ ਅਸੀਂ ਇੱਥੇ ਕਰ ਰਹੇ ਹਾਂ ਬੈਠ ਕੇ, ਖੁੱਲੀ ਚਰਚਾ ਇੱਕ ਤਰ੍ਹਾਂ ਦੀ। ਜਿਵੇਂ ਇਹ ਕਚਹਿਰੀ ਲਾਉਂਦੇ ਰਹੇ ਨੇ ਬਾਈ ਹੋਰ, ਇਹ ਕਹਿੰਦੇ ਅਸੀਂ ਕਚਹਿਰੀ ਲਾਉਂਦੇ ਰਹੇ ਹਾਂ, ਅੱਜ ਅਸੀਂ ਵੀ ਇੱਕ ਕਚਹਿਰੀ ਲਾਉਣ ਦੇ ਲਈ ਇਹਨਾਂ ਦੇ ਘਰੇ ਪਹੁੰਚੇ ਹਾਂ। ਇਹ ਕਚਹਿਰੀ ਭਾਨੇ ਸਿੱਧੂ ਨੂੰ ਜਦੋਂ ਚੁੱਕਿਆ ਜਾਂਦਾ ਉਸ ਤੋਂ ਬਾਅਦ ਕਾਫੀ ਚਰਚਾ ਹੁੰਦੀ ਆ ਲੋਕਾਂ ਦੇ ਵਿੱਚ, ਸੋਸ਼ਲ ਮੀਡੀਆ ਤੇ ਮੀਡੀਆ ਦੇ ਉੱਪਰ, ਕਿ ਭਾਨੇ ਸਿੱਧੂ ਦੇ ਨਾਲ ਗਲਤ ਹੋਇਆ। ਇਹ ਨੌਜਵਾਨ ਅੰਮ੍ਰਿਤਸਰ ਤੋਂ ਕਹਿੰਦਾ, ਬਾਈ ਕਹਿੰਦਾ ਮੈਂ ਆਇਆ ਹੈਗਾ ਤੇ ਕੰਮ ਆ ਜਿਹੜਾ ਕਹਿੰਦਾ ਗੋਆ ਕਰਦਾ। ਉਰੇ ਨੂੰ ਆ ਜਾਓ ਬਾਈ। ਭਾਨੇ ਦੇ ਨਾਲ ਕੀ ਰਿਸ਼ਤਾ ਕੀ ਆ? ਭਾਨੇ ਦੇ ਨਾਲ ਜਿਹੜਾ ਏਡੀ ਦੂਰ ਆ ਗਈ? ਭਾਨੇ ਨਾਲ ਮੇਰੀ ਯਾਰੀ ਦੋਸਤੀ ਮੰਨ ਲਓ, ਭਰਾ ਵੀ ਆ, ਤਾਂ ਸਮਾਜੀ ਸੇਵਕ ਤਾਂ ਸਭ ਨੂੰ ਪਤਾ ਹੀ ਆ। ਅੰਮ੍ਰਿਤਸਰ ਤੋਂ, ਪੰਜਾਬ ਤੋਂ, ਸਾਡੇ ਅੰਮ੍ਰਿਤਸਰ ਤੋਂ ਬਹੁਤ ਦੁਨੀਆ ਨੂੰ ਤਿਆਰ ਆ, ਬਹੁਤ ਮੁੰਡੇ ਤਿਆਰ ਆ। ਪਰ ਕੀ ਹੈ ਕਿ ਜਸਵੀਰ ਭਾਈ ਨੇ ਸ਼ਾਇਦ ਵੀਡੀਓ ਪਾਈ ਹੈ ਕਿ 29 ਤਰੀਕ ਨੂੰ ਕਰਦੇ ਆ ਇਕੱਠ ਪੂਰਾ। ਤਾਂ ਮੈਂ ਤਾਂ ਸਿੱਧਾ ਗੋਆ ਤੋਂ ਸਿੱਧਾ ਇੱਧਰ ਆ ਰਿਹਾ। 2 ਦਿਨ ਪਹਿਲਾਂ
3 ਦਿਨ ਹੋ ਗਏ ਮੈਨੂੰ ਟ੍ਰੇਨ 'ਚ ਬੈਠੇ ਨੂੰ, ਤੇ ਮੈਂ ਸਿੱਧਾ ਇੱਧਰ ਹੀ ਆਇਆ। ਪਹਿਲੇ ਅੰਮ੍ਰਿਤਸਰ ਅਜੇ ਘਰੇ ਨਹੀਂ ਗਿਆ। ਭਾਨੇ ਦਾ ਕਰਕੇ ਆਏ? ਹਾਂਜੀ ਭਾਨੇ ਕਰਕੇ ਆਏ। ਉਰੇ ਕਾਹਤੇ ਆਏ ਹੁਣ ਟ੍ਰੇਨ ਤੇ ਉਰੇ ਵਾਸਤੇ ਆਇਆ ਵਾ ਬਰਨਾਲੇ ਤੋਂ ਅੰਮ੍ਰਿਤਸਰ। ਹਾਂਜੀ। ਤਾਂ ਇਹ ਅਸੀਂ ਅੱਜ ਜਿਹੜਾ ਇੱਥੇ ਬੈਠੇ ਹੋਏ ਆ ਇਸੇ ਕਰਕੇ ਹੀ ਬੈਠੇ ਆ ਇੱਥੇ। ਇਹ ਸੁਣਾ ਦਿਓ ਮਾੜਾ ਜਿਹਾ। ਆਵਾਜ਼ ਕਰਦੇ ਮਾੜੀ ਜੀ। ਮੁਲਕਾਂ ਤੱਕ ਵੀ ਚੀਕਾਂ ਸੁਣਦੀਆਂ, ਗੋਰੇ ਵੀ ਚੀਕਾਂ ਸੁਣਦੇ ਆ। ਇਹ ਇੱਧਰ ਇਹ ਕੈਮਰੇ 'ਚ ਰਿਕਾਰਡ ਕਰੀ ਮਾੜਾ ਜਿਹਾ। ਲਵੇ ਕੱਲੇ ਜਾ ਆ ਮੈਂ ਕਰ ਦਿੰਦਾ। ਦੂਜੀ ਗੱਲ ਕਹਿੰਦਾ ਸੀ ਕਿ ਉਸ ਰਾਤ ਤੋਂ ਲੰਘ ਕੇ ਦਿਖਾ ਦੇ, ਤੇ ਕੱਲ ਉਸ ਰਾਤ ਤੋਂ ਵੀ ਲੰਘਿਆ, ਤੇਰੇ ਕੋਲ ਵੀ ਆਏ ਆ, ਤੇ ਕੋਲ ਖੜ ਕੇ ਤੇਰਾ ਧੂਆ ਕਟਵਾਇਆ ਵੀ ਆ, ਤੇ ਤੇਰਾ ਕੁਲਰ ਪੀਣੇ ਵਾਲਿਆਂ ਵਾਂਗੂ ਤੇਰੇ ਧੂਏ ਦੇ ਉੱਤੇ ਸਲਿਆ ਪੀਸੀਆਂ ਹੋਈਆਂ ਕਦੀ ਸਮਝ ਲਾ ਕੇ ਧੋਤਾ ਸੀ ਆਪਣਾ ਧੂਆ। ਤੇਰੇ ਪਰੇ ਮਾਰ ਤੋਂ ਬਈ ਕਮਾਲ ਦੇ ਨਾਲ ਲੱਗਦੇ ਸੀਗੇ, ਰੁਪਈਏ ਜਾ ਕੇ ਉਹ ਬਣਾ ਦੇ ਪੀਂਦੇ ਸੀਗੇ। ਕੱਲ ਕਿੰਨਾ ਬੜਾ ਪਰ ਬਤਾਇਆ ਸੀ ਤੈਨੂੰ, ਕਿੰਨਾ ਕਰਦਾ ਸੀਗਾ, ਕਿੰਨਾ ਦੱਸ ਹੋਣਾ ਸੀ ਤੇਰੇ ਵੀਡੀਓ ਬਈ ਬਣੀ ਆ, ਇਹ ਜਿਹੜੀ ਵੀਡੀਓ ਬਣੀ ਆ ਇਸ ਨੂੰ ਦੇਖ ਕੇ ਕੀ ਲੱਗਿਆ ਤੁਹਾਨੂੰ? ਇੱਥੇ ਪਤਾ ਲੱਗਿਆ ਵੀ ਬਾਈ ਨੂੰ ਟੌਰਚ ਕੀਤਾ ਹੈ। ਹਾਂ। ਇਹਨੇ ਦੱਸਿਆ ਵੀ ਮੈਂ ਲਵੇ ਖੜ ਕੇ ਕਟਾ ਕੇ ਆਇਆ। ਹਾਂ। ਲਵੇ ਖੜ ਕੇ ਉਹਦੇ ਸਾਰੇ ਕੱਪੜਾ ਲੀੜਾ ਆਪ ਲਾਇਆ ਇਹਨੇ, ਉਹਦੇ ਪਿੰਡ ਤੇ ਫਣੂਸੇ ਨੇ। ਆਪਾਂ ਤਾਂ ਦੇ ਵਿਚਾਰੇ ਦਾ ਪਿੰਡਾ ਵੀ ਨਹੀਂ ਦੇਖਿਆ ਕਿਤੇ ਜਵਾਕ ਦਾ ਉਹਦਾ। ਹਾਂ। ਇਹੀ ਦੇਖ ਕੇ ਆਇਆ ਸਾਰਾ ਕੁਝ। ਕੁੱਲੜ ਪੀ ਵਾਲਿਆਂ ਨੂੰ ਕਹਿੰਦਾ ਇਹਦੇ ਫਣੂਸੀਆਂ ਨੇ। ਹਾਂ। ਇਹ ਸਰਕਾਰਾਂ ਸੁੱਤੀਆਂ, ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਕਿੱਥੇ ਪਈਆਂ ਨੇ ਸੁੱਤੀਆਂ। ਪ੍ਰਾਈਵੇਟ ਬੰਦੇ ਜਾ ਕੇ ਉੱਥੇ ਬੰਦੇ ਕਟਾਈ ਜਾਂਦੇ ਨੇ। 26 ਜਨਵਰੀ ਆ ਰਹੀ ਹੈਗੀ, ਜਿਹੜਾ ਕਿ ਦੇਸ਼ ਦਾ ਮਹੱਤਵਪੂਰਨ ਦਿਨ ਮੰਨਿਆ ਜਾਂਦਾ। ਆਜ਼ਾਦੀ ਤੋਂ ਬਾਅਦ ਸੁਤੰਤਰਤਾ ਦਿਵਸ ਆ ਜਿਹੜਾ ਕਿ ਉਹ ਮੰਨਿਆ ਜਾਂਦਾ ਕਿ 26 ਜਨਵਰੀ ਨੂੰ ਦੇਸ਼ ਦੇ ਲਈ ਬਹੁਤ ਵੱਡਾ ਇੱਕ ਕੋਈ ਲੋਕਤੰਤਰ ਨਹੀਂ ਬਈ। ਕੀ ਲੋਕਤੰਤਰ ਆ ਬਈ? ਸਾਡਾ ਤਾਂ ਬਹੁਤ 4 ਦਿਨ ਹੋ ਗਏ, ਅੱਜ 5 ਦਿਨ ਹੋ ਗਏ ਸਾਨੂੰ ਫਿਰਦਿਆਂ ਨੂੰ। ਨਾ ਸਾਨੂੰ ਦਿਨ ਦਾ ਪਤਾ ਲੱਗਦਾ, ਨਾ ਰਾਤ ਦਾ ਪਤਾ ਲੱਗਦਾ। ਸਾਡੇ ਦਿਮਾਗ ਹੱਲੇ ਪਏ ਨੇ। ਸਾਨੂੰ ਕੀ ਕਰਾਉਣਾ ਹੀ ਹੈ ਆਜ਼ਾਦੀਆਂ ਤੋਂ? ਜਿਹੜਾ ਕੋਈ ਆਜ਼ਾਦ, ਜੇ ਅਸੀਂ ਕਿਸੇ ਦਾ ਫਾਇਦਾ ਕਰਦੇ ਸਾਨੂੰ ਸਰਕਾਰਾਂ ਫਾਇਦਾ ਨਹੀਂ ਕਰਨ ਦਿੰਦੀਆਂ। ਕੀ ਕਰਾਂਗੇ ਇਹੀ ਜੀ ਆਜ਼ਾਦੀ ਤੋਂ? ਅਫਸੋਸ ਹੁੰਦਾ ਬਹੁਤ, ਜਦੋਂ ਬਹੁਤ ਜ਼ਿਆਦਾ। ਘਰਾਂ ਦੇ ਵਿੱਚ ਝਾੜੂ ਦੇ ਝੰਡੇ ਚੱਲੇ, ਜਾਂ ਮਤਲਬ ਇੱਕ ਲਹਿਰ ਚੱਲੀ। ਭਗਵੰਤ ਮਾਨ ਨੇ ਪਿੰਡਾਂ 'ਚ ਜਾ ਕੇ ਕਿਹਾ, ਮੁੱਖ ਮੰਤਰੀ ਨੇ, ਕਿ ਅਸੀਂ ਤੁਹਾਡੇ ਆ, ਤੁਹਾਡੇ ਵਾਂਗ ਰਹਾਂਗੇ, ਤੁਹਾਡੇ ਵਿੱਚੋਂ ਆ। ਅੱਜ ਅਫਸੋਸ ਹੋ ਰਿਹਾ ਉਹ ਗੱਲਾਂ 'ਤੇ? ਬਹੁਤ, ਬਹੁਤ ਜ਼ਿਆਦਾ। ਜਵਾਕਾਂ ਤੇ ਅਤਿਆਚਾਰ, ਮੁੱਖ ਮੰਤਰੀ ਨਾਲ ਭਾਨੇ ਦਾ ਕੀ ਲੈਵਲ ਹੈ ਦੱਸੋ ਜੀ? ਹੈਗਾ ਕੋਈ? ਇੱਕ ਤਾਂ ਬੰਦਾ ਇਹ ਹੁੰਦਾ ਵੀ ਹਾਂ ਭਈ ਉਹ ਬਾਹਲਾ ਉਹ ਹੈ, ਆਪਦਾ ਗਰਾਊਂਡ ਲੈਵਲ ਤੇ ਕੰਮ ਕਰਦੇ ਨੇ। ਠੀਕ ਹੈ, ਕਿਤੇ ਇਨਵੈਸਟੀਗੇਸ਼ਨ ਤਾਂ ਹੋਈ ਹੋਣੀ ਆ ਵੀ ਫੇਰ ਹੀ ਭਾਨੇ ਨੂੰ ਚੁੱਕਿਆ ਗਿਆ। ਐਂ ਥੋੜਾ ਵੀ ਕਾਨੂੰਨ ਵੀ ਆਪਦੇ ਹੱਥ ਦੇ ਵਿੱਚ ਲੈ ਕੇ ਪੁਲਿਸ ਚੁੱਕ ਕੇ ਲੈ ਗਈ ਆ। ਹਾਂ, ਉੱਪਰੋਂ ਪ੍ਰੈਸ਼ਰ ਤਾਂ ਹੈਗੀ ਸੀ ਪੁਲਿਸ ਤੇ ਜੀ। ਪੁਲਿਸ ਤਾਂ ਬਹੁਤ ਅਫਸਰਾਂ ਬੰਦੀਆਂ ਵੀ ਘੰਟਿਆਂ ਨੇ ਦੱਸਿਆ ਵੀ ਘੰਟੇ 'ਚ ਲੈ ਕੇ ਆਓ ਇੱਥੇ ਭਾਨੇ ਨੂੰ। ਘੰਟਿਆਂ 'ਚ ਗਿਆ ਉੱਥੇ। ਇੱਥੋਂ ਕੀ ਕਹਿ ਕੇ ਲੈ ਕੇ ਗਏ ਆ? ਇੱਥੋਂ ਇਹ ਕਹਿ ਕੇ ਲੈ ਕੇ ਗਏ ਨੇ ਵੀ ਤੁਹਾਨੂੰ, ਤੁਹਾਡੀ ਜਾਨ ਨੂੰ ਖਤਰਾ ਹੈ, ਤੁਹਾਡੇ ਮਗਰ ਬੰਦੇ ਲੱਗੇ ਹੋਏ ਨੇ, ਵੀ ਤੁਹਾਨੂੰ ਗਨਮੈਨ ਦੇਣੇ ਆ। ਠੀਕ ਹੈ, ਧਨੌਲੇ ਵਾਲੀ ਪੁਲਿਸ ਲੈ ਗਈ, ਧਨੌਲੇ ਤੋਂ ਗਾਹਾਂ ਲੁਧਿਆਣੇ ਵਾਲੀ ਪੁਲਿਸ ਲੈ ਗਈ। 7-7:30 ਵਜੇ ਸਾਨੂੰ ਪਤਾ ਲੱਗਿਆ ਵੀ ਉੱਤੇ ਪਰਚਾ ਪਾਤਾ ਲੁਧਿਆਣਾ ਪੁਲਿਸ ਨੇ। ਠੀਕ ਹੈ, ਫਿਰ ਉਸ ਤੋਂ ਬਾਅਦ ਅਸੀਂ ਆਪਦੀ ਜੋ ਭੱਜ ਦੌੜ ਕਰੀ ਆ, ਉਸ ਤੋਂ ਬਾਅਦ ਕਰੀ ਆ ਅਸੀਂ। ਕੌਣ ਕੌਣ ਸੀ ਘਰੇ? ਘਰੇ ਵੀਰਾ ਸੀਗਾ, ਇਹਦੇ ਡੈਡੀ ਸੀਗੇ, ਵੀਰੇ ਦੇ ਮਾਤਾ ਸੀ, ਦਾਦੀ ਮਾਤਾ ਸਾਡੀ। ਬਸ ਐਂ ਬੜਿਆ ਕੇ ਗਿਰਾਂ ਲੈ ਗਏ ਇੱਥੋਂ ਗਾਹਾਂ ਦੀ ਗਾਹਾਂ। ਹੁਣ ਕੱਲ ਬਈ ਸਾਡੇ ਪਿੰਡ ਲਾਵਗੋ ਕੇ ਆਇਆ ਸੀ, ਤੇ ਉੱਥੇ ਇਕੱਠ ਰੱਖਿਆ ਸੀ ਪਿੰਡ ਦੇ ਵਿੱਚ, ਕੋਈ ਲਾਇਬ੍ਰੇਰੀ ਬਣਾਉਣੀ ਹੋਊਗੀ। ਤੇ ਜਦੋਂ ਪਿੰਡ ਦੇ ਬੰਦਿਆਂ ਨੇ ਸਵਾਲ ਪੁੱਛੇ ਉਹਨੂੰ ਵੀ ਭਾਨੇ ਸਿੱਧੂ ਦੇ ਪਰਚਾ ਸਹੀ ਹੈ ਜਾਂ ਗਲਤ ਆ, ਕੋਈ ਜਵਾਬ ਨਹੀਂ ਆਇਆ। ਕਹਿੰਦਾ ਮੈਨੂੰ ਗੱਲ ਦੀ ਨਹੀਂ ਪਤਾ। ਇੱਕ ਭਦੌੜ ਹਲਕੇ ਦਾ ਐਮਐਲਏ ਹੋ ਕੇ ਆਪਦੇ ਹਲਕੇ ਦੇ ਵਿੱਚ ਉਹਨੂੰ ਐ ਨਹੀਂ ਪਤਾ ਵੀ ਕੀ ਹੋ ਰਿਹਾ। ਹੈਨਾ, ਲਾਭ ਦੀ ਤਾਂ ਸਪੋਰਟ ਬੜੀ ਕਰੀ ਆ ਤੁਸੀਂ ਯਾਰ। ਦੁੱਖ ਵੀ ਅਸੀਂ ਪਾਉਨੇ ਫਿਰ। ਚੰਨੀ ਘੇਰੇ ਸੀ, ਚੰਨੀ ਘੇਰੇ ਸੀ, ਉਹਦਾ ਪਾਪ ਲੱਗ ਗਿਆ। ਪਾਪ ਲੱਗ ਗਿਆ। ਅਸੀਂ ਪਾ ਰਹੇ ਹਾਂ ਬਈ, ਜੇ ਲੋਕਾਂ ਨੇ ਸਪੋਰਟ ਕਰੀ ਸੀ ਨਾ, ਫਿਰ ਦੁੱਖ ਵੀ ਤਾਂ ਫਿਰ ਲੋਕ ਹੀ ਪਾ ਰਹੇ ਨੇ ਨਾ। ਹੋਰ ਕੁਛ ਹੈ ਕੋਲੇ ਬੋਲਣ ਨੂੰ? ਕੁਛ ਨਹੀਂ। ਇਸ ਤੋਂ ਬਾਅਦ ਜਿਹਨਾਂ 'ਚ ਕਬਾਈ ਨਹੀਂ ਆਉਂਦਾ ਉਹਨਾਂ 'ਚ ਕੁਛ ਨਹੀਂ ਬੋਲਦੇ ਬਸ। ਤਾਂ ਇਹ ਅਸੀਂ ਗੱਲਾਂ ਬਾਤਾਂ ਸੀ ਜਿਹੜੀਆਂ ਕਰੀਆਂ ਨੇ, ਕੋਸ਼ਿਸ਼ ਕੀਤੀ ਹੈ ਕਿ ਕੇਸ ਕਿਹੜਾ ਹੈਗਾ, ਕਿਵੇਂ ਕੁਛ ਆ, ਕਿ ਭਾਨੇ ਨੂੰ ਕਿਉਂ ਚੁੱਕਿਆ ਗਿਆ। ਅਸੀਂ ਇੱਥੋਂ ਦੇ ਸਰਪੰਚ ਜਿਹੜੇ ਕਿ ਇਹ ਕਿਹਾ ਜਾਂਦਾ ਕਿ ਪਿੰਡ ਦਾ ਜੋ ਸਰਪੰਚ ਹੁੰਦਾ ਉਹ ਪਿੰਡ ਦਾ ਇੱਕ ਮੁੱਖ ਮੰਤਰੀ ਦੇ ਬਰਾਬਰ ਦੀ ਪਹੁੰਚ ਰੱਖਦਾ ਹੁੰਦਾ, ਕਿਉਂਕਿ ਉਹਨੂੰ ਵੀ ਲੋਕਾਂ ਨੇ ਜਿਤਾਇਆ ਹੁੰਦਾ।
ਇੱਕ ਲੋਕਤੰਤਰ ਦੇ ਅਧੀਨ ਪਿੰਡ ਦਾ ਸਰਪੰਚ ਵੀ ਵੋਟਾਂ ਰਾਹੀਂ ਬਣਿਆ ਹੁੰਦਾ ਤੇ ਇਸੇ ਕਰਕੇ ਅਸੀਂ ਇਸ ਪਿੰਡ ਦੇ ਵਿੱਚ ਪਹੁੰਚੇ ਸੀ ਤੇ ਇਸ ਪਿੰਡ ਦੇ ਸਰਪੰਚ ਨਾਲ ਤੇ ਲੋਹਾ ਖੇੜਾ ਪਿੰਡ ਆ ਉੱਥੋਂ ਦਾ ਸਰਪੰਚ ਉਸ ਦੇ ਨਾਲ ਜਿਹੜੀ ਕਿ ਗੱਲਬਾਤ ਕੀਤੀ ਹੈ। ਤਾਂ ਸੋ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਕੋਸ਼ਿਸ਼ ਕਰਾਂਗੇ ਕਿ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲ ਕੀਤੀ ਜਾਵੇ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਇੱਕ ਮੁਲਾਕਾਤ ਲੈ ਕੇ ਤੁਹਾਡੇ ਫਿਰ ਰੂਬਰੂ ਹੋਏ ਹਾਂ। ਇਸ ਮੁਲਾਕਾਤ ਦੇ ਤਹਿਤ ਪਿਛਲੇ ਦਿਨਾਂ ਤੋਂ ਕਾਫੀ ਚਰਚਾ ਰਹੀ ਸੋਸ਼ਲ ਮੀਡੀਆ ਦੇ ਉੱਪਰ, ਜਿਹੜੀ ਕਿ ਚਰਚਾ ਚੱਲੀ ਕਿ ਭਾਨਾ ਸਿੱਧੂ ਪੁਲਿਸ ਦੇ ਵੱਲੋਂ ਚੁੱਕਿਆ ਗਿਆ। ਭਾਨੇ ਸਿੱਧੂ ਦੇ ਉੱਪਰ ਜਿਹੜਾ ਕਿ ਪਰਚਾ ਗਾ ਧਰਾਵਾਂ ਨੇ ਉਹ ਲਗਾ ਦਿੱਤੀਆਂ ਨੇ। ਭਾਨੇ ਸਿੱਧੂ ਦੀ ਜਿਹੜੀ ਵੀਡੀਓ ਆ ਉਹ ਕਾਫੀ ਵਾਇਰਲ ਹੋ ਰਹੀ ਆ ਕਿ ਪੁਲਿਸ ਇੱਕ ਜਵਾਨ ਆ ਜਿਹੜਾ ਉਸ ਨੂੰ ਧੱਕੇ ਦੇ ਨਾਲ ਗੱਡੀ ਦੇ ਵਿੱਚ ਬਿਠਾ ਰਿਹਾ ਤੇ ਭਾਨਾ ਸਿੱਧੂ ਬੋਲ ਰਿਹਾ ਗਾ। ਇਸ ਨੂੰ ਲੈ ਕੇ ਅੱਜ ਅਸੀਂ ਉਹਨਾਂ ਦੇ ਪਿੰਡ ਪਹੁੰਚੇ ਆ। ਕੋਟਦੁੰਨਾ ਪਿੰਡ ਪੈ ਜਾਂਦਾ। ਤਾਂ ਬਾਈ ਸਰਪੰਚ ਸਾਡੇ ਨਾਲ ਮੌਜੂਦ ਆ, ਸਰਬਜੀਤ ਸਿੰਘ ਸਰਬਾ, ਬਾਈ ਜੱਗੀ ਲੋਹਾ ਖੇੜਾ ਮੌਜੂਦ ਆ ਤੇ ਹੋਰ ਜਿਹੜੇ ਕਿ ਉਹਨਾਂ ਦੇ ਪਿੰਡ ਦੇ ਨੌਜਵਾਨ ਨੇ ਉਹ ਵੀ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਭਾਨੇ ਦਾ ਕੀ ਰੌਲਾ ਸੀ? ਕਿਉਂ ਭਾਨੇ ਨੂੰ ਇੰਨੀ ਛੇਤੀ ਫੇਰ ਚੁੱਕ ਲਿਆ ਜਿਹੜਾ ਪੁਲਿਸ ਨੇ? ਜਿਵੇਂ ਕਹਿੰਦੇ ਕਿ ਭਾਨਾ ਤਾਂ ਬਹੁਤ ਚੰਗੇ ਕੰਮ ਕਰ ਰਿਹਾ ਸੀ ਇਸ ਵਾਰ। ਅਸਲ ਜਿਹੜੀਆਂ ਸਰਕਾਰਾਂ ਨਹੀਂ ਚਾਹੁੰਦੀਆਂ ਵੀ ਕਿਤੇ ਕਚਹਿਰੀ ਲੱਗੇ। ਸਰਕਾਰਾਂ ਨਹੀਂ ਚਾਹੁੰਦੀਆਂ ਵੀ ਭਾਨੇ ਦਾ ਨਾਂ ਬਣੇ, ਭਾਨਾ ਕੰਮ ਕਰਾਵੇ। ਸਰਕਾਰਾਂ ਚਾਹੁੰਦੀਆਂ ਵੀ ਸਾਡੀ ਕਚਹਿਰੀ 'ਚ ਲੋਕ ਆਉਣ ਜੀ, ਪਰ ਲੋਕ ਸਰਕਾਰਾਂ ਦੀ ਕਚਹਿਰੀ ਵਿੱਚ ਜਾ ਕੇ ਅੱਕ ਚੁੱਕੇ ਨੇ। ਕਿਸੇ ਨੂੰ ਇਨਸਾਫ ਨਹੀਂ ਮਿਲਿਆ। ਨੰਬਰ 1 ਜਿਹੜਾ ਏਜੰਟਾਂ ਤੋਂ ਪੈਸੇ ਕਢਾਉਣੇ ਆ, ਏਜੰਟ ਨਾ ਤਾਂ ਪੁਲਿਸ ਦੀ ਗੱਲ ਸੁਣ ਰਹੇ ਨੇ ਜੀ ਕਿ ਉਹ ਸਹੀ ਤਰੀਕੇ ਨਾਲ ਕਾਰਵਾਈ ਨਹੀਂ ਹੋ ਰਹੀ। ਜਦੋਂ ਲੋਕ ਸਾਡੇ ਲਈ ਮਾਵਾਂ ਸਾਡੀਆਂ ਇੱਥੇ ਆਉਂਦੀਆਂ ਨੇ, ਆ ਕੇ ਸਾਡੇ ਰੋਂਦੀਆਂ ਨੇ, ਉਹ ਰੋ ਕੇ ਉਹਨਾਂ ਦਾ ਦਰਦ ਸਾਤੋਂ ਸਹਿਆ ਨਹੀਂ ਜਾਂਦਾ। ਜਦੋਂ ਅਸੀਂ ਪੱਤਰਕਾਰ ਉਹਨਾਂ ਨੂੰ ਏਜੰਟਾਂ ਨੂੰ ਅਸੀਂ ਫੋਨ ਲਾਉਂਦੇ ਆ ਤਾਂ ਏਜੰਟ ਮੰਨ ਲਵੇ ਉਹ ਸਾਡੇ ਫੋਨ ਤੇ ਕਹੇ ਤੋਂ ਪੈਸੇ ਦੇ ਦਿੰਦੇ ਆ। ਇਹਨਾਂ ਨੂੰ ਹਾਜ਼ਮ ਨਹੀਂ ਹੋ ਰਿਹਾ ਇਹ ਵੀ ਇਹ ਕਚਹਿਰੀਆਂ ਕਿਉਂ ਲੱਗਣ ਲੱਗੀਆਂ, ਲੋਕਾਂ ਦੇ ਪੈਸੇ ਕਿਉਂ ਮੁੜ ਗਏ। ਕਰੋੜਾਂ ਰੁਪਈਆਂ ਦੇ ਹਿਸਾਬ ਨਾਲ ਸਾਡੇ ਲਵੇ ਸਾਰਾ ਸਿਸਟਮ ਪਿਆ ਉਹ, ਠੀਕ ਹੈ। 29 ਤਰੀਕ ਤੋਂ ਬਾਅਦ ਅਸੀਂ ਉਹ ਸਾਰਾ ਦਿਖਾਵਾਂਗੇ ਵੀ ਜਿਹੜੇ ਲੋਕਾਂ ਦੇ ਪੈਸੇ ਮੁੜੇ ਨੇ ਉਹ ਵੀ ਆਉਣਗੇ, ਆਈ ਵੀ ਜਾਂਦੇ ਨੇ, ਵੀਡੀਓ ਪਈ ਵੀ ਜਾਂਦੀਆਂ ਨੇ। ਇਹ ਗੱਲ ਹੈ ਜੀ। ਬਈ ਜੱਗੀ, ਜਿਵੇਂ ਤੁਸੀਂ ਵੀ ਕਾਫੀ ਐਕਟਿਵ ਰਹਿੰਦੇ ਹੋ ਸੋਸ਼ਲ ਮੀਡੀਆ ਦੇ, ਤੁਸੀਂ ਵੀ ਹਰੇਕ ਗੱਲ ਦੇ ਉੱਪਰ ਬੋਲਣ ਦੀ ਕੋਸ਼ਿਸ਼ ਕਰਦੇ ਹੋ ਜਿਹੜੀ ਸਮਾਜ ਦੇ ਵਿੱਚ ਵਿਚਰਦੇ ਹੋ। ਜਿਵੇਂ ਤੁਹਾਡੇ ਵੱਲੋਂ ਸਕੀਮਾਂ ਵੀ ਚਲਾਈਆਂ ਗਈਆਂ, ਜਿਵੇਂ ਕਿ ਅਸੀਂ ਕੁੜੀਆਂ ਦੇ ਵਿਆਹ ਸ਼ਾਦੀਆਂ ਕਰਾਂਗੇ ਜਾਂ ਕੁੜੀਆਂ ਨੂੰ ਸਗਨ ਸਕੀਮਾਂ ਦੇਵਾਂਗੇ, ਹੈ ਨਾ। ਸ਼ਾਇਦ ਪੰਜਾਬ ਦੇ ਵਿੱਚ ਪਹਿਲੇ ਸਰਪੰਚ ਹੋਵੋਗੇ ਤੁਸੀਂ ਜਿਹੜੀ ਇਹ ਗੱਲ ਮੂਹਰੇ ਲੱਗ ਕੇ ਕਰੀ। ਪਰ ਅੱਜ ਭਾਨਾ ਵੀ ਉਹੀ ਗੱਲਾਂ ਕਰ ਰਿਹਾ ਸੀ। ਭਾਨੇ ਨੂੰ ਚੁੱਕ ਕੇ ਲੈ ਗਈ ਪੁਲਿਸ। ਤੁਸੀਂ ਅੱਜ ਇਹਨਾਂ ਦੇ ਪਿੰਡ ਪਹੁੰਚੋ, ਇਹਨਾਂ ਦੇ ਘਰ ਬੈਠੇ ਹੋ, ਕੀ ਕੋਈ ਐਲਾਨ ਕਰਨ ਆਏ ਹੋ ਜਾਂ ਕੋਈ? ਇੱਕ ਆਉਣੀ ਹੈ ਨਾ, ਸਾਡੇ ਪਿੰਡਾਂ ਦੇ ਆਪਸੀ ਸੰਬੰਧ ਨੇ, ਲਾਗੇ ਪਿੰਡ ਹੈਗਾ, ਜੋ ਹੋਇਆ ਗਲਤ ਹੋਇਆਗਾ। ਭਾਨਾ ਵਧੀਆ ਕੰਮ ਕਰ ਰਿਹਾ ਸੀ ਨਾ। ਇਹਦਾ ਜੋ ਏਜੰਟਾਂ ਤੋਂ ਪੈਸੇ ਆਪਾਂ ਜੇ ਪੁਲਿਸ ਕੋਲ ਜਾਵਾਂਗੇ ਨਾ, ਏਜੰਟ ਨਹੀਂ ਰਾਹ ਦਿੰਦੇ। ਵੱਧ ਤੋਂ ਵੱਧ ਪੁਲਿਸ ਉਹਨਾਂ ਦੇ ਪਰਚਾ ਪਾਊਗੀ, ਬਾਹਰ ਦੀ ਬਾਹਰ ਜ਼ਮਾਨਤਾਂ ਹੋ ਜਾਂਦੀਆਂ ਨੇ। ਪਰ ਭਾਨੇ ਦਾ ਨਾਂ ਸੋਸ਼ਲ ਮੀਡੀਆ ਤੇ ਹੋਣ ਕਰਕੇ ਨਾ ਏਜੰਟ ਇਹਦੇ ਤੋਂ ਡਰਦੇ ਆ ਵੀ ਜੇ ਅਸੀਂ ਭਾਨੇ ਦੇ ਕਹੇ ਤੋਂ ਪੈਸੇ ਨਾ ਵਾਪਸ ਕਰੇ ਤਾਂ ਖੌਰੇ ਆ ਕੇ ਸਾਡੇ ਉਲਟ ਵੀਡੀਓ ਪਾ ਗਿਆ ਉਹ, ਤਾਂ ਮੁੜ ਕੇ ਉਹਨਾਂ ਕੋਲੇ ਕੋਈ ਵੀ ਬਾਹਰ ਜਾਣ ਵਾਲਾ ਗਾਹਕ ਨਹੀਂ ਫਸਣਾ ਹੈਗਾ। ਇਹੀ ਡਰ ਕਾਰਨ ਲੋਕ ਭਾਨੇ ਕੋਲੇ ਆਉਣ ਲੱਗ ਗਏ। ਜਿਹੜਾ ਵੀ ਇਹਦੇ ਕੋਲੇ ਆਉਂਦਾ ਹਰੇਕ ਦੇ ਪੈਸੇ ਵਾਪਸ ਹੋਏਗੇ। ਮੈਂ ਵੀ 1-2 ਕੇਸ ਇਹੋ ਜਿਹੇ ਭੇਜਿਆ ਜਿਨ੍ਹਾਂ ਦੇ ਭਾਨੇ ਦੇ ਫੋਨ ਕਰਕੇ ਪੈਸੇ ਵਾਪਸ ਹੋ ਗਏ। ਹੁਣ ਏਜੰਟਾਂ ਦਾ ਪੁਲਿਸ ਨਾਲ ਬਈ ਕੀ ਚੱਲਦਾ ਕੋਈ ਪਤਾ ਨਹੀਂ ਹੈਗਾ। ਜਿਹੜਾ ਵੀ ਇੰਨਾ ਜਾਣੀ ਕਿ ਉਹਨੂੰ ਜਿਵੇਂ ਨੂੜਿਆ ਜਾਣਾ, ਬਾਹਾਂ ਜਾਂ ਫੜ ਕੇ ਲੈ ਗਏ ਨੇ, ਐ ਤਾਂ ਕੋਈ ਅੱਤਵਾਦੀ ਨੂੰ ਵੀ ਨਹੀਂ ਫੜਦਾ ਜਿਵੇਂ ਉਹਨੂੰ ਲੈ ਗਏ ਨੇ। ਗਲਤ ਗੱਲ ਆ ਪੁਲਿਸ ਦੀ ਇਹ। ਜਿਵੇਂ ਭਾਨੇ ਨੂੰ ਦੱਬਿਆ ਗਿਆ, ਗੱਡੀ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਗਈ, ਭਾਨਾ ਬੋਲ ਰਿਹਾ ਸੀ, ਉਹ ਭੱਜਣ ਤਾਂ ਲੱਗਿਆ ਨਹੀਂ ਕੋਈ। ਜੇ ਕੋਈ ਬੋਲਦਾ 2 ਸ਼ਬਦ ਬੋਲ ਕੇ ਜਾਂਦਾ, ਦੱਸ ਦੋ ਮੇਰੇ ਨਾਲ ਕੀ ਬੀਤ ਰਹੀ ਹੈਗੀ। ਜਾਣੀ ਕਿ ਕੁਝ ਨਾ ਕੁਝ ਉਹਦੇ ਨਾਲ ਹੋਇਆ ਜੋ ਦੱਸਣ ਨਹੀਂ ਦੇ ਰਹੇ ਉਹਨੂੰ। ਮਜਬੂਰ ਕੀਤਾ ਵੀ ਧੱਕੇ ਨਾਲ ਗੱਡੀ 'ਚ ਬਿਠਾ ਕੇ ਲੈ ਕੇ। ਗਲਤ ਆ ਇਹ ਗੱਲ। ਬਈ ਸਰਵੇ ਭਾਨੇ ਦੇ ਉੱਪਰ ਇਲਜ਼ਾਮ ਲੱਗੇ, ਕਹਿੰਦੇ 10,000 ਰੁਪਇਆ ਮੰਗਦਾ ਸੀ ਇਹ। ਹਾਂਜੀ, ਵੀ 10,000 ਰੁਪਇਆ ਫੋਨ ਕਰਕੇ ਲੱਗਦਾ ਵੀ ਮੰਗ ਸਕਦਾ ਬਈ ਸਬੂਤ। ਇਹ ਗੱਲਾਂ ਕਰਦਿਆਂ ਨੂੰ ਵੀ ਸ਼ਰਮ ਆਉਂਦੀ ਹੈ। 10,000 ਰੁਪਏ ਵਾਲੀਆਂ ਗੱਲਾਂ ਕਰਦਿਆਂ ਨੂੰ ਵੀ ਸ਼ਰਮ ਆਉਂਦੀ ਵੀ 10,000 ਰੁਪਇਆ ਮੰਗੂ। ਜਿਹੜੀ ਲੇਡੀਜ਼ ਨੇ ਪਰਚਾ ਕਰਾਇਆ ਭਾਨੇ ਤੇ, ਉਹ ਅੱਜ ਤੱਕ ਪੁਲਿਸ ਨੂੰ ਥਿਆ ਹੀ ਨਹੀਂ। ਨਾ ਉਹਦੇ ਲਵੇ ਕੋਈ ਏਜੰਟ ਵਾਲਾ ਲਾਇਸੈਂਸ ਹੈ, ਕੁਝ ਵੀ ਨਹੀਂ ਹੈਗਾ ਉਹਦੇ ਲਵੇ। ਕੱਲੀਆਂ ਇੱਕ ਲੋਕਾਂ ਤੇ ਚੇਪੀਆਂ ਲਾਉਂਦੀ ਸੀ ਉਹ, ਠੀਕ ਹੈ। ਉਹਨੂੰ ਅੱਜ ਤੱਕ ਉਹਦਾ ਇਹ ਨਹੀਂ ਨਾਂ ਨਿਸ਼ਾਨ ਹੀ ਨਹੀਂ ਪਤਾ ਵੀ ਰਹਿੰਦੀ ਕਿੱਥੇ ਆ ਉਹ। ਉਹਦੇ ਮਗਰ ਲੱਗ ਕੇ ਪੁਲਿਸ ਨੇ ਪਰਚਾ ਕਰਤਾ, ਠੀਕ ਹੈ। ਪੁਲਿਸ ਨੂੰ ਅੱਜ ਤੱਕ ਨਹੀਂ ਥਈ ਉਹ ਵੀ ਹੈ ਕਿੱਥੇ ਆ ਉਹ। ਇਹ ਚੀਜ਼ਾਂ ਨੇ ਜੀ। ਕਹਿੰਦੇ ਭਾਨਾ ਗਲਤ ਵੀ ਬੋਲ ਜਾਂਦਾ ਸੀਗਾ।
ਬਈ ਜਦੋਂ ਕੋਈ ਏਜੰਟ ਗਲਤ ਬੋਲਦਾ ਹੈਗਾ, ਹੁਣ ਤੁਹਾਡੇ ਸਾਹਮਣੇ ਕੋਈ ਏਜੰਟ ਹੈਗਾ, ਉਹ ਠੱਗਾ ਪਤਾ ਨਹੀਂ ਕਾਂਗਰਸ ਦਾ ਕੋਈ ਲੀਡਰ ਹੋਊਗਾ, ਉਹ ਭਾਨੇ ਨੂੰ ਗਲਤ ਬੋਲਿਆ, ਭਾਨਾ ਉਹਨੂੰ 1-2 ਮਿੰਟ ਸੁਣੀ ਗਿਆ, ਫਿਰ ਕਿੰਨਾ ਕੁ ਟਾਈਮ ਸੁਣਦਾ? ਜੇ ਮੈਂ ਤੁਹਾਨੂੰ ਗਲਤ ਬੋਲੂੰ ਤੁਸੀਂ ਕਿੰਨਾ ਕੁ ਟਾਈਮ ਸੁਣੋਗੇ? ਨਹੀਂ ਸੁਣਦੇ ਨਾ। ਨਹੀਂ ਭਾਨੇ ਨੂੰ ਸੁਣੀ ਗਲਤ। ਪੇਸ਼ੈਂਸ ਤਾਂ ਹੋਣੀ ਚਾਹੀਦੀ ਹੈ ਇੱਕ। ਕਿਵੇਂ ਬਈ? ਪੇਸ਼ੈਂਸ ਤਾਂ ਹੋਣੀ ਚਾਹੀਦੀ ਹੈ ਵੀ ਹਾਂ ਰੁਕ ਕੇ ਚਲੋ ਬੰਦਾ ਬੋਲ ਰਿਹਾ ਮੂਰਲਾ, ਆਪਾਂ ਥੋੜਾ ਉਹਦੇ ਵਰਗੇ ਬਣ ਜਾਵਾਂਗੇ ਬਈ, ਉਹ ਵੀ ਇਨਸਾਨ ਹੈਗਾ। ਹਾਂ ਹੁਣ ਜਦੋਂ ਉਹ ਗਾਲਾਂ ਕੱਢ ਰਿਹਾ ਭਾਨੇ ਨੂੰ, ਭਾਨਾ ਨੂੰ ਗਲਤ ਬੋਲਿਆ ਮੰਨਦੇ ਆ, ਪਰ ਬੋਲਿਆ ਪਹਿਲਾਂ ਕੌਣ ਬੋਲਿਆ ਗਲਤ? ਭਾਨੇ ਨੇ ਕੋਈ ਉਹਨੂੰ ਕੰਮ ਨੂੰ ਫੋਨ ਕੀਤਾ ਨਾ, ਪੈਸੇ ਲੈਣੇ, ਪੈਸੇ ਲੈਣ ਵਾਸਤੇ ਫੋਨ ਕੀਤਾ ਹੈਗਾ। ਕਿਸੇ ਦੇ ਗਰੀਬ ਦੇ ਰੁਪਈਏ ਨੇ ਫਸੇ ਹੋਏ ਨੇ ਨਾ, ਤੁਸੀਂ ਆਪ ਦੇਖ ਲਓ, ਏਜੰਟ ਰੁਪਈਏ ਖਾ ਜਾਂਦੇ, ਮੁੜ ਕੇ ਮੋੜਦੇ ਨਹੀਂ, ਗੇੜੇ ਮਰਵਾਈ ਜਾਂਦੇ ਆ। ਨਾਲ ਦੀ ਨਾਲ ਜ਼ਮਾਨਤ ਹੈਗੀ ਆ ਬਾਹਰ ਦੀ ਬਾਹਰ, 420 ਦਾ ਪਰਚਾ ਕਰੂ ਪੁਲਿਸ ਵੱਧ ਤੋਂ ਵੱਧ ਉਹਨਾਂ ਤੇ। ਤੇ ਭਾਨੇ ਦੇ ਕਹੇ ਤੋਂ ਰੁਪਈਏ ਲੋਕਾਂ ਦੇ ਮਿਲਦੇ ਆ, ਬਈ ਇਦੋਂ ਵਧੀਆ ਕੀ ਗੱਲ ਹੈਗੀ? ਪਹਿਲਾਂ ਨਹੀਂ ਬਾਈ ਬੋਲਦਾ, ਪਹਿਲਾਂ ਨਹੀਂ, ਜਮੀ ਨਹੀਂ ਬੋਲਦਾ ਪਹਿਲਾਂ ਤਾਂ। ਉਹ ਜਦੋਂ ਉਹਨੂੰ ਏਜੰਟ ਮੂਹਰੋਂ ਰਾਹ ਨਹੀਂ ਦਿੰਦੇ, ਫਿਰ ਜਜ਼ਬਾਤੀ ਹੋ ਜਾਂਦਾ ਵੀ ਯਾਰ ਇੱਕ ਤਾਂ ਠੱਗੀ ਮਾਰੀ ਬੈਠਾ ਤੂੰ, ਇੱਕ ਤੂੰ ਪੈਸੇ ਨਹੀਂ ਦੇ ਰਿਹਾ, ਉੱਤੋਂ ਰੋਹ ਮਾਰਦਾ, ਫਿਰ ਉਹ ਜਜ਼ਬਾਤੀ ਹੋ ਜਾਂਦਾ, ਉਹਨੂੰ ਫਿਰ ਝੜਦਾ ਉਹ। ਬਹੁਤ ਏਜੰਟਾਂ ਨੇ ਸਾਡੇ ਨਾਲ, ਮੈਂ ਵੀ ਇੱਥੇ ਬੈਠਣਾ ਕਚਹਿਰੀ 'ਚ ਬਹਿਣਾ ਹੁੰਦਾ, ਬਹੁਤ ਏਜੰਟਾਂ ਸਾਡੀ ਪਿਆਰ ਨਾਲ ਗੱਲ ਸੁਣਦੇ ਨੇ। ਇੱਥੇ ਤੱਕ ਕਿ ਜਿਹਦਾ ਮਤਲਬ ਵੀ 4 ਲੱਖ ਰੁਪਈਆ, ਉਹ ਲੱਖ ਰੁਪਈਆ ਕੱਟ ਕੇ ਵੀ ਅਸੀਂ ਕਹਿੰਦੇ ਨੇ ਵੀ ਜੇ ਤੇਰਾ ਖਰਚਾ ਹੋ ਗਿਆ ਤਾਂ ਲੱਖ ਰੁਪਈਆ ਕੱਟ ਕੇ ਤੂੰ ਸਾਨੂੰ 3 ਲੱਖ ਰੁਪਈਆ ਦੇ ਦੇ, ਉਹਦੇ ਵੀ ਅਸੀਂ ਕਿਸ਼ਤਾਂ ਬਣਾ ਦਿੰਦੇ ਹੁੰਦੇ ਆ, ਜਿਹੜਾ ਸਾਡੇ ਨਾਲ ਸਹੀ ਏਜੰਟ ਚੱਲਦਾ ਵੀ ਯਾਰ ਤੂੰ 2.5 ਲੱਖ ਰੁਪਈਆ ਹੁਣ ਦੇ ਦੇ, 2 ਮਹੀਨੇ ਨੂੰ ਦੇ ਦੀ, 2 ਮਹੀਨੇ ਨੂੰ ਦੇ ਦੀ, ਅਸੀਂ ਉਹਦੀਆਂ ਵੀ ਕਿਸ਼ਤਾਂ ਬਣਾ ਦਿੰਦੇ ਹੁੰਦੇ ਆ, ਜਿਹੜਾ ਸਾਡੇ ਨਾਲ ਸਹੀ ਏਜੰਟ ਚੱਲਦਾ। ਉਹ ਜਿਹੜੇ ਲੋਕਾਂ ਤੋਂ ਅਸੀਂ ਪੈਸੇ ਦਵਾਏ ਨੇ, ਉਹ ਸਾਡੇ ਨਿਮਰਤਾ ਨਾਲ ਹੀ ਗੱਲ ਕਰੀਏ, ਨਿਮਰਤਾ ਨਾਲ ਹੀ ਅਸੀਂ ਗੱਲ ਕਰੀ ਆ, ਤਾਂ ਕਰਕੇ ਉਹ ਲੋਕਾਂ ਦੇ ਪੈਸੇ ਮੁੜੇ ਨੇ। ਉਹ ਜਿਹੜੀ ਤੁਸੀਂ ਸਰਕਾਰਾਂ ਦੀ ਕਚਹਿਰੀ ਦੀ ਗੱਲ ਕਰੀ ਸੀ, ਕੀ ਸਰਕਾਰਾਂ ਇਹ ਕੰਮ ਕਰ ਨਹੀਂ ਸਕਦੀਆਂ ਜਿਹੜਾ ਭਾਨਾ ਕਰ ਰਿਹਾ ਹੈਗਾ? ਕਰ ਸਕਦੇ ਨੇ ਬਈ, ਸਰਕਾਰਾਂ ਸਹੀ ਹੈ, ਪੁਲਿਸ ਕਰ ਸਕਦੀ ਹੈਗੀ, ਪਰ ਕਾਨੂੰਨ ਹੀ ਇਹੋ ਜਿਹਾ ਹੈ ਨਾ ਵੀ ਕਾਨੂੰਨ ਮੁਤਾਬਕ ਪੁਲਿਸ ਧੱਕੇ ਨਾਲ ਵੀ ਨਹੀਂ ਕਿਸੇ ਤੋਂ ਦਬਾ ਸਕਦੀ, ਨਾ ਹੀ ਕਿਸੇ ਦੀ ਕੋਈ ਪ੍ਰਾਪਰਟੀ ਜ਼ਬਤ ਕਰ ਸਕਦੀ ਹੈਗੀ। ਸਰਕਾਰਾਂ ਨੇ ਪੁਲਿਸ ਨੂੰ ਬਈ ਦੱਬੇ ਹੀ ਬੜੇ ਕਸੂਤੇ ਥਾਂ ਹੋਇਆ ਹੈ ਵੀ ਜਿਵੇਂ ਸਰਕਾਰਾਂ ਕਹਿੰਦੀਆਂ ਨੇ ਉਵੇਂ ਚੱਲ ਰਹੀ ਹੈ। ਫਿਰ ਭਾਨੇ ਨੂੰ ਕਿਹਨੇ ਹੱਕ ਦਿੱਤਾ ਕਿ ਤੁਸੀਂ ਆਹ ਕੰਮ ਕਰੋ? ਜਾਂ ਬਈ ਲੋਕ ਆਪਣੇ ਆਪ ਆਉਂਦੇ ਆ, ਪਰਮਾਤਮਾ ਨੇ ਹੱਕ ਦਿੱਤਾ ਹੈਗਾ। ਜੇ ਲੋਕ ਚੱਲ ਕੇ ਆਉਂਦੇ ਆ ਨਾ ਇੱਥੇ, ਕੋਈ ਭਾਨਾ ਪਿੰਡਾਂ 'ਚ ਤਾਂ ਫਿਰਦਾ ਨਹੀਂ ਮੈਂ ਤੁਹਾਡੇ ਪੈਸੇ ਵਾਪਸ ਕਰਾਉਣਾ ਦੂੰ ਮੇਰੇ ਕੋਲੇ, ਉਹਦਾ ਲੋਕ ਸੋਸ਼ਲ ਮੀਡੀਆ ਤੇ ਵੀਡੀਓ ਪਈ ਜਾਂਦੀ ਆ ਬਈ ਜਿਹੜਾ ਹੁਣ ਦੁੱਖ ਚ ਅਗਲਾ ਆਉਂਦਾ ਹੀ ਹੈਗਾ। ਅੱਜ ਕਿੰਨੇ ਕੁ ਜਾਣੇ ਖੜੇ ਨੇ ਪੈਸਿਆਂ ਜਿਨ੍ਹਾਂ ਦੇ ਦਵਾਏ? ਨਹੀਂ ਪੈਸੇ ਵਾਲ ਤਾਂ ਹੁਣ ਲੋਕਾਂ ਨੂੰ ਲਗਭਗ ਪਤਾ ਹੀ ਲੱਗ ਗਿਆ ਵੀ ਭਾਨਾ ਅੰਦਰ ਆ। ਕੋਈ ਮੰਨ ਲਓ ਜਿਨ੍ਹਾਂ ਦੇ ਦਵਾਏ ਨੇ ਲੋਕ ਬਹੁਤ ਆਉਂਦੇ ਨੇ। ਜੰਮੂ ਕਸ਼ਮੀਰ ਤੋਂ ਮੁੰਡਾ ਆਇਆ ਛੱਡ ਲਵੇ, ਜੰਮੂ ਕਸ਼ਮੀਰ ਤੋਂ ਮੁੰਡੇ ਆਉਂਦੇ ਨੇ ਜਿਹੜੇ ਆ ਜੀ ਲਪੇਟ ਚ ਆਏ ਹੋਏ ਨੇ ਏਜੰਟਾਂ ਦੀ। ਨਹੀਂ ਤੁਹਾਡੇ ਨਾਲ ਕਿੰਨੇ ਕੁ ਖੜੇ ਨੇ ਵੀ ਭਾਨਾ ਅੰਦਰ ਹੋ ਗਿਆ ਤੇ ਅੱਜ ਅਸੀਂ ਭਾਨੇ ਦੀ ਜਾ ਕੇ ਆਵਾਜ਼ ਬੁਲੰਦ ਕਰੀਏ, ਭਾਨੇ ਦੀ ਸਪੋਰਟ ਕਰੀਏ? 29 ਤਰੀਕ ਨੂੰ ਪਤਾ ਲੱਗੂ ਜੀ, 29 ਨੂੰ ਪਤਾ ਲੱਗਣਾ। ਹਾਂ 29 ਤਰੀਕ ਨੂੰ ਲੋਕ ਦੱਸਣਗੇ। ਲੋਕਾਂ ਦਾ ਬਹੁਤ ਵੱਡਾ ਸਾਡੇ ਨਾਲ ਹੰਗਾਰਾ ਹੈਗਾ, ਫੋਨਾਂ ਤੇ ਦਿਨ ਰਾਤ ਇੱਕ ਕਰਿਆ ਪਿਆ ਵੀ ਅਸੀਂ ਭਈ ਬਹੁਤ ਜ਼ਿਆਦਾ ਵੱਡਾ ਭਾਰੀ ਇਕੱਠ ਹੋਣਾ। ਕਿਉਂਕਿ ਫੋਨਾਂ ਦੇ ਤਾਂ ਇੱਕ ਤੁਸੀਂ ਵੀ ਸੋਸ਼ਲ ਮੀਡੀਆ ਚਲਾਉਣੇ ਹੋ, ਥੱਲੇ ਕਹਿੰਦੇ ਨੇ ਬਈ ਸਹੀ ਕੰਮ ਆ, ਚੱਕ ਦੇ ਫੱਟੇ, ਸਹੀ ਗੱਲ ਆ, ਕਰਦੇ ਕੰਮ ਓਕੇ ਆ, ਗੋਡਾ। ਕਮੈਂਟਾਂ ਦੇ ਵਿੱਚ ਤਾਂ ਬਹੁਤ ਅਜਿਹਾ ਕੁਝ ਦੇਖਣ ਨੂੰ ਮਿਲ ਜਾਂਦਾ, ਪਰ ਅਸਲੀਅਤ ਕੁਝ ਹੋਰ ਹੁੰਦੀ ਹੈ। ਬਈ ਅੱਜ ਵੀ 100 ਬੰਦਾ ਖੜਾ ਨਾ, ਜਿੱਦਣ ਇਕੱਠ ਰੱਖਿਆ ਉਦੋਂ ਤਾਂ ਪਤਾ ਨਹੀਂ ਕਿੰਨਾ ਇਕੱਠ ਹੋਊਗਾ। ਹੁਣ ਤੁਸੀਂ ਦੇਖ ਕੇ ਆਏ ਹੋ ਹੁਣ ਵੀ ਕਿੰਨੇ ਬੰਦੇ ਲੋਕਾਂ ਨੂੰ ਰੋਕ ਕੇ ਰੱਖਿਆ ਹੋਇਆ ਬਈ ਵੀ ਹਜੇ ਆਓ ਨਾ, ਸਾਨੂੰ ਕੱਲ ਆਉਣ ਦਿਓ। ਲੋਕ ਕਹਿੰਦੇ ਨੇ ਸਾਨੂੰ ਦੱਸੋ ਅਸੀਂ ਕਿੱਥੇ ਆਈਏ, ਅਸੀਂ ਰੋਕ ਕੇ ਰੱਖਿਆ ਹੋਇਆ ਵੀ ਕਿਹੜਾ ਬਾਈ ਦਾ ਸਿਸਟਮ ਜਿਹੜਾ ਬਣਾਇਆ 3-4 ਦਿਨ ਲੱਗ ਗਏ ਸਾਨੂੰ ਬਣਾਉਂਦਿਆਂ ਨੂੰ ਸਿਸਟਮ ਨੂੰ, ਵੀ ਅਸੀਂ ਹਜੇ ਕਿਸੇ ਨੂੰ ਕਾਲ ਹੀ ਨਹੀਂ ਦਿੱਤੀ। ਹੁਣ 29 ਤਰੀਕ ਦੀ ਵੀ ਸਾਨੂੰ ਲੋਕਾਂ ਨੇ ਫੋਨ ਕਰਕੇ ਵੀ ਸਾਨੂੰ ਕਿਉਂ ਨਹੀਂ ਸੱਦ ਰਹੇ, ਗੱਲ ਕੀ ਹੈ। ਅਸੀਂ 29 ਤਰੀਕ ਦੀ ਵੀ ਕਾਲ ਤਾਂ ਦਿੱਤੀ ਹੈ ਵੀ ਯਾਰ ਲੋਕਾਂ ਨੂੰ ਵੀ ਆਪਾਂ ਮਾੜਾ ਮੋਟਾ ਉਹ ਕਰੀਏ। ਜਿਹੜੇ ਇਲਜ਼ਾਮ ਲੱਗੇ ਭਾਨੇ ਤੇ ਉਹਨਾਂ ਦੇ ਵਿੱਚੋਂ ਕਿੰਨੇ ਕੁ ਸਹੀ ਨੇ? ਜਿਹੜੇ ਹੁਣ ਮੰਨ ਲਾ ਵੀ ਭਾਨੇ ਨੂੰ ਕਹਿੰਦੇ ਵੀ 10,000 ਰੁਪਇਆ ਲਿੱਤਾ, ਭਾਨਾ 2 ਦਿਨ ਰਿਮਾਂਡ ਤੇ ਰਿਹਾ, 2 ਦਿਨ ਰਿਮਾਂਡ ਚੱਲੀ ਗਿਆ। ਜੇ ਏਜੰਟਾਂ ਤੋਂ ਪੈਸੇ ਭਾਨੇ ਨੇ ਲੈਤੇ ਹੁੰਦੇ ਤਾਂ ਉੱਥੇ ਏਜੰਟ ਪਹੁੰਚਦੇ, ਥਾਣੇ ਦੇ ਮੂਹਰੇ ਧਰਨਾ ਲਾਉਂਦੇ। ਕੋਈ ਕਹਿੰਦਾ ਮੈਥੋਂ 5 ਲੱਖ ਲੈਤਾ, ਕੋਈ ਕਹਿੰਦਾ ਮੈਥੋਂ 4 ਲੱਖ ਲੈਤਾ। 2 ਦਿਨਾਂ 'ਚ ਇੱਕ ਵੀ ਏਜੰਟ ਨਹੀਂ ਗਿਆ ਉੱਥੇ। ਇਕੱਲੇ 10,000 ਰੁਪਏ ਪਿੱਛੇ ਵਿਕਾਂਗੇ ਅਸੀਂ। ਹੋਰ ਏਜੰਟਾਂ ਤੋਂ ਜੇ ਅਸੀਂ ਪੈਸੇ ਲੈਤੇ, ਏਜੰਟ ਆਉਂਦੇ ਨਾ ਉੱਥੇ, ਆਉਂਦੇ ਉਹ ਬਿਲਕੁਲ ਠੀਕ ਆ, ਪਰ ਉੱਥੇ ਪਹੁੰਚਿਆ ਨਾ ਕੋਈ ਏਜੰਟ। ਬਈ ਕਿੰਨਾ ਰੁਪਿਆ ਪ੍ਰਮੋਸ਼ਨਾਂ ਤੇ ਲਾ ਦਿੰਦੇ ਆ। ਤੁਸੀਂ ਵੇਖ ਲਓ ਬੜੇ ਸ਼ਹਿਰਾਂ 'ਚ ਨਾ ਲੱਖ ਰੁਪਿਆ ਬੋਰਡਾਂ ਤੇ ਮਹੀਨੇ ਦਾ ਲੱਗਦਾ ਹੈਗਾ। 1000 ਰੁਪਏ ਦਾ ਮੇਰੇ ਖਿਆਲ ਉਹਨਾਂ ਦੀ ਫੀਸ ਹੀ ਹੋਊਗੀ ਜਿਹੜੇ ਵੱਡੇ ਲੱਗਿਆ। ਉਹ ਮੰਨ ਲਓ ਜੇ ਉਹਨਾਂ ਨੇ ਭਾਨੇ ਨੂੰ ਰੁਪਈਏ ਦਿੱਤੇ ਹੁੰਦੇ ਤਾਂ ਰੌਲਾ ਨਾ ਪਾਉਂਦੇ ਉਹ। ਅੱਜ ਕੀ ਮੰਗ ਆ ਗਈ ਜਿਹੜੀ ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋ? ਤੁਸੀਂ ਵੀ ਇੱਕ ਪਿੰਡ ਦੇ ਸਰਪੰਚ ਹੋ, ਤੁਸੀਂ ਵੀ ਪਿੰਡ ਦੇ ਸਰਪੰਚ ਹੋ, ਪੰਚਾਇਤਾਂ ਨੂੰ ਵੀ ਅਪੀਲ ਕਰੀ ਆ, ਜਥੇਬੰਦੀਆਂ ਨੂੰ ਵੀ ਅਪੀਲ ਕਰੀਏ ਕਿ ਸਾਰੇ ਇਕੱਠੇ ਹੋ ਕੇ ਆਓ 29 ਤਰੀਕ ਨੂੰ ਇੱਕ ਵੱਡਾ ਇਕੱਠ ਕਰ ਸਕੀਏ। ਕੀ ਇਹਦਾ ਕੋਈ ਸੋਲੂਸ਼ਨ ਨਿਕਲੂ ਇਕੱਠ ਦੇ ਨਾਲ? ਹਾਂਜੀ ਪਤਾ ਲੱਗੂ, ਪਬਲਿਕ ਦਾ ਪਤਾ ਲੱਗੂ, ਲੋਕਾਂ ਨੂੰ ਪਤਾ ਲੱਗੂਗਾ ਵੀ ਯਾਰ ਅਸੀਂ ਵੀ ਇੱਕ ਸਾਡਾ ਜਿਹੜਾ ਭਾਨਾ ਗਾ ਉਹ ਇੱਕ ਸਾਡਾ ਕੋਟਦੋਨੇ ਪਿੰਡ ਦਾ ਹੀਰਾ।
ਅਸੀਂ ਵੀ ਚਾਹੁੰਦੇ ਵੀ ਲੋਕਾਂ ਦਾ ਇਕੱਠ ਦੇਖੀਏ, ਅਸੀਂ ਲੋਕ ਸਾਡੇ ਨਾਲ ਹੈਗੇ ਨੇ ਜਾਂ ਨਾ ਹੈਗੇ ਨੇ। ਅਸੀਂ ਇਹੀ ਚੀਜ਼ਾਂ ਸੋਚ ਕੇ ਕਰਿਆ ਵੀ ਅਸੀਂ ਅੱਜ ਕਿਤੇ ਆਪਦਾ ਹੀਰਾ ਨਾ ਗਵਾ ਲਈਏ। ਸਾਡਾ ਹੀਰਾ ਨਹੀਂ, ਅੱਜ ਤਾਂ ਉਹ ਸਾਰੇ ਪੰਜਾਬ ਦਾ, ਸਾਰੇ ਵਰਲਡ ਦਾ ਹੀਰਾ ਬਣ ਚੁੱਕਿਆ ਅੱਜ ਉਹ। ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਮੂਸੇ ਵਾਲੇ ਦਾ ਦੇਖੋ ਇਨਸਾਫ ਕੋਈ ਨਹੀਂ ਮਿਲਿਆ, ਮਗਰ ਭੋਗਾਂ ਦੇ ਇਕੱਠ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਹੁੰਦਾ, ਫੁੱਲਾਂ ਤੇ ਜਾਣ ਦਾ ਫਿਰ ਕੋਈ ਫਾਇਦਾ ਨਹੀਂ ਹੁੰਦਾ। ਅਸੀਂ ਇਹੀ ਲੋਕਾਂ ਨੂੰ ਬੇਨਤੀ ਕੀਤੀ ਆ ਵੀ ਸਾਡਾ ਸਾਥ ਦਿਓ, ਸਾਥੋਂ ਅਸੀਂ ਜਾਨਾਂ ਵੀ ਵਾਰ ਦਾਂਗੇ ਲੋਕਾਂ ਪਿੱਛੇ। ਬਾਈ ਨੇ ਵੀ ਉਹਦੇ ਕਿਹਾ ਕਿ ਨਾ ਸੰਘਰਸ਼ ਹੀ ਚੱਲਦੇ ਰਹਿਣਗੇ, ਪਰ ਅਸੀਂ ਲੋਕਾਂ ਦੀ ਕਚਹਿਰੀ ਇੱਕ ਦੇਖਣੀ ਚਾਹੁੰਦੇ ਹਾਂ ਵੀ ਲੋਕ ਸਾਡੇ ਨਾਲ ਕਿੰਨੇ ਕੁ ਜੁੜਦੇ ਆ। ਕਾਨੂੰਨੀ ਤੌਰ ਤੇ ਕਿਉਂ ਨਹੀਂ ਲੜਦੇ ਫਿਰ, ਐਂ ਇਕੱਠ ਕਿਉਂ ਕਰਨੇ ਪੈਂਦੇ ਨੇ? ਕਾਨੂੰਨ ਨਾਲ ਸਮਝ ਨਹੀਂ ਰਿਹਾ ਜੀ, ਕਾਨੂੰਨ ਨੂੰ ਕੋਈ ਉਹ ਨਹੀਂ ਕਰ ਰਿਹਾ। ਬਾਹਰ ਦੀ ਬਾਹਰ ਜ਼ਮਾਨਤਾਂ ਹੋ ਜਾਂਦੀਆਂ ਨੇ, ਕਿਸੇ ਦਾ ਕੋਈ ਗਹਿਣੇ ਨਹੀਂ। ਤੁਸੀਂ ਕਿਉਂ ਨਹੀਂ ਲੜ ਰਹੇ ਕਾਨੂੰਨੀ ਤੌਰ ਤੇ ਭਾਨੇ ਦੀ ਲੜਾਈ? ਸੁਣਵਾਈ ਨਹੀਂ ਹੋ ਰਹੀ, ਸੁਣਵਾਈ ਨਹੀਂ ਹੋ ਰਹੀ। ਜਿਹੜੇ ਸਾਡੇ ਲੋਕ ਏਜੰਟਾਂ ਤੋਂ ਪੈਸੇ ਉਹਨਾਂ ਨੂੰ ਚੈੱਕ ਦੇ ਦਿੰਦੇ ਨੇ, ਚੈੱਕ ਦਾ ਕੋਈ ਉਹਦਾ ਮੂੰਹ ਸਿਰ ਹੀ ਨਹੀਂ ਹੁੰਦਾ ਕੋਈ ਚੈੱਕ ਦਾ। 4-4 5-5 ਮਹੀਨਿਆਂ ਦੇ ਚੈੱਕ ਹੀ ਦੀ ਬੈਠੇ 10 ਸਾਲ ਬਾਈ ਕੇਸ ਲੰਮਕੇ ਪਏ ਨੇ। ਲੰਮਕੇ ਪਏ ਨੇ। ਮੇਰੇ ਪਿੰਡ 'ਚ ਕੇਸ ਹੈਗਾ ਇੱਕ, ਮੇਰੇ ਖਿਆਲ 12-13 ਸਾਲ ਹੋ ਗਏ। 40 ਲੱਖ ਰੁਪਏ ਦੇ ਚੈੱਕ ਦਿੱਤੇ ਪਿਆ, ਉਹ ਬੰਦਾ ਮੂਹਰਲਾ ਪੈਸੇ ਨਹੀਂ ਦਿੰਦਾ, ਚੈੱਕ ਦੇ ਕੇ ਸਾਰ ਦਿੰਦਾ, ਚੈੱਕ ਦੇ ਕੇ ਸਾਰ ਦਿੰਦਾ। ਕਿਉਂਕਿ ਲੋਕ ਬੈਂਕਾਂ 'ਚ ਰਜਿਸਟਰੀਆਂ ਕਰਵਾ ਕੇ ਹਨਾ ਉਹ ਵੀ ਮੁੱਕਰ ਜਾਂਦੇ ਹੈਗੇ, ਚੈੱਕ ਦਾ ਚੀਜ਼ ਝੂਠੀ ਹੈਗੀ, ਏਜੰਟ ਸਾਰਾ ਕੁਝ ਵੇਚ ਵੱਟ ਕੇ ਭਰਾ ਹੋ ਜਾਂਦੇ ਹੈਗੇ। ਇਹ ਕਹਿੰਦਾ ਕੱਲਿਆਂ ਦਾ ਕੀ ਕਰਾਂਗੇ? ਇਹ ਖੁੱਲੀ ਚਰਚਾ ਕਰ ਰਹੇ ਆਪਾਂ ਇੱਥੇ ਅੱਜ ਬੈਠ ਕੇ, ਇਸੇ ਕਰਕੇ ਤੁਹਾਨੂੰ ਸਾਰਿਆਂ ਨੂੰ ਹੀ ਰੋਕ ਲਿਆ ਵੀ ਰੁਕ ਜਾਓ, ਆਪਾਂ ਗੱਲ ਕਰਨੀ ਹੈ। ਕਿੰਨੇ ਕੁ ਕੇਸ ਨੇ ਬਾਈ ਜਿਹੜੇ ਹੁਣ ਤੱਕ ਤੁਸੀਂ ਵੀ ਹੈਂਡਲ ਕਰੇ ਨੇ ਜਾਂ ਦੇਖੇ ਨੇ ਵੀ ਆਹ ਗਰੀਬ ਆ, ਇਹ ਫਾਹਾ ਲੈ ਗਿਆ, ਆਹ ਜੱਟ ਆ, ਇਹਨੇ ਜ਼ਮੀਨ ਵੇਚਤੀ, ਇਹ ਖੁਦਕੁਸ਼ੀ ਕਰ ਗਿਆ, ਇਹਦੀ ਕੁੜੀ ਵਿਆਹੁਣ ਵਾਲੀ ਆ, ਇਹਦਾ ਮੁੰਡਾ ਵਿਆਹੁਣ ਵਾਲਾ? ਕਿੰਨੇ ਕੁ ਕੇਸ ਨੇ ਇਹ ਜਿਹੇ? ਬਹੁਤ ਜ਼ਿਆਦਾ ਕੇਸ ਨੇ ਬਈ ਪਿੰਡ, ਹਰੇਕ ਪਿੰਡ 'ਚ ਘੱਟੋ ਘੱਟ 10-10 ਕੇਸ ਹੈਗੇ। ਦੇਖ ਬਾਹਰ ਜਾਣ ਦਾ ਚੱਲ ਰਿਹਾ ਹਨਾ, ਕਿਉਂਕਿ ਰੁਜ਼ਗਾਰ ਨਹੀਂ ਹੈ ਪੰਜਾਬ 10-15 ਹਜ਼ਾਰ ਤੇ ਮੁੰਡੇ ਰਹਿਣ ਨੂੰ ਤਿਆਰ ਨੇ, ਕੋਈ ਕੰਮ ਨਹੀਂ ਮਿਲਦਾ ਹੈਗਾ, ਤਾਂ ਲੋਕ ਅੱਕੇ ਹੋਏ ਬਾਹਰ ਨੂੰ ਭੱਜਦੇ ਹੈਗੇ। ਬਈ ਮੁੱਖ ਮੰਤਰੀ ਤਾਂ ਕਹਿੰਦੇ ਰਹੇ ਨੇ ਕਿ ਅਸੀਂ ਆਮ ਲੋਕਾਂ ਦੇ ਆ, ਆਮ ਘਰਾਂ ਚੋਂ ਆ, ਤੇ ਅੱਜ ਭਾਨੇ ਤੇ ਜਿਹੜਾ ਪਰਚਾ ਪਿਆ ਉਸ ਦੇ ਵਿੱਚ ਸਰਕਾਰ ਦਾ ਕੋਈ ਹੈ? ਜਦੋਂ ਬਾਈ ਨੂੰ ਕੁੱਟਿਆ ਰੇਟਾ ਉੱਥੋਂ ਦਾ ਇੱਕ, ਉਹਨੇ ਲਵੇ ਖੜ ਕੇ ਕਟਾਇਆ। ਵੀਡੀਓ ਵੀ ਤੁਸੀਂ ਦੇਖੀ ਆ। ਪਹਿਲਾਂ ਉਹਨੇ ਕੱਪੜੇ ਲਹਾਏ ਨੇ, ਉਹਦੀ ਨੀਕਰ ਤੱਕ ਨਹੀਂ ਛੱਡੀ। ਉਹਦੇ ਕਹਿਣ ਮੁਤਾਬਕ ਜਿਵੇਂ ਹੈਗੀ ਇਹ ਵੀਡੀਓ ਤੁਹਾਡੇ ਕੋਲ? ਨਹੀਂ, ਰੰਗਰੇਟੇ ਦੀ ਵੀਡੀਓ ਚੱਲ ਰਹੀ ਹੈ ਨਾ। ਉਹਦੀ ਕੀ ਪਾਵਰ ਹੈ ਬਈ ਰੰਗਰੇਟੇ ਦੀ ਵੀ? ਕਿਸੇ ਬੰਦੇ ਨੂੰ, ਆਮ ਬੰਦੇ ਨੂੰ ਨਾ ਕਾਨੂੰਨ ਹੱਥ 'ਚ ਲੈ ਕੇ ਪੁਲਿਸ ਦੇ ਲਵੇ ਖੜ ਕੇ ਕਟਵਾ ਦੇ। ਮੈਂ ਤਾਂ ਕਹਿੰਦਾ ਰੰਗਰੇਟਾ ਕਹਿ ਰਿਹਾ ਨਾਲ ਤਾਂ ਉਹਤੇ ਵੀ ਕਾਰਵਾਈ ਹੋਣੀ ਚਾਹੀਦੀ ਹੈਗੀ। ਨਹੀਂ, ਪੁਲਿਸ ਨੇ ਅਜਿਹਾ ਕੀਤਾ ਤਾਂ ਪੁਲਿਸ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈਗੀ। ਇੱਕ ਆਮ ਬੰਦੇ ਨੂੰ, ਜਿਹੜਾ ਪੰਜਾਬ ਦਾ ਫੇਮਸ ਚਿਹਰਾ ਗਾ, ਇੱਕੋ 2% ਦੇ ਬੰਦੇ ਸਾਹਮਣੇ ਖੜੇ ਕੁੱਟੇ ਨਾ। ਭਗਵੰਤ ਮਾਨ ਨੂੰ ਕਹਿੰਦੇ ਵੀਡੀਓ ਦਿਖਾ ਕੇ ਫੇਰ ਕੁੱਟਿਆ ਬਾਈ ਨੂੰ, ਠੰਡਾ ਪਾਣੀ ਫੇਰ ਪਾਇਆ ਗਿਆ। ਉਧਰ ਵੀਡੀਓ ਕਾਲ ਚੱਲ ਰਹੀ ਸੀ, ਲਵੇ ਰੰਗਰੇਟਾ ਖੜਾ ਸੀ। ਕਹਿੰਦੇ ਰੰਗਰੇਟੇ ਦੀ ਕਹਿਣ ਦੀਆਂ ਗੱਲਾਂ ਨੇ ਇਹ ਸਰਕਾਰਾਂ। ਇਹ ਤੁਸੀਂ ਰੰਗਰੇਟੇ ਦੇ ਕਹਿਣ ਤੇ ਕਹਿ ਰਹੇ ਹੋ ਇਹ ਗੱਲ? ਕੋਈ ਹੋਰ ਸਬੂਤ ਆਇਆ ਤੁਹਾਡੇ ਸਾਹਮਣੇ? ਨਾ, ਬਾਈ ਨੂੰ ਵੀ ਪਤਾ ਹੀ ਹੈ, ਬਾਈ ਨੇ ਵੀ ਸਾਨੂੰ ਦੱਸਿਆ ਵੀ ਜਦੋਂ ਉਹਦੇ ਨਾਲ ਵੀ ਇਹ ਹੋਇਆ ਸਾਰਾ ਕੁਝ। ਹੋਈ ਮੁਲਾਕਾਤ ਤੁਹਾਡੀ? ਹਾਂ, ਮੁਲਾਕਾਤ ਹੋਈ। ਜਿੱਦੇ ਉਹਨੂੰ ਲੈ ਕੇ ਆਏ ਨੇ ਆਪਣੇ ਲੁਧਿਆਣੇ, ਲੈ ਕੇ ਆਏ ਨੇ, ਪੇਸ਼ ਕੀਤਾ, ਉਹਦੀ 2 ਮਿੰਟ ਗੱਲ ਹੋਈ। ਉਹ ਕਹਿੰਦਾ ਮੇਰੇ ਨਾਲ ਬਹੁਤ ਅਤਿਆਚਾਰ ਕਰਾਇਆ। ਬਾਕੀ ਰੰਗਰੇਟੇ ਦਾ ਸਾਰਾ ਕੁਝ ਦੱਸ ਹੀ ਦਿੱਤਾ ਸੀ ਵੀ ਮੈਂ ਲਵੇ ਖੜ ਕੇ ਕਟਾ ਕੇ ਆਇਆ, ਉਹਦੇ ਫੌਂਸੀਆਂ ਨੇ। ਦੇਖ, ਮੈਂ ਜਿਹੜੀ ਮਾੜੀ ਸੋਚ ਆ ਬੰਦੇ ਦੀ, ਮੈਨੂੰ ਉਹ ਬੰਦਾ ਪਸੰਦ ਨਹੀਂ ਹੈਗਾ। ਮੈਂ ਵੀ ਮਜ਼ਹਬੀ ਸਿੱਖਾਂ ਦਾ ਮੁੰਡਾ, ਉਹ ਵੀ ਮਜ਼ਹਬੀ ਸਿੱਖਾਂ ਦਾ ਮੁੰਡਾ, ਪਰ ਜਿਹੜੇ ਹਿਸਾਬ ਨਾਲ ਲਵੇ ਖੜ ਕੇ ਬੰਦਾ ਕਟਾਉਣਾ, ਇਹ ਸੂਰਮਗਤੀ ਨੂੰ ਮੈਂ ਮੰਨ ਨਹੀਂ ਰਿਹਾ। ਸਾਡੇ ਗੁਰੂਆਂ ਨੇ ਇਹ ਕੰਮ ਕਰਿਆ ਨਹੀਂ ਹੈਗਾ ਵੀ ਕਿਸੇ ਨੂੰ ਲਵੇ ਖੜ ਕੇ ਕਿਸ ਤੇ ਅਤਿਆਚਾਰ ਕਰਾਓ। ਪੁਲਿਸ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਪੁਲਿਸ ਮੇਰੇ ਥੱਲੇ ਕੰਮ ਕਰਦੀ ਹੈ ਰੰਗਰੇਟੇ ਨੇ, ਤੇ ਸਰਕਾਰ ਉਹਨੂੰ ਸਿਕਿਉਰਟੀਆਂ ਦੀ ਬੈਠੀ ਹੈਗੀ। ਉਹ ਜਿਹੇ ਬੰਦੇ ਨੂੰ ਚੱਕ ਕੇ ਜੇਲ੍ਹਾਂ 'ਚ ਕਿਉਂ ਨਹੀਂ ਸੁੱਟਦੇ? ਔਨ ਰਿਕਾਰਡ ਆਦੀਆਂ ਗੱਲਾਂ ਇਹ ਜਿਹੜੀਆਂ ਤੁਸੀਂ ਬੋਲ ਰਹੇ ਹੋ? ਹਾਂਜੀ, ਵੀਡੀਓ ਚੱਲ ਰਹੀਆਂ ਨੇ। ਵੀਡੀਓ ਸੇਵ ਪਈਆਂ ਨੇ ਬਈ ਸਾਡੇ ਕੋਲੇ। ਹੈ? ਦਿਖਾ ਸਕਦੇ ਹੋ? ਹਾਂ, ਦਿਖਾ ਸਕਦੇ ਹਾਂ। ਤਾਂ ਇਹ ਅਸੀਂ ਜਿਹੜੀ ਗੱਲਬਾਤ ਹੈ ਇਹ ਅਸੀਂ ਇੱਥੇ ਕਰ ਰਹੇ ਹਾਂ ਬੈਠ ਕੇ, ਖੁੱਲੀ ਚਰਚਾ ਇੱਕ ਤਰ੍ਹਾਂ ਦੀ। ਜਿਵੇਂ ਇਹ ਕਚਹਿਰੀ ਲਾਉਂਦੇ ਰਹੇ ਨੇ ਬਾਈ ਹੋਰੇ, ਇਹ ਕਹਿੰਦੇ ਅਸੀਂ ਕਚਹਿਰੀ ਲਾਉਂਦੇ ਰਹੇ ਹਾਂ, ਅੱਜ ਅਸੀਂ ਵੀ ਇੱਕ ਕਚਹਿਰੀ ਲਾਉਣ ਦੇ ਲਈ ਇਹਨਾਂ ਦੇ ਘਰੇ ਪਹੁੰਚੇ ਹਾਂ। ਇਹ ਕਚਹਿਰੀ ਭਾਨੇ ਸਿੱਧੂ ਨੂੰ ਜਦੋਂ ਚੁੱਕਿਆ ਜਾਂਦਾ ਉਸ ਤੋਂ ਬਾਅਦ ਕਾਫੀ ਚਰਚਾ ਹੁੰਦੀ ਆ ਲੋਕਾਂ ਦੇ ਵਿੱਚ, ਸੋਸ਼ਲ ਮੀਡੀਆ ਤੇ ਮੀਡੀਆ ਦੇ ਉੱਪਰ, ਕਿ ਭਾਨੇ ਸਿੱਧੂ ਦੇ ਨਾਲ ਗਲਤ ਹੋਇਆ। ਇਹ ਨੌਜਵਾਨ ਅੰਮ੍ਰਿਤਸਰ ਤੋਂ ਕਹਿੰਦਾ, ਬਾਈ ਕਹਿੰਦਾ ਮੈਂ ਆਇਆ ਹੈਗਾ ਤੇ ਕੰਮ ਆ ਜਿਹੜਾ ਕਹਿੰਦਾ ਗੋਆ ਕਰਦਾ। ਉਰੇ ਨੂੰ ਆ ਜਾਓ ਬਾਈ। ਭਾਨੇ ਦੇ ਨਾਲ ਕੀ ਰਿਸ਼ਤਾ ਕੀ ਆ ਭਾਨੇ ਦੇ ਨਾਲ ਜਿਹੜਾ ਏਡੀ ਦੂਰ ਆ ਗਈ? ਭਾਨੇ ਨਾਲ ਮੇਰੀ ਯਾਰੀ ਦੋਸਤੀ ਮੰਨ ਲਓ, ਭਰਾ ਵੀ ਆ ਤਾਂ ਸਮਾਜੀ ਸੇਵਕ ਤਾਂ ਸਭ ਨੂੰ ਪਤਾ ਹੀ ਆ। ਅੰਮ੍ਰਿਤਸਰ ਤੋਂ, ਪੰਜਾਬ ਤੋਂ, ਸਾਡੇ ਅੰਮ੍ਰਿਤਸਰ ਤੋਂ ਬਹੁਤ ਦੁਨੀਆ ਨੂੰ ਤਿਆਰ ਆ, ਬਹੁਤ ਮੁੰਡੇ ਤਿਆਰ ਆ। ਪਰ ਕੀ ਹੈ ਕਿ ਜਸਵੀਰ ਭਾਈ ਨੇ ਸ਼ਾਇਦ ਵੀਡੀਓ ਪਾਈ ਹੈ ਕਿ 29 ਤਰੀਕ ਨੂੰ ਕਰਦੇ ਆ ਇਕੱਠ ਪੂਰਾ,
ਤਾਂ ਮੈਂ ਤਾਂ ਸਿੱਧਾ ਗੋਆ ਤੋਂ ਸਿੱਧਾ ਇੱਧਰ ਆ ਰਿਹਾ 2 ਦਿਨ ਪਹਿਲਾਂ 3 ਦਿਨ ਹੋ ਗਏ ਮੈਨੂੰ ਟ੍ਰੇਨ 'ਚ ਬੈਠੇ ਨੂੰ ਤੇ ਮੈਂ ਸਿੱਧਾ ਇੱਧਰ ਹੀ ਆਇਆ ਪਹਿਲੇ ਅੰਮ੍ਰਿਤਸਰ ਅਜੇ ਘਰੇ ਨਹੀਂ ਗਿਆ। ਭਾਨੇ ਦਾ ਕਰਕੇ ਆਏ? ਹਾਂਜੀ ਭਾਨੇ ਕਰਕੇ ਆਏ ਉਰੇ ਕਾਹਤੇ ਆਏ ਹੋ? ਹੁਣ ਟ੍ਰੇਨ ਤੇ ਉਰੇ ਵਾਸਤੇ ਆਇਆ ਵਾ ਬਰਨਾਲੇ ਤੋਂ ਅੰਮ੍ਰਿਤਸਰ। ਹਾਂਜੀ ਤਾਂ ਇਹ ਅਸੀਂ ਅੱਜ ਜਿਹੜਾ ਇੱਥੇ ਬੈਠੇ ਹੋਏ ਆ ਇਸੇ ਕਰਕੇ ਹੀ ਬੈਠੇ ਆ ਇੱਥੇ। ਇਹ ਸੁਣਾ ਦਿਓ ਮਾੜਾ ਜਿਹਾ ਆਵਾਜ਼ ਕਰਦੇ ਮਾੜੀ ਜੀ। ਮੁਲਕਾਂ ਤੱਕ ਵੀ ਚੀਕਾਂ ਸੁਣਦੀਆਂ, ਗੋਰੇ ਵੀ ਚੀਕਾਂ ਸੁਣਦੇ ਆ। ਇਹ ਇੱਧਰ ਇਹ ਕੈਮਰੇ 'ਚ ਰਿਕਾਰਡ ਕਰੀ ਮਾੜਾ ਜਿਹਾ। ਲਵੇ ਕਰ ਲੈ ਜਾ। ਆ ਮੈਂ ਕਰ ਦਿੰਦਾ। ਦੂਜੀ ਗੱਲ ਕਹਿੰਦਾ ਸੀ ਕਿ ਉਸ ਰਾਤ ਤੋਂ ਲੰਘ ਕੇ ਦਿਖਾ ਦੇ ਕਿ ਕੱਲ ਉਸ ਰਾਤ ਤੋਂ ਵੀ ਲੰਘਿਆ, ਤੇਰੇ ਕੋਲ ਵੀ ਆਏ ਆ ਤੇ ਕੋਲ ਖੜ ਕੇ ਤੇਰਾ ਧੂਆ ਕਟਵਾਇਆ ਵੀ ਆ ਤੇ ਤੇਰਾ ਕੁਲਰ ਪੀਣੇ ਵਾਲਿਆਂ ਵਾਂਗੂ ਤੇਰੇ ਧੂਏ ਦੇ ਉੱਤੇ ਸੜਿਆ ਪੀਸੀਆਂ ਹੋਈਆਂ ਕਦੀ ਸਮਝ ਲਾ ਕੇ ਧੋਤਾ ਸੀ ਆਪਣਾ ਧੂਆ। ਤੇਰੇ ਪਰੇ ਮਾਲ ਤੋਂ ਵੀ ਕਮਾਲ ਦੇ ਨਾਲ ਲੱਗਦੇ ਸੀਗੇ, ਰੁਪਈਏ ਜਾ ਕੇ ਉਹ ਬਣਾ ਦੇ ਪੀਂਦੇ ਸੀਗੇ। ਕੱਲ ਕਿੰਨਾ ਬੜਾ ਪਰ ਬਤਾਇਆ ਸੀ ਤੈਨੂੰ, ਕਿੰਨਾ ਕਰਦਾ ਸੀਗਾ, ਕਿੰਨਾ ਦੱਸ ਹੋਣਾ ਸੀ ਤੇਰੇ ਵੀਡੀਓ ਬਈ ਬਣੀ ਆ, ਇਹ ਜਿਹੜੀ ਵੀਡੀਓ ਬਣੀ ਆ ਇਸ ਨੂੰ ਦੇਖ ਕੇ ਕੀ ਲੱਗਿਆ ਤੁਹਾਨੂੰ? ਇੱਥੇ ਪਤਾ ਲੱਗਿਆ ਵੀ ਬਾਈ ਨੂੰ ਟੌਰਚ ਕੀਤਾ ਹੈ। ਹਾਂ ਇਹਨੇ ਦੱਸਿਆ ਵੀ ਮੈਂ ਲਵੇ ਖੜ ਕੇ ਕਟਾ ਕੇ ਆਇਆ। ਹਾਂ ਲਵੇ ਖੜ ਕੇ ਉਹਦੇ ਸਾਰੇ ਕੱਪੜਾ ਲੀੜਾ ਆਪ ਲਾਇਆ ਇਹਨੇ, ਉਹਦੇ ਪਿੰਡ ਤੇ ਫੁਣਸੇ ਨੇ। ਆਪਾਂ ਤਾਂ ਦੇ ਵਿਚਾਰੇ ਦਾ ਪਿੰਡਾ ਵੀ ਨਹੀਂ ਦੇਖਿਆ ਕਿਤੇ ਜਵਾਕ ਦਾ ਉਹਦਾ। ਹਾਂ ਇਹੀ ਦੇਖ ਕੇ ਆਇਆ ਸਾਰਾ ਕੁਝ। ਕੁੱਲੜ ਪੀ ਵਾਲੇ ਨੂੰ ਕਹਿੰਦਾ ਇਹਦੇ ਫੁਣਸੀਆਂ ਨੇ। ਹਾਂ ਇਹ ਸਰਕਾਰਾਂ ਸੁੱਤੀਆਂ, ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਕਿੱਥੇ ਪਈਆਂ ਨੇ ਸੁੱਤੀਆਂ। ਪ੍ਰਾਈਵੇਟ ਬੰਦੇ ਜਾ ਕੇ ਉੱਥੇ ਬੰਦੇ ਕਟਾਈ ਜਾਂਦੇ ਨੇ। 26 ਜਨਵਰੀ ਆ ਰਹੀ ਹੈਗੀ, ਜਿਹੜਾ ਕਿ ਦੇਸ਼ ਦਾ ਮਹੱਤਵਪੂਰਨ ਦਿਨ ਮੰਨਿਆ ਜਾਂਦਾ। ਆਜ਼ਾਦੀ ਤੋਂ ਬਾਅਦ ਸੁਤੰਤਰਤਾ ਦਿਵਸ ਹੈ ਜਿਹੜਾ ਕਿ ਉਹ ਮੰਨਿਆ ਜਾਂਦਾ ਕਿ 26 ਜਨਵਰੀ ਨੂੰ ਦੇਸ਼ ਦੇ ਲਈ ਬਹੁਤ ਵੱਡਾ ਇੱਕ ਕੋਈ ਲੋਕਤੰਤਰ ਨਹੀਂ ਬਈ ਹੈਗਾ। ਕੀ ਲੋਕਤੰਤਰ ਆ ਬਈ? ਸਾਡਾ ਤਾਂ ਬਹੁਤ 4 ਦਿਨ ਹੋ ਗਏ, ਅੱਜ 5 ਦਿਨ ਹੋ ਗਏ ਸਾਨੂੰ ਫਿਰਦਿਆਂ ਨੂੰ। ਨਾ ਸਾਨੂੰ ਦਿਨ ਦਾ ਪਤਾ ਲੱਗਦਾ, ਨਾ ਰਾਤ ਦਾ ਪਤਾ ਲੱਗਦਾ। ਸਾਡੇ ਦਿਮਾਗ ਹੱਲੇ ਪਏ ਨੇ। ਸਾਨੂੰ ਕੀ ਕਰਾਉਣਾ ਹੀ ਹੈ ਆਜ਼ਾਦੀਆਂ ਤੋਂ? ਜਿਹੜਾ ਕੋਈ ਆਜ਼ਾਦ, ਜੇ ਅਸੀਂ ਕਿਸੇ ਦਾ ਫਾਇਦਾ ਕਰਦੇ ਸਾਨੂੰ ਸਰਕਾਰਾਂ ਫਾਇਦਾ ਨਹੀਂ ਕਰਨ ਦਿੰਦੀਆਂ। ਕੀ ਕਰਾਂਗੇ ਇਹੀ ਜੀ ਆਜ਼ਾਦੀ ਤੋਂ? ਅਫਸੋਸ ਹੁੰਦਾ ਬਹੁਤ ਜਦੋਂ ਬਹੁਤ ਜ਼ਿਆਦਾ। ਘਰਾਂ ਦੇ ਵਿੱਚ ਝਾੜੂ ਦੇ ਝੰਡੇ ਚੱਲੇ ਜਾਂ ਮਤਲਬ ਇੱਕ ਲਹਿਰ ਚੱਲੀ। ਭਗਵੰਤ ਮਾਨ ਨੇ ਪਿੰਡਾਂ 'ਚ ਜਾ ਕੇ ਕਿਹਾ, ਮੁੱਖ ਮੰਤਰੀ ਨੇ, ਕਿ ਅਸੀਂ ਤੁਹਾਡੇ ਆ, ਤੁਹਾਡੇ ਵਾਂਗ ਰਹਾਂਗੇ, ਤੁਹਾਡੇ ਵਿੱਚੋਂ ਆ। ਅੱਜ ਅਫਸੋਸ ਹੋ ਰਿਹਾ ਉਹ ਗੱਲਾਂ 'ਤੇ? ਬਹੁਤ ਬਹੁਤ ਜ਼ਿਆਦਾ। ਜਵਾਕਾਂ ਤੇ ਅਤਿਆਚਾਰ, ਮੁੱਖ ਮੰਤਰੀ ਨਾਲ ਭਾਨੇ ਦਾ ਕੀ ਲੈਵਲ ਹੈ ਦੱਸੋ ਜੀ? ਹੈਗਾ ਕੋਈ? ਇੱਕ ਤਾਂ ਬੰਦਾ ਇਹ ਹੁੰਦਾ ਵੀ ਹਾਂ ਭਈ ਉਹ ਬਾਹਲਾ ਉਹ ਹੈ, ਆਪਦਾ ਗਰਾਊਂਡ ਲੈਵਲ ਤੇ ਕੰਮ ਕਰਦੇ ਨੇ। ਠੀਕ ਹੈ, ਕਿਤੇ ਇਨਵੈਸਟੀਗੇਸ਼ਨ ਤਾਂ ਹੋਈ ਹੋਣੀ ਆ ਵੀ ਫੇਰ ਹੀ ਭਾਨੇ ਨੂੰ ਚੁੱਕਿਆ ਗਿਆ। ਐਂ ਥੋੜਾ ਵੀ ਕਾਨੂੰਨ ਵੀ ਆਪਦੇ ਹੱਥ ਦੇ ਵਿੱਚ ਲੈ ਕੇ ਪੁਲਿਸ ਚੁੱਕ ਕੇ ਲੈ ਗਈ ਆ। ਹਾਂ, ਉੱਪਰੋਂ ਪ੍ਰੈਸ਼ਰ ਤਾਂ ਹੈਗੀ ਸੀ ਪੁਲਿਸ ਤੇ ਜੀ। ਪੁਲਿਸ ਤਾਂ ਬਹੁਤ ਅਫਸਰਾਂ ਪੰਦੀਆਂ ਵੀ ਘੰਟਿਆਂ ਨੇ ਦੱਸਿਆ ਵੀ ਘੰਟੇ 'ਚ ਲੈ ਕੇ ਆਓ ਇੱਥੇ ਭਾਨੇ ਨੂੰ। ਘੰਟਿਆਂ 'ਚ ਗਿਆ ਉੱਥੇ। ਇੱਥੋਂ ਕੀ ਕਹਿ ਕੇ ਲੈ ਕੇ ਗਏ ਆ? ਇੱਥੋਂ ਇਹ ਕਹਿ ਕੇ ਲੈ ਕੇ ਗਏ ਨੇ ਵੀ ਤੁਹਾਨੂੰ, ਤੁਹਾਡੀ ਜਾਨ ਨੂੰ ਖਤਰਾ ਹੈ, ਤੁਹਾਡੇ ਮਗਰ ਬੰਦੇ ਲੱਗੇ ਹੋਏ ਨੇ, ਵੀ ਤੁਹਾਨੂੰ ਗਨਮੈਨ ਦੇਣੇ ਆ। ਠੀਕ ਹੈ, ਧਨੌਲੇ ਵਾਲੀ ਪੁਲਿਸ ਲੈ ਗਈ, ਧਨੌਲੇ ਤੋਂ ਗਾਹਾਂ ਲੁਧਿਆਣੇ ਵਾਲੀ ਪੁਲਿਸ ਲੈ ਗਈ। 7-7:30 ਵਜੇ ਸਾਨੂੰ ਪਤਾ ਲੱਗਿਆ ਵੀ ਉੱਥੇ ਪਰਚਾ ਪਾਤਾ ਲੁਧਿਆਣਾ ਪੁਲਿਸ ਨੇ। ਠੀਕ ਹੈ, ਫਿਰ ਉਸ ਤੋਂ ਬਾਅਦ ਅਸੀਂ ਆਪਦੀ ਜੋ ਭੱਜ ਦੌੜ ਕਰੀ ਆ ਉਹ ਤੋਂ ਬਾਅਦ ਕਰੀ ਆ ਅਸੀਂ। ਕੌਣ ਕੌਣ ਸੀ ਘਰੇ? ਘਰੇ ਵੀਰਾ ਸੀਗਾ, ਇਹਦੇ ਡੈਡੀ ਸੀਗੇ, ਵੀਰੇ ਦੇ ਮਾਤਾ ਸੀ, ਦਾਦੀ ਮਾਤਾ ਸਾਡੀ। ਬਸ ਐਂ ਬੜਿਆ ਕੇ ਗਿਰਾਂ ਲੈ ਗਏ ਇੱਥੋਂ ਗਾਹਾਂ ਦੀ ਗਾਹਾਂ। ਹੁਣ ਕੱਲ ਬਈ ਸਾਡੇ ਪਿੰਡ ਲਾਵਗੋ ਕੇ ਆਇਆ ਸੀ ਤੇ ਉੱਥੇ ਇਕੱਠ ਰੱਖਿਆ ਸੀ ਪਿੰਡ ਦੇ ਵਿੱਚ, ਕੋਈ ਲਾਇਬ੍ਰੇਰੀ ਬਣਾਉਣੀ ਹੋਊਗੀ। ਤੇ ਜਦੋਂ ਪਿੰਡ ਦੇ ਬੰਦਿਆਂ ਨੇ ਸਵਾਲ ਪੁੱਛੇ ਉਹਨੂੰ ਵੀ ਭਾਨੇ ਸਿੱਧੂ ਦੇ ਪਰਚਾ ਸਹੀ ਹੈ ਜਾਂ ਗਲਤ ਆ, ਕੋਈ ਜਵਾਬ ਨਹੀਂ ਆਇਆ। ਕਹਿੰਦਾ ਮੈਨੂੰ ਗੱਲ ਦੀ ਨਹੀਂ ਪਤਾ। ਇੱਕ ਭਦੌੜ ਹਲਕੇ ਦਾ ਐਮਐਲਏ ਹੋ ਕੇ ਆਪਦੇ ਹਲਕੇ ਦੇ ਵਿੱਚ ਉਹਨੂੰ ਐ ਨਹੀਂ ਪਤਾ ਵੀ ਕੀ ਹੋ ਰਿਹਾ। ਹੈਨਾ, ਲਾਭ ਦੀ ਤਾਂ ਸਪੋਰਟ ਬੜੀ ਕਰੀ ਆ ਤੁਸੀਂ ਯਾਰ। ਦੁੱਖ ਵੀ ਅਸੀਂ ਪਾਉਨੇ ਫਿਰ। ਚੰਨੀ ਘੇਰੇ ਸੀ, ਚੰਨੀ ਘੇਰੇ ਸੀ, ਉਹਦਾ ਪਾਪ ਲੱਗ ਗਿਆ। ਪਾਪ ਲੱਗ ਗਿਆ। ਅਸੀਂ ਪਾ ਰਹੇ ਹਾਂ ਬਾਈ, ਜੇ ਲੋਕਾਂ ਨੇ ਸਪੋਰਟ ਕਰੀ ਸੀ ਨਾ, ਫਿਰ ਦੁੱਖ ਵੀ ਤਾਂ ਫਿਰ ਲੋਕ ਹੀ ਪਾ ਰਹੇ ਨੇ ਨਾ। ਹੋਰ ਕੁਛ ਹੈ ਕੋਲੇ ਬੋਲਣ ਨੂੰ? ਕੁਛ ਨਹੀਂ। ਇਸ ਤੋਂ ਬਾਅਦ ਜਿਹਨਾਂ 'ਚ ਕਬਾਈ ਨਹੀਂ ਆਉਂਦਾ ਉਹਨਾਂ 'ਚ ਕੁਛ ਨਹੀਂ ਬੋਲਦੇ ਬਸ। ਤਾਂ ਇਹ ਅਸੀਂ ਗੱਲਾਂ ਬਾਤਾਂ ਸੀ ਜਿਹੜੀਆਂ ਕਰੀਆਂ ਨੇ, ਕੋਸ਼ਿਸ਼ ਕੀਤੀ ਹੈ ਕਿ ਕੇਸ ਕਿਹੜਾ ਹੈਗਾ, ਕਿਵੇਂ ਕੁਛ ਆ, ਕਿ ਭਾਨੇ ਨੂੰ ਕਿਉਂ ਚੁੱਕਿਆ ਗਿਆ। ਅਸੀਂ ਇੱਥੋਂ ਦੇ ਸਰਪੰਚ ਜਿਹੜੇ ਕਿ
ਇਹ ਕਿਹਾ ਜਾਂਦਾ ਕਿ ਪਿੰਡ ਦਾ ਜੋ ਸਰਪੰਚ ਹੁੰਦਾ ਉਹ ਪਿੰਡ ਦਾ ਇੱਕ ਮੁੱਖ ਮੰਤਰੀ ਦੇ ਬਰਾਬਰ ਦੀ ਪਹੁੰਚ ਰੱਖਦਾ ਹੁੰਦਾ, ਕਿਉਂਕਿ ਉਹਨੂੰ ਵੀ ਲੋਕਾਂ ਨੇ ਜਿਤਾਇਆ ਹੁੰਦਾ। ਇੱਕ ਲੋਕਤੰਤਰ ਦੇ ਅਧੀਨ ਪਿੰਡ ਦਾ ਸਰਪੰਚ ਵੀ ਵੋਟਾਂ ਰਾਹੀਂ ਬਣਿਆ ਹੁੰਦਾ। ਤੇ ਇਸੇ ਕਰਕੇ ਅਸੀਂ ਇਸ ਪਿੰਡ ਦੇ ਵਿੱਚ ਪਹੁੰਚੇ ਸੀ ਤੇ ਇਸ ਪਿੰਡ ਦੇ ਸਰਪੰਚ ਨਾਲ ਤੇ ਲੋਹਾ ਖੇੜਾ ਪਿੰਡ ਆ ਉੱਥੋਂ ਦਾ ਸਰਪੰਚ ਉਸ ਦੇ ਨਾਲ ਜਿਹੜੀ ਕਿ ਗੱਲਬਾਤ ਕੀਤੀ ਹੈ। ਤਾਂ ਸੋ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਕੋਸ਼ਿਸ਼ ਕਰਾਂਗੇ ਕਿ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲ ਕੀਤੀ ਜਾਵੇ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਇੱਕ ਮੁਲਾਕਾਤ ਲੈ ਕੇ ਤੁਹਾਡੇ ਫਿਰ ਰੂਬਰੂ ਹੋਏ ਹਾਂ। ਇਸ ਮੁਲਾਕਾਤ ਦੇ ਤਹਿਤ ਪਿਛਲੇ ਦਿਨਾਂ ਤੋਂ ਕਾਫੀ ਚਰਚਾ ਰਹੀ ਸੋਸ਼ਲ ਮੀਡੀਆ ਦੇ ਉੱਪਰ, ਜਿਹੜੀ ਕਿ ਚਰਚਾ ਚੱਲੀ ਕਿ ਭਾਨਾ ਸਿੱਧੂ ਪੁਲਿਸ ਦੇ ਵੱਲੋਂ ਚੁੱਕਿਆ ਗਿਆ। ਭਾਨੇ ਸਿੱਧੂ ਦੇ ਉੱਪਰ ਜਿਹੜਾ ਕਿ ਪਰਚਾ ਗਾ ਧਰਾਵਾਂ ਨੇ ਉਹ ਲਗਾ ਦਿੱਤੀਆਂ ਨੇ। ਭਾਨੇ ਸਿੱਧੂ ਦੀ ਜਿਹੜੀ ਵੀਡੀਓ ਆ ਉਹ ਕਾਫੀ ਵਾਇਰਲ ਹੋ ਰਹੀ ਆ ਕਿ ਪੁਲਿਸ ਇੱਕ ਜਵਾਨ ਆ ਜਿਹੜਾ ਉਸ ਨੂੰ ਧੱਕੇ ਦੇ ਨਾਲ ਗੱਡੀ ਦੇ ਵਿੱਚ ਬਿਠਾ ਰਿਹਾ ਤੇ ਭਾਨਾ ਸਿੱਧੂ ਬੋਲ ਰਿਹਾ ਗਾ। ਇਸ ਨੂੰ ਲੈ ਕੇ ਅੱਜ ਅਸੀਂ ਉਹਨਾਂ ਦੇ ਪਿੰਡ ਪਹੁੰਚੇ ਹਾਂ। ਕੋਟਦੁੰਨਾ ਪਿੰਡ ਪੈ ਜਾਂਦਾ। ਤਾਂ ਬਾਈ ਸਰਪੰਚ ਸਾਡੇ ਨਾਲ ਮੌਜੂਦ ਆ, ਸਰਬਜੀਤ ਸਿੰਘ ਸਰਬਾ, ਬਾਈ ਜੱਗੀ ਲੋਹਾ ਖੇੜਾ ਮੌਜੂਦ ਆ ਤੇ ਹੋਰ ਜਿਹੜੇ ਕਿ ਉਹਨਾਂ ਦੇ ਪਿੰਡ ਦੇ ਨੌਜਵਾਨ ਨੇ ਉਹ ਵੀ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ। ਬਾਈ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਬਾਈ ਸਰ। ਭਾਨੇ ਦਾ ਕੀ ਰੌਲਾ ਸੀ? ਕਿਉਂ ਭਾਨੇ ਨੂੰ ਇੰਨੀ ਛੇਤੀ ਫੇਰ ਚੁੱਕ ਲਿਆ ਜਿਹੜਾ ਪੁਲਿਸ ਨੇ? ਜਿਵੇਂ ਕਹਿੰਦੇ ਕਿ ਭਾਨਾ ਤਾਂ ਬਹੁਤ ਚੰਗੇ ਕੰਮ ਕਰ ਰਿਹਾ ਸੀ ਇਸ ਵਾਰ। ਅਸਲ ਜਿਹੜੀਆਂ ਸਰਕਾਰਾਂ ਨੇ, ਸਰਕਾਰਾਂ ਨਹੀਂ ਚਾਹੁੰਦੀਆਂ ਵੀ ਕਿਤੇ ਕਚਹਿਰੀ ਲੱਗੇ। ਸਰਕਾਰਾਂ ਨਹੀਂ ਚਾਹੁੰਦੀਆਂ ਵੀ ਭਾਨੇ ਦਾ ਨਾਂ ਬਣੇ, ਭਾਨਾ ਕੰਮ ਕਰਾਵੇ। ਸਰਕਾਰਾਂ ਚਾਹੁੰਦੀਆਂ ਵੀ ਸਾਡੀ ਕਚਹਿਰੀ 'ਚ ਲੋਕ ਆਉਣ ਜੀ, ਪਰ ਲੋਕ ਸਰਕਾਰਾਂ ਦੀ ਕਚਹਿਰੀ ਵਿੱਚ ਜਾ ਕੇ ਅੱਕ ਚੁੱਕੇ ਨੇ। ਕਿਸੇ ਨੂੰ ਇਨਸਾਫ ਨਹੀਂ ਮਿਲਿਆ। ਨੰਬਰ 1 ਜਿਹੜਾ ਏਜੰਟਾਂ ਤੋਂ ਪੈਸੇ ਕਢਾਉਣੇ ਆ, ਏਜੰਟ ਨਾ ਤਾਂ ਪੁਲਿਸ ਦੀ ਗੱਲ ਸੁਣ ਰਹੇ ਨੇ ਜੀ ਕਿ ਉਹ ਸਹੀ ਤਰੀਕੇ ਨਾਲ ਕਾਰਵਾਈ ਨਹੀਂ ਹੋ ਰਹੀ। ਜਦੋਂ ਲੋਕ ਸਾਡੇ ਲਈ ਮਾਵਾਂ ਸਾਡੀਆਂ ਇੱਥੇ ਆਉਂਦੀਆਂ ਨੇ, ਆ ਕੇ ਸਾਡੇ ਰੋਂਦੀਆਂ ਨੇ, ਉਹ ਰੋ ਕੇ ਉਹਨਾਂ ਦਾ ਦਰਦ ਸਾਤੋਂ ਸਹਿਆ ਨਹੀਂ ਜਾਂਦਾ। ਜਦੋਂ ਅਸੀਂ ਪੱਤਰਕਾਰ ਉਹਨਾਂ ਨੂੰ ਏਜੰਟਾਂ ਨੂੰ ਅਸੀਂ ਫੋਨ ਲਾਉਨੇ ਆ ਤਾਂ ਏਜੰਟ ਮੰਨ ਲਵੇ ਉਹ ਸਾਡੇ ਫੋਨ ਤੇ ਕਹੇ ਤੋਂ ਪੈਸੇ ਦੇ ਦਿੰਦੇ ਆ। ਇਹਨਾਂ ਨੂੰ ਹਾਜ਼ਮ ਨਹੀਂ ਹੋ ਰਿਹਾ ਇਹ ਵੀ ਇਹ ਕਚਹਿਰੀਆਂ ਕਿਉਂ ਲੱਗਣ ਲੱਗੀਆਂ, ਲੋਕਾਂ ਦੇ ਪੈਸੇ ਕਿਉਂ ਮੁੜ ਗਏ। ਕਰੋੜਾਂ ਰੁਪਈਆਂ ਦੇ ਹਿਸਾਬ ਨਾਲ ਅਸੀਂ ਸਾਡੇ ਲਵੇ ਸਾਰਾ ਸਿਸਟਮ ਪਿਆ ਉਹ, ਠੀਕ ਹੈ। 29 ਤਰੀਕ ਤੋਂ ਬਾਅਦ ਅਸੀਂ ਉਹ ਸਾਰਾ ਦਿਖਾਵਾਂਗੇ ਵੀ ਜਿਹੜੇ ਲੋਕਾਂ ਦੇ ਪੈਸੇ ਮੁੜੇ ਨੇ ਉਹ ਵੀ ਆਉਣਗੇ, ਆਈ ਵੀ ਜਾਂਦੇ ਨੇ, ਵੀਡੀਓ ਪਈ ਵੀ ਜਾਂਦੀਆਂ ਨੇ। ਇਹ ਗੱਲ ਹੈ ਜੀ। ਬਈ ਜੱਗੀ, ਜਿਵੇਂ ਤੁਸੀਂ ਵੀ ਕਾਫੀ ਐਕਟਿਵ ਰਹਿੰਦੇ ਹੋ ਸੋਸ਼ਲ ਮੀਡੀਆ ਦੇ, ਤੁਸੀਂ ਵੀ ਹਰੇਕ ਗੱਲ ਦੇ ਉੱਪਰ ਬੋਲਣ ਦੀ ਕੋਸ਼ਿਸ਼ ਕਰਦੇ ਹੋ ਜਿਹੜੀ ਸਮਾਜ ਦੇ ਵਿੱਚ ਵਿਚਰਦੇ ਹੋ। ਜਿਵੇਂ ਤੁਹਾਡੇ ਵੱਲੋਂ ਸਕੀਮਾਂ ਵੀ ਚਲਾਈਆਂ ਗਈਆਂ, ਜਿਵੇਂ ਕਿ ਅਸੀਂ ਕੁੜੀਆਂ ਦੇ ਵਿਆਹ ਸ਼ਾਦੀਆਂ ਕਰਾਂਗੇ ਜਾਂ ਕੁੜੀਆਂ ਨੂੰ ਸਗਨ ਸਕੀਮਾਂ ਦੇਵਾਂਗੇ, ਹੈ ਨਾ। ਸ਼ਾਇਦ ਪੰਜਾਬ ਦੇ ਵਿੱਚ ਪਹਿਲੇ ਸਰਪੰਚ ਹੋਵੋਗੇ ਤੁਸੀਂ ਜਿਹੜੀ ਇਹ ਗੱਲ ਮੂਹਰੇ ਲੱਗ ਕੇ ਕਰੀ। ਪਰ ਅੱਜ ਭਾਨਾ ਵੀ ਉਹੀ ਗੱਲਾਂ ਕਰ ਰਿਹਾ ਸੀ, ਭਾਨੇ ਨੂੰ ਚੁੱਕ ਕੇ ਲੈ ਗਈ ਪੁਲਿਸ। ਤੁਸੀਂ ਅੱਜ ਇਹਨਾਂ ਦੇ ਪਿੰਡ ਪਹੁੰਚੋ, ਇਹਨਾਂ ਦੇ ਘਰ ਬੈਠੇ ਹੋ, ਕੀ ਕੋਈ ਐਲਾਨ ਕਰਨ ਆਏ ਹੋ ਜਾਂ ਕੋਈ? ਇੱਕ ਆਉਣੀ ਹੈ ਨਾ, ਸਾਡੇ ਪਿੰਡਾਂ ਦੇ ਆਪਸੀ ਸੰਬੰਧ ਨੇ, ਲਾਗੇ ਪਿੰਡ ਹੈਗਾ, ਜੋ ਹੋਇਆ ਗਲਤ ਹੋਇਆਗਾ। ਭਾਨਾ ਵਧੀਆ ਕੰਮ ਕਰ ਰਿਹਾ ਸੀ ਨਾ। ਇਹਦਾ ਜੋ ਏਜੰਟਾਂ ਤੋਂ ਪੈਸੇ ਆਪਾਂ ਜੇ ਪੁਲਿਸ ਕੋਲ ਜਾਵਾਂਗੇ ਨਾ, ਏਜੰਟ ਨਹੀਂ ਰਾਹ ਦਿੰਦੇ। ਵੱਧ ਤੋਂ ਵੱਧ ਪੁਲਿਸ ਉਹਨਾਂ ਦੇ ਪਰਚਾ ਪਾਊਗੀ, ਬਾਹਰ ਦੀ ਬਾਹਰ ਜ਼ਮਾਨਤਾਂ ਹੋ ਜਾਂਦੀਆਂ ਨੇ। ਪਰ ਭਾਨੇ ਦਾ ਨਾਂ ਸੋਸ਼ਲ ਮੀਡੀਆ ਤੇ ਹੋਣ ਕਰਕੇ ਨਾ ਏਜੰਟ ਇਹਦੇ ਤੋਂ ਡਰਦੇ ਆ ਵੀ ਜੇ ਅਸੀਂ ਭਾਨੇ ਦੇ ਕਹੇ ਤੋਂ ਪੈਸੇ ਨਾ ਵਾਪਸ ਕਰੇ ਤਾਂ ਖੌਰੇ ਆ ਕੇ ਸਾਡੇ ਉਲਟ ਵੀਡੀਓ ਪਾ ਗਿਆ ਉਹ, ਤਾਂ ਮੁੜ ਕੇ ਉਹਨਾਂ ਕੋਲੇ ਕੋਈ ਵੀ ਬਾਹਰ ਜਾਣ ਵਾਲਾ ਗਾਹਕ ਨਹੀਂ ਫਸਣਾ ਹੈਗਾ। ਇਹੀ ਡਰ ਕਾਰਨ ਲੋਕ ਭਾਨੇ ਕੋਲੇ ਆਉਣ ਲੱਗ ਗਏ। ਜਿਹੜਾ ਵੀ ਇਹਦੇ ਕੋਲੇ ਆਉਂਦਾ ਹਰੇਕ ਦੇ ਪੈਸੇ ਵਾਪਸ ਹੋਏਗੇ। ਮੈਂ ਵੀ 1-2 ਕੇਸ ਇਹੋ ਜਿਹੇ ਭੇਜਿਆ ਜਿਨ੍ਹਾਂ ਦੇ ਭਾਨੇ ਦੇ ਫੋਨ ਕਰਕੇ ਪੈਸੇ ਵਾਪਸ ਹੋ ਗਏ। ਹੁਣ ਏਜੰਟਾਂ ਦਾ ਪੁਲਿਸ ਨਾਲ ਬਈ ਕੀ ਚੱਲਦਾ ਕੋਈ ਪਤਾ ਨਹੀਂ ਹੈਗਾ। ਜਿਹੜਾ ਵੀ ਇੰਨਾ ਜਾਣੀ ਕਿ ਉਹਨੂੰ ਜਿਵੇਂ ਨੂੜਿਆ ਜਾਣਾ, ਬਾਹਾਂ ਜਾਂ ਫੜ ਕੇ ਲੈ ਗਏ ਨੇ, ਐ ਤਾਂ ਕੋਈ ਅੱਤਵਾਦੀ ਨੂੰ ਵੀ ਨਹੀਂ ਫੜਦਾ ਜਿਵੇਂ ਉਹਨੂੰ ਲੈ ਗਏ ਨੇ। ਗਲਤ ਗੱਲ ਆ ਪੁਲਿਸ ਦੀ ਇਹ। ਜਿਵੇਂ ਭਾਨੇ ਨੂੰ ਦੱਬਿਆ ਗਿਆ, ਗੱਡੀ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਗਈ, ਭਾਨਾ ਬੋਲ ਰਿਹਾ ਸੀ, ਉਹ ਭੱਜਣ ਤਾਂ ਲੱਗਿਆ ਨਹੀਂ ਕੋਈ। ਜੇ ਕੋਈ ਬੋਲਦਾ 2 ਸ਼ਬਦ ਬੋਲ ਕੇ ਜਾਂਦਾ, ਦੱਸ ਦੋ ਮੇਰੇ ਨਾਲ ਕੀ ਬੀਤ ਰਹੀ ਹੈਗੀ। ਜਾਣੀ ਕਿ ਕੁਝ ਨਾ ਕੁਝ ਉਹਦੇ ਨਾਲ ਹੋਇਆ ਜੋ ਦੱਸਣ ਨਹੀਂ ਦੇ ਰਹੇ ਉਹਨੂੰ। ਮਜਬੂਰ ਕੀਤਾ ਵੀ ਧੱਕੇ ਨਾਲ ਗੱਡੀ 'ਚ ਬਿਠਾ ਕੇ ਲੈ ਕੇ। ਗਲਤ ਆ ਇਹ ਗੱਲ। ਬਈ ਸਰਵੇ ਭਾਨੇ ਦੇ ਉੱਪਰ ਇਲਜ਼ਾਮ ਲੱਗੇ, ਕਹਿੰਦੇ 10,000 ਰੁਪਇਆ ਮੰਗਦਾ ਸੀ ਇਹ। ਹਾਂਜੀ, ਵੀ 10,000 ਰੁਪਇਆ ਫੋਨ ਕਰਕੇ ਲੱਗਦਾ ਵੀ ਮੰਗ ਸਕਦਾ ਬਈ ਸਬੂਤ। ਇਹ ਗੱਲਾਂ ਕਰਦਿਆਂ ਨੂੰ ਵੀ ਸ਼ਰਮ ਆਉਂਦੀ ਹੈ। 10,000 ਰੁਪਏ ਵਾਲੀਆਂ ਗੱਲਾਂ ਕਰਦਿਆਂ ਨੂੰ ਵੀ ਸ਼ਰਮ ਆਉਂਦੀ ਵੀ 10,000 ਰੁਪਇਆ ਮੰਗੂ। ਜਿਹੜੀ ਲੇਡੀਜ਼ ਨੇ ਪਰਚਾ ਕਰਾਇਆ ਭਾਨੇ ਤੇ, ਉਹ ਅੱਜ ਤੱਕ ਪੁਲਿਸ ਨੂੰ ਥਿਆ ਹੀ ਨਹੀਂ। ਨਾ ਉਹਦੇ ਲਵੇ ਕੋਈ ਏਜੰਟ ਵਾਲਾ ਲਾਇਸੈਂਸ ਹੈ, ਕੁਝ ਵੀ ਨਹੀਂ ਹੈਗਾ ਉਹਦੇ ਲਵੇ। ਕੱਲੀਆਂ ਇੱਕ ਲੋਕਾਂ ਤੇ ਚੇਪੀਆਂ ਲਾਉਂਦੀ ਸੀ ਉਹ, ਠੀਕ ਹੈ। ਉਹਨੂੰ ਅੱਜ ਤੱਕ ਉਹਦਾ ਇਹ ਨਹੀਂ ਨਾਂ ਨਿਸ਼ਾਨ ਹੀ ਨਹੀਂ ਪਤਾ ਵੀ ਰਹਿੰਦੀ ਕਿੱਥੇ ਆ ਉਹ। ਉਹਦੇ ਮਗਰ ਲੱਗ ਕੇ ਪੁਲਿਸ ਨੇ ਪਰਚਾ ਕਰਤਾ, ਠੀਕ ਹੈ। ਪੁਲਿਸ ਨੂੰ ਅੱਜ ਤੱਕ ਨਹੀਂ ਥਈ ਉਹ ਵੀ ਹੈ ਕਿੱਥੇ ਆ ਉਹ।
ਇਹ ਚੀਜ਼ਾਂ ਨੇ ਜੀ। ਕਹਿੰਦੇ ਭਾਨਾ ਗਲਤ ਵੀ ਬੋਲ ਜਾਂਦਾ ਸੀਗਾ ਬਈ ਜਦੋਂ ਕੋਈ ਏਜੰਟ ਗਲਤ ਬੋਲਦਾ ਹੈਗਾ, ਹੁਣ ਤੁਹਾਡੇ ਸਾਹਮਣੇ ਕੋਈ ਏਜੰਟ ਹੈਗਾ, ਉਹ ਠੱਗਾ ਪਤਾ ਨਹੀਂ ਕਾਂਗਰਸ ਦਾ ਕੋਈ ਲੀਡਰ ਹੋਊਗਾ, ਉਹ ਭਾਨੇ ਨੂੰ ਗਲਤ ਬੋਲਿਆ, ਭਾਨਾ ਉਹਨੂੰ 1-2 ਮਿੰਟ ਸੁਣੀ ਗਿਆ, ਫਿਰ ਕਿੰਨਾ ਕੁ ਟਾਈਮ ਸੁਣਦਾ? ਜੇ ਮੈਂ ਤੁਹਾਨੂੰ ਗਲਤ ਬੋਲੂੰ ਤੁਸੀਂ ਕਿੰਨਾ ਕੁ ਟਾਈਮ ਸੁਣੋਗੇ? ਨਹੀਂ ਸੁਣਦੇ ਨਾ। ਨਹੀਂ ਭਾਨੇ ਨੂੰ ਸੁਣੀ ਗਲਤ। ਪੇਸ਼ੈਂਸ ਤਾਂ ਹੋਣੀ ਚਾਹੀਦੀ ਹੈ ਇੱਕ। ਕਿਵੇਂ ਬਈ? ਪੇਸ਼ੈਂਸ ਤਾਂ ਹੋਣੀ ਚਾਹੀਦੀ ਹੈ ਵੀ ਹਾਂ ਰੁਕ ਕੇ ਚਲੋ ਬੰਦਾ ਬੋਲ ਰਿਹਾ ਮੂਰਲਾ, ਆਪਾਂ ਥੋੜਾ ਉਹਦੇ ਵਰਗੇ ਬਣਾਂਗੇ ਬਈ, ਉਹ ਵੀ ਇਨਸਾਨ ਹੈਗਾ। ਹਾਂ ਹੁਣ ਜਦੋਂ ਉਹ ਗਾਲਾਂ ਕੱਢ ਰਿਹਾ ਭਾਨੇ ਨੂੰ, ਭਾਨਾ ਨੂੰ ਗਲਤ ਬੋਲਿਆ ਮੰਨਦੇ ਆ, ਪਰ ਬੋਲਿਆ ਪਹਿਲਾਂ ਕੌਣ ਬੋਲਿਆ ਗਲਤ? ਭਾਨੇ ਨੇ ਕੋਈ ਉਹਨੂੰ ਕੰਮ ਨੂੰ ਫੋਨ ਕੀਤਾ ਨਾ, ਪੈਸੇ ਲੈਣੇ, ਪੈਸੇ ਲੈਣ ਵਾਸਤੇ ਫੋਨ ਕੀਤਾ ਹੈਗਾ। ਕਿਸੇ ਦੇ ਗਰੀਬ ਦੇ ਰੁਪਈਏ ਨੇ ਫਸੇ ਹੋਏ ਨੇ ਨਾ, ਤੁਸੀਂ ਆਪ ਦੇਖ ਲਓ, ਏਜੰਟ ਰੁਪਈਏ ਖਾ ਜਾਂਦੇ, ਮੁੜ ਕੇ ਮੋੜਦੇ ਨਹੀਂ, ਗੇੜੇ ਮਰਵਾਈ ਜਾਂਦੇ ਆ। ਨਾਲ ਦੀ ਨਾਲ ਜ਼ਮਾਨਤ ਹੈਗੀ ਆ ਬਾਹਰ ਦੀ ਬਾਹਰ, 420 ਦਾ ਪਰਚਾ ਕਰੂ ਪੁਲਿਸ ਵੱਧ ਤੋਂ ਵੱਧ ਉਹਨਾਂ ਤੇ। ਤੇ ਭਾਨੇ ਦੇ ਕਹੇ ਤੋਂ ਰੁਪਈਏ ਲੋਕਾਂ ਦੇ ਮਿਲਦੇ ਆ, ਬਈ ਇਦੋਂ ਵਧੀਆ ਕੀ ਗੱਲ ਹੈਗੀ? ਪਹਿਲਾਂ ਨਹੀਂ ਬਾਈ ਬੋਲਦਾ, ਪਹਿਲਾਂ ਨਹੀਂ, ਜਮੀ ਨਹੀਂ ਬੋਲਦਾ ਪਹਿਲਾਂ ਤਾਂ। ਉਹ ਜਦੋਂ ਉਹਨੂੰ ਏਜੰਟ ਮੂਹਰੋਂ ਰਾਹ ਨਹੀਂ ਦਿੰਦੇ, ਫਿਰ ਜਜ਼ਬਾਤੀ ਹੋ ਜਾਂਦਾ ਵੀ ਯਾਰ ਇੱਕ ਤਾਂ ਠੱਗੀ ਮਾਰੀ ਬੈਠਾ ਤੂੰ, ਇੱਕ ਤੂੰ ਪੈਸੇ ਨਹੀਂ ਦੇ ਰਿਹਾ, ਉੱਤੋਂ ਰੋਹ ਮਾਰਦਾ, ਫਿਰ ਉਹ ਜਜ਼ਬਾਤੀ ਹੋ ਜਾਂਦਾ, ਉਹਨੂੰ ਫਿਰ ਝੜਦਾ ਉਹ। ਬਹੁਤ ਏਜੰਟਾਂ ਨੇ ਸਾਡੇ ਨਾਲ, ਮੈਂ ਵੀ ਇੱਥੇ ਬੈਠਣਾ ਕਚਹਿਰੀ 'ਚ ਬਹਿਣਾ ਹੁੰਦਾ, ਬਹੁਤ ਏਜੰਟਾਂ ਸਾਡੀ ਪਿਆਰ ਨਾਲ ਗੱਲ ਸੁਣਦੇ ਨੇ। ਇੱਥੇ ਤੱਕ ਕਿ ਜਿਹਦਾ ਮਤਲਬ ਵੀ 4 ਲੱਖ ਰੁਪਈਆ, ਉਹ ਲੱਖ ਰੁਪਈਆ ਕੱਟ ਕੇ ਵੀ ਅਸੀਂ ਕਹਿੰਦੇ ਨੇ ਵੀ ਜੇ ਤੇਰਾ ਖਰਚਾ ਹੋ ਗਿਆ ਤਾਂ ਲੱਖ ਰੁਪਈਆ ਕੱਟ ਕੇ ਤੂੰ ਸਾਨੂੰ 3 ਲੱਖ ਰੁਪਈਆ ਦੇ ਦੇ, ਉਹਦੇ ਵੀ ਅਸੀਂ ਕਿਸ਼ਤਾਂ ਬਣਾ ਦਿੰਦੇ ਹੁੰਦੇ ਆ। ਜਿਹੜਾ ਸਾਡੇ ਨਾਲ ਸਹੀ ਏਜੰਟ ਚੱਲਦਾ ਵੀ ਯਾਰ ਤੂੰ 2.5 ਲੱਖ ਰੁਪਈਆ ਹੁਣ ਦੇ ਦੇ, 2 ਮਹੀਨੇ ਨੂੰ ਦੇ ਦੀ, 2 ਮਹੀਨੇ ਨੂੰ ਦੇ ਦੀ, ਅਸੀਂ ਉਹਦੀਆਂ ਵੀ ਕਿਸ਼ਤਾਂ ਬਣਾ ਦਿੰਦੇ ਹੁੰਦੇ ਆ। ਜਿਹੜਾ ਸਾਡੇ ਨਾਲ ਸਹੀ ਏਜੰਟ ਚੱਲਦਾ, ਉਹ ਜਿਹੜੇ ਲੋਕਾਂ ਤੋਂ ਅਸੀਂ ਪੈਸੇ ਦਵਾਏ ਨੇ, ਉਹ ਸਾਡੇ ਨਿਮਰਤਾ ਨਾਲ ਹੀ ਗੱਲ ਕਰੀਏ, ਨਿਮਰਤਾ ਨਾਲ ਹੀ ਅਸੀਂ ਗੱਲ ਕਰੀ ਆ, ਤਾਂ ਕਰਕੇ ਉਹ ਲੋਕਾਂ ਦੇ ਪੈਸੇ ਮੁੜੇ ਨੇ। ਉਹ ਜਿਹੜੀ ਤੁਸੀਂ ਸਰਕਾਰਾਂ ਦੀ ਕਚਹਿਰੀ ਦੀ ਗੱਲ ਕਰੀ ਸੀ, ਕੀ ਸਰਕਾਰਾਂ ਇਹ ਕੰਮ ਕਰ ਨਹੀਂ ਸਕਦੀਆਂ ਜਿਹੜਾ ਭਾਨਾ ਕਰ ਰਿਹਾ ਹੈਗਾ? ਕਰ ਸਕਦੇ ਨੇ ਬਈ, ਸਰਕਾਰਾਂ ਸਹੀ ਹੈ, ਪੁਲਿਸ ਕਰ ਸਕਦੀ ਹੈਗੀ, ਪਰ ਕਾਨੂੰਨ ਹੀ ਇਹੋ ਜਿਹਾ ਹੈ ਨਾ ਵੀ ਕਾਨੂੰਨ ਮੁਤਾਬਕ ਪੁਲਿਸ ਧੱਕੇ ਨਾਲ ਵੀ ਨਹੀਂ ਕਿਸੇ ਤੋਂ ਦਬਾ ਸਕਦੀ, ਨਾ ਹੀ ਕਿਸੇ ਦੀ ਕੋਈ ਪ੍ਰਾਪਰਟੀ ਜ਼ਬਤ ਕਰ ਸਕਦੀ ਹੈਗੀ। ਸਰਕਾਰਾਂ ਨੇ ਪੁਲਿਸ ਨੂੰ ਬਈ ਦੱਬੇ ਹੀ ਬੜੇ ਕਸੂਤੇ ਥਾਂ ਹੋਇਆ ਵੀ ਜਿਵੇਂ ਸਰਕਾਰਾਂ ਕਹਿੰਦੇ ਨੇ ਉਵੇਂ ਚੱਲ ਰਹੀ ਹੈ ਪੁਲਿਸ। ਫਿਰ ਭਾਨੇ ਨੂੰ ਕਿਹਨੇ ਹੱਕ ਦਿੱਤਾ ਕਿ ਤੁਸੀਂ ਆਹ ਕੰਮ ਕਰੋ? ਜਾਂ ਤੁਹਾਨੂੰ ਬਈ ਲੋਕ ਆਪਣੇ ਆਪ ਆਉਂਦੇ ਆ, ਪਰਮਾਤਮਾ ਨੇ ਹੱਕ ਦਿੱਤਾ ਹੈਗਾ। ਜੇ ਲੋਕ ਚੱਲ ਕੇ ਆਉਂਦੇ ਆ ਨਾ ਇੱਥੇ, ਕੋਈ ਭਾਨਾ ਪਿੰਡਾਂ 'ਚ ਤਾਂ ਫਿਰਦਾ ਨਹੀਂ ਮੈਂ ਤੁਹਾਡੇ ਪੈਸੇ ਵਾਪਸ ਕਰਾਉਣਾ ਦੂੰ ਮੇਰੇ ਕੋਲੇ, ਉਹਦਾ ਲੋਕ ਸੋਸ਼ਲ ਮੀਡੀਆ ਤੇ ਵੀਡੀਓ ਪਈ ਜਾਂਦੀ ਆ ਬਈ ਜਿਹੜਾ ਹੁਣ ਦੁੱਖ ਚ ਅਗਲਾ ਆਉਂਦਾ ਹੀ ਹੈਗਾ। ਅੱਜ ਕਿੰਨੇ ਕੁ ਜਾਣੇ ਖੜੇ ਨੇ ਪੈਸਿਆਂ ਜਿਨ੍ਹਾਂ ਦੇ ਦਵਾਏ ਨੇ? ਪੈਸੇ ਵਾਲ ਤਾਂ ਹੁਣ ਲੋਕਾਂ ਨੂੰ ਲਗਭਗ ਪਤਾ ਹੀ ਲੱਗ ਗਿਆ ਵੀ ਭਾਨਾ ਅੰਦਰ ਆ ਕੋਈ, ਮੰਨ ਲਓ ਜਿਨ੍ਹਾਂ ਦੇ ਦਵਾਏ ਨੇ ਲੋਕ ਬਹੁਤ ਆਉਂਦੇ ਨੇ। ਜੰਮੂ ਕਸ਼ਮੀਰ ਤੋਂ ਮੁੰਡਾ ਆਇਆ ਛੱਡ ਲਵੇ, ਜੰਮੂ ਕਸ਼ਮੀਰ ਤੋਂ ਮੁੰਡੇ ਆਉਂਦੇ ਨੇ ਜਿਹੜੇ ਆ ਇਹਦੀ ਲਪੇਟ ਚ ਆਏ ਹੋਏ ਨੇ ਏਜੰਟਾਂ ਦੀ। ਨਹੀਂ ਤੁਹਾਡੇ ਨਾਲ ਕਿੰਨੇ ਕੁ ਖੜੇ ਨੇ ਵੀ ਭਾਨਾ ਅੰਦਰ ਹੋ ਗਿਆ ਤੇ ਅੱਜ ਅਸੀਂ ਭਾਨੇ ਦੀ ਜਾ ਕੇ ਆਵਾਜ਼ ਬੁਲੰਦ ਕਰੀਏ, ਭਾਨੇ ਦੀ ਸਪੋਰਟ ਕਰੀਏ? 29 ਤਰੀਕ ਨੂੰ ਪਤਾ ਲੱਗੂ ਜੀ, 29 ਨੂੰ ਪਤਾ ਲੱਗਣਾ। ਹਾਂ 29 ਤਰੀਕ ਨੂੰ ਲੋਕ ਦੱਸਣਗੇ। ਲੋਕਾਂ ਦਾ ਬਹੁਤ ਵੱਡਾ ਸਾਡੇ ਨਾਲ ਹੰਗਾਰਾ ਗਾ, ਫੋਨਾਂ ਤੇ ਦਿਨ ਰਾਤ ਇੱਕ ਕਰਿਆ ਪਿਆ ਵੀ ਅਸੀਂ ਭਈ ਬਹੁਤ ਜ਼ਿਆਦਾ ਵੱਡਾ ਭਾਰੀ ਇਕੱਠ ਹੋਣਾ। ਕਿਉਂਕਿ ਫੋਨਾਂ ਦੇ ਤਾਂ ਇੱਕ ਤੁਸੀਂ ਵੀ ਸੋਸ਼ਲ ਮੀਡੀਆ ਚਲਾਉਂਦੇ ਹੋ, ਥੱਲੇ ਕਹਿੰਦੇ ਨੇ ਬਈ ਸਹੀ ਕੰਮ ਆ, ਚੱਕ ਦੇ ਫੱਟੇ, ਸਹੀ ਗੱਲ ਆ, ਕਰਦੇ ਕੰਮ ਓਕੇ ਆ, ਗੋਡਾ। ਕਮੈਂਟਾਂ ਦੇ ਵਿੱਚ ਤਾਂ ਬਹੁਤ ਅਜਿਹਾ ਕੁਝ ਦੇਖਣ ਨੂੰ ਮਿਲ ਜਾਂਦਾ, ਪਰ ਅਸਲੀਅਤ ਕੁਝ ਹੋਰ ਹੁੰਦੀ ਹੈ। ਬਈ ਅੱਜ ਵੀ 100 ਬੰਦਾ ਖੜਾ ਨਾ, ਜਿੱਦਣ ਇਕੱਠ ਰੱਖਿਆ ਉਦੋਂ ਤਾਂ ਪਤਾ ਨਹੀਂ ਕਿੰਨਾ ਇਕੱਠ ਹੋਊਗਾ। ਹੁਣ ਤੁਸੀਂ ਦੇਖ ਕੇ ਆਏ ਹੋ ਹੁਣ ਵੀ ਕਿੰਨੇ ਬੰਦੇ ਲੋਕਾਂ ਨੂੰ ਰੋਕ ਕੇ ਰੱਖਿਆ ਹੋਇਆ ਬਈ ਵੀ ਹਜੇ ਆਓ ਨਾ, ਸਾਨੂੰ ਕੱਲ ਆਉਣ ਦਿਓ। ਲੋਕ ਕਹਿੰਦੇ ਨੇ ਸਾਨੂੰ ਦੱਸੋ ਅਸੀਂ ਕਿੱਥੇ ਆਈਏ, ਅਸੀਂ ਰੋਕ ਕੇ ਰੱਖਿਆ ਹੋਇਆ ਵੀ ਕਿਹੜਾ ਬਾਈ ਦਾ ਸਿਸਟਮ ਜਿਹੜਾ ਬਣਾਇਆ 3-4 ਦਿਨ ਲੱਗ ਗਏ ਸਾਨੂੰ ਬਣਾਉਂਦਿਆਂ ਨੂੰ ਸਿਸਟਮ ਨੂੰ, ਵੀ ਅਸੀਂ ਹਜੇ ਕਿਸੇ ਨੂੰ ਕਾਲ ਹੀ ਨਹੀਂ ਦਿੱਤੀ। ਹੁਣ 29 ਤਰੀਕ ਦੀ ਵੀ ਸਾਨੂੰ ਲੋਕਾਂ ਨੇ ਫੋਨ ਕਰਕੇ ਵੀ ਸਾਨੂੰ ਕਿਉਂ ਨਹੀਂ ਸੱਦ ਰਹੇ, ਗੱਲ ਕੀ ਹੈ? ਅਸੀਂ 29 ਤਰੀਕ ਦੀ ਵੀ ਕਾਲ ਤਾਂ ਦਿੱਤੀ ਹੈ ਵੀ ਯਾਰ ਲੋਕਾਂ ਨੂੰ ਵੀ ਆਪਾਂ ਮਾੜਾ ਮੋਟਾ ਉਹ ਕਰੀਏ। ਜਿਹੜੇ ਇਲਜ਼ਾਮ ਲੱਗੇ ਭਾਨੇ ਤੇ ਉਹਨਾਂ ਦੇ ਵਿੱਚੋਂ ਕਿੰਨੇ ਕੁ ਸਹੀ ਨੇ? ਜਿਹੜੇ ਹੁਣ ਮੰਨ ਲਾ ਵੀ ਭਾਨੇ ਨੂੰ ਕਹਿੰਦੇ ਵੀ 10,000 ਰੁਪਇਆ ਲਿੱਤਾ, ਭਾਨਾ 2 ਦਿਨ ਰਿਮਾਂਡ ਤੇ ਰਿਹਾ, 2 ਦਿਨ ਰਿਮਾਂਡ ਚੱਲੀ ਗਿਆ। ਜੇ ਏਜੰਟਾਂ ਤੋਂ ਪੈਸੇ ਭਾਨੇ ਨੇ ਲੈਤੇ ਹੁੰਦੇ ਤਾਂ ਉੱਥੇ ਏਜੰਟ ਪਹੁੰਚਦੇ, ਥਾਣੇ ਦੇ ਮੂਹਰੇ ਧਰਨਾ ਲਾਉਂਦੇ, ਕੋਈ ਕਹਿੰਦਾ ਮੈਥੋਂ 5 ਲੱਖ ਲੈਤਾ, ਕੋਈ ਕਹਿੰਦਾ ਮੈਥੋਂ 4 ਲੱਖ ਲੈਤਾ। 2 ਦਿਨਾਂ 'ਚ ਇੱਕ ਵੀ ਏਜੰਟ ਨਹੀਂ ਗਿਆ ਉੱਥੇ, ਇਕੱਲੇ 10,000 ਰੁਪਏ ਪਿੱਛੇ ਵਿਕਾਂਗੇ ਅਸੀਂ। ਹੋਰ ਏਜੰਟਾਂ ਤੋਂ ਜੇ ਅਸੀਂ ਪੈਸੇ ਲੈਤੇ, ਏਜੰਟ ਆਉਂਦੇ ਨਾ ਉੱਥੇ, ਆਉਂਦੇ ਉਹ ਬਿਲਕੁਲ ਠੀਕ ਹੈ, ਪਰ ਉੱਥੇ ਪਹੁੰਚਿਆ ਨਾ ਕੋਈ ਏਜੰਟ। ਬਈ ਕਿੰਨਾ ਰੁਪਿਆ ਪ੍ਰਮੋਸ਼ਨਾਂ ਤੇ ਲਾ ਦਿੰਦੇ ਆ। ਤੁਸੀਂ ਵੇਖ ਲਓ ਬੜੇ ਸ਼ਹਿਰਾਂ 'ਚ ਨਾ ਲੱਖ ਰੁਪਿਆ ਬੋਰਡਾਂ ਤੇ ਮਹੀਨੇ ਦਾ ਲੱਗਦਾ ਹੈਗਾ। 1000 ਰੁਪਏ ਦਾ ਮੇਰੇ ਖਿਆਲ ਉਹਨਾਂ ਦੀ ਫੀਸ ਹੀ ਹੋਊਗੀ, ਜਿਹੜੇ ਵੱਡੇ ਲੱਗਿਆ। ਉਹ ਮੰਨ ਲਓ ਜੇ ਉਹਨਾਂ ਨੇ ਭਾਨੇ ਨੂੰ ਰੁਪਈਏ ਦਿੱਤੇ ਹੁੰਦੇ ਤਾਂ ਰੌਲਾ ਨਾ ਪਾਉਂਦੇ ਉਹ। ਅੱਜ ਕੀ ਮੰਗ ਆ ਗਈ ਜਿਹੜੀ ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋ? ਤੁਸੀਂ ਵੀ ਇੱਕ ਪਿੰਡ ਦੇ ਸਰਪੰਚ ਹੋ, ਤੁਸੀਂ ਵੀ ਪਿੰਡ ਦੇ ਸਰਪੰਚ ਹੋ, ਪੰਚਾਇਤਾਂ ਨੂੰ ਵੀ ਅਪੀਲ ਕਰੀ ਆ, ਜਥੇਬੰਦੀਆਂ ਨੂੰ ਵੀ ਅਪੀਲ ਕਰੀਏ ਕਿ ਸਾਰੇ ਇਕੱਠੇ ਹੋ ਕੇ ਆਓ 29 ਤਰੀਕ ਨੂੰ ਇੱਕ ਵੱਡਾ ਇਕੱਠ ਕਰ ਸਕੀਏ। ਕੀ ਇਹਦਾ ਕੋਈ ਸੋਲੂਸ਼ਨ ਨਿਕਲੂ ਇਕੱਠ ਦੇ ਨਾਲ? ਹਾਂਜੀ ਪਤਾ ਲੱਗੂ, ਪਬਲਿਕ ਦਾ ਪਤਾ ਲੱਗੂ, ਲੋਕਾਂ ਨੂੰ ਪਤਾ ਲੱਗੂਗਾ ਵੀ ਯਾਰ ਅਸੀਂ ਵੀ ਇੱਕ
ਸਾਡਾ ਜਿਹੜਾ ਭਾਨਾ ਗਾ ਉਹ ਇੱਕ ਸਾਡਾ ਕੋਟਦੋਨੇ ਪਿੰਡ ਦਾ ਹੀਰਾ। ਅਸੀਂ ਵੀ ਚਾਹੁੰਦੇ ਵੀ ਲੋਕਾਂ ਦਾ ਇਕੱਠ ਦੇਖੀਏ, ਅਸੀਂ ਲੋਕ ਸਾਡੇ ਨਾਲ ਹੈਗੇ ਨੇ ਜਾਂ ਨਾ ਹੈਗੇ ਨੇ। ਅਸੀਂ ਇਹੀ ਚੀਜ਼ਾਂ ਸੋਚ ਕੇ ਕਰਿਆ ਵੀ ਅਸੀਂ ਕਿਤੇ ਆਪਦਾ ਹੀਰਾ ਨਾ ਗਵਾ ਲਈਏ। ਸਾਡਾ ਹੀਰਾ ਨਹੀਂ, ਅੱਜ ਤਾਂ ਉਹ ਸਾਰੇ ਪੰਜਾਬ ਦਾ, ਸਾਰੇ ਵਰਲਡ ਦਾ ਹੀਰਾ ਬਣ ਚੁੱਕਿਆ ਅੱਜ ਉਹ। ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਮੂਸੇ ਵਾਲੇ ਦਾ ਦੇਖੋ ਇਨਸਾਫ ਕੋਈ ਨਹੀਂ ਮਿਲਿਆ, ਮਗਰ ਭੋਗਾਂ ਦੇ ਇਕੱਠ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਹੁੰਦਾ, ਫੁੱਲਾਂ ਤੇ ਜਾਣ ਦਾ ਫਿਰ ਕੋਈ ਫਾਇਦਾ ਨਹੀਂ ਹੁੰਦਾ। ਅਸੀਂ ਇਹੀ ਲੋਕਾਂ ਨੂੰ ਬੇਨਤੀ ਕੀਤੀ ਆ ਵੀ ਸਾਡਾ ਸਾਥ ਦਿਓ, ਸਾਥੋਂ ਅਸੀਂ ਜਾਨਾਂ ਵੀ ਵਾਰ ਦਾਂਗੇ ਲੋਕਾਂ ਪਿੱਛੇ। ਬਾਈ ਨੇ ਵੀ ਉਹਦੇ ਕਿਹਾ ਕਿ ਨਾ ਸੰਘਰਸ਼ ਹੀ ਚੱਲਦੇ ਰਹਿਣਗੇ, ਪਰ ਅਸੀਂ ਲੋਕਾਂ ਦੀ ਕਚਹਿਰੀ ਇੱਕ ਦੇਖਣੀ ਚਾਹੁੰਦੇ ਹਾਂ ਵੀ ਲੋਕ ਸਾਡੇ ਨਾਲ ਕਿੰਨੇ ਕੁ ਜੁੜਦੇ ਆ। ਕਾਨੂੰਨੀ ਤੌਰ ਤੇ ਕਿਉਂ ਨਹੀਂ ਲੜਦੇ ਫਿਰ, ਐਂ ਇਕੱਠ ਕਿਉਂ ਕਰਨੇ ਪੈਂਦੇ ਨੇ? ਕਾਨੂੰਨ ਨਾਲ ਸਮਝ ਨਹੀਂ ਰਿਹਾ ਜੀ, ਕਾਨੂੰਨ ਨੂੰ ਕੋਈ ਉਹ ਨਹੀਂ ਕਰ ਰਿਹਾ। ਬਾਹਰ ਦੀ ਬਾਹਰ ਜ਼ਮਾਨਤਾਂ ਹੋ ਜਾਂਦੀਆਂ ਨੇ, ਕਿਸੇ ਦਾ ਕੋਈ ਗਹਿਣੇ ਨਹੀਂ। ਤੁਸੀਂ ਕਿਉਂ ਨਹੀਂ ਲੜ ਰਹੇ ਕਾਨੂੰਨੀ ਤੌਰ ਤੇ ਭਾਨੇ ਦੀ ਲੜਾਈ? ਸੁਣਵਾਈ ਨਹੀਂ ਹੋ ਰਹੀ। ਜਿਹੜੇ ਸਾਡੇ ਲੋਕ ਏਜੰਟਾਂ ਤੋਂ ਪੈਸੇ ਉਹਨਾਂ ਨੂੰ ਚੈੱਕ ਦੇ ਦਿੰਦੇ ਨੇ, ਚੈੱਕ ਦਾ ਕੋਈ ਉਹਦਾ ਮੂੰਹ ਸਿਰ ਹੀ ਨਹੀਂ ਹੁੰਦਾ ਕੋਈ ਚੈੱਕ ਦਾ। 4-4 5-5 ਮਹੀਨਿਆਂ ਦੇ ਚੈੱਕ ਹੀ ਦੀ ਬੈਠੇ 10 ਸਾਲ ਬਾਈ ਕੇਸ ਲੰਮਕੇ ਪਏ ਨੇ। ਲੰਮਕੇ ਪਏ ਨੇ। ਮੇਰੇ ਪਿੰਡ 'ਚ ਕੇਸ ਹੈਗਾ ਇੱਕ, ਮੇਰੇ ਖਿਆਲ 12-13 ਸਾਲ ਹੋ ਗਏ। 40 ਲੱਖ ਰੁਪਏ ਦੇ ਚੈੱਕ ਦਿੱਤੇ ਪਿਆ, ਉਹ ਬੰਦਾ ਮੂਹਰਲਾ ਪੈਸੇ ਨਹੀਂ ਦਿੰਦਾ, ਚੈੱਕ ਦੇ ਕੇ ਸਾਰ ਦਿੰਦਾ। ਕਿਉਂਕਿ ਲੋਕ ਬੈਂਕਾਂ 'ਚ ਰਜਿਸਟਰੀਆਂ ਕਰਵਾ ਕੇ ਨਾ ਉਹ ਵੀ ਮੁੱਕਰ ਜਾਂਦੇ ਹੈਗੇ, ਚੈੱਕ ਦਾ ਚੀਜ਼ ਝੂਠੀ ਹੈਗੀ, ਏਜੰਟ ਸਾਰਾ ਕੁਝ ਵੇਚ ਵੱਟ ਕੇ ਭਰਾ ਹੋ ਜਾਂਦੇ ਹੈਗੇ। ਇਹ ਕਹਿੰਦਾ ਕੱਲਿਆਂ ਦਾ ਕੀ ਕਰਾਂਗੇ? ਇਹ ਖੁੱਲੀ ਚਰਚਾ ਕਰ ਰਹੇ ਆਪਾਂ ਇੱਥੇ ਅੱਜ ਬੈਠ ਕੇ, ਇਸੇ ਕਰਕੇ ਤੁਹਾਨੂੰ ਸਾਰਿਆਂ ਨੂੰ ਹੀ ਰੋਕ ਲਿਆ ਵੀ ਰੁਕ ਜਾਓ, ਆਪਾਂ ਗੱਲ ਕਰਨੀ ਹੈ। ਕਿੰਨੇ ਕੁ ਕੇਸ ਨੇ ਬਾਈ ਜਿਹੜੇ ਹੁਣ ਤੱਕ ਤੁਸੀਂ ਵੀ ਹੈਂਡਲ ਕਰੇ ਨੇ ਜਾਂ ਦੇਖੇ ਨੇ ਵੀ ਆਹ ਗਰੀਬ ਆ, ਇਹ ਫਾਹਾ ਲੈ ਗਿਆ, ਆਹ ਜੱਟ ਆ, ਇਹਨੇ ਜ਼ਮੀਨ ਵੇਚਤੀ, ਇਹ ਖੁਦਕੁਸ਼ੀ ਕਰ ਗਿਆ, ਇਹਦੀ ਕੁੜੀ ਵਿਆਹੁਣ ਵਾਲੀ ਆ, ਇਹਦਾ ਮੁੰਡਾ ਵਿਆਹੁਣ ਵਾਲਾ? ਕਿੰਨੇ ਕੁ ਕੇਸ ਨੇ ਇਹ ਜਿਹੇ? ਬਹੁਤ ਜ਼ਿਆਦਾ ਕੇਸ ਨੇ ਬਾਈ, ਪਿੰਡ ਹਰੇਕ ਪਿੰਡ 'ਚ ਘੱਟੋ ਘੱਟ 10-10 ਕੇਸ ਹੈਗੇ। ਦੇਖ ਬਾਹਰ ਜਾਣ ਦਾ ਚੱਲ ਰਿਹਾ ਨਾ, ਕਿਉਂਕਿ ਰੁਜ਼ਗਾਰ ਨਹੀਂ ਹੈ ਪੰਜਾਬ 10-15 ਹਜ਼ਾਰ ਤੇ ਮੁੰਡੇ ਰਹਿਣ ਨੂੰ ਤਿਆਰ ਨੇ, ਕੋਈ ਕੰਮ ਨਹੀਂ ਮਿਲਦਾ ਹੈਗਾ, ਤਾਂ ਲੋਕ ਅੱਕੇ ਹੋਏ ਬਾਹਰ ਨੂੰ ਭੱਜਦੇ ਹੈਗੇ। ਬਈ ਮੁੱਖ ਮੰਤਰੀ ਤਾਂ ਕਹਿੰਦੇ ਰਹੇ ਨੇ ਕਿ ਅਸੀਂ ਆਮ ਲੋਕਾਂ ਦੇ ਆਮ ਘਰਾਂ ਚੋਂ ਆ, ਤੇ ਅੱਜ ਭਾਨੇ ਤੇ ਜਿਹੜਾ ਪਰਚਾ ਪਿਆ ਉਸ ਦੇ ਵਿੱਚ ਸਰਕਾਰ ਦਾ ਕੋਈ ਹੈ? ਜਦੋਂ ਬਾਈ ਨੂੰ ਕੁੱਟਿਆ ਰੇਟਾ ਉੱਥੋਂ ਦਾ ਇੱਕ, ਉਹਨੇ ਲਵੇ ਖੜ ਕੇ ਕਟਾਇਆ। ਵੀਡੀਓ ਵੀ ਤੁਸੀਂ ਦੇਖੀ ਆ। ਪਹਿਲਾਂ ਉਹਨੇ ਕੱਪੜੇ ਲਹਾਏ ਨੇ, ਉਹਦੀ ਨੀਕਰ ਤੱਕ ਨਹੀਂ ਛੱਡੀ। ਉਹਦੇ ਕਹਿਣ ਮੁਤਾਬਕ ਜਿਵੇਂ ਹੈਗੀ ਹੈ ਵੀਡੀਓ ਤੁਹਾਡੇ ਕੋਲ? ਨਹੀਂ, ਰੰਗਰੇਟੇ ਦੀ ਵੀਡੀਓ ਚੱਲ ਰਹੀ ਹੈ ਨਾ। ਉਹਦੀ ਕੀ ਪਾਵਰ ਹੈ ਬਾਈ ਰੰਗਰੇਟੇ ਦੀ ਵੀ? ਕਿਸੇ ਬੰਦੇ ਨੂੰ, ਆਮ ਬੰਦੇ ਨੂੰ ਨਾ ਕਾਨੂੰਨ ਹੱਥ 'ਚ ਲੈ ਕੇ ਪੁਲਿਸ ਦੇ ਲਵੇ ਖੜ ਕੇ ਕਟਵਾ ਦੇ। ਮੈਂ ਤਾਂ ਕਹਿੰਦਾ ਰੰਗਰੇਟਾ ਕਹਿ ਰਿਹਾ ਨਾਲ ਤਾਂ ਉਹਤੇ ਵੀ ਕਾਰਵਾਈ ਹੋਣੀ ਚਾਹੀਦੀ ਹੈਗੀ। ਪੁਲਿਸ ਨੇ ਅਜਿਹਾ ਕੀਤਾ ਤਾਂ ਪੁਲਿਸ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈਗੀ। ਇੱਕ ਆਮ ਬੰਦੇ ਨੂੰ, ਜਿਹੜਾ ਪੰਜਾਬ ਦਾ ਫੇਮਸ ਚਿਹਰਾ ਗਾ, ਇੱਕੋ 2% ਦੇ ਬੰਦੇ ਸਾਹਮਣੇ ਖੜ ਕੇ ਕੁੱਟੇ ਨਾ। ਭਗਵੰਤ ਮਾਨ ਨੂੰ ਕਹਿੰਦੇ ਵੀਡੀਓ ਦਿਖਾ ਕੇ ਫੇਰ ਕੁੱਟਿਆ ਬਾਈ ਨੂੰ, ਠੰਡਾ ਪਾਣੀ ਫੇਰ ਪਾਏਗਾ। ਉਧਰ ਵੀਡੀਓ ਕਾਲ ਚੱਲ ਰਹੀ ਸੀ, ਲਵੇ ਰੰਗਰੇਟਾ ਖੜਾ ਸੀ। ਕਹਿੰਦੇ ਰੰਗਰੇਟੇ ਦੀ ਕਹਿਣ ਦੀਆਂ ਗੱਲਾਂ ਨੇ ਇਹ ਸਰਕਾਰਾਂ। ਇਹ ਤੁਸੀਂ ਰੰਗਰੇਟੇ ਦੇ ਕਹਿਣ ਤੇ ਕਹਿ ਰਹੇ ਹੋ ਇਹ ਗੱਲ? ਕੋਈ ਹੋਰ ਸਬੂਤ ਆਇਆ ਤੁਹਾਡੇ ਸਾਹਮਣੇ? ਨਾ ਬਾਈ ਨੂੰ ਵੀ ਪਤਾ ਹੀ ਹੈ, ਬਾਈ ਨੇ ਵੀ ਸਾਨੂੰ ਦੱਸਿਆ ਵੀ ਜਦੋਂ ਉਹਦੇ ਨਾਲ ਵੀ ਇਹ ਹੋਇਆ ਸਾਰਾ ਕੁਝ। ਹੋਈ ਮੁਲਾਕਾਤ ਤੁਹਾਡੀ? ਹਾਂ, ਮੁਲਾਕਾਤ ਹੋਈ। ਜਿੱਦੇ ਉਹਨੂੰ ਲੈ ਕੇ ਆਏ ਨੇ ਆਪਣੇ ਲੁਧਿਆਣੇ, ਲੈ ਕੇ ਆਏ ਨੇ, ਪੇਸ਼ ਕੀਤਾ, ਉਹਦੀ 2 ਮਿੰਟ ਗੱਲ ਹੋਈ। ਉਹ ਕਹਿੰਦਾ ਮੇਰੇ ਨਾਲ ਬਹੁਤ ਅਤਿਆਚਾਰ ਕਰਾਇਆ। ਬਾਕੀ ਰੰਗਰੇਟੇ ਦਾ ਸਾਰਾ ਕੁਝ ਦੱਸ ਹੀ ਦਿੱਤਾ ਸੀ ਵੀ ਮੈਂ ਲਵੇ ਖੜ ਕੇ ਕਟਾ ਕੇ ਆਇਆ, ਉਹਦੇ ਫੋਨਸੀਆਂ ਨੇ। ਦੇਖ, ਮੈਂ ਜਿਹੜੀ ਮਾੜੀ ਸੋਚ ਆ ਬੰਦੇ ਦੀ, ਮੈਨੂੰ ਉਹ ਬੰਦਾ ਪਸੰਦ ਨਹੀਂ ਹੈਗਾ। ਮੈਂ ਵੀ ਮਜ਼ਹਬੀ ਸਿੱਖਾਂ ਦਾ ਮੁੰਡਾ, ਉਹ ਵੀ ਮਜ਼ਹਬੀ ਸਿੱਖਾਂ ਦਾ ਮੁੰਡਾ, ਪਰ ਜਿਹੜੇ ਹਿਸਾਬ ਨਾਲ ਲਵੇ ਖੜ ਕੇ ਬੰਦਾ ਕਟਾਉਣਾ, ਇਹ ਸੂਰਮਗਤੀ ਨੂੰ ਮੈਂ ਮੰਨ ਨਹੀਂ ਰਿਹਾ। ਸਾਡੇ ਗੁਰੂਆਂ ਨੇ ਇਹ ਕੰਮ ਕਰਿਆ ਨਹੀਂ ਹੈਗਾ ਵੀ ਕਿਸੇ ਨੂੰ ਲਵੇ ਖੜ ਕੇ ਕਿਸ ਤੇ ਅਤਿਆਚਾਰ ਕਰਾਓ। ਪੁਲਿਸ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਪੁਲਿਸ ਮੇਰੇ ਥੱਲੇ ਕੰਮ ਕਰਦੀ ਹੈ ਰੰਗਰੇਟੇ ਨੇ, ਤੇ ਸਰਕਾਰ ਉਹਨੂੰ ਸਿਕਿਉਰਟੀਆਂ ਦੀ ਬੈਠੀ ਹੈਗੀ। ਉਹੋ ਜਿਹੇ ਬੰਦੇ ਨੂੰ ਚੱਕ ਕੇ ਜੇਲ੍ਹਾਂ 'ਚ ਕਿਉਂ ਸੁੱਟਦੇ? ਔਨ ਰਿਕਾਰਡ ਉਹਦੀਆਂ ਗੱਲਾਂ ਇਹ ਜਿਹੜੀਆਂ ਤੁਸੀਂ ਬੋਲ ਰਹੇ ਹੋ? ਹਾਂਜੀ, ਵੀਡੀਓ ਚੱਲ ਰਹੀਆਂ ਨੇ। ਵੀਡੀਓ ਸੇਵ ਪਈਆਂ ਨੇ ਬਈ ਸਾਡੇ ਕੋਲੇ। ਹੈ? ਦਿਖਾ ਸਕਦੇ ਹੋ? ਹਾਂ, ਦਿਖਾ ਸਕਦੇ ਹਾਂ। ਤਾਂ ਇਹ ਅਸੀਂ ਜਿਹੜੀ ਗੱਲਬਾਤ ਹੈ, ਇਹ ਅਸੀਂ ਇੱਥੇ ਕਰ ਰਹੇ ਹਾਂ ਬੈਠ ਕੇ, ਖੁੱਲੀ ਚਰਚਾ ਇੱਕ ਤਰ੍ਹਾਂ ਦੀ। ਜਿਵੇਂ ਇਹ ਕਚਹਿਰੀ ਲਾਉਂਦੇ ਰਹੇ ਨੇ ਬਾਈ ਹੋਰੇ, ਇਹ ਕਹਿੰਦੇ ਅਸੀਂ ਕਚਹਿਰੀ ਲਾਉਂਦੇ ਰਹੇ ਹਾਂ, ਅੱਜ ਅਸੀਂ ਵੀ ਇੱਕ ਕਚਹਿਰੀ ਲਾਉਣ ਦੇ ਲਈ ਇਹਨਾਂ ਦੇ ਘਰੇ ਪਹੁੰਚੇ ਹਾਂ। ਇਹ ਕਚਹਿਰੀ ਭਾਨੇ ਸਿੱਧੂ ਨੂੰ ਜਦੋਂ ਚੁੱਕਿਆ ਜਾਂਦਾ, ਉਸ ਤੋਂ ਬਾਅਦ ਕਾਫੀ ਚਰਚਾ ਹੁੰਦੀ ਆ ਲੋਕਾਂ ਦੇ ਵਿੱਚ, ਸੋਸ਼ਲ ਮੀਡੀਆ ਤੇ ਮੀਡੀਆ ਦੇ ਉੱਪਰ, ਕਿ ਭਾਨੇ ਸਿੱਧੂ ਦੇ ਨਾਲ ਗਲਤ ਹੋਇਆ। ਇਹ ਨੌਜਵਾਨ ਅੰਮ੍ਰਿਤਸਰ ਤੋਂ ਕਹਿੰਦਾ, ਬਾਈ ਕਹਿੰਦਾ ਮੈਂ ਆਇਆ ਹੈਗਾ ਤੇ ਕੰਮ ਆ ਜਿਹੜਾ ਕਹਿੰਦਾ ਗੋਆ ਕਰਦਾ। ਉਰੇ ਨੂੰ ਆ ਜਾਓ ਬਾਈ। ਭਾਨੇ ਦੇ ਨਾਲ ਕੀ ਰਿਸ਼ਤਾ ਕੀ ਆ? ਭਾਨੇ ਦੇ ਨਾਲ ਜਿਹੜਾ ਏਡੀ ਦੂਰ ਆ ਗਈ? ਭਾਨੇ ਨਾਲ ਮੇਰੀ ਯਾਰੀ ਦੋਸਤੀ ਮੰਨ ਲਓ, ਭਰਾ ਵੀ ਆ, ਤਾਂ ਸਮਾਜੀ ਸੇਵਕ ਤਾਂ ਸਭ ਨੂੰ ਪਤਾ ਹੀ ਆ। ਅੰਮ੍ਰਿਤਸਰ ਤੋਂ, ਪੰਜਾਬ ਤੋਂ, ਸਾਡੇ ਅੰਮ੍ਰਿਤਸਰ ਤੋਂ ਬਹੁਤ ਦੁਨੀਆ ਨੂੰ ਤਿਆਰ ਆ, ਬਹੁਤ ਮੁੰਡੇ ਤਿਆਰ ਆ,
ਪਰ ਕੀ ਹੈ ਕਿ ਇਹ ਜਸਵੀਰ ਭਾਈ ਨੇ ਸ਼ਾਇਦ ਵੀਡੀਓ ਪਾਈ ਹੈ ਕਿ 29 ਤਰੀਕ ਨੂੰ ਕਰਦੇ ਆ ਇਕੱਠ ਪੂਰਾ। ਤਾਂ ਮੈਂ ਤਾਂ ਸਿੱਧਾ ਗੋਆ ਤੋਂ ਸਿੱਧਾ ਇੱਧਰ ਆ ਰਿਹਾ। 2 ਦਿਨ ਪਹਿਲਾਂ 3 ਦਿਨ ਹੋ ਗਏ ਮੈਨੂੰ ਟ੍ਰੇਨ 'ਚ ਬੈਠੇ ਨੂੰ, ਤੇ ਮੈਂ ਸਿੱਧਾ ਇੱਧਰ ਹੀ ਆਇਆ। ਪਹਿਲੇ ਅੰਮ੍ਰਿਤਸਰ ਅਜੇ ਘਰੇ ਨਹੀਂ ਗਿਆ। ਭਾਨੇ ਦਾ ਕਰਕੇ ਆਏ? ਹਾਂਜੀ ਭਾਨੇ ਕਰਕੇ ਆਏ। ਉਰੇ ਕਾਹਤੇ ਆਏ ਹੁਣ ਟ੍ਰੇਨ ਤੇ ਉਰੇ ਵਾਸਤੇ ਆਇਆ ਵਾ ਬਰਨਾਲੇ ਤੋਂ ਅੰਮ੍ਰਿਤਸਰ। ਹਾਂਜੀ। ਤਾਂ ਇਹ ਅਸੀਂ ਅੱਜ ਜਿਹੜਾ ਇੱਥੇ ਬੈਠੇ ਹੋਏ ਆ ਇਸੇ ਕਰਕੇ ਹੀ ਬੈਠੇ ਆ ਇੱਥੇ। ਇਹ ਸੁਣਾ ਦਿਓ ਮਾੜਾ ਜਿਹਾ। ਆਵਾਜ਼ ਕਰਦੇ ਹੋਣੀ ਜੀ। ਮੁਲਕਾਂ ਤੱਕ ਵੀ ਚੀਕਾਂ ਸੁਣਦੀਆਂ, ਗੋਰੇ ਵੀ ਚੀਕਾਂ ਸੁਣਦੇ ਆ। ਇਹ ਇੱਧਰ ਇਹ ਕੈਮਰੇ 'ਚ ਰਿਕਾਰਡ ਕਰੀ ਮਾੜਾ ਜਿਹਾ। ਲਵੇ ਕਰ ਲੈ ਜਾ। ਮੈਂ ਕਰ ਦਿੰਦਾ। ਦੂਜੀ ਗੱਲ ਕਹਿੰਦਾ ਸੀ ਕਿ ਉਸ ਰਾਤ ਤੋਂ ਲੰਘ ਕੇ ਦਿਖਾ ਦੇ ਕਿ ਕੱਲ ਉਸ ਰਾਤ ਤੋਂ ਵੀ ਲੰਘੇ ਆ, ਤੇਰੇ ਕੋਲ ਵੀ ਆਏ ਆ ਤੇ ਕੋਲ ਖੜ ਕੇ ਤੇਰਾ ਧੂਆ ਕਟਵਾਇਆ ਵੀ ਆ ਤੇ ਤੇਰਾ ਕੁਲਰ ਪੀਣੇ ਵਾਲਿਆਂ ਵਾਂਗੂ ਤੇਰੇ ਧੂਏ ਦੇ ਉੱਤੇ ਸੜਿਆ ਪੀਸੀਆਂ ਹੋਈਆਂ ਕਦੀ ਸਮਝ ਲਾ ਕੇ ਧੋਤਾ ਸੀ ਆਪਣਾ ਧੂਆ। ਤੇਰੇ ਪਰੇ ਮਾਲ ਤੋਂ ਵੀ ਕਮਾਲ ਦੇ ਨਾਲ ਲੱਗਦੇ ਸੀਗੇ, ਰੁਪਈਏ ਜਾ ਕੇ ਉਹ ਬਣਾ ਦੇ ਪੀਂਦੇ ਸੀਗੇ। ਕੱਲ ਕਿੰਨਾ ਮੇਰਾ ਮਰ ਬਟਾਇਆ ਸੀ ਤੈਨੂੰ, ਕਿੰਨਾ ਕਰਦਾ ਸੀਗਾ, ਕਿੰਨਾ ਦੱਸ ਹੋਣਾ ਸੀ ਤੇਰੇ ਵੀਡੀਓ ਬਈ ਬਣੀ ਆ, ਇਹ ਜਿਹੜੀ ਵੀਡੀਓ ਬਣੀ ਆ ਇਸ ਨੂੰ ਦੇਖ ਕੇ ਕੀ ਲੱਗਿਆ ਤੁਹਾਨੂੰ? ਇੱਥੇ ਪਤਾ ਲੱਗਿਆ ਵੀ ਬਾਈ ਨੂੰ ਟੌਰਚ ਕੀਤਾ ਹੈ। ਹਾਂ। ਇਹਨੇ ਦੱਸਿਆ ਵੀ ਮੈਂ ਲਵੇ ਖੜ ਕੇ ਕਟਾ ਕੇ ਆਇਆ। ਹਾਂ। ਲਵੇ ਖੜ ਕੇ ਉਹਦੇ ਸਾਰੇ ਕੱਪੜਾ ਲੀੜਾ ਆਪ ਲਾਇਆ ਇਹਨੇ। ਉਹਦੇ ਪਿੰਡ ਤੇ ਫੁਣਸਿਆ ਨੇ। ਆਪਾਂ ਤਾਂ ਦੇ ਵਿਚਾਰੇ ਦਾ ਪਿੰਡਾ ਵੀ ਨਹੀਂ ਦੇਖਿਆ ਕਿਤੇ ਜਵਾਕ ਦਾ ਉਹਦਾ। ਹਾਂ। ਇਹੀ ਦੇਖ ਕੇ ਆਇਆ ਸਾਰਾ ਕੁਝ। ਕੁੱਲੜ ਪੀ ਵਾਲੇ ਨੂੰ ਕਹਿੰਦਾ ਇਹਦੇ ਫੁਣਸਿਆ ਨੇ। ਹਾਂ। ਇਹ ਸਰਕਾਰਾਂ ਸੁੱਤੀਆਂ, ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਕਿੱਥੇ ਪਈਆਂ ਨੇ ਸੁੱਤੀਆਂ। ਪ੍ਰਾਈਵੇਟ ਬੰਦੇ ਜਾ ਕੇ ਉੱਥੇ ਬੰਦੇ ਕਟਾਈ ਜਾਂਦੇ ਨੇ। 26 ਜਨਵਰੀ ਆ ਰਹੀ ਹੈਗੀ, ਜਿਹੜਾ ਕਿ ਦੇਸ਼ ਦਾ ਮਹੱਤਵਪੂਰਨ ਦਿਨ ਮੰਨਿਆ ਜਾਂਦਾ। ਆਜ਼ਾਦੀ ਤੋਂ ਬਾਅਦ ਸੁਤੰਤਰਤਾ ਦਿਵਸ ਹੈ ਜਿਹੜਾ ਕਿ ਉਹ ਮੰਨਿਆ ਜਾਂਦਾ ਕਿ 26 ਜਨਵਰੀ ਨੂੰ ਦੇਸ਼ ਦੇ ਲਈ ਬਹੁਤ ਵੱਡਾ ਇੱਕ ਕੋਈ ਲੋਕਤੰਤਰ ਨਹੀਂ ਬਈ ਹੈਗਾ। ਕੀ ਲੋਕਤੰਤਰ ਆ ਬਈ? ਸਾਡਾ ਤਾਂ ਬਹੁਤ 4 ਦਿਨ ਹੋ ਗਏ, ਅੱਜ 5 ਦਿਨ ਹੋ ਗਏ ਸਾਨੂੰ ਫਿਰਦਿਆਂ ਨੂੰ। ਨਾ ਸਾਨੂੰ ਦਿਨ ਦਾ ਪਤਾ ਲੱਗਦਾ, ਨਾ ਰਾਤ ਦਾ ਪਤਾ ਲੱਗਦਾ। ਸਾਡੇ ਦਿਮਾਗ ਹੱਲੇ ਪਏ ਨੇ। ਸਾਨੂੰ ਕੀ ਕਰਾਉਣਾ ਹੀ ਹੈ ਆਜ਼ਾਦੀਆਂ ਤੋਂ? ਜਿਹੜਾ ਕੋਈ ਆਜ਼ਾਦ, ਜੇ ਅਸੀਂ ਕਿਸੇ ਦਾ ਫਾਇਦਾ ਕਰਦੇ ਸਾਨੂੰ ਸਰਕਾਰਾਂ ਫਾਇਦਾ ਨਹੀਂ ਕਰਨ ਦਿੰਦੀਆਂ। ਕੀ ਕਰਾਂਗੇ ਇਹੀ ਜੀ ਆਜ਼ਾਦੀ ਤੋਂ? ਅਫਸੋਸ ਹੁੰਦਾ ਬਹੁਤ, ਜਦੋਂ ਬਹੁਤ ਜ਼ਿਆਦਾ। ਘਰਾਂ ਦੇ ਵਿੱਚ ਝਾੜੂ ਦੇ ਝੰਡੇ ਚੱਲੇ ਜਾਂ ਮਤਲਬ ਇੱਕ ਲਹਿਰ ਚੱਲੀ। ਭਗਵੰਤ ਮਾਨ ਨੇ ਪਿੰਡਾਂ 'ਚ ਜਾ ਕੇ ਕਿਹਾ, ਮੁੱਖ ਮੰਤਰੀ ਨੇ ਕਿ ਅਸੀਂ ਤੁਹਾਡੇ ਆ, ਤੁਹਾਡੇ ਵਾਂਗ ਰਹਾਂਗੇ, ਤੁਹਾਡੇ ਵਿੱਚੋਂ ਆ। ਅੱਜ ਅਫਸੋਸ ਹੋ ਰਿਹਾ ਉਹ ਗੱਲਾਂ 'ਤੇ? ਬਹੁਤ, ਬਹੁਤ ਜ਼ਿਆਦਾ। ਜਵਾਕਾਂ ਤੇ ਅਤਿਆਚਾਰ, ਮੁੱਖ ਮੰਤਰੀ ਨਾਲ ਭਾਨੇ ਦਾ ਕੀ ਲੈਵਲ ਹੈ ਦੱਸੋ ਜੀ? ਹੈਗਾ ਕੋਈ? ਇੱਕ ਤਾਂ ਬੰਦਾ ਇਹ ਹੁੰਦਾ ਵੀ ਹਾਂ ਭਈ ਉਹ ਬਾਹਲਾ ਉਹ ਹੈ, ਆਪਦਾ ਗਰਾਊਂਡ ਲੈਵਲ ਤੇ ਕੰਮ ਕਰਦੇ ਨੇ। ਠੀਕ ਹੈ, ਕਿਤੇ ਇਨਵੈਸਟੀਗੇਸ਼ਨ ਤਾਂ ਹੋਈ ਹੋਣੀ ਆ ਵੀ ਫੇਰ ਹੀ ਭਾਨੇ ਨੂੰ ਚੁੱਕਿਆ ਗਿਆ। ਐਂ ਥੋੜਾ ਵੀ ਕਾਨੂੰਨ ਵੀ ਆਪਦੇ ਹੱਥ ਦੇ ਵਿੱਚ ਲੈ ਕੇ ਪੁਲਿਸ ਚੁੱਕ ਕੇ ਲੈ ਗਈ ਆ। ਹਾਂ, ਉੱਪਰੋਂ ਪ੍ਰੈਸ਼ਰ ਤਾਂ ਹੈਗੀ ਸੀ ਪੁਲਿਸ ਤੇ ਜੀ। ਪੁਲਿਸ ਤਾਂ ਬਹੁਤ ਅਫਸਰਾਂ ਬੰਦੀਆਂ ਵੀ ਘੰਟਿਆਂ ਨੇ ਦੱਸਿਆ ਵੀ ਘੰਟੇ 'ਚ ਲੈ ਕੇ ਆਓ ਇੱਥੇ ਭਾਨੇ ਨੂੰ। ਘੰਟਿਆਂ 'ਚ ਗਿਆ ਉੱਥੇ। ਇੱਥੋਂ ਕੀ ਕਹਿ ਕੇ ਲੈ ਕੇ ਗਏ ਆ? ਇੱਥੋਂ ਇਹ ਕਹਿ ਕੇ ਲੈ ਕੇ ਗਏ ਨੇ ਵੀ ਤੁਹਾਨੂੰ, ਤੁਹਾਡੀ ਜਾਨ ਨੂੰ ਖਤਰਾ ਹੈ, ਤੁਹਾਡੇ ਮਗਰ ਬੰਦੇ ਲੱਗੇ ਹੋਏ ਨੇ, ਵੀ ਤੁਹਾਨੂੰ ਗਨਮੈਨ ਦੇਣੇ ਆ। ਠੀਕ ਹੈ, ਧਨੌਲੇ ਵਾਲੀ ਪੁਲਿਸ ਲੈ ਗਈ, ਧਨੌਲੇ ਤੋਂ ਗਾਹਾਂ ਲੁਧਿਆਣੇ ਵਾਲੀ ਪੁਲਿਸ ਲੈ ਗਈ। 7-7:30 ਵਜੇ ਸਾਨੂੰ ਪਤਾ ਲੱਗਿਆ ਵੀ ਉੱਥੇ ਪਰਚਾ ਪਾਤਾ ਲੁਧਿਆਣਾ ਪੁਲਿਸ ਨੇ। ਠੀਕ ਹੈ, ਫਿਰ ਉਸ ਤੋਂ ਬਾਅਦ ਅਸੀਂ ਆਪਦੀ ਜੋ ਭੱਜ ਦੌੜ ਕਰੀ ਆ ਉਹ ਤੋਂ ਬਾਅਦ ਕਰੀ ਆ ਅਸੀਂ। ਕੌਣ ਕੌਣ ਸੀ ਘਰੇ? ਘਰੇ ਵੀਰਾ ਸੀਗਾ, ਇਹਦੇ ਡੈਡੀ ਸੀਗੇ, ਵੀਰੇ ਦੇ ਮਾਤਾ ਸੀ, ਦਾਦੀ ਮਾਤਾ ਸਾਡੀ। ਬਸ ਐਂ ਬੜਿਆ ਕੇ ਗਿਰਾਂ ਲੈ ਗਏ ਇੱਥੋਂ ਗਾਹਾਂ ਦੀ ਗਾਹਾਂ। ਹੁਣ ਕੱਲ ਬਈ ਸਾਡੇ ਪਿੰਡ ਲਾਭਗੋ ਕੇ ਆਇਆ ਸੀ ਤੇ ਉੱਥੇ ਇਕੱਠ ਰੱਖਿਆ ਸੀ ਪਿੰਡ ਦੇ ਵਿੱਚ, ਕੋਈ ਲਾਇਬ੍ਰੇਰੀ ਬਣਾਉਣੀ ਹੋਊਗੀ। ਤੇ ਜਦੋਂ ਪਿੰਡ ਦੇ ਬੰਦਿਆਂ ਨੇ ਸਵਾਲ ਪੁੱਛੇ ਉਹਨੂੰ ਵੀ ਭਾਨੇ ਸਿੱਧੂ ਦੇ ਪਰਚਾ ਸਹੀ ਹੈ ਜਾਂ ਗਲਤ ਆ, ਕੋਈ ਜਵਾਬ ਨਹੀਂ ਆਇਆ। ਕਹਿੰਦਾ ਮੈਨੂੰ ਗੱਲ ਦੀ ਨਹੀਂ ਪਤਾ। ਇੱਕ ਭਦੌੜ ਹਲਕੇ ਦਾ ਐਮਐਲਏ ਹੋ ਕੇ ਆਪਦੇ ਹਲਕੇ ਦੇ ਵਿੱਚ ਉਹਨੂੰ ਐ ਨਹੀਂ ਪਤਾ ਵੀ ਕੀ ਹੋ ਰਿਹਾ। ਹੈਨਾ, ਲਾਭ ਦੀ ਤਾਂ ਸਪੋਰਟ ਬੜੀ ਕਰੀ ਆ ਤੁਸੀਂ ਯਾਰ। ਦੁੱਖ ਵੀ ਅਸੀਂ ਪਾਉਨੇ ਫਿਰ। ਚੰਨੀ ਘੇਰੇ ਹੈ, ਚੰਨੀ ਘੇਰੇ ਉਹਦਾ ਪਾਪ ਲੱਗ ਗਿਆ। ਪਾਪ ਲੱਗ ਗਿਆ। ਅਸੀਂ ਪਾ ਰਹੇ ਹਾਂ ਬਾਈ, ਜੇ ਲੋਕਾਂ ਨੇ ਸਪੋਰਟ ਕਰੀ ਸੀ ਨਾ, ਫਿਰ ਦੁੱਖ ਵੀ ਤਾਂ ਫਿਰ ਲੋਕ ਹੀ ਪਾ ਰਹੇ ਨੇ ਨਾ। ਹੋਰ ਕੁਛ ਹੈ ਕੋਲੇ ਬੋਲਣ ਨੂੰ? ਕੁਛ ਨਹੀਂ। ਇਸ ਤੋਂ ਬਾਅਦ ਜਿਹਨਾਂ 'ਚ ਕਬਾਈ ਨਹੀਂ ਆਉਂਦਾ ਉਹਨਾਂ 'ਚ ਕੁਛ ਨਹੀਂ ਬੋਲਦੇ ਬਸ। ਤਾਂ ਇਹ ਅਸੀਂ ਗੱਲਾਂ ਬਾਤਾਂ ਸੀ ਜਿਹੜੀਆਂ ਇਹ ਕਰੀਆਂ ਨੇ, ਕੋਸ਼ਿਸ਼ ਕੀਤੀ ਹੈ ਕਿ
ਕੇਸ ਕਿਹੜਾ ਹੈਗਾ, ਕਿਵੇਂ ਕੁਛ ਆ, ਕਿ ਭਾਨੇ ਨੂੰ ਕਿਉਂ ਚੁੱਕਿਆ ਗਿਆ। ਅਸੀਂ ਇੱਥੋਂ ਦੇ ਸਰਪੰਚ ਜਿਹੜੇ ਕਿ ਇਹ ਕਿਹਾ ਜਾਂਦਾ ਕਿ ਪਿੰਡ ਦਾ ਜੋ ਸਰਪੰਚ ਹੁੰਦਾ ਉਹ ਪਿੰਡ ਦਾ ਇੱਕ ਮੁੱਖ ਮੰਤਰੀ ਦੇ ਬਰਾਬਰ ਦੀ ਪਹੁੰਚ ਰੱਖਦਾ ਹੁੰਦਾ, ਕਿਉਂਕਿ ਉਹਨੂੰ ਵੀ ਲੋਕਾਂ ਨੇ ਜਿਤਾਇਆ ਹੁੰਦਾ। ਇੱਕ ਲੋਕਤੰਤਰ ਦੇ ਅਧੀਨ ਪਿੰਡ ਦਾ ਸਰਪੰਚ ਵੀ ਵੋਟਾਂ ਰਾਹੀਂ ਬਣਿਆ ਹੁੰਦਾ। ਤੇ ਇਸੇ ਕਰਕੇ ਅਸੀਂ ਇਸ ਪਿੰਡ ਦੇ ਵਿੱਚ ਪਹੁੰਚੇ ਸੀ ਤੇ ਇਸ ਪਿੰਡ ਦੇ ਸਰਪੰਚ ਨਾਲ ਤੇ ਲੋਹਾ ਖੇੜਾ ਪਿੰਡ ਆ ਉੱਥੋਂ ਦਾ ਸਰਪੰਚ ਉਸ ਦੇ ਨਾਲ ਜਿਹੜੀ ਕਿ ਗੱਲਬਾਤ ਕੀਤੀ ਹੈ। ਤਾਂ ਸੋ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਕੋਸ਼ਿਸ਼ ਕਰਾਂਗੇ ਕਿ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲ ਕੀਤੀ ਜਾਵੇ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਇੱਕ ਮੁਲਾਕਾਤ ਲੈ ਕੇ ਤੁਹਾਡੇ ਫਿਰ ਰੂਬਰੂ ਹੋਏ ਹਾਂ। ਇਸ ਮੁਲਾਕਾਤ ਦੇ ਤਹਿਤ ਪਿਛਲੇ ਦਿਨਾਂ ਤੋਂ ਕਾਫੀ ਚਰਚਾ ਰਹੀ ਸੋਸ਼ਲ ਮੀਡੀਆ ਦੇ ਉੱਪਰ, ਜਿਹੜੀ ਕਿ ਚਰਚਾ ਚੱਲੀ ਕਿ ਭਾਨਾ ਸਿੱਧੂ ਪੁਲਿਸ ਦੇ ਵੱਲੋਂ ਚੁੱਕਿਆ ਗਿਆ। ਭਾਨੇ ਸਿੱਧੂ ਦੇ ਉੱਪਰ ਜਿਹੜਾ ਕਿ ਪਰਚਾ ਗਾ ਧਰਾਵਾਂ ਨੇ ਉਹ ਲਗਾ ਦਿੱਤੀਆਂ ਨੇ। ਭਾਨੇ ਸਿੱਧੂ ਦੀ ਜਿਹੜੀ ਵੀਡੀਓ ਆ ਉਹ ਕਾਫੀ ਵਾਇਰਲ ਹੋ ਰਹੀ ਆ ਕਿ ਪੁਲਿਸ ਇੱਕ ਜਵਾਨ ਆ ਜਿਹੜਾ ਉਸ ਨੂੰ ਧੱਕੇ ਦੇ ਨਾਲ ਗੱਡੀ ਦੇ ਵਿੱਚ ਬਿਠਾ ਰਿਹਾ ਤੇ ਭਾਨਾ ਸਿੱਧੂ ਬੋਲ ਰਿਹਾ ਗਾ। ਇਸ ਨੂੰ ਲੈ ਕੇ ਅੱਜ ਅਸੀਂ ਉਹਨਾਂ ਦੇ ਪਿੰਡ ਪਹੁੰਚੇ ਹਾਂ। ਕੋਟਦੁੰਨਾ ਪਿੰਡ ਪੈ ਜਾਂਦਾ। ਤਾਂ ਬਾਈ ਸਰਪੰਚ ਸਾਡੇ ਨਾਲ ਮੌਜੂਦ ਆ, ਸਰਬਜੀਤ ਸਿੰਘ ਸਰਬਾ, ਬਾਈ ਜੱਗੀ ਲੋਹਾ ਖੇੜਾ ਮੌਜੂਦ ਆ ਤੇ ਹੋਰ ਜਿਹੜੇ ਕਿ ਉਹਨਾਂ ਦੇ ਪਿੰਡ ਦੇ ਨੌਜਵਾਨ ਨੇ ਉਹ ਵੀ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ। ਬਾਈ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਭਾਨੇ ਦਾ ਕੀ ਰੌਲਾ ਸੀ, ਕਿਉਂ ਭਾਨੇ ਨੂੰ ਇੰਨੀ ਛੇਤੀ ਫੇਰ ਚੁੱਕ ਲਿਆ ਜਿਹੜਾ ਪੁਲਿਸ ਨੇ? ਜਿਵੇਂ ਕਹਿੰਦੇ ਕਿ ਭਾਨਾ ਤਾਂ ਬਹੁਤ ਚੰਗੇ ਕੰਮ ਕਰ ਰਿਹਾ ਸੀ ਇਸ ਵਾਰ। ਅਸਲ ਜਿਹੜੀਆਂ ਸਰਕਾਰਾਂ ਨੇ, ਸਰਕਾਰਾਂ ਨਹੀਂ ਚਾਹੁੰਦੀਆਂ ਵੀ ਕਿਤੇ ਕਚਹਿਰੀ ਲੱਗੇ। ਸਰਕਾਰਾਂ ਨਹੀਂ ਚਾਹੁੰਦੀਆਂ ਵੀ ਭਾਨੇ ਦਾ ਨਾਂ ਬਣੇ, ਭਾਨਾ ਕੰਮ ਕਰਾਵੇ। ਸਰਕਾਰਾਂ ਚਾਹੁੰਦੀਆਂ ਵੀ ਸਾਡੀ ਕਚਹਿਰੀ 'ਚ ਲੋਕ ਆਉਣ ਜੀ, ਪਰ ਲੋਕ ਸਰਕਾਰਾਂ ਦੀ ਕਚਹਿਰੀ ਵਿੱਚ ਜਾ ਕੇ ਅੱਕ ਚੁੱਕੇ ਨੇ। ਕਿਸੇ ਨੂੰ ਇਨਸਾਫ ਨਹੀਂ ਮਿਲਿਆ। ਨੰਬਰ 1 ਜਿਹੜਾ ਏਜੰਟਾਂ ਤੋਂ ਪੈਸੇ ਕਢਾਉਣੇ ਆ, ਏਜੰਟ ਨਾ ਤਾਂ ਪੁਲਿਸ ਦੀ ਗੱਲ ਸੁਣ ਰਹੇ ਨੇ ਜੀ ਕਿ ਉਹ ਸਹੀ ਤਰੀਕੇ ਨਾਲ ਕਾਰਵਾਈ ਨਹੀਂ ਹੋ ਰਹੀ। ਜਦੋਂ ਲੋਕ ਸਾਡੇ ਲਈ ਮਾਵਾਂ ਸਾਡੀਆਂ ਇੱਥੇ ਆਉਂਦੀਆਂ ਨੇ, ਆ ਕੇ ਸਾਡੇ ਰੋਂਦੀਆਂ ਨੇ, ਉਹ ਰੋ ਕੇ ਉਹਨਾਂ ਦਾ ਦਰਦ ਸਾਤੋਂ ਸਹਿਆ ਨਹੀਂ ਜਾਂਦਾ। ਜਦੋਂ ਅਸੀਂ ਪੱਤਰਕਾਰ ਉਹਨਾਂ ਨੂੰ ਏਜੰਟਾਂ ਨੂੰ ਅਸੀਂ ਫੋਨ ਲਾਉਨੇ ਆ ਤਾਂ ਏਜੰਟ ਮੰਨ ਲਵੇ ਉਹ ਸਾਡੇ ਫੋਨ ਤੇ ਕਹੇ ਤੋਂ ਪੈਸੇ ਦੇ ਦਿੰਦੇ ਆ। ਇਹਨਾਂ ਨੂੰ ਹਾਜ਼ਮ ਨਹੀਂ ਹੋ ਰਿਹਾ ਇਹ ਵੀ ਇਹ ਕਚਹਿਰੀਆਂ ਕਿਉਂ ਲੱਗਣ ਲੱਗੀਆਂ, ਲੋਕਾਂ ਦੇ ਪੈਸੇ ਕਿਉਂ ਮੁੜ ਗਏ। ਕਰੋੜਾਂ ਰੁਪਈਆਂ ਦੇ ਹਿਸਾਬ ਨਾਲ ਅਸੀਂ ਸਾਡੇ ਲਈ ਸਾਰਾ ਸਿਸਟਮ ਪਿਆ ਉਹ, ਠੀਕ ਹੈ। 29 ਤਰੀਕ ਤੋਂ ਬਾਅਦ ਅਸੀਂ ਉਹ ਸਾਰਾ ਦਿਖਾਵਾਂਗੇ ਵੀ ਜਿਹੜੇ ਲੋਕਾਂ ਦੇ ਪੈਸੇ ਮੁੜੇ ਨੇ ਉਹ ਵੀ ਆਉਣਗੇ, ਆਈ ਵੀ ਜਾਂਦੇ ਨੇ, ਵੀਡੀਓ ਪਈ ਵੀ ਜਾਂਦੀਆਂ ਨੇ। ਇਹ ਗੱਲ ਹੈ ਜੀ। ਬਈ ਜੱਗੀ, ਜਿਵੇਂ ਤੁਸੀਂ ਵੀ ਕਾਫੀ ਐਕਟਿਵ ਰਹਿੰਦੇ ਹੋ ਸੋਸ਼ਲ ਮੀਡੀਆ ਦੇ, ਤੁਸੀਂ ਵੀ ਹਰੇਕ ਗੱਲ ਦੇ ਉੱਪਰ ਬੋਲਣ ਦੀ ਕੋਸ਼ਿਸ਼ ਕਰਦੇ ਹੋ ਜਿਹੜੀ ਸਮਾਜ ਦੇ ਵਿੱਚ ਵਿਚਰਦੇ ਹੋ। ਜਿਵੇਂ ਤੁਹਾਡੇ ਵੱਲੋਂ ਸਕੀਮਾਂ ਵੀ ਚਲਾਈਆਂ ਗਈਆਂ, ਜਿਵੇਂ ਕਿ ਅਸੀਂ ਕੁੜੀਆਂ ਦੇ ਵਿਆਹ ਸ਼ਾਦੀਆਂ ਕਰਾਂਗੇ ਜਾਂ ਕੁੜੀਆਂ ਨੂੰ ਸਗਨ ਸਕੀਮਾਂ ਦੇਵਾਂਗੇ, ਹੈ ਨਾ। ਸ਼ਾਇਦ ਪੰਜਾਬ ਦੇ ਵਿੱਚ ਪਹਿਲੇ ਸਰਪੰਚ ਹੋਵੋਗੇ ਤੁਸੀਂ ਜਿਹੜੀ ਇਹ ਗੱਲ ਮੂਹਰੇ ਲੱਗ ਕੇ ਕਰੀ। ਪਰ ਅੱਜ ਭਾਨਾ ਵੀ ਉਹੀ ਗੱਲਾਂ ਕਰ ਰਿਹਾ ਸੀ, ਭਾਨੇ ਨੂੰ ਚੁੱਕ ਕੇ ਲੈ ਗਈ ਪੁਲਿਸ। ਤੁਸੀਂ ਅੱਜ ਇਹਨਾਂ ਦੇ ਪਿੰਡ ਪਹੁੰਚੋ, ਇਹਨਾਂ ਦੇ ਘਰ ਬੈਠੇ ਹੋ, ਕੀ ਕੋਈ ਐਲਾਨ ਕਰਨ ਆਏ ਹੋ ਜਾਂ ਕੋਈ? ਇੱਕ ਆਉਣੀ ਹੈ ਨਾ, ਸਾਡੇ ਪਿੰਡਾਂ ਦੇ ਆਪਸੀ ਸੰਬੰਧ ਨੇ, ਲਾਗੇ ਪਿੰਡ ਹੈਗਾ, ਜੋ ਹੋਇਆ ਗਲਤ ਹੋਇਆਗਾ। ਭਾਨਾ ਵਧੀਆ ਕੰਮ ਕਰ ਰਿਹਾ ਸੀ ਨਾ। ਇਹਦਾ ਜੋ ਏਜੰਟਾਂ ਤੋਂ ਪੈਸੇ ਆਪਾਂ ਜੇ ਪੁਲਿਸ ਕੋਲ ਜਾਵਾਂਗੇ ਨਾ, ਏਜੰਟ ਨਹੀਂ ਰਾਹ ਦਿੰਦੇ। ਵੱਧ ਤੋਂ ਵੱਧ ਪੁਲਿਸ ਉਹਨਾਂ ਦੇ ਪਰਚਾ ਪਾਊਗੀ, ਬਾਹਰ ਦੀ ਬਾਹਰ ਜ਼ਮਾਨਤਾਂ ਹੋ ਜਾਂਦੀਆਂ ਨੇ। ਪਰ ਭਾਨੇ ਦਾ ਨਾਂ ਸੋਸ਼ਲ ਮੀਡੀਆ ਤੇ ਹੋਣ ਕਰਕੇ ਨਾ ਏਜੰਟ ਇਹਦੇ ਤੋਂ ਡਰਦੇ ਆ ਵੀ ਜੇ ਅਸੀਂ ਭਾਨੇ ਦੇ ਕਹੇ ਤੋਂ ਪੈਸੇ ਨਾ ਵਾਪਸ ਕਰੇ ਤਾਂ ਖੌਰੇ ਆ ਕੇ ਸਾਡੇ ਉਲਟ ਵੀਡੀਓ ਪਾ ਗਿਆ ਉਹ, ਤਾਂ ਮੁੜ ਕੇ ਉਹਨਾਂ ਕੋਲੇ ਕੋਈ ਵੀ ਬਾਹਰ ਜਾਣ ਵਾਲਾ ਗਾਹਕ ਨਹੀਂ ਫਸਣਾ ਹੈਗਾ। ਇਹੀ ਡਰ ਕਾਰਨ ਲੋਕ ਭਾਨੇ ਕੋਲੇ ਆਉਣ ਲੱਗ ਗਏ। ਜਿਹੜਾ ਵੀ ਇਹਦੇ ਕੋਲੇ ਆਉਂਦਾ ਹਰੇਕ ਦੇ ਪੈਸੇ ਵਾਪਸ ਹੋਏਗੀ। ਮੈਂ ਵੀ 1-2 ਕੇਸ ਇਹੋ ਜਿਹੇ ਭੇਜਿਆ ਜਿਨ੍ਹਾਂ ਦੇ ਭਾਨੇ ਦੇ ਫੋਨ ਕਰਕੇ ਪੈਸੇ ਵਾਪਸ ਹੋ ਗਏ। ਹੁਣ ਏਜੰਟਾਂ ਦਾ ਪੁਲਿਸ ਨਾਲ ਬਈ ਕੀ ਚੱਲਦਾ ਕੋਈ ਪਤਾ ਨਹੀਂ ਹੈਗਾ। ਜਿਹੜਾ ਵੀ ਇੰਨਾ ਜਾਣੀ ਕਿ ਉਹਨੂੰ ਜਿਵੇਂ ਨੂੜਿਆ ਜਾਣਾ, ਬਾਹਾਂ ਜਾਂ ਫੜ ਕੇ ਲੈ ਗਏ ਨੇ, ਐ ਤਾਂ ਕੋਈ ਅੱਤਵਾਦੀ ਨੂੰ ਵੀ ਨਹੀਂ ਫੜਦਾ ਜਿਵੇਂ ਉਹਨੂੰ ਲੈ ਗਏ ਨੇ। ਗਲਤ ਗੱਲ ਆ ਪੁਲਿਸ ਦੀ ਇਹ। ਜਿਵੇਂ ਭਾਨੇ ਨੂੰ ਦੱਬਿਆ ਗਿਆ, ਗੱਡੀ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਗਈ, ਭਾਨਾ ਬੋਲ ਰਿਹਾ ਸੀ, ਉਹ ਭੱਜਣ ਤਾਂ ਲੱਗਿਆ ਨਹੀਂ ਕੋਈ। ਜੇ ਕੋਈ ਬੋਲਦਾ 2 ਸ਼ਬਦ ਬੋਲ ਕੇ ਜਾਂਦਾ, ਦੱਸਦਾ ਮੇਰੇ ਨਾਲ ਕੀ ਬੀਤ ਰਹੀ ਹੈਗੀ। ਜਾਣੀ ਕਿ ਕੁਝ ਨਾ ਕੁਝ ਉਹਦੇ ਨਾਲ ਹੋਇਆ ਜੋ ਦੱਸਣ ਨਹੀਂ ਦੇ ਰਹੇ ਉਹਨੂੰ। ਮਜਬੂਰ ਕੀਤਾ ਵੀ ਧੱਕੇ ਨਾਲ ਗੱਡੀ 'ਚ ਬਿਠਾ ਕੇ ਲੈ ਕੇ। ਗਲਤ ਆ ਇਹ ਗੱਲ। ਬਈ ਸਰਵੇ ਭਾਨੇ ਦੇ ਉੱਪਰ ਇਲਜ਼ਾਮ ਲੱਗੇ, ਕਹਿੰਦੇ 10,000 ਰੁਪਇਆ ਮੰਗਦਾ ਸੀ ਇਹ। ਹਾਂਜੀ, ਵੀ 10,000 ਰੁਪਇਆ ਫੋਨ ਕਰਕੇ ਲੱਗਦਾ ਵੀ ਮੰਗ ਸਕਦਾ ਬਈ ਸਬੂਤ। ਇਹ ਗੱਲਾਂ ਕਰਦਿਆਂ ਨੂੰ ਵੀ ਸ਼ਰਮ ਆਉਂਦੀ ਹੈ। 10,000 ਰੁਪਏ ਵਾਲੀਆਂ ਗੱਲਾਂ ਕਰਦਿਆਂ ਨੂੰ ਵੀ ਸ਼ਰਮ ਆਉਂਦੀ ਵੀ 10,000 ਰੁਪਇਆ ਮੰਗੂ। ਜਿਹੜੀ ਲੇਡੀਜ਼ ਨੇ ਪਰਚਾ ਕਰਾਇਆ ਭਾਨੇ ਤੇ, ਉਹ ਅੱਜ ਤੱਕ ਪੁਲਿਸ ਨੂੰ ਥਿਆ ਹੀ ਨਹੀਂ। ਨਾ ਉਹਦੇ ਲਵੇ ਕੋਈ ਏਜੰਟ ਵਾਲਾ ਲਾਇਸੈਂਸ ਹੈ, ਕੁਝ ਵੀ ਨਹੀਂ ਹੈਗਾ ਉਹਦੇ ਲਵੇ। ਕੱਲੀਆਂ ਇੱਕ ਲੋਕਾਂ ਤੇ ਚੇਪੀਆਂ ਲਾਉਂਦੀ ਸੀ ਉਹ, ਠੀਕ ਹੈ। ਉਹਨੂੰ ਅੱਜ ਤੱਕ ਉਹਦਾ ਇਹ ਨਹੀਂ ਨਾਂ ਨਿਸ਼ਾਨ ਹੀ ਨਹੀਂ ਪਤਾ ਵੀ ਰਹਿੰਦੀ ਕਿੱਥੇ ਆ ਉਹ।
ਉਹਦੇ ਮਗਰ ਲੱਗ ਕੇ ਪੁਲਿਸ ਨੇ ਪਰਚਾ ਕਰਤਾ। ਠੀਕ ਆ, ਪੁਲਿਸ ਨੂੰ ਅੱਜ ਤੱਕ ਨਹੀਂ ਥਈ ਉਹ ਵੀ ਹੈ ਕਿੱਥੇ ਆ ਉਹ। ਇਹ ਚੀਜ਼ਾਂ ਨੇ ਜੀ। ਕਹਿੰਦੇ ਭਾਨਾ ਗਲਤ ਵੀ ਬੋਲ ਜਾਂਦਾ ਸੀਗਾ ਬਈ ਜਦੋਂ ਕੋਈ ਏਜੰਟ ਗਲਤ ਬੋਲਦਾ ਹੈਗਾ, ਹੁਣ ਤੁਹਾਡੇ ਸਾਹਮਣੇ ਕੋਈ ਏਜੰਟ ਹੈਗਾ, ਉਹ ਠੱਗਾ ਪਤਾ ਨਹੀਂ ਕਾਂਗਰਸ ਦਾ ਕੋਈ ਲੀਡਰ ਹੋਊਗਾ, ਉਹ ਭਾਨੇ ਨੂੰ ਗਲਤ ਬੋਲਿਆ, ਭਾਨਾ ਉਹਨੂੰ 1-2 ਮਿੰਟ ਸੁਣੀ ਗਿਆ, ਫਿਰ ਕਿੰਨਾ ਕੁ ਟਾਈਮ ਸੁਣਦਾ? ਜੇ ਮੈਂ ਤੁਹਾਨੂੰ ਗਲਤ ਬੋਲੂੰ ਤੁਸੀਂ ਕਿੰਨਾ ਕੁ ਟਾਈਮ ਸੁਣੋਗੇ? ਨਹੀਂ ਸੁਣਦੇ ਨਾ। ਨਹੀਂ ਭਾਨੇ ਨੂੰ ਸੁਣੀ ਗਲਤ। ਪੇਸ਼ੈਂਸ ਤਾਂ ਹੋਣੀ ਚਾਹੀਦੀ ਹੈ ਇੱਕ। ਕਿਵੇਂ ਬਈ? ਪੇਸ਼ੈਂਸ ਤਾਂ ਹੋਣੀ ਚਾਹੀਦੀ ਹੈ ਵੀ ਹਾਂ ਰੁਕ ਕੇ ਚਲੋ ਬੰਦਾ ਬੋਲ ਰਿਹਾ ਮੂਰਲਾ, ਆਪਾਂ ਥੋੜਾ ਉਹਦੇ ਵਰਗੇ ਬਣਾਂਗੇ ਬਈ। ਉਹ ਵੀ ਇਨਸਾਨ ਹੈਗਾ। ਹਾਂ, ਹੁਣ ਜਦੋਂ ਉਹ ਗਾਲਾਂ ਕੱਢ ਰਿਹਾ ਭਾਨੇ ਨੂੰ, ਭਾਨਾ ਨੂੰ ਗਲਤ ਬੋਲਿਆ ਮੰਨਦੇ ਆ, ਪਰ ਬੋਲਿਆ ਪਹਿਲਾਂ ਕੌਣ ਬੋਲਿਆ ਗਲਤ? ਭਾਨੇ ਨੇ ਕੋਈ ਉਹਨੂੰ ਕੰਮ ਨੂੰ ਫੋਨ ਕੀਤਾ ਨਾ, ਪੈਸੇ ਲੈਣੇ, ਪੈਸੇ ਲੈਣ ਵਾਸਤੇ ਫੋਨ ਕੀਤਾ ਹੈਗਾ। ਕਿਸੇ ਦੇ ਗਰੀਬ ਦੇ ਰੁਪਈਏ ਨੇ ਫਸੇ ਹੋਏ ਨੇ ਨਾ, ਤੁਸੀਂ ਆਪ ਦੇਖ ਲਓ, ਏਜੰਟ ਰੁਪਈਏ ਖਾ ਜਾਂਦੇ, ਮੁੜ ਕੇ ਮੋੜਦੇ ਨਹੀਂ, ਗੇੜੇ ਮਰਵਾਈ ਜਾਂਦੇ ਆ। ਨਾਲ ਦੀ ਨਾਲ ਜ਼ਮਾਨਤ ਹੈਗੀ ਆ ਬਾਹਰ ਦੀ ਬਾਹਰ, 420 ਦਾ ਪਰਚਾ ਕਰੂ ਪੁਲਿਸ ਵੱਧ ਤੋਂ ਵੱਧ ਉਹਨਾਂ ਤੇ। ਤੇ ਭਾਨੇ ਦੇ ਕਹੇ ਤੋਂ ਰੁਪਈਏ ਲੋਕਾਂ ਦੇ ਮਿਲਦੇ ਆ ਬਈ, ਇਦੋਂ ਵਧੀਆ ਕੀ ਗੱਲ ਹੈਗੀ? ਪਹਿਲਾਂ ਨਹੀਂ ਬਾਈ ਬੋਲਦਾ, ਪਹਿਲਾਂ ਨਹੀਂ, ਜਮੀ ਨਹੀਂ ਬੋਲਦਾ ਪਹਿਲਾਂ ਤਾਂ ਉਹ। ਜਦੋਂ ਉਹਨੂੰ ਏਜੰਟ ਮੂਹਰੋਂ ਰਾਹ ਨਹੀਂ ਦਿੰਦੇ ਫਿਰ ਉਹ ਜਜ਼ਬਾਤੀ ਹੋ ਜਾਂਦਾ ਵੀ ਯਾਰ ਇੱਕ ਤਾਂ ਠੱਗੀ ਮਾਰੀ ਬੈਠਾ ਤੂੰ, ਇੱਕ ਤੂੰ ਪੈਸੇ ਨਹੀਂ ਦੇ ਰਿਹਾ, ਉੱਤੋਂ ਰੋਹ ਮਾਰਦਾ ਫਿਰ ਉਹ ਜਜ਼ਬਾਤੀ ਹੋ ਜਾਂਦਾ, ਉਹਨੂੰ ਫਿਰ ਝੜਦਾ ਉਹ। ਬਹੁਤ ਏਜੰਟਾਂ ਨੇ ਸਾਡੇ ਨਾਲ, ਮੈਂ ਵੀ ਇੱਥੇ ਬੈਠਣਾ ਕਚਹਿਰੀ 'ਚ ਬਹਿਣਾ ਹੁੰਦਾ, ਬਹੁਤ ਏਜੰਟਾਂ ਸਾਡੀ ਪਿਆਰ ਨਾਲ ਗੱਲ ਸੁਣਦੇ ਨੇ। ਇੱਥੇ ਤੱਕ ਕਿ ਜਿਹਦਾ ਮਤਲਬ ਵੀ 4 ਲੱਖ ਰੁਪਈਆ, ਉਹ ਲੱਖ ਰੁਪਈਆ ਕੱਟ ਕੇ ਵੀ ਅਸੀਂ ਕਹਿ ਦਿੰਦੇ ਵੀ ਜੇ ਤੇਰਾ ਖਰਚਾ ਹੋ ਗਿਆ ਤਾਂ ਲੱਖ ਰੁਪਈਆ ਕੱਟ ਕੇ ਤੂੰ ਸਾਨੂੰ 3 ਲੱਖ ਰੁਪਈਆ ਦੇ ਦੇ, ਉਹਦੇ ਵੀ ਅਸੀਂ ਕਿਸ਼ਤਾਂ ਬਣਾ ਦਿੰਦੇ ਹੁੰਦੇ ਆ। ਜਿਹੜਾ ਸਾਡੇ ਨਾਲ ਸਹੀ ਏਜੰਟ ਚੱਲਦਾ ਵੀ ਯਾਰ ਤੂੰ 1.5 ਲੱਖ ਰੁਪਈਆ ਹੁਣ ਦੇ ਦੇ, 1.5 ਮਹੀਨੇ ਨੂੰ ਦੇ ਦੀ, 2 ਮਹੀਨੇ ਨੂੰ ਦੇ ਦੀ, ਅਸੀਂ ਉਹਦੀਆਂ ਵੀ ਕਿਸ਼ਤਾਂ ਬਣਾ ਦਿੰਦੇ ਹੁੰਦੇ ਆ। ਜਿਹੜਾ ਸਾਡੇ ਨਾਲ ਸਹੀ ਏਜੰਟ ਚੱਲਦਾ, ਉਹ ਜਿਹੜੇ ਲੋਕਾਂ ਤੋਂ ਅਸੀਂ ਪੈਸੇ ਦਵਾਏ ਨੇ, ਉਹ ਸਾਡੇ ਨਿਮਰਤਾ ਨਾਲ ਹੀ ਗੱਲ ਕਰੀਏ, ਨਿਮਰਤਾ ਨਾਲ ਹੀ ਅਸੀਂ ਗੱਲ ਕਰੀਏ, ਤਾਂ ਕਰਕੇ ਉਹ ਲੋਕਾਂ ਦੇ ਪੈਸੇ ਮੁੜੇ ਨੇ। ਉਹ ਜਿਹੜੀ ਤੁਸੀਂ ਸਰਕਾਰਾਂ ਦੀ ਕਚਹਿਰੀ ਦੀ ਗੱਲ ਕਰੀ ਸੀ, ਕੀ ਸਰਕਾਰਾਂ ਇਹ ਕੰਮ ਕਰ ਨਹੀਂ ਸਕਦੀਆਂ ਜਿਹੜਾ ਭਾਨਾ ਕਰ ਰਿਹਾ ਹੈਗਾ? ਕਰ ਸਕਦੇ ਨੇ ਬਈ, ਸਰਕਾਰਾਂ ਸਹੀ ਹੈ, ਪੁਲਿਸ ਕਰ ਸਕਦੀ ਹੈਗੀ, ਪਰ ਕਾਨੂੰਨ ਹੀ ਇਹੋ ਜਿਹਾ ਹੈ ਨਾ ਵੀ ਕਾਨੂੰਨ ਮੁਤਾਬਕ ਪੁਲਿਸ ਧੱਕੇ ਨਾਲ ਵੀ ਨਹੀਂ ਕਿਸੇ ਤੋਂ ਦਬਾ ਸਕਦੀ, ਨਾ ਹੀ ਕਿਸੇ ਦੀ ਕੋਈ ਪ੍ਰਾਪਰਟੀ ਜ਼ਬਤ ਕਰ ਸਕਦੀ ਹੈਗੀ। ਸਰਕਾਰਾਂ ਨੇ ਪੁਲਿਸ ਨੂੰ ਬਈ ਦੱਬੇ ਹੀ ਬੜੇ ਕਸੂਤੇ ਥਾਂ ਹੋਇਆ ਵੀ ਜਿਵੇਂ ਸਰਕਾਰਾਂ ਕਹਿੰਦੇ ਨੇ ਉਵੇਂ ਚੱਲ ਰਹੀ ਹੈ ਪੁਲਿਸ। ਫਿਰ ਭਾਨੇ ਨੂੰ ਕਿਹਨੇ ਹੱਕ ਦਿੱਤਾ ਕਿ ਤੁਸੀਂ ਆਹ ਕੰਮ ਕਰੋ? ਜਾਂ ਤੁਹਾਨੂੰ ਬਈ ਲੋਕ ਆਪਣੇ ਆਪ ਆਉਂਦੇ ਆ, ਪਰਮਾਤਮਾ ਨੇ ਹੱਕ ਦਿੱਤਾ ਹੈਗਾ। ਜੇ ਲੋਕ ਚੱਲ ਕੇ ਆਉਂਦੇ ਆ ਨਾ ਇੱਥੇ, ਕੋਈ ਭਾਨਾ ਪਿੰਡਾਂ 'ਚ ਤਾਂ ਫਿਰਦਾ ਨਹੀਂ ਮੈਂ ਤੁਹਾਡੇ ਪੈਸੇ ਵਾਪਸ ਕਰਾਉਣਾ ਦੂੰ ਮੇਰੇ ਕੋਲੇ, ਉਹਦਾ ਲੋਕ ਸੋਸ਼ਲ ਮੀਡੀਆ ਤੇ ਵੀਡੀਓ ਪਈ ਜਾਂਦੀ ਆ ਬਈ ਜਿਹੜਾ ਹੁਣ ਦੁੱਖ 'ਚ ਅਗਲਾ ਆਉਂਦਾ ਹੀ ਹੈਗਾ। ਅੱਜ ਕਿੰਨੇ ਕੁ ਜਾਣੇ ਖੜੇ ਨੇ ਪੈਸਿਆਂ ਜਿਨ੍ਹਾਂ ਦੇ ਦਵਾਏ ਨੇ? ਪੈਸੇ ਵਾਲ ਤਾਂ ਹੁਣ ਲੋਕਾਂ ਨੂੰ ਲਗਭਗ ਪਤਾ ਹੀ ਲੱਗ ਗਿਆ ਵੀ ਭਾਨਾ ਅੰਦਰ ਆ ਕੋਈ, ਮੰਨ ਲਓ ਜਿਨ੍ਹਾਂ ਦੇ ਦਵਾਏ ਨੇ ਲੋਕ ਬਹੁਤ ਆਉਂਦੇ ਨੇ। ਜੰਮੂ ਕਸ਼ਮੀਰ ਤੋਂ ਮੁੰਡਾ ਆਇਆ ਛੱਡ ਲਵੇ, ਜੰਮੂ ਕਸ਼ਮੀਰ ਤੋਂ ਮੁੰਡੇ ਆਉਂਦੇ ਨੇ ਜਿਹੜੇ ਆ ਇਹਦੀ ਲਪੇਟ 'ਚ ਆਏ ਹੋਏ ਨੇ ਜਨਤਾ ਦੀ। ਨਹੀਂ ਤੁਹਾਡੇ ਨਾਲ ਕਿੰਨੇ ਕੁ ਖੜੇ ਨੇ ਵੀ ਭਾਨਾ ਅੰਦਰ ਹੋ ਗਿਆ ਤੇ ਅੱਜ ਅਸੀਂ ਭਾਨੇ ਦੀ ਜਾ ਕੇ ਆਵਾਜ਼ ਬੁਲੰਦ ਕਰੀਏ, ਭਾਨੇ ਦੀ ਸਪੋਰਟ ਕਰੀਏ? 29 ਤਰੀਕ ਨੂੰ ਪਤਾ ਲੱਗੂ ਜੀ, 29 ਨੂੰ ਪਤਾ ਲੱਗਣਾ। ਹਾਂ 29 ਤਰੀਕ ਨੂੰ ਲੋਕ ਦੱਸਣਗੇ। ਲੋਕਾਂ ਦਾ ਬਹੁਤ ਵੱਡਾ ਸਾਡੇ ਨਾਲ ਹੰਗਾਰਾ ਗਾ, ਫੋਨਾਂ ਤੇ ਦਿਨ ਰਾਤ ਇੱਕ ਕਰਿਆ ਪਿਆ ਵੀ ਅਸੀਂ ਭਈ ਬਹੁਤ ਜ਼ਿਆਦਾ ਵੱਡਾ ਭਾਰੀ ਇਕੱਠ ਹੋਣਾ। ਕਿਉਂਕਿ ਫੋਨਾਂ ਦੇ ਤਾਂ ਇੱਕ ਤੁਸੀਂ ਵੀ ਸੋਸ਼ਲ ਮੀਡੀਆ ਚਲਾਉਂਦੇ ਹੋ, ਥੱਲੇ ਕਹਿੰਦੇ ਨੇ ਬਈ ਸਹੀ ਕੰਮ ਆ, ਚੱਕਦੇ ਫੱਟੇ, ਸਹੀ ਗੱਲ ਆ, ਕਰਦੇ ਕੰਮ ਓਕੇ ਆ, ਗੋਡਾ। ਕਮੈਂਟਾਂ ਦੇ ਵਿੱਚ ਤਾਂ ਬਹੁਤ ਅਜਿਹਾ ਕੁਝ ਦੇਖਣ ਨੂੰ ਮਿਲ ਜਾਂਦਾ, ਪਰ ਅਸਲੀਅਤ ਕੁਝ ਹੋਰ ਹੁੰਦੀ ਹੈ। ਬਈ ਅੱਜ ਵੀ 100 ਬੰਦਾ ਖੜਾ ਨਾ, ਜਿੱਦਣ ਇਕੱਠ ਰੱਖਿਆ ਉਦੋਂ ਦਾ ਪਤਾ ਨਹੀਂ ਕਿੰਨਾ ਇਕੱਠ ਹੋਊਗਾ। ਹੁਣ ਤੁਸੀਂ ਦੇਖ ਕੇ ਆਏ ਹੋ ਹੁਣ ਵੀ ਕਿੰਨੇ ਬੰਦੇ। ਲੋਕਾਂ ਨੂੰ ਰੋਕ ਕੇ ਰੱਖਿਆ ਹੋਇਆ ਬਈ ਵੀ ਹਜੇ ਆਓ ਨਾ, ਸਾਨੂੰ ਕੱਲ ਆਉਂਦੇ ਹੋ। ਲੋਕ ਕਹਿੰਦੇ ਨੇ ਸਾਨੂੰ ਦੱਸੋ ਅਸੀਂ ਕਿੱਥੇ ਆਈਏ, ਅਸੀਂ ਰੋਕ ਕੇ ਰੱਖਿਆ ਹੋਇਆ ਵੀ ਕਿਹੜਾ ਬਾਈ ਦਾ ਸਿਸਟਮ ਜਿਹੜਾ ਬਣਾਇਆ 3-4 ਦਿਨ ਲੱਗ ਗਏ ਸਾਨੂੰ ਬਣਾਉਂਦਿਆਂ ਨੂੰ ਸਿਸਟਮ ਨੂੰ, ਵੀ ਅਸੀਂ ਹਜੇ ਕਿਸੇ ਨੂੰ ਕਾਲ ਹੀ ਨਹੀਂ ਦਿੱਤੀ। ਹੁਣ 29 ਤਰੀਕ ਦੀ ਵੀ ਸਾਨੂੰ ਲੋਕਾਂ ਨੇ ਫੋਨ ਕਰਕੇ ਵੀ ਸਾਨੂੰ ਕਿਉਂ ਨਹੀਂ ਸੱਦ ਰਹੇ, ਗੱਲ ਕੀ ਹੈ? ਅਸੀਂ 29 ਤਰੀਕ ਦੀ ਵੀ ਕਾਲ ਤਾਂ ਦਿੱਤੀ ਹੈ ਵੀ ਯਾਰ ਲੋਕਾਂ ਨੂੰ ਵੀ ਆਪਾਂ ਮਾੜਾ ਮੋਟਾ ਉਹ ਕਰੀਏ। ਜਿਹੜੇ ਇਲਜ਼ਾਮ ਲੱਗੇ ਭਾਨੇ ਤੇ ਉਹਨਾਂ ਦੇ ਵਿੱਚੋਂ ਕਿੰਨੇ ਕੁ ਸਹੀ ਨੇ? ਜਿਹੜੇ ਹੁਣ ਮੰਨ ਲਾ ਵੀ ਭਾਨੇ ਨੂੰ ਕਹਿੰਦੇ ਵੀ 10,000 ਰੁਪਇਆ ਲਿੱਤਾ, ਭਾਨਾ 2 ਦਿਨ ਰਿਮਾਂਡ ਤੇ ਰਿਹਾ, 2 ਦਿਨ ਰਿਮਾਂਡ ਚੱਲੀ ਗਿਆ। ਜੇ ਏਜੰਟਾਂ ਤੋਂ ਪੈਸੇ ਭਾਨੇ ਨੇ ਲੈਤੇ ਹੁੰਦੇ ਤਾਂ ਉੱਥੇ ਏਜੰਟ ਪਹੁੰਚਦੇ, ਥਾਣੇ ਦੇ ਮੂਹਰੇ ਧਰਨਾ ਲਾਉਂਦੇ। ਕੋਈ ਕਹਿੰਦਾ ਮੈਥੋਂ 5 ਲੱਖ ਲੈਤਾ, ਕੋਈ ਕਹਿੰਦਾ ਮੈਥੋਂ 4 ਲੱਖ ਲੈਤਾ। 2 ਦਿਨਾਂ 'ਚ ਇੱਕ ਵੀ ਏਜੰਟ ਨਹੀਂ ਗਿਆ ਉੱਥੇ। ਇਕੱਲੇ 10,000 ਰੁਪਏ ਪਿੱਛੇ ਵਿਕਾਂਗੇ ਅਸੀਂ। ਹੋਰ ਏਜੰਟਾਂ ਤੋਂ ਜੇ ਅਸੀਂ ਪੈਸੇ ਲੈਤੇ, ਏਜੰਟ ਆਉਂਦੇ ਨਾ ਉੱਥੇ, ਆਉਂਦੇ ਉਹ ਬਿਲਕੁਲ ਠੀਕ ਹੈ, ਪਰ ਉੱਥੇ ਪਹੁੰਚਿਆ ਨਾ ਕੋਈ ਏਜੰਟ। ਬਈ ਕਿੰਨਾ ਰੁਪਿਆ ਪ੍ਰਮੋਸ਼ਨਾਂ ਤੇ ਲਾ ਦਿੰਦੇ ਆ। ਤੁਸੀਂ ਵੇਖ ਲਓ ਬੜੇ ਸ਼ਹਿਰਾਂ 'ਚ ਨਾ ਲੱਖ ਰੁਪਿਆ ਬੋਰਡਾਂ ਤੇ ਮਹੀਨੇ ਦਾ ਲੱਗਦਾ ਹੈਗਾ। 1000 ਰੁਪਏ ਦਾ ਮੇਰੇ ਖਿਆਲ ਉਹਨਾਂ ਦੀ ਫੀਸ ਹੀ ਹੋਊਗੀ ਜਿਹੜੇ ਵੱਡੇ ਲੱਗਿਆ। ਉਹ ਮੰਨ ਲਓ ਜੇ ਉਹਨਾਂ ਨੇ ਭਾਨੇ ਨੂੰ ਰੁਪਈਏ ਦਿੱਤੇ ਹੁੰਦੇ ਤਾਂ ਰੌਲਾ ਨਾ ਪਾਉਂਦੇ ਉਹ। ਅੱਜ ਕੀ ਮੰਗ ਆ ਗਈ ਜਿਹੜੀ ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋ? ਤੁਸੀਂ ਵੀ ਇੱਕ ਪਿੰਡ ਦੇ ਸਰਪੰਚ ਹੋ, ਤੁਸੀਂ ਵੀ ਪਿੰਡ ਦੇ ਸਰਪੰਚ ਹੋ, ਪੰਚਾਇਤਾਂ ਨੂੰ ਵੀ ਅਪੀਲ ਕਰੀ ਆ, ਜਥੇਬੰਦੀਆਂ ਨੂੰ ਵੀ ਅਪੀਲ ਕਰੀਏ ਕਿ ਸਾਰੇ ਇਕੱਠੇ ਹੋ ਕੇ ਆਓ 29 ਤਰੀਕ ਨੂੰ ਇੱਕ ਵੱਡਾ ਇਕੱਠ ਕਰ ਸਕੀਏ। ਕੀ ਇਹਦਾ ਕੋਈ ਸੋਲੂਸ਼ਨ ਨਿਕਲੂ ਇਕੱਠ ਦੇ ਨਾਲ?
ਹਾਂਜੀ ਪਤਾ ਲੱਗੂ, ਪਬਲਿਕ ਦਾ ਪਤਾ ਲੱਗੂ, ਲੋਕਾਂ ਨੂੰ ਪਤਾ ਲੱਗੂਗਾ ਵੀ ਯਾਰ ਅਸੀਂ ਵੀ ਇੱਕ ਸਾਡਾ ਜਿਹੜਾ ਭਾਨਾ ਗਾ ਉਹ ਇੱਕ ਸਾਡਾ ਕੋਟਦੋਨੇ ਪਿੰਡ ਦਾ ਹੀਰਾ। ਅਸੀਂ ਵੀ ਚਾਹੁੰਦੇ ਵੀ ਲੋਕਾਂ ਦਾ ਇਕੱਠ ਦੇਖੀਏ, ਅਸੀਂ ਲੋਕ ਸਾਡੇ ਨਾਲ ਹੈਗੇ ਨੇ ਜਾਂ ਨਾ ਹੈਗੇ ਨੇ। ਅਸੀਂ ਇਹੀ ਚੀਜ਼ਾਂ ਸੋਚ ਕੇ ਕਰਿਆ ਵੀ ਅਸੀਂ ਕਿਤੇ ਆਪਦਾ ਹੀਰਾ ਨਾ ਗਵਾ ਲਈਏ। ਸਾਡਾ ਹੀਰਾ ਨਹੀਂ, ਅੱਜ ਤਾਂ ਉਹ ਸਾਰੇ ਪੰਜਾਬ ਦਾ, ਸਾਰੇ ਵਰਲਡ ਦਾ ਹੀਰਾ ਬਣ ਚੁੱਕਿਆ ਅੱਜ ਉਹ। ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਮੂਸੇ ਵਾਲੇ ਦਾ ਦੇਖੋ ਇਨਸਾਫ ਕੋਈ ਨਹੀਂ ਮਿਲਿਆ, ਮਗਰ ਭੋਗਾਂ ਦੇ ਇਕੱਠ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਹੁੰਦਾ, ਫੁੱਲਾਂ ਤੇ ਜਾਣ ਦਾ ਫਿਰ ਕੋਈ ਫਾਇਦਾ ਨਹੀਂ ਹੁੰਦਾ। ਅਸੀਂ ਇਹੀ ਲੋਕਾਂ ਨੂੰ ਬੇਨਤੀ ਕੀਤੀ ਆ ਵੀ ਸਾਡਾ ਸਾਥ ਦਿਓ, ਸਾਥੋਂ ਅਸੀਂ ਜਾਨਾਂ ਵੀ ਵਾਰ ਦਾਂਗੇ ਲੋਕਾਂ ਪਿੱਛੇ। ਬਾਈ ਨੇ ਵੀ ਉਹਦੇ ਕਿਹਾ ਕਿ ਨਾ ਸੰਘਰਸ਼ ਹੀ ਚੱਲਦੇ ਰਹਿਣਗੇ, ਪਰ ਅਸੀਂ ਲੋਕਾਂ ਦੀ ਕਚਹਿਰੀ ਇੱਕ ਦੇਖਣੀ ਚਾਹੁੰਦੇ ਹਾਂ ਵੀ ਲੋਕ ਸਾਡੇ ਨਾਲ ਕਿੰਨੇ ਜੁੜਦੇ ਆ। ਕਾਨੂੰਨੀ ਤੌਰ ਤੇ ਕਿਉਂ ਨਹੀਂ ਲੜਦੇ ਫਿਰ, ਐਂ ਇਕੱਠ ਕਿਉਂ ਕਰਨੇ ਪੈਂਦੇ ਨੇ? ਕਾਨੂੰਨ ਨਾਲ ਸਮਝ ਨਹੀਂ ਰਿਹਾ ਜੀ, ਕਾਨੂੰਨ ਨੂੰ ਕੋਈ ਉਹ ਨਹੀਂ ਕਰ ਰਿਹਾ। ਬਾਹਰ ਦੀ ਬਾਹਰ ਜ਼ਮਾਨਤਾਂ ਹੋ ਜਾਂਦੀਆਂ ਨੇ, ਕਿਸੇ ਦਾ ਕੋਈ ਗਹਿਣੇ ਨਹੀਂ। ਤੁਸੀਂ ਕਿਉਂ ਨਹੀਂ ਲੜ ਰਹੇ ਕਾਨੂੰਨੀ ਤੌਰ ਤੇ ਭਾਨੇ ਦੀ ਲੜਾਈ? ਸੁਣਵਾਈ ਨਹੀਂ ਹੋ ਰਹੀ, ਸੁਣਵਾਈ ਨਹੀਂ ਹੋ ਰਹੀ। ਜਿਹੜੇ ਸਾਡੇ ਲੋਕ ਏਜੰਟਾਂ ਤੋਂ ਪੈਸੇ ਉਹਨਾਂ ਨੂੰ ਚੈੱਕ ਦੇ ਦਿੰਦੇ ਨੇ, ਚੈੱਕ ਦਾ ਕੋਈ ਉਹਦਾ ਮੂੰਹ ਸਿਰ ਹੀ ਨਹੀਂ ਹੁੰਦਾ ਕੋਈ ਚੈੱਕ ਦਾ। 4-4 5-5 ਮਹੀਨਿਆਂ ਦੇ ਚੈੱਕ ਹੀ ਦੀ ਬੈਠੇ 10 ਸਾਲ ਬਾਈ ਕੇਸ ਲੰਮਕੇ ਪਏ ਨੇ। ਹਾਂ ਲੰਮਕੇ ਪਏ ਨੇ। ਮੇਰੇ ਪਿੰਡ 'ਚ ਕੇਸ ਹੈਗਾ ਇੱਕ, ਮੇਰੇ ਖਿਆਲ 12-13 ਸਾਲ ਹੋ ਗਏ। 40 ਲੱਖ ਰੁਪਏ ਦੇ ਚੈੱਕ ਦਿੱਤੇ ਪਿਆ, ਉਹ ਬੰਦਾ ਮੂਹਰਲਾ ਪੈਸੇ ਨਹੀਂ ਦਿੰਦਾ, ਚੈੱਕ ਦੇ ਕੇ ਸਾਰ ਦਿੰਦਾ, ਚੈੱਕ ਦੇ ਕੇ ਸਾਰ ਦਿੰਦਾ। ਕਿਉਂਕਿ ਲੋਕ ਬੈਂਕਾਂ 'ਚ ਰਜਿਸਟਰੀਆਂ ਕਰਵਾ ਕੇ ਹਨਾ ਉਹ ਵੀ ਮੁੱਕਰ ਜਾਂਦੇ ਹੈਗੇ, ਚੈੱਕ ਦਾ ਚੀਜ਼ ਝੂਠੀ ਹੈਗੀ, ਏਜੰਟ ਸਾਰਾ ਕੁਝ ਵੇਚ ਵੱਟ ਕੇ ਭਰਾ ਹੋ ਜਾਂਦੇ ਹੈਗੇ। ਇਹ ਕਹਿੰਦਾ ਕੱਲਿਆਂ ਦਾ ਕੀ ਕਰਾਂਗੇ? ਇਹ ਖੁੱਲੀ ਚਰਚਾ ਕਰ ਰਹੇ ਹਾਂ ਆਪਾਂ ਇੱਥੇ ਅੱਜ ਬੈਠ ਕੇ, ਇਸੇ ਕਰਕੇ ਤੁਹਾਨੂੰ ਸਾਰਿਆਂ ਨੂੰ ਹੀ ਰੋਕ ਲਿਆ ਵੀ ਰੁਕ ਜਾਓ, ਆਪਾਂ ਗੱਲ ਕਰਨੀ ਹੈ। ਕਿੰਨੇ ਕੁ ਕੇਸ ਨੇ ਬਈ ਜਿਹੜੇ ਹੁਣ ਤੱਕ ਤੁਸੀਂ ਵੀ ਹੈਂਡਲ ਕਰੇ ਨੇ ਜਾਂ ਦੇਖੇ ਨੇ ਵੀ ਆਹ ਗਰੀਬ ਆ, ਇਹ ਫਾਹਾ ਲੈ ਗਿਆ, ਆਹ ਜੱਟ ਆ, ਇਹਨੇ ਜ਼ਮੀਨ ਵੇਚਤੀ, ਇਹ ਖੁਦਕੁਸ਼ੀ ਕਰ ਗਿਆ, ਇਹਦੀ ਕੁੜੀ ਵਿਆਹੁਣ ਵਾਲੀ ਆ, ਇਹਦਾ ਮੁੰਡਾ ਵਿਆਹੁਣ ਵਾਲਾ? ਕਿੰਨੇ ਕੁ ਕੇਸ ਨੇ ਇਹ ਜਿਹੇ? ਬਹੁਤ ਜ਼ਿਆਦਾ ਕੇਸ ਨੇ ਬਈ ਪਿੰਡ, ਹਰੇਕ ਪਿੰਡ 'ਚ ਘੱਟੋ ਘੱਟ 10-10 ਕੇਸ ਹੈਗੇ। ਦੇਖ ਬਾਹਰ ਜਾਣ ਦਾ ਚੱਲ ਰਿਹਾ ਹਨਾ, ਕਿਉਂਕਿ ਰੁਜ਼ਗਾਰ ਨਹੀਂ ਹੈ ਪੰਜਾਬ 10-15 ਹਜ਼ਾਰ ਤੇ ਮੁੰਡੇ ਰਹਿਣ ਨੂੰ ਤਿਆਰ ਨੇ, ਕੋਈ ਕੰਮ ਨਹੀਂ ਮਿਲਦਾ ਹੈਗਾ, ਤਾਂ ਲੋਕ ਅੱਕੇ ਹੋਏ ਬਾਹਰ ਨੂੰ ਭੱਜਦੇ ਹੈਗੇ। ਬਈ ਮੁੱਖ ਮੰਤਰੀ ਤਾਂ ਕਹਿੰਦੇ ਰਹੇ ਨੇ ਕਿ ਅਸੀਂ ਆਮ ਲੋਕਾਂ ਦੇ ਆਮ ਘਰਾਂ ਚੋਂ ਆ, ਤੇ ਅੱਜ ਭਾਨੇ ਤੇ ਜਿਹੜਾ ਪਰਚਾ ਪਿਆ ਉਸ ਦੇ ਵਿੱਚ ਸਰਕਾਰ ਦਾ ਕੋਈ ਹੈ? ਜਦੋਂ ਬਾਈ ਨੂੰ ਕੁੱਟਿਆ ਅੰਗਰੇਟਾ ਉੱਥੋਂ ਦਾ ਇੱਕ, ਉਹਨੇ ਲਵੇ ਖੜ ਕੇ ਕਟਾਇਆ। ਵੀਡੀਓ ਵੀ ਤੁਸੀਂ ਦੇਖੀ ਆ। ਪਹਿਲਾਂ ਉਹਨੇ ਕੱਪੜੇ ਲਹਾਏ ਨੇ, ਉਹਦੀ ਨੀਕਰ ਤੱਕ ਨਹੀਂ ਛੱਡੀ। ਉਹਦੇ ਕਹਿਣ ਮੁਤਾਬਕ ਜਿਵੇਂ ਹੈਗੀ ਇਹ ਵੀਡੀਓ ਤੁਹਾਡੇ ਕੋਲ? ਨਹੀਂ, ਅੰਗਰੇਟੇ ਦੀ ਵੀਡੀਓ ਚੱਲ ਰਹੀ ਹੈ ਨਾ। ਉਹਦੀ ਕੀ ਪਾਵਰ ਹੈ ਬਈ ਰੰਗਰੇਟੇ ਦੀ ਵੀ? ਕਿਸੇ ਬੰਦੇ ਨੂੰ, ਆਮ ਬੰਦੇ ਨੂੰ ਨਾ ਕਾਨੂੰਨ ਹੱਥ 'ਚ ਲੈ ਕੇ ਪੁਲਿਸ ਦੇ ਲਵੇ ਖੜ ਕੇ ਕਟਵਾ ਦੇ। ਮੈਂ ਤਾਂ ਕਹਿੰਦਾ ਰੰਗਰੇਟਾ ਕਹਿ ਰਿਹਾ ਨਾਲ ਤਾਂ ਉਹਤੇ ਵੀ ਕਾਰਵਾਈ ਹੋਣੀ ਚਾਹੀਦੀ ਹੈਗੀ। ਨਹੀਂ ਪੁਲਿਸ ਨੇ ਅਜਿਹਾ ਕੀਤਾ ਤਾਂ ਪੁਲਿਸ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈਗੀ। ਇੱਕ ਆਮ ਬੰਦੇ ਨੂੰ, ਜਿਹੜਾ ਪੰਜਾਬ ਦਾ ਫੇਮਸ ਚਿਹਰਾ ਹੈਗਾ, ਇੱਕੋ 2% ਦੇ ਬੰਦੇ ਸਾਹਮਣੇ ਖੜ ਕੇ ਕੁੱਟੇ ਨਾ। ਭਗਵੰਤ ਮਾਨ ਨੂੰ ਕਹਿੰਦੇ ਵੀਡੀਓ ਦਿਖਾ ਕੇ ਫੇਰ ਕੁੱਟਿਆ ਬਾਈ ਨੂੰ, ਠੰਡਾ ਪਾਣੀ ਫੇਰ ਪਾਏਗਾ। ਉਧਰ ਵੀਡੀਓ ਕਾਲ ਚੱਲ ਰਹੀ ਸੀ, ਲਵੇ ਰੰਗਰੇਟਾ ਖੜਾ ਸੀ। ਕਹਿੰਦੇ ਰੰਗਰੇਟੇ ਦੀ ਕਹਿਣ ਦੀਆਂ ਗੱਲਾਂ ਨੇ ਇਹ ਸਰਕਾਰਾਂ। ਇਹ ਤੁਸੀਂ ਰੰਗਰੇਟੇ ਦੇ ਕਹਿਣ ਤੇ ਕਹਿ ਰਹੇ ਹੋ ਇਹ ਗੱਲ? ਕੋਈ ਹੋਰ ਸਬੂਤ ਆਇਆ ਤੁਹਾਡੇ ਸਾਹਮਣੇ? ਨਾ ਬਾਈ ਨੂੰ ਵੀ ਪਤਾ ਹੀ ਹੈ, ਬਾਈ ਨੇ ਵੀ ਸਾਨੂੰ ਦੱਸਿਆ ਵੀ ਜਦੋਂ ਉਹਦੇ ਨਾਲ ਵੀ ਇਹ ਹੋਇਆ ਸਾਰਾ ਕੁਝ। ਹੋਈ ਮੁਲਾਕਾਤ ਤੁਹਾਡੀ? ਹਾਂ ਮੁਲਾਕਾਤ ਹੋਈ। ਜਿੱਦੇ ਉਹਨੂੰ ਲੈ ਕੇ ਆਏ ਨੇ ਆਪਣੇ ਲੁਧਿਆਣੇ, ਲੈ ਕੇ ਆਏ ਨੇ, ਪੇਸ਼ ਕੀਤਾ, ਉਹਦੀ 2 ਮਿੰਟ ਗੱਲ ਹੋਈ। ਉਹ ਕਹਿੰਦਾ ਮੇਰੇ ਨਾਲ ਬਹੁਤ ਅਤਿਆਚਾਰ ਕਰਾਇਆ। ਬਾਕੀ ਰੰਗਰੇਟੇ ਦਾ ਸਾਰਾ ਕੁਝ ਦੱਸ ਹੀ ਦਿੱਤਾ ਸੀ ਵੀ ਮੈਂ ਲਵੇ ਖੜ ਕੇ ਕਟਾ ਕੇ ਆਇਆ, ਉਹਦੇ ਫੋਨਸੀਆਂ ਨੇ। ਦੇਖ ਮੈਂ ਜਿਹੜੀ ਮਾੜੀ ਸੋਚ ਆ ਬੰਦੇ ਦੀ, ਮੈਨੂੰ ਉਹ ਬੰਦਾ ਪਸੰਦ ਨਹੀਂ ਹੈਗਾ। ਮੈਂ ਵੀ ਮਜ਼ਹਬੀ ਸਿੱਖਾਂ ਦਾ ਮੁੰਡਾ, ਉਹ ਵੀ ਮਜ਼ਹਬੀ ਸਿੱਖਾਂ ਦਾ ਮੁੰਡਾ, ਪਰ ਜਿਹੜੇ ਹਿਸਾਬ ਨਾਲ ਲਵੇ ਖੜ ਕੇ ਬੰਦਾ ਕਟਾਉਣਾ, ਇਹ ਸੂਰਮਗਤੀ ਨੂੰ ਮੈਂ ਮੰਨ ਨਹੀਂ ਰਿਹਾ। ਸਾਡੇ ਗੁਰੂਆਂ ਨੇ ਇਹ ਕੰਮ ਕਰਿਆ ਨਹੀਂ ਹੈਗਾ ਵੀ ਕਿਸੇ ਨੂੰ ਲਵੇ ਖੜ ਕੇ ਕਿਸ ਤੇ ਅਤਿਆਚਾਰ ਕਰਾਓ। ਪੁਲਿਸ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਪੁਲਿਸ ਮੇਰੇ ਥੱਲੇ ਕੰਮ ਕਰਦੀ ਹੈ ਰੰਗਰੇਟੇ ਨੇ, ਤੇ ਸਰਕਾਰ ਉਹਨੂੰ ਸਿਕਿਉਰਟੀਆਂ ਦੀ ਬੈਠੀ ਹੈਗੀ। ਉਹੋ ਜਿਹੇ ਬੰਦੇ ਨੂੰ ਚੱਕ ਕੇ ਜੇਲ੍ਹਾਂ 'ਚ ਕਿਉਂ ਸੁੱਟਦੇ? ਔਨ ਰਿਕਾਰਡ ਉਹਦੀਆਂ ਗੱਲਾਂ ਇਹ ਜਿਹੜੀਆਂ ਤੁਸੀਂ ਬੋਲ ਰਹੇ ਹੋ? ਹਾਂਜੀ ਵੀਡੀਓ ਚੱਲ ਰਹੀਆਂ ਨੇ, ਵੀਡੀਓ ਸੇਵ ਪਈਆਂ ਨੇ ਬਈ ਸਾਡੇ ਕੋਲੇ। ਹੈ? ਦਿਖਾ ਸਕਦੇ ਹੋ? ਹਾਂ ਦਿਖਾ ਸਕਦੇ ਹਾਂ। ਤਾਂ ਇਹ ਅਸੀਂ ਜਿਹੜੀ ਗੱਲਬਾਤ ਹੈ ਇਹ ਅਸੀਂ ਇੱਥੇ ਕਰ ਰਹੇ ਹਾਂ ਬੈਠ ਕੇ, ਖੁੱਲੀ ਚਰਚਾ ਇੱਕ ਤਰ੍ਹਾਂ ਦੀ। ਜਿਵੇਂ ਇਹ ਕਚਹਿਰੀ ਲਾਉਂਦੇ ਰਹੇ ਨੇ ਬਾਈ ਹੋਰੇ, ਇਹ ਕਹਿੰਦੇ ਅਸੀਂ ਕਚਹਿਰੀ ਲਾਉਂਦੇ ਰਹੇ ਹਾਂ, ਅੱਜ ਅਸੀਂ ਵੀ ਇੱਕ ਕਚਹਿਰੀ ਲਾਉਣ ਦੇ ਲਈ ਇਹਨਾਂ ਦੇ ਘਰੇ ਪਹੁੰਚੇ ਹਾਂ। ਇਹ ਕਚਹਿਰੀ ਭਾਨੇ ਸਿੱਧੂ ਨੂੰ ਜਦੋਂ ਚੁੱਕਿਆ ਜਾਂਦਾ ਉਸ ਤੋਂ ਬਾਅਦ ਕਾਫੀ ਚਰਚਾ ਹੁੰਦੀ ਆ ਲੋਕਾਂ ਦੇ ਵਿੱਚ, ਸੋਸ਼ਲ ਮੀਡੀਆ ਤੇ ਮੀਡੀਆ ਦੇ ਉੱਪਰ, ਕਿ ਭਾਨੇ ਸਿੱਧੂ ਦੇ ਨਾਲ ਗਲਤ ਹੋਇਆ। ਇਹ ਨੌਜਵਾਨ ਅੰਮ੍ਰਿਤਸਰ ਤੋਂ ਕਹਿੰਦਾ, ਬਾਈ ਕਹਿੰਦਾ ਮੈਂ ਆਇਆ ਹੈਗਾ ਤੇ ਕੰਮ ਆ ਜਿਹੜਾ ਕਹਿੰਦਾ ਗੋਆ ਕਰਦਾ। ਉਰੇ ਨੂੰ ਆ ਜਾਓ ਬਾਈ। ਭਾਨੇ ਦੇ ਨਾਲ ਕੀ ਰਿਸ਼ਤਾ ਕੀ ਆ? ਭਾਨੇ ਦੇ ਨਾਲ ਜਿਹੜਾ ਏਡੀ ਦੂਰ ਆ ਗਈ?
ਪੰਨੇ ਨਾਲ ਮੇਰੀ ਯਾਰੀ ਦੋਸਤੀ ਮੰਨ ਲਓ, ਭਰਾ ਵੀ ਆ ਤਾਂ ਸਮਾਜੀ ਸੇਵਕ ਤਾਂ ਸਭ ਨੂੰ ਪਤਾ ਹੀ ਆ। ਅੰਮ੍ਰਿਤਸਰ ਤੋਂ, ਪੰਜਾਬ ਤੋਂ, ਸਾਡੇ ਅੰਮ੍ਰਿਤਸਰ ਤੋਂ ਬਹੁਤ ਦੁਨੀਆ ਆਉਣ ਨੂੰ ਤਿਆਰ ਆ, ਬਹੁਤ ਮੁੰਡੇ ਤਿਆਰ ਆ। ਪਰ ਕੀ ਹੈ ਕਿ ਇਹ ਜਸਵੀਰ ਭਾਈ ਨੇ ਸ਼ਾਇਦ ਵੀਡੀਓ ਪਾਈ ਹੈ ਕਿ 29 ਤਰੀਕ ਨੂੰ ਕਰਦੇ ਆ ਇਕੱਠ ਪੂਰਾ। ਤਾਂ ਮੈਂ ਤਾਂ ਸਿੱਧਾ ਗੋਆ ਤੋਂ ਸਿੱਧਾ ਇੱਧਰ ਆ ਰਿਹਾ। 2 ਦਿਨ ਪਹਿਲਾਂ, 3 ਦਿਨ ਹੋ ਗਏ ਮੈਨੂੰ ਟ੍ਰੇਨ 'ਚ ਬੈਠੇ ਨੂੰ, ਅਤੇ ਮੈਂ ਸਿੱਧਾ ਇੱਧਰ ਹੀ ਆਇਆ। ਪਹਿਲੇ ਅੰਮ੍ਰਿਤਸਰ ਅਜੇ ਘਰੇ ਨਹੀਂ ਗਿਆ। ਭਾਨੇ ਦਾ ਕਰਕੇ ਆਏ? ਹਾਂਜੀ, ਭਾਨੇ ਕਰਕੇ ਆਏ। ਉਰੇ ਕਾਹਤੇ ਆਏ ਹੁਣ ਟ੍ਰੇਨ 'ਤੇ ਉਰੇ ਵਾਸਤੇ ਆਇਆ ਬਰਨਾਲੇ ਤੋਂ ਅੰਮ੍ਰਿਤਸਰ। ਹਾਂਜੀ। ਤਾਂ ਇਹ ਅਸੀਂ ਅੱਜ ਜਿਹੜਾ ਇੱਥੇ ਬੈਠੇ ਹੋਏ ਹਾਂ ਇਸੇ ਕਰਕੇ ਹੀ ਬੈਠੇ ਹਾਂ ਇੱਥੇ। ਇਹ ਸੁਣਾ ਦਿਓ ਮਾੜਾ ਜਿਹਾ। ਆਵਾਜ਼ ਕਰਦੇ ਮਾੜੀ ਜੀ। ਮੁਲਕਾਂ ਤੱਕ ਵੀ ਚੀਕਾਂ ਸੁਣਦੀਆਂ, ਗੋਰੇ ਵੀ ਚੀਕਾਂ ਸੁਣਦੇ ਆ। ਇਹ ਇੱਧਰ ਇਹ ਕੈਮਰੇ 'ਚ ਰਿਕਾਰਡ ਕਰੀ ਮਾੜਾ ਜਿਹਾ। ਲਵੇ ਕਰ ਲੈ ਜਾ। ਮੈਂ ਕਰ ਦਿੰਦਾ। ਦੂਜੀ ਗੱਲ ਕਹਿੰਦਾ ਸੀ ਕਿ ਉਸ ਰਾਤ ਤੋਂ ਲੰਘ ਕੇ ਦਿਖਾ ਦੇ ਕਿ ਕੱਲ ਉਸ ਰਾਤ ਨੂੰ ਵੀ ਲੰਘਿਆ, ਤੇਰੇ ਕੋਲ ਵੀ ਆਇਆ ਤੇ ਕੋਲ ਖੜ ਕੇ ਤੇਰਾ ਧੂਆ ਕਟਵਾਇਆ ਵੀ ਆ ਤੇ ਤੇਰਾ ਕੁਲਰ ਪੀਣੇ ਵਾਲਿਆਂ ਵਾਂਗੂ ਤੇਰੇ ਧੂਏ ਦੇ ਉੱਤੇ ਸੜਿਆ ਪੀਸੀਆਂ ਹੋਈਆਂ ਕਦੀ ਸਮਝ ਲਾ ਕੇ ਧੋਤਾ ਸੀ ਆਪਣਾ ਧੂਆ। ਤੇਰੇ ਪਰੇ ਮਾਲ ਤੋਂ ਵੀ ਕਮਾਲ ਦੇ ਨਾਲ ਲੱਗਦੇ ਸੀਗੇ, ਰੁਪਈਏ ਜਾ ਕੇ ਉਹ ਬਣਾ ਦੇ ਫਿਰਦੇ ਸੀਗੇ। ਕੱਲ ਕਿੰਨਾ ਮੇਰਾ ਪਰ ਬਤਾਇਆ ਸੀ ਤੈਨੂੰ, ਕਿੰਨਾ ਕਰਦਾ ਸੀਗਾ, ਕਿੰਨਾ ਦੱਸ ਹੋਣਾ ਸੀ ਤੇਰੇ ਵੀਡੀਓ ਬਈ ਬਣੀ ਆ, ਇਹ ਜਿਹੜੀ ਵੀਡੀਓ ਬਣੀ ਆ ਇਸ ਨੂੰ ਦੇਖ ਕੇ ਕੀ ਲੱਗਿਆ ਤੁਹਾਨੂੰ? ਇੱਥੇ ਪਤਾ ਲੱਗਿਆ ਵੀ ਬਾਈ ਨੂੰ ਟੌਰਚ ਕੀਤਾ ਹੈ। ਹਾਂ, ਇਹਨੇ ਦੱਸਿਆ ਵੀ ਮੈਂ ਲਵੇ ਖੜ ਕੇ ਕਟਾ ਕੇ ਆਇਆ। ਹਾਂ, ਲਵੇ ਖੜ ਕੇ ਉਹਦੇ ਸਾਰੇ ਕੱਪੜਾ ਲੀੜਾ ਆਪ ਲਾਇਆ ਇਹਨੇ। ਉਹਦੇ ਪਿੰਡ ਤੇ ਫੁਣਸਿਆ ਨੇ, ਆਪਾਂ ਤਾਂ ਦੇ ਵਿਚਾਰੇ ਦਾ ਪਿੰਡਾ ਵੀ ਨਹੀਂ ਦੇਖਿਆ ਕਿਤੇ ਜਵਾਕ ਦਾ ਉਹਦਾ। ਹਾਂ, ਇਹੀ ਦੇਖ ਕੇ ਆਇਆ ਸਾਰਾ ਕੁਝ। ਕੁੱਲੜ ਪੀ ਵਾਲਿਆਂ ਨੂੰ ਕਹਿੰਦਾ ਇਹਦੇ ਫੁਣਸਿਆ ਨੇ। ਹਾਂ। ਇਹ ਸਰਕਾਰਾਂ ਸੁੱਤੀਆਂ, ਮੈਨੂੰ ਇਹ ਪਤਾ ਲੱਗ ਰਿਹਾ ਵੀ ਕਿੱਥੇ ਪਈਆਂ ਨੇ ਸੁੱਤੀਆਂ। ਪ੍ਰਾਈਵੇਟ ਬੰਦੇ ਜਾ ਕੇ ਉੱਥੇ ਬੰਦੇ ਕਟਾਈ ਜਾਂਦੇ ਨੇ। 26 ਜਨਵਰੀ ਆ ਰਹੀ ਹੈਗੀ, ਜਿਹੜਾ ਕਿ ਦੇਸ਼ ਦਾ ਮਹੱਤਵਪੂਰਨ ਦਿਨ ਮੰਨਿਆ ਜਾਂਦਾ। ਆਜ਼ਾਦੀ ਤੋਂ ਬਾਅਦ ਸੁਤੰਤਰਤਾ ਦਿਵਸ ਹੈ ਜਿਹੜਾ ਕਿ ਉਹ ਮੰਨਿਆ ਜਾਂਦਾ ਕਿ 26 ਜਨਵਰੀ ਨੂੰ ਦੇਸ਼ ਦੇ ਲਈ ਬਹੁਤ ਵੱਡਾ ਇੱਕ ਕੋਈ ਲੋਕਤੰਤਰ ਨਹੀਂ ਬਈ ਹੈਗਾ। ਕੀ ਲੋਕਤੰਤਰ ਆ ਬਈ? ਸਾਡਾ ਤਾਂ ਬਹੁਤ 4 ਦਿਨ ਹੋ ਗਏ, ਅੱਜ 5 ਦਿਨ ਹੋ ਗਏ ਸਾਨੂੰ ਫਿਰਦਿਆਂ ਨੂੰ। ਨਾ ਸਾਨੂੰ ਦਿਨ ਦਾ ਪਤਾ ਲੱਗਦਾ, ਨਾ ਰਾਤ ਦਾ ਪਤਾ ਲੱਗਦਾ। ਸਾਡੇ ਦਿਮਾਗ ਹੱਲੇ ਪਏ ਨੇ। ਸਾਨੂੰ ਕੀ ਕਰਾਉਣਾ ਹੀ ਹੈ ਆਜ਼ਾਦੀਆਂ ਤੋਂ? ਜਿਹੜਾ ਕੋਈ ਆਜ਼ਾਦ, ਜੇ ਅਸੀਂ ਕਿਸੇ ਦਾ ਫਾਇਦਾ ਕਰਦੇ ਸਾਨੂੰ ਸਰਕਾਰਾਂ ਫਾਇਦਾ ਨਹੀਂ ਕਰਨ ਦਿੰਦੀਆਂ। ਕੀ ਕਰਾਂਗੇ ਇਹੀ ਜੀ ਆਜ਼ਾਦੀ ਤੋਂ? ਅਫਸੋਸ ਹੁੰਦਾ ਬਹੁਤ, ਜਦੋਂ ਬਹੁਤ ਜ਼ਿਆਦਾ। ਘਰਾਂ ਦੇ ਵਿੱਚ ਝਾੜੂ ਦੇ ਝੰਡੇ ਚੱਲੇ ਜਾਂ ਮਤਲਬ ਇੱਕ ਲਹਿਰ ਚੱਲੀ। ਭਗਵੰਤ ਮਾਨ ਨੇ ਪਿੰਡਾਂ 'ਚ ਜਾ ਕੇ ਕਿਹਾ, ਮੁੱਖ ਮੰਤਰੀ ਨੇ ਕਿ ਅਸੀਂ ਤੁਹਾਡੇ ਆ, ਤੁਹਾਡੇ ਵਾਂਗ ਰਹਾਂਗੇ, ਤੁਹਾਡੇ ਵਿੱਚੋਂ ਆ। ਅੱਜ ਅਫਸੋਸ ਹੋ ਰਿਹਾ ਉਹ ਗੱਲਾਂ 'ਤੇ? ਬਹੁਤ, ਬਹੁਤ ਜ਼ਿਆਦਾ। ਜਵਾਕਾਂ ਤੇ ਅਤਿਆਚਾਰ, ਮੁੱਖ ਮੰਤਰੀ ਨਾਲ ਭਾਨੇ ਦਾ ਕੀ ਲੇਵਲ ਹੈ ਦੱਸੋ ਜੀ? ਹੈਗਾ ਕੋਈ? ਇੱਕ ਤਾਂ ਬੰਦਾ ਇਹ ਹੁੰਦਾ ਵੀ ਹਾਂ ਭਈ ਉਹ ਬਾਹਲਾ ਉਹ ਹੈ, ਆਪਦਾ ਗਰਾਊਂਡ ਲੈਵਲ ਤੇ ਕੰਮ ਕਰਦੇ ਨੇ। ਠੀਕ ਹੈ, ਕਿਤੇ ਇਨਵੈਸਟੀਗੇਸ਼ਨ ਤਾਂ ਹੋਈ ਹੋਣੀ ਆ ਵੀ ਫੇਰ ਹੀ ਭਾਨੇ ਨੂੰ ਚੁੱਕਿਆ ਗਿਆ। ਐਂ ਥੋੜਾ ਵੀ ਕਾਨੂੰਨ ਵੀ ਆਪਦੇ ਹੱਥ ਦੇ ਵਿੱਚ ਲੈ ਕੇ ਪੁਲਿਸ ਚੁੱਕ ਕੇ ਲੈ ਗਈ ਆ। ਹਾਂ, ਉੱਪਰੋਂ ਪ੍ਰੈਸ਼ਰ ਤਾਂ ਹੈਗੀ ਸੀ ਪੁਲਿਸ ਤੇ ਜੀ। ਪੁਲਿਸ ਤਾਂ ਬਹੁਤ ਅਫਸਰਾਂ ਬੰਦੀਆਂ ਵੀ ਘੰਟਿਆਂ 'ਚ ਦੱਸਿਆ ਵੀ ਘੰਟੇ 'ਚ ਲੈ ਕੇ ਆਓ ਇੱਥੇ ਭਾਨੇ ਨੂੰ। ਘੰਟਿਆਂ 'ਚ ਗਿਆ ਉੱਥੇ। ਇੱਥੋਂ ਕੀ ਕਹਿ ਕੇ ਲੈ ਕੇ ਗਏ ਆ? ਇੱਥੋਂ ਇਹ ਕਹਿ ਕੇ ਲੈ ਕੇ ਗਏ ਨੇ ਵੀ ਤੁਹਾਨੂੰ, ਤੁਹਾਡੀ ਜਾਨ ਨੂੰ ਖਤਰਾ ਹੈ, ਤੁਹਾਡੇ ਮਗਰ ਬੰਦੇ ਲੱਗੇ ਹੋਏ ਨੇ, ਵੀ ਤੁਹਾਨੂੰ ਗਨਮੈਨ ਦੇਣੇ ਆ। ਠੀਕ ਹੈ, ਧਨੌਲੇ ਵਾਲੀ ਪੁਲਿਸ ਲੈ ਗਈ, ਧਨੌਲੇ ਤੋਂ ਗਾਹਾਂ ਲੁਧਿਆਣੇ ਵਾਲੀ ਪੁਲਿਸ ਲੈ ਗਈ। 7-7:30 ਵਜੇ ਸਾਨੂੰ ਪਤਾ ਲੱਗਿਆ ਵੀ ਉੱਥੇ ਪਰਚਾ ਪਾਤਾ ਲੁਧਿਆਣਾ ਪੁਲਿਸ ਨੇ। ਠੀਕ ਹੈ, ਫਿਰ ਉਸ ਤੋਂ ਬਾਅਦ ਅਸੀਂ ਆਪਦੀ ਜੋ ਭੱਜ ਦੌੜ ਕਰੀ ਆ ਉਸ ਤੋਂ ਬਾਅਦ ਕਰੀ ਆ ਅਸੀਂ। ਕੌਣ ਕੌਣ ਸੀ ਘਰੇ? ਘਰੇ ਵੀਰਾ ਸੀਗਾ, ਇਹਦੇ ਡੈਡੀ ਸੀਗੇ, ਵੀਰੇ ਦੇ ਮਾਤਾ ਸੀ, ਦਾਦੀ ਮਾਤਾ ਸਾਡੀ। ਬਸ ਐਂ ਬੜਿਆ ਕੇ ਗਿਰਾਂ ਲੈ ਗਏ ਇੱਥੋਂ ਗਾਹਾਂ ਦੀ ਗਾਹਾਂ। ਹੁਣ ਕੱਲ ਬਈ ਸਾਡੇ ਪਿੰਡ ਲਾਭਗੋ ਕੇ ਆਇਆ ਸੀ ਤੇ ਉੱਥੇ ਇਕੱਠ ਰੱਖਿਆ ਸੀ ਪਿੰਡ ਦੇ ਵਿੱਚ, ਕੋਈ ਲਾਇਬ੍ਰੇਰੀ ਬਣਾਉਣੀ ਹੋਊਗੀ। ਤੇ ਜਦੋਂ ਪਿੰਡ ਦੇ ਬੰਦਿਆਂ ਨੇ ਸਵਾਲ ਪੁੱਛੇ ਉਹਨੂੰ ਵੀ ਭਾਨੇ ਸਿੱਧੂ ਦੇ ਪਰਚਾ ਸਹੀ ਹੈ ਜਾਂ ਗਲਤ ਆ, ਕੋਈ ਜਵਾਬ ਨਹੀਂ ਆਇਆ। ਕਹਿੰਦਾ ਮੈਨੂੰ ਗੱਲ ਦੀ ਨਹੀਂ ਪਤਾ। ਇੱਕ ਭਦੌੜ ਹਲਕੇ ਦਾ ਐਮਐਲਏ ਹੋ ਕੇ ਆਪਦੇ ਹਲਕੇ ਦੇ ਵਿੱਚ ਉਹਨੂੰ ਐ ਨਹੀਂ ਪਤਾ ਵੀ ਕੀ ਹੋ ਰਿਹਾ। ਹੈਨਾ, ਲਾਭ ਦੀ ਤਾਂ ਸਪੋਰਟ ਬੜੀ ਕਰੀ ਆ ਤੁਸੀਂ ਯਾਰ। ਦੁੱਖ ਵੀ ਅਸੀਂ ਪਾਉਨੇ ਫਿਰ। ਚੰਨੀ ਘੇਰੇ ਸੀ, ਚੰਨੀ ਘੇਰੇ ਸੀ, ਉਹਦਾ ਪਾਪ ਲੱਗ ਗਿਆ। ਪਾਪ ਲੱਗ ਗਿਆ। ਅਸੀਂ ਪਾ ਰਹੇ ਹਾਂ ਬਾਈ, ਜੇ ਲੋਕਾਂ ਨੇ ਸਪੋਰਟ ਕਰੀ ਸੀ ਨਾ, ਫਿਰ ਦੁੱਖ ਵੀ ਤਾਂ ਫਿਰ ਲੋਕ ਹੀ ਪਾ ਰਹੇ ਨੇ ਨਾ। ਹੋਰ ਕੁਛ ਹੈ ਕੋਲੇ ਬੋਲਣ ਨੂੰ? ਕੁਛ ਨਹੀਂ ਇਸ ਤੋਂ ਬਾਅਦ ਜਿਹਨਾਂ 'ਚ ਕਬਾਈ ਨਹੀਂ ਆਉਂਦਾ ਉਹਨਾਂ 'ਚ ਕੁਛ ਨਹੀਂ ਬੋਲਦੇ ਬਸ।
ਤਾਂ ਇਹ ਅਸੀਂ ਗੱਲਾਂ ਬਾਤਾਂ ਸੀ ਜਿਹੜੀਆਂ ਇਹ ਕਰੀਆਂ ਨੇ, ਕੋਸ਼ਿਸ਼ ਕੀਤੀ ਹੈ ਕਿ ਕੇਸ ਕਿਹੜਾ ਹੈਗਾ, ਕਿਵੇਂ ਕੁਛ ਆ, ਕਿ ਭਾਨੇ ਨੂੰ ਕਿਉਂ ਚੁੱਕਿਆ ਗਿਆ। ਅਸੀਂ ਇੱਥੋਂ ਦੇ ਸਰਪੰਚ ਜਿਹੜੇ ਕਿ ਇਹ ਕਿਹਾ ਜਾਂਦਾ ਕਿ ਪਿੰਡ ਦਾ ਜੋ ਸਰਪੰਚ ਹੁੰਦਾ ਉਹ ਪਿੰਡ ਦਾ ਇੱਕ ਮੁੱਖ ਮੰਤਰੀ ਦੇ ਬਰਾਬਰ ਦੀ ਪਹੁੰਚ ਰੱਖਦਾ ਹੁੰਦਾ, ਕਿਉਂਕਿ ਉਹਨੂੰ ਵੀ ਲੋਕਾਂ ਨੇ ਜਿਤਾਇਆ ਹੁੰਦਾ। ਇੱਕ ਲੋਕਤੰਤਰ ਦੇ ਅਧੀਨ ਪਿੰਡ ਦਾ ਸਰਪੰਚ ਵੀ ਵੋਟਾਂ ਰਾਹੀਂ ਬਣਿਆ ਹੁੰਦਾ। ਅਤੇ ਇਸੇ ਕਰਕੇ ਅਸੀਂ ਇਸ ਪਿੰਡ ਦੇ ਵਿੱਚ ਪਹੁੰਚੇ ਸੀ ਅਤੇ ਇਸ ਪਿੰਡ ਦੇ ਸਰਪੰਚ ਨਾਲ ਅਤੇ ਲੋਹਾ ਖੇੜਾ ਪਿੰਡ ਆ ਉੱਥੋਂ ਦਾ ਸਰਪੰਚ, ਉਸ ਦੇ ਨਾਲ ਜਿਹੜੀ ਕਿ ਗੱਲਬਾਤ ਕੀਤੀ ਹੈ। ਤਾਂ ਸੋ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਕੋਸ਼ਿਸ਼ ਕਰਾਂਗੇ ਕਿ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲ ਕੀਤੀ ਜਾਵੇ। ਇੰਡੋਜ਼ TV ਦੇ ਨਾਲ ਤੁਸੀਂ ਜੁੜੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਇੱਕ ਮੁਲਾਕਾਤ ਲੈ ਕੇ ਤੁਹਾਡੇ ਫਿਰ ਰੂਬਰੂ ਹੋਏ ਹਾਂ। ਇਸ ਮੁਲਾਕਾਤ ਦੇ ਤਹਿਤ ਪਿਛਲੇ ਦਿਨਾਂ ਤੋਂ ਕਾਫੀ ਚਰਚਾ ਰਹੀ ਸੋਸ਼ਲ ਮੀਡੀਆ ਦੇ ਉੱਪਰ, ਜਿਹੜੀ ਕਿ ਚਰਚਾ ਚੱਲੀ ਕਿ ਭਾਨਾ ਸਿੱਧੂ ਪੁਲਿਸ ਦੇ ਵੱਲੋਂ ਚੁੱਕਿਆ ਗਿਆ। ਭਾਨੇ ਸਿੱਧੂ ਦੇ ਉੱਪਰ ਜਿਹੜਾ ਕਿ ਪਰਚਾ ਗਾ ਧਰਾਵਾਂ ਨੇ ਉਹ ਲਗਾ ਦਿੱਤੀਆਂ ਨੇ। ਭਾਨੇ ਸਿੱਧੂ ਦੀ ਜਿਹੜੀ ਵੀਡੀਓ ਆ ਉਹ ਕਾਫੀ ਵਾਇਰਲ ਹੋ ਰਹੀ ਆ ਕਿ ਪੁਲਿਸ ਇੱਕ ਜਵਾਨ ਆ ਜਿਹੜਾ ਉਸ ਨੂੰ ਧੱਕੇ ਦੇ ਨਾਲ ਗੱਡੀ ਦੇ ਵਿੱਚ ਬਿਠਾ ਰਿਹਾ ਤੇ ਭਾਨਾ ਸਿੱਧੂ ਬੋਲ ਰਿਹਾ ਗਾ। ਇਸ ਨੂੰ ਲੈ ਕੇ ਅੱਜ ਅਸੀਂ ਉਹਨਾਂ ਦੇ ਪਿੰਡ ਪਹੁੰਚੇ ਹਾਂ। ਕੋਟਦੁਨਾ ਪਿੰਡ ਪੈ ਜਾਂਦਾ। ਤਾਂ ਬਾਈ ਸਰਪੰਚ ਸਾਡੇ ਨਾਲ ਮੌਜੂਦ ਆ, ਸਰਬਜੀਤ ਸਿੰਘ ਸਰਬਾ, ਬਾਈ ਜੱਗੀ ਲੋਹਾ ਖੇੜਾ ਮੌਜੂਦ ਆ, ਤੇ ਹੋਰ ਜਿਹੜੇ ਕਿ ਉਹਨਾਂ ਦੇ ਪਿੰਡ ਦੇ ਨੌਜਵਾਨ ਨੇ ਉਹ ਵੀ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ। ਬਾਈ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਭਾਨੇ ਦਾ ਕੀ ਰੌਲਾ ਸੀ, ਕਿਉਂ ਭਾਨੇ ਨੂੰ ਇੰਨੀ ਛੇਤੀ ਫੇਰ ਚੁੱਕ ਲਿਆ ਜਿਹੜਾ ਪੁਲਿਸ ਨੇ? ਜਿਵੇਂ ਕਹਿੰਦੇ ਕਿ ਭਾਨਾ ਤਾਂ ਬਹੁਤ ਚੰਗੇ ਕੰਮ ਕਰ ਰਿਹਾ ਸੀ ਇਸ ਵਾਰ। ਅਸਲ ਜਿਹੜੀਆਂ ਸਰਕਾਰਾਂ ਨੇ, ਸਰਕਾਰਾਂ ਨਹੀਂ ਚਾਹੁੰਦੀਆਂ ਵੀ ਕਿਤੇ ਕਚਹਿਰੀ ਲੱਗੇ। ਸਰਕਾਰਾਂ ਨਹੀਂ ਚਾਹੁੰਦੀਆਂ ਵੀ ਭਾਨੇ ਦਾ ਨਾਂ ਬਣੇ, ਭਾਨਾ ਕੰਮ ਕਰਾਵੇ। ਸਰਕਾਰਾਂ ਚਾਹੁੰਦੀਆਂ ਵੀ ਸਾਡੀ ਕਚਹਿਰੀ 'ਚ ਲੋਕ ਆਉਣ ਜੀ, ਪਰ ਲੋਕ ਸਰਕਾਰਾਂ ਦੀ ਕਚਹਿਰੀ ਦੇ ਵਿੱਚ ਜਾ ਕੇ ਅੱਕ ਚੁੱਕੇ ਨੇ। ਕਿਸੇ ਨੂੰ ਇਨਸਾਫ ਨਹੀਂ ਮਿਲਿਆ। ਨੰਬਰ 1 ਜਿਹੜਾ ਏਜੰਟਾਂ ਤੋਂ ਪੈਸੇ ਕਢਾਉਣੇ ਆ, ਏਜੰਟ ਨਾ ਤਾਂ ਪੁਲਿਸ ਦੀ ਗੱਲ ਸੁਣ ਰਹੇ ਨੇ ਜੀ, ਕਿ ਉਹ ਸਹੀ ਤਰੀਕੇ ਨਾਲ ਕਾਰਵਾਈ ਨਹੀਂ ਹੋ ਰਹੀ। ਜਦੋਂ ਲੋਕ ਸਾਡੇ ਲਈ ਮਾਵਾਂ ਸਾਡੀਆਂ ਇੱਥੇ ਆਉਂਦੀਆਂ ਨੇ, ਆ ਕੇ ਸਾਡੇ ਰੋਂਦੀਆਂ ਨੇ, ਉਹ ਰੋ ਕੇ ਉਹਨਾਂ ਦਾ ਦਰਦ ਸਾਤੋਂ ਸਹਿਆ ਨਹੀਂ ਜਾਂਦਾ। ਜਦੋਂ ਅਸੀਂ ਪੱਤਰਕਾਰ ਉਹਨਾਂ ਨੂੰ ਏਜੰਟਾਂ ਨੂੰ ਅਸੀਂ ਫੋਨ ਲਾਉਂਦੇ ਆ, ਤਾਂ ਏਜੰਟ ਮੰਨ ਲਵੇ ਉਹ ਸਾਡੇ ਫੋਨ ਤੇ ਕਹੇ ਤੋਂ ਪੈਸੇ ਦੇ ਦਿੰਦੇ ਆ। ਇਹਨਾਂ ਨੂੰ ਹਾਜ਼ਮ ਨਹੀਂ ਹੋ ਰਿਹਾ ਇਹ ਵੀ ਇਹ ਕਚਹਿਰੀਆਂ ਕਿਉਂ ਲੱਗਣ ਲੱਗੀਆਂ, ਲੋਕਾਂ ਦੇ ਪੈਸੇ ਕਿਉਂ ਮੁੜ ਗਏ। ਕਰੋੜਾਂ ਰੁਪਈਆਂ ਦੇ ਹਿਸਾਬ ਨਾਲ ਅਸੀਂ ਸਾਡੇ ਲਈ ਸਾਰਾ ਸਿਸਟਮ ਪਿਆ ਉਹ, ਠੀਕ ਹੈ। 29 ਤਰੀਕ ਤੋਂ ਬਾਅਦ ਅਸੀਂ ਉਹ ਸਾਰਾ ਦਿਖਾਵਾਂਗੇ ਵੀ ਜਿਹੜੇ ਲੋਕਾਂ ਦੇ ਪੈਸੇ ਮੁੜੇ ਨੇ ਉਹ ਵੀ ਆਉਣਗੇ, ਆਈ ਵੀ ਜਾਂਦੇ ਨੇ, ਵੀਡੀਓ ਪਈ ਵੀ ਜਾਂਦੀਆਂ ਨੇ। ਇਹ ਗੱਲ ਹੈ ਜੀ। ਬਈ ਜੱਗੀ, ਜਿਵੇਂ ਤੁਸੀਂ ਵੀ ਕਾਫੀ ਐਕਟਿਵ ਰਹਿੰਦੇ ਹੋ ਸੋਸ਼ਲ ਮੀਡੀਆ ਤੇ, ਤੁਸੀਂ ਵੀ ਹਰੇਕ ਗੱਲ ਦੇ ਉੱਪਰ ਬੋਲਣ ਦੀ ਕੋਸ਼ਿਸ਼ ਕਰਦੇ ਹੋ ਜਿਹੜੀ ਸਮਾਜ ਦੇ ਵਿੱਚ ਵਿਚਰਦੇ ਹੋ। ਜਿਵੇਂ ਤੁਹਾਡੇ ਵੱਲੋਂ ਸਕੀਮਾਂ ਵੀ ਚਲਾਈਆਂ ਗਈਆਂ, ਜਿਵੇਂ ਕਿ ਅਸੀਂ ਕੁੜੀਆਂ ਦੇ ਵਿਆਹ ਸ਼ਾਦੀਆਂ ਕਰਾਂਗੇ ਜਾਂ ਕੁੜੀਆਂ ਨੂੰ ਸਗਨ ਸਕੀਮਾਂ ਦੇਵਾਂਗੇ, ਹੈ ਨਾ। ਸ਼ਾਇਦ ਪੰਜਾਬ ਦੇ ਵਿੱਚ ਪਹਿਲੇ ਸਰਪੰਚ ਹੋਵੋਗੇ ਤੁਸੀਂ ਜਿਹੜੀ ਇਹ ਗੱਲ ਮੂਹਰੇ ਲੱਗ ਕੇ ਕਰੀ। ਪਰ ਅੱਜ ਭਾਨਾ ਵੀ ਉਹੀ ਗੱਲਾਂ ਕਰ ਰਿਹਾ ਸੀ, ਭਾਨੇ ਨੂੰ ਚੁੱਕ ਕੇ ਲੈ ਗਈ ਪੁਲਿਸ। ਤੁਸੀਂ ਅੱਜ ਇਹਨਾਂ ਦੇ ਪਿੰਡ ਪਹੁੰਚੋ, ਇਹਨਾਂ ਦੇ ਘਰ ਬੈਠੇ ਹੋ, ਕੀ ਕੋਈ ਐਲਾਨ ਕਰਨ ਆਏ ਹੋ ਜਾਂ ਕੋਈ? ਇੱਕ ਆਉਣੀ ਹੈ ਨਾ, ਸਾਡੇ ਪਿੰਡਾਂ ਦੇ ਆਪਸੀ ਸੰਬੰਧ ਨੇ, ਲਾਗੇ ਪਿੰਡ ਹੈਗਾ, ਜੋ ਹੋਇਆ ਗਲਤ ਹੋਇਆਗਾ। ਭਾਨਾ ਵਧੀਆ ਕੰਮ ਕਰ ਰਿਹਾ ਸੀ ਨਾ। ਇਹਦਾ ਜੋ ਏਜੰਟਾਂ ਤੋਂ ਪੈਸੇ, ਆਪਾਂ ਜੇ ਪੁਲਿਸ ਕੋਲ ਜਾਵਾਂਗੇ ਨਾ, ਏਜੰਟ ਨਹੀਂ ਰਾਹ ਦਿੰਦੇ। ਵੱਧ ਤੋਂ ਵੱਧ ਪੁਲਿਸ ਉਹਨਾਂ ਦੇ ਪਰਚਾ ਪਾਊਗੀ, ਬਾਹਰ ਦੀ ਬਾਹਰ ਜ਼ਮਾਨਤਾਂ ਹੋ ਜਾਂਦੀਆਂ ਨੇ। ਪਰ ਭਾਨੇ ਦਾ ਨਾਂ ਸੋਸ਼ਲ ਮੀਡੀਆ ਤੇ ਹੋਣ ਕਰਕੇ ਨਾ ਏਜੰਟ ਇਹਦੇ ਤੋਂ ਡਰਦੇ ਆ ਵੀ ਜੇ ਅਸੀਂ ਭਾਨੇ ਦੇ ਕਹੇ ਤੋਂ ਪੈਸੇ ਨਾ ਵਾਪਸ ਕਰੇ ਤਾਂ ਖੌਰੇ ਆ ਕੇ ਸਾਡੇ ਉਲਟ ਵੀਡੀਓ ਪਾ ਗਿਆ ਉਹ, ਤਾਂ ਮੁੜ ਕੇ ਉਹਨਾਂ ਕੋਲੇ ਕੋਈ ਵੀ ਬਾਹਰ ਜਾਣ ਵਾਲਾ ਗਾਹਕ ਨਹੀਂ ਫਸਣਾ ਹੈਗਾ। ਇਹੀ ਡਰ ਕਾਰਨ ਲੋਕ ਭਾਨੇ ਕੋਲੇ ਆਉਣ ਲੱਗ ਗਏ। ਜਿਹੜਾ ਵੀ ਇਹਦੇ ਕੋਲੇ ਆਉਂਦਾ ਹਰੇਕ ਦੇ ਪੈਸੇ ਵਾਪਸ ਹੋਏਗੇ। ਮੈਂ ਵੀ 1-2 ਕੇਸ ਇਹੋ ਜਿਹੇ ਭੇਜਿਆ ਜਿਨ੍ਹਾਂ ਦੇ ਭਾਨੇ ਦੇ ਫੋਨ ਕਰਕੇ ਪੈਸੇ ਵਾਪਸ ਹੋ ਗਏ। ਹੁਣ ਏਜੰਟਾਂ ਦਾ ਪੁਲਿਸ ਨਾਲ ਬਈ ਕੀ ਚੱਲਦਾ ਕੋਈ ਪਤਾ ਨਹੀਂ ਹੈਗਾ। ਜਿਹੜਾ ਵੀ ਇੰਨਾ ਜਾਣੀ ਕਿ ਉਹਨੂੰ ਜਿਵੇਂ ਨੂੜਿਆ ਜਾਣਾ, ਬਾਹਾਂ ਜਾਂ ਫੜ ਕੇ ਲੈ ਗਏ ਨੇ, ਐ ਤਾਂ ਕੋਈ ਅੱਤਵਾਦੀ ਨੂੰ ਵੀ ਨਹੀਂ ਫੜਦਾ ਹੈਗਾ ਜਿਵੇਂ ਉਹਨੂੰ ਲੈ ਗਏ ਨੇ। ਗਲਤ ਗੱਲ ਆ ਪੁਲਿਸ ਦੀ ਇਹ। ਜਿਵੇਂ ਭਾਨੇ ਨੂੰ ਦੱਬਿਆ ਗਿਆ, ਗੱਡੀ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਗਈ, ਭਾਨਾ ਬੋਲ ਰਿਹਾ ਸੀ, ਉਹ ਭੱਜਣ ਤਾਂ ਲੱਗਿਆ ਨਹੀਂ ਕੋਈ। ਜੇ ਕੋਈ ਬੋਲਦਾ 2 ਸ਼ਬਦ ਬੋਲ ਕੇ ਜਾਂਦਾ, ਦੱਸਦਾ ਮੇਰੇ ਨਾਲ ਕੀ ਬੀਤ ਰਹੀ ਹੈਗੀ। ਜਾਣੀ ਕਿ ਕੁਝ ਨਾ ਕੁਝ ਉਹਦੇ ਨਾਲ ਹੋਇਆ ਜੋ ਦੱਸਣ ਨਹੀਂ ਦੇ ਰਹੇ ਉਹਨੂੰ। ਮਜਬੂਰ ਕੀਤਾ ਵੀ ਧੱਕੇ ਨਾਲ ਗੱਡੀ 'ਚ ਬਿਠਾ ਕੇ ਲੈ ਕੇ। ਗਲਤ ਆ ਇਹ ਗੱਲ। ਬਈ ਸਰਵੇ ਭਾਨੇ ਦੇ ਉੱਪਰ ਇਲਜ਼ਾਮ ਲੱਗੇ, ਕਹਿੰਦੇ 10,000 ਰੁਪਇਆ ਮੰਗਦਾ ਸੀ ਇਹ। ਹਾਂਜੀ, ਵੀ 10,000 ਰੁਪਇਆ ਫੋਨ ਕਰਕੇ ਲੱਗਦਾ ਵੀ ਮੰਗ ਸਕਦਾ ਬਈ ਸਬੂਤ। ਇਹ ਗੱਲਾਂ ਕਰਦਿਆਂ ਨੂੰ ਵੀ ਸ਼ਰਮ ਆਉਂਦੀ ਹੈ। 10,000 ਰੁਪਏ ਵਾਲੀਆਂ ਗੱਲਾਂ ਕਰਦਿਆਂ ਨੂੰ ਵੀ ਸ਼ਰਮ ਆਉਂਦੀ ਵੀ 10,000 ਰੁਪਇਆ ਮੰਗੂ। ਜਿਹੜੀ ਲੇਡੀਜ਼ ਨੇ ਪਰਚਾ ਕਰਾਇਆ ਭਾਨੇ ਤੇ, ਉਹ ਅੱਜ ਤੱਕ ਪੁਲਿਸ ਨੂੰ ਥਿਆ ਹੀ ਨਹੀਂ। ਨਾ ਉਹਦੇ ਲਵੇ ਕੋਈ ਏਜੰਟ ਵਾਲਾ ਲਾਇਸੈਂਸ ਹੈ, ਕੁਝ ਵੀ ਨਹੀਂ ਹੈਗਾ ਉਹਦੇ ਲਵੇ। ਕੱਲੀਆਂ ਇੱਕ ਲੋਕਾਂ ਤੇ ਚੇਪੀਆਂ ਲਾਉਂਦੀ ਸੀ ਉਹ, ਠੀਕ ਹੈ। ਉਹਨੂੰ
ਅੱਜ ਤੱਕ ਉਹਦਾ ਇਹ ਨਹੀਂ ਨਾਂ ਨਿਸ਼ਾਨ ਹੀ ਨਹੀਂ ਪਤਾ ਵੀ ਰਹਿੰਦੀ ਕਿੱਥੇ ਆ ਉਹ। ਉਹਦੇ ਮਗਰ ਲੱਗ ਕੇ ਪੁਲਿਸ ਨੇ ਪਰਚਾ ਕਰਤਾ। ਠੀਕ ਆ, ਪੁਲਿਸ ਨੂੰ ਅੱਜ ਤੱਕ ਨਹੀਂ ਸਹੀ ਉਹ ਵੀ ਹੈ ਕਿੱਥੇ ਆ ਉਹ। ਇਹ ਚੀਜ਼ਾਂ ਨੇ ਜੀ। ਕਹਿੰਦੇ ਭਾਨਾ ਗਲਤ ਵੀ ਬੋਲ ਜਾਂਦਾ ਸੀਗਾ ਬਈ ਜਦੋਂ ਕੋਈ ਏਜੰਟ ਗਲਤ ਬੋਲਦਾ ਹੈਗਾ, ਹੁਣ ਤੁਹਾਡੇ ਸਾਹਮਣੇ ਕੋਈ ਏਜੰਟ ਹੈਗਾ, ਉਹ ਠੱਗਾ ਪਤਾ ਨਹੀਂ ਕਾਮਰਾ ਹੈ, ਕੋਈ ਲੀਡਰ ਹੋਊਗਾ, ਉਹ ਭਾਨੇ ਨੂੰ ਗਲਤ ਬੋਲਿਆ, ਭਾਨਾ ਉਹਨੂੰ 1-2 ਮਿੰਟ ਸੁਣੀ ਗਿਆ, ਫਿਰ ਕਿੰਨਾ ਕੁ ਟਾਈਮ ਸੁਣਦਾ? ਜੇ ਮੈਂ ਤੁਹਾਨੂੰ ਗਲਤ ਬੋਲੂੰ ਤੁਸੀਂ ਕਿੰਨਾ ਕੁ ਟਾਈਮ ਸੁਣੋਗੇ? ਨਹੀਂ ਸੁਣਦੇ ਨਾ। ਨਹੀਂ ਭਾਨੇ ਨੂੰ ਸੁਣੀ ਗਲਤ। ਪੇਸ਼ੈਂਸ ਤਾਂ ਹੋਣੀ ਚਾਹੀਦੀ ਹੈ ਇੱਕ। ਕਿਵੇਂ ਬਈ? ਪੇਸ਼ੈਂਸ ਤਾਂ ਹੋਣੀ ਚਾਹੀਦੀ ਹੈ ਵੀ ਹਾਂ ਰੁਕ ਕੇ ਚਲੋ ਬੰਦਾ ਬੋਲ ਰਿਹਾ ਮੂਰਲਾ, ਆਪਾਂ ਥੋੜਾ ਉਹਦੇ ਵਰਗੇ ਬਣਾਂਗੇ ਬਈ, ਉਹ ਵੀ ਇਨਸਾਨ ਹੈਗਾ। ਹਾਂ, ਹੁਣ ਜਦੋਂ ਉਹ ਗਾਲਾਂ ਕੱਢ ਰਿਹਾ ਭਾਨੇ ਨੂੰ, ਭਾਨਾ ਨੂੰ ਗਲਤ ਬੋਲਿਆ ਮੰਨਦੇ ਆ, ਪਰ ਬੋਲਿਆ ਪਹਿਲਾਂ ਕੌਣ ਬੋਲਿਆ ਗਲਤ? ਭਾਨੇ ਨੇ ਕੋਈ ਉਹਨੂੰ ਕੰਮ ਨੂੰ ਫੋਨ ਕੀਤਾ ਨਾ, ਪੈਸੇ ਲੈਣੇ, ਪੈਸੇ ਲੈਣ ਵਾਸਤੇ ਫੋਨ ਕੀਤਾ ਹੈਗਾ। ਕਿਸੇ ਦੇ ਗਰੀਬ ਦੇ ਰੁਪਈਏ ਨੇ ਫਸੇ ਹੋਏ ਨੇ ਨਾ, ਤੁਸੀਂ ਆਪ ਦੇਖ ਲਓ, ਏਜੰਟ ਰੁਪਈਏ ਖਾ ਜਾਂਦੇ, ਮੁੜ ਕੇ ਮੋੜਦੇ ਨਹੀਂ, ਗੇੜੇ ਮਰਵਾਈ ਜਾਂਦੇ ਆ। ਨਾਲ ਦੀ ਨਾਲ ਜ਼ਮਾਨਤ ਹੈਗੀ ਆ ਬਾਹਰ ਦੀ ਬਾਹਰ, 420 ਦਾ ਪਰਚਾ ਕਰੂ ਪੁਲਿਸ ਵੱਧ ਤੋਂ ਵੱਧ ਉਹਨਾਂ ਤੇ। ਤੇ ਭਾਨੇ ਦੇ ਕਹੇ ਤੋਂ ਰੁਪਈਏ ਲੋਕਾਂ ਦੇ ਮਿਲਦੇ ਆ ਬਈ, ਇਦੋਂ ਵਧੀਆ ਕੀ ਗੱਲ ਹੈਗੀ? ਪਹਿਲਾਂ ਨਹੀਂ ਬਾਈ ਬੋਲਦਾ, ਪਹਿਲਾਂ ਨਹੀਂ, ਜਮੀ ਨਹੀਂ ਬੋਲਦਾ ਪਹਿਲਾਂ ਤਾਂ ਉਹ। ਜਦੋਂ ਉਹਨੂੰ ਏਜੰਟ ਮੂਹਰੋਂ ਰਾਹ ਨਹੀਂ ਦਿੰਦੇ ਫਿਰ ਉਹ ਜਜ਼ਬਾਤੀ ਹੋ ਜਾਂਦਾ ਵੀ ਯਾਰ ਇੱਕ ਤਾਂ ਠੱਗੀ ਮਾਰੀ ਬੈਠਾ ਤੂੰ, ਇੱਕ ਤੂੰ ਪੈਸੇ ਨਹੀਂ ਦੇ ਰਿਹਾ, ਉੱਤੋਂ ਰੋਹ ਮਾਰਦਾ ਫਿਰ ਉਹ ਜਜ਼ਬਾਤੀ ਹੋ ਜਾਂਦਾ, ਉਹਨੂੰ ਫਿਰ ਝੜਦਾ ਉਹ। ਬਹੁਤ ਏਜੰਟਾਂ ਨੇ ਸਾਡੇ ਨਾਲ, ਮੈਂ ਵੀ ਇੱਥੇ ਬੈਠਣਾ ਕਚਹਿਰੀ 'ਚ ਬਹਿਣਾ ਹੁੰਦਾ, ਬਹੁਤ ਏਜੰਟਾਂ ਸਾਡੀ ਪਿਆਰ ਨਾਲ ਗੱਲ ਸੁਣਦੇ ਨੇ। ਇੱਥੇ ਤੱਕ ਕਿ ਜਿਹਦਾ ਮਤਲਬ ਵੀ 4 ਲੱਖ ਰੁਪਈਆ, ਉਹ ਲੱਖ ਰੁਪਈਆ ਕੱਟ ਕੇ ਵੀ ਅਸੀਂ ਕਹਿ ਦਿੰਦੇ ਵੀ ਜੇ ਤੇਰਾ ਖਰਚਾ ਹੋ ਗਿਆ ਤਾਂ ਲੱਖ ਰੁਪਈਆ ਕੱਟ ਕੇ ਤੂੰ ਸਾਨੂੰ 3 ਲੱਖ ਰੁਪਈਆ ਦੇ ਦੇ, ਉਹਦੇ ਵੀ ਅਸੀਂ ਕਿਸ਼ਤਾਂ ਬਣਾ ਦਿੰਦੇ ਹੁੰਦੇ ਆ। ਜਿਹੜਾ ਸਾਡੇ ਨਾਲ ਸਹੀ ਏਜੰਟ ਚੱਲਦਾ ਵੀ ਯਾਰ ਤੂੰ 1.5 ਲੱਖ ਰੁਪਈਆ ਹੁਣ ਦੇ ਦੇ, 1.5 ਮਹੀਨੇ ਨੂੰ ਦੇ ਦੀ, 2 ਮਹੀਨੇ ਨੂੰ ਦੇ ਦੀ, ਅਸੀਂ ਉਹਦੀਆਂ ਵੀ ਕਿਸ਼ਤਾਂ ਬਣਾ ਦਿੰਦੇ ਹੁੰਦੇ ਆ। ਜਿਹੜਾ ਸਾਡੇ ਨਾਲ ਸਹੀ ਏਜੰਟ ਚੱਲਦਾ, ਉਹ ਜਿਹੜੇ ਲੋਕਾਂ ਤੋਂ ਅਸੀਂ ਪੈਸੇ ਦਵਾਏ ਨੇ, ਉਹ ਸਾਡੇ ਨਿਮਰਤਾ ਨਾਲ ਹੀ ਗੱਲ ਕਰੀਏ, ਨਿਮਰਤਾ ਨਾਲ ਹੀ ਅਸੀਂ ਗੱਲ ਕਰੀਏ, ਤਾਂ ਕਰਕੇ ਉਹ ਲੋਕਾਂ ਦੇ ਪੈਸੇ ਮੁੜੇ ਨੇ। ਉਹ ਜਿਹੜੀ ਤੁਸੀਂ ਸਰਕਾਰਾਂ ਦੀ ਕਚਹਿਰੀ ਦੀ ਗੱਲ ਕਰੀ ਸੀ, ਕੀ ਸਰਕਾਰਾਂ ਇਹ ਕੰਮ ਕਰ ਨਹੀਂ ਸਕਦੀਆਂ ਜਿਹੜਾ ਭਾਨਾ ਕਰ ਰਿਹਾ ਹੈਗਾ? ਕਰ ਸਕਦੀਆਂ ਨੇ ਬਈ, ਸਰਕਾਰਾਂ ਸਹੀ ਹੈ, ਪੁਲਿਸ ਕਰ ਸਕਦੀ ਹੈਗੀ, ਪਰ ਕਾਨੂੰਨ ਹੀ ਇਹੋ ਜਿਹਾ ਹੈ ਨਾ ਵੀ ਕਾਨੂੰਨ ਮੁਤਾਬਕ ਪੁਲਿਸ ਧੱਕੇ ਨਾਲ ਵੀ ਨਹੀਂ ਕਿਸੇ ਤੋਂ ਦਬਾ ਸਕਦੀ, ਨਾ ਹੀ ਕਿਸੇ ਦੀ ਕੋਈ ਪ੍ਰਾਪਰਟੀ ਜ਼ਬਤ ਕਰ ਸਕਦੀ ਹੈਗੀ। ਸਰਕਾਰਾਂ ਨੇ ਪੁਲਿਸ ਨੂੰ ਬਈ ਦੱਬੇ ਹੀ ਬੜੇ ਕਸੂਤੇ ਥਾਂ ਹੋਇਆ ਵੀ ਜਿਵੇਂ ਸਰਕਾਰਾਂ ਕਹਿੰਦੇ ਨੇ ਉਵੇਂ ਚੱਲ ਰਹੀ ਹੈ ਪੁਲਿਸ। ਫਿਰ ਭਾਨੇ ਨੂੰ ਕਿਹਨੇ ਹੱਕ ਦਿੱਤਾ ਕਿ ਤੁਸੀਂ ਆਹ ਕੰਮ ਕਰੋ? ਜਾਂ ਤੁਹਾਨੂੰ ਬਈ ਲੋਕ ਆਪਣੇ ਆਪ ਆਉਂਦੇ ਆ, ਪਰਮਾਤਮਾ ਨੇ ਹੱਕ ਦਿੱਤਾ ਹੈਗਾ। ਜੇ ਲੋਕ ਚੱਲ ਕੇ ਆਉਂਦੇ ਹਨ ਇੱਥੇ, ਕੋਈ ਭਾਨਾ ਪਿੰਡਾਂ 'ਚ ਤਾਂ ਫਿਰਦਾ ਨਹੀਂ ਮੈਂ ਤੁਹਾਡੇ ਪੈਸੇ ਵਾਪਸ ਕਰਾਉਣਾ ਦੂੰ ਮੇਰੇ ਕੋਲੇ, ਉਹਦਾ ਲੋਕ ਸੋਸ਼ਲ ਮੀਡੀਆ ਤੇ ਵੀਡੀਓ ਪਈ ਜਾਂਦੀ ਆ ਬਈ, ਜਿਹੜਾ ਹੁਣ ਦੁੱਖ ਚ ਅਗਲਾ ਆਉਂਦਾ ਹੀ ਹੈਗਾ। ਅੱਜ ਕਿੰਨੇ ਕੁ ਜਾਣੇ ਖੜੇ ਨੇ ਪੈਸਿਆਂ ਜਿਨ੍ਹਾਂ ਦੇ ਦਵਾਏ ਨੇ? ਪੈਸੇ ਵਾਲ ਤਾਂ ਹੁਣ ਲੋਕਾਂ ਨੂੰ ਲਗਭਗ ਪਤਾ ਹੀ ਲੱਗ ਗਿਆ ਵੀ ਭਾਨਾ ਅੰਦਰ ਆ ਕੋਈ, ਮੰਨ ਲਓ ਜਿਨ੍ਹਾਂ ਦੇ ਦਵਾਏ ਨੇ ਲੋਕ ਬਹੁਤ ਆਉਂਦੇ ਨੇ। ਜੰਮੂ ਕਸ਼ਮੀਰ ਤੋਂ ਮੁੰਡਾ ਆਇਆ ਛੱਡ ਲਵੇ, ਜੰਮੂ ਕਸ਼ਮੀਰ ਤੋਂ ਮੁੰਡੇ ਆਉਂਦੇ ਨੇ ਜਿਹੜੇ ਇਹਦੀ ਲਪੇਟ ਚ ਆਏ ਹੋਏ ਨੇ ਜਨਤਾ ਦੀ। ਨਹੀਂ ਤੁਹਾਡੇ ਨਾਲ ਕਿੰਨੇ ਕੁ ਖੜੇ ਨੇ ਵੀ ਭਾਨਾ ਅੰਦਰ ਹੋ ਗਿਆ ਤੇ ਅੱਜ ਅਸੀਂ ਭਾਨੇ ਦੀ ਜਾ ਕੇ ਆਵਾਜ਼ ਬੁਲੰਦ ਕਰੀਏ, ਭਾਨੇ ਦੀ ਸਪੋਰਟ ਕਰੀਏ? 29 ਤਰੀਕ ਨੂੰ ਪਤਾ ਲੱਗੂ ਜੀ, 29 ਨੂੰ ਪਤਾ ਲੱਗਣਾ। ਹਾਂ 29 ਤਰੀਕ ਨੂੰ ਲੋਕ ਦੱਸਣਗੇ। ਲੋਕਾਂ ਦਾ ਬਹੁਤ ਵੱਡਾ ਸਾਡੇ ਨਾਲ ਹੰਗਾਰਾ ਹੈਗਾ, ਫੋਨਾਂ ਤੇ ਦਿਨ ਰਾਤ ਇੱਕ ਕਰਿਆ ਪਿਆ ਵੀ ਅਸੀਂ ਭਈ ਬਹੁਤ ਜ਼ਿਆਦਾ ਵੱਡਾ ਭਾਰੀ ਇਕੱਠ ਹੋਣਾ। ਕਿਉਂਕਿ ਫੋਨਾਂ ਦੇ ਤਾਂ ਇੱਕ ਤੁਸੀਂ ਵੀ ਸੋਸ਼ਲ ਮੀਡੀਆ ਚਲਾਉਂਦੇ ਹੋ, ਥੱਲੇ ਕਹਿੰਦੇ ਨੇ ਬਈ ਸਹੀ ਕੰਮ ਆ, ਚੱਕਦੇ ਫੱਟੇ, ਸਹੀ ਗੱਲ ਆ, ਕਰਦੇ ਕੰਮ ਓਕੇ ਆ, ਗੋਡਾ। ਕਮੈਂਟਾਂ ਦੇ ਵਿੱਚ ਤਾਂ ਬਹੁਤ ਅਜਿਹਾ ਕੁਝ ਦੇਖਣ ਨੂੰ ਮਿਲ ਜਾਂਦਾ, ਪਰ ਅਸਲੀਅਤ ਕੁਝ ਹੋਰ ਹੁੰਦੀ ਹੈ ਬਈ। ਅੱਜ ਵੀ 100 ਬੰਦਾ ਖੜਾ ਨਾ, ਜਿੱਦਣ ਇਕੱਠ ਰੱਖਿਆ ਉਦੋਂ ਦਾ ਪਤਾ ਨਹੀਂ ਕਿੰਨਾ ਇਕੱਠ ਹੋਊਗਾ। ਹੁਣ ਤੁਸੀਂ ਦੇਖ ਕੇ ਆਏ ਹੋ ਉਹ ਵੀ ਕਿੰਨੇ ਬੰਦੇ ਲੋਕਾਂ ਨੂੰ ਰੋਕ ਕੇ ਰੱਖਿਆ ਹੋਇਆ ਬਈ ਵੀ ਹਜੇ ਆਓ ਨਾ, ਸਾਨੂੰ ਕੱਲ ਆਉਣ ਦਿਓ। ਲੋਕ ਕਹਿੰਦੇ ਨੇ ਸਾਨੂੰ ਦੱਸੋ ਅਸੀਂ ਕਿੱਥੇ ਆਈਏ, ਅਸੀਂ ਰੋਕ ਕੇ ਰੱਖਿਆ ਹੋਇਆ ਵੀ ਕੇਰਾਂ ਬਾਈ ਦਾ ਸਿਸਟਮ ਜਿਹੜਾ ਬਣਾਇਆ 3-4 ਦਿਨ ਲੱਗ ਗਏ ਸਾਨੂੰ ਬਣਾਉਂਦਿਆਂ ਨੂੰ ਸਿਸਟਮ ਨੂੰ, ਵੀ ਅਸੀਂ ਹਜੇ ਕਿਸੇ ਨੂੰ ਕਾਲ ਹੀ ਨਹੀਂ ਦਿੱਤੀ। ਹੁਣ 29 ਤਰੀਕ ਦੀ ਵੀ ਸਾਨੂੰ ਲੋਕਾਂ ਨੇ ਫੋਨ ਕਰਕੇ ਵੀ ਸਾਨੂੰ ਕਿਉਂ ਨਹੀਂ ਸੱਦ ਰਹੇ, ਗੱਲ ਕੀ ਹੈ? ਅਸੀਂ 29 ਤਰੀਕ ਦੀ ਵੀ ਕਾਲ ਤਾਂ ਦਿੱਤੀ ਹੈ ਵੀ ਯਾਰ ਲੋਕਾਂ ਨੂੰ ਵੀ ਆਪਾਂ ਮਾੜਾ ਮੋਟਾ ਉਹ ਕਰੀਏ। ਜਿਹੜੇ ਇਲਜ਼ਾਮ ਲੱਗੇ ਭਾਨੇ ਤੇ ਉਹਨਾਂ ਦੇ ਵਿੱਚੋਂ ਕਿੰਨੇ ਕੁ ਸਹੀ ਨੇ? ਜਿਹੜੇ ਹੁਣ ਮੰਨ ਲਾ ਵੀ ਭਾਨੇ ਨੂੰ ਕਹਿੰਦੇ ਵੀ 10,000 ਰੁਪਇਆ ਲਿੱਤਾ, ਭਾਨਾ 2 ਦਿਨ ਰਿਮਾਂਡ ਤੇ ਰਿਹਾ, 2 ਦਿਨ ਰਿਮਾਂਡ ਚੱਲੀ ਗਿਆ। ਜੇ ਏਜੰਟਾਂ ਤੋਂ ਪੈਸੇ ਭਾਨੇ ਨੇ ਲੈਤੇ ਹੁੰਦੇ ਤਾਂ ਉੱਥੇ ਏਜੰਟ ਪਹੁੰਚਦੇ, ਥਾਣੇ ਦੇ ਮੂਹਰੇ ਧਰਨਾ ਲਾਉਂਦੇ। ਕੋਈ ਕਹਿੰਦਾ ਮੈਥੋਂ 5 ਲੱਖ ਲੈਤਾ, ਕੋਈ ਕਹਿੰਦਾ ਮੈਥੋਂ 4 ਲੱਖ ਲੈਤਾ। 2 ਦਿਨਾਂ 'ਚ ਇੱਕ ਵੀ ਏਜੰਟ ਨਹੀਂ ਗਿਆ ਉੱਥੇ। ਇਕੱਲੇ 10,000 ਰੁਪਏ ਪਿੱਛੇ ਵਿਕਾਂਗੇ ਅਸੀਂ। ਹੋਰ ਏਜੰਟਾਂ ਤੋਂ ਜੇ ਅਸੀਂ ਪੈਸੇ ਲੈਤੇ, ਏਜੰਟ ਆਉਂਦੇ ਨਾ ਉੱਥੇ, ਆਉਂਦੇ ਉਹ ਬਿਲਕੁਲ ਠੀਕ ਹੈ, ਪਰ ਉੱਥੇ ਪਹੁੰਚਿਆ ਨਾ ਕੋਈ ਏਜੰਟ। ਬਈ ਕਿੰਨਾ ਰੁਪਿਆ ਪ੍ਰਮੋਸ਼ਨਾਂ ਤੇ ਲਾ ਦਿੰਦੇ ਆ। ਤੁਸੀਂ ਵੇਖ ਲਓ ਬੜੇ ਸ਼ਹਿਰਾਂ 'ਚ ਨਾ ਲੱਖ ਰੁਪਿਆ ਬੋਰਡਾਂ ਤੇ ਮਹੀਨੇ ਦਾ ਲੱਗਦਾ ਹੈਗਾ। 1000 ਰੁਪਏ ਦਾ ਮੇਰੇ ਖਿਆਲ ਉਹਨਾਂ ਦੀ ਫੀਸ ਹੀ ਹੋਊਗੀ, ਜਿਹੜੇ ਵੱਡੇ ਬੰਦੇ ਲੱਗਿਆ। ਉਹ ਮੰਨ ਲਓ ਜੇ ਉਹਨਾਂ ਨੇ ਭਾਨੇ ਨੂੰ ਰੁਪਈਏ ਦਿੱਤੇ ਹੁੰਦੇ ਤਾਂ ਰੌਲਾ ਨਾ ਪਾਉਂਦੇ ਉਹ। ਅੱਜ ਕੀ ਮੰਗ ਆ ਗਈ ਜਿਹੜੀ ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋ? ਤੁਸੀਂ ਵੀ ਇੱਕ ਪਿੰਡ ਦੇ ਸਰਪੰਚ ਹੋ, ਤੁਸੀਂ ਵੀ ਪਿੰਡ ਦੇ ਸਰਪੰਚ ਹੋ, ਪੰਚਾਇਤਾਂ ਨੂੰ ਵੀ ਅਪੀਲ ਕਰੀ ਆ, ਜਥੇਬੰਦੀਆਂ ਨੂੰ ਵੀ ਅਪੀਲ ਕਰੀਏ ਕਿ ਸਾਰੇ ਇਕੱਠੇ ਹੋ ਕੇ ਆਓ 29 ਤਰੀਕ ਨੂੰ ਇੱਕ ਵੱਡਾ ਇਕੱਠ ਕਰ ਸਕੀਏ।
ਕੀ ਇਹਦਾ ਕੋਈ ਸੋਲੂਸ਼ਨ ਨਿਕਲੂ ਇਕੱਠ ਦੇ ਨਾਲ? ਹਾਂਜੀ, ਪਤਾ ਲੱਗੂ, ਪਬਲਿਕ ਦਾ ਪਤਾ ਲੱਗੂ, ਲੋਕਾਂ ਨੂੰ ਪਤਾ ਲੱਗੂਗਾ ਵੀ ਯਾਰ ਅਸੀਂ ਵੀ ਇੱਕ ਸਾਡਾ ਜਿਹੜਾ ਭਾਨਾ ਗਾ ਉਹ ਇੱਕ ਸਾਡਾ ਕੋਟਦੋਨੇ ਪਿੰਡ ਦਾ ਹੀਰਾ। ਅਸੀਂ ਵੀ ਚਾਹੁੰਦੇ ਵੀ ਲੋਕਾਂ ਦਾ ਇਕੱਠ ਦੇਖੀਏ, ਅਸੀਂ ਲੋਕ ਸਾਡੇ ਨਾਲ ਹੈਗੇ ਨੇ ਜਾਂ ਨਾ ਹੈਗੇ ਨੇ। ਅਸੀਂ ਇਹੀ ਚੀਜ਼ਾਂ ਸੋਚ ਕੇ ਕਰਿਆ ਵੀ ਅਸੀਂ ਕਿਤੇ ਆਪਦਾ ਹੀਰਾ ਨਾ ਗਵਾ ਲਈਏ। ਸਾਡਾ ਹੀਰਾ ਨਹੀਂ, ਅੱਜ ਤਾਂ ਉਹ ਸਾਰੇ ਪੰਜਾਬ ਦਾ, ਸਾਰੇ ਵਰਲਡ ਦਾ ਹੀਰਾ ਬਣ ਚੁੱਕਿਆ ਅੱਜ ਉਹ। ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਮੂਸੇ ਵਾਲੇ ਦਾ ਦੇਖੋ ਇਨਸਾਫ ਕੋਈ ਨਹੀਂ ਮਿਲਿਆ, ਮਗਰ ਭੋਗਾਂ ਦੇ ਇਕੱਠ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਹੁੰਦਾ, ਫੁੱਲਾਂ ਤੇ ਜਾਣ ਦਾ ਫਿਰ ਕੋਈ ਫਾਇਦਾ ਨਹੀਂ ਹੁੰਦਾ। ਅਸੀਂ ਇਹੀ ਲੋਕਾਂ ਨੂੰ ਬੇਨਤੀ ਕੀਤੀ ਆ ਵੀ ਸਾਡਾ ਸਾਥ ਦਿਓ, ਸਾਥੋਂ ਅਸੀਂ ਜਾਨਾਂ ਵੀ ਵਾਰ ਦਾਂਗੇ ਲੋਕਾਂ ਪਿੱਛੇ। ਬਾਈ ਨੇ ਵੀ ਉਹਦੇ ਕਿਹਾ ਕਿ ਨਾ ਸੰਘਰਸ਼ ਹੀ ਚੱਲਦੇ ਰਹਿਣਗੇ, ਪਰ ਅਸੀਂ ਲੋਕਾਂ ਦੀ ਕਚਹਿਰੀ ਇੱਕ ਦੇਖਣੀ ਚਾਹੁੰਦੇ ਹਾਂ ਵੀ ਲੋਕ ਸਾਡੇ ਨਾਲ ਕਿੰਨੇ ਜੁੜਦੇ ਆ। ਕਾਨੂੰਨੀ ਤੌਰ ਤੇ ਕਿਉਂ ਨਹੀਂ ਲੜਦੇ ਫਿਰ? ਐਂ ਇਕੱਠ ਕਿਉਂ ਕਰਨੇ ਪੈਂਦੇ ਨੇ? ਕਾਨੂੰਨ ਨਾਲ ਸਮਝ ਨਹੀਂ ਰਿਹਾ ਜੀ, ਕਾਨੂੰਨ ਨੂੰ ਕੋਈ ਉਹ ਨਹੀਂ ਕਰ ਰਿਹਾ। ਬਾਹਰ ਦੀ ਬਾਹਰ ਜ਼ਮਾਨਤ ਹੋ ਜਾਂਦੀਆਂ ਨੇ, ਕਿਸੇ ਦਾ ਕੋਈ ਗਹਿਣੇ। ਨਹੀਂ, ਤੁਸੀਂ ਕਿਉਂ ਨਹੀਂ ਲੜ ਰਹੇ ਕਾਨੂੰਨੀ ਤੌਰ ਤੇ ਭਾਨੇ ਦੀ ਲੜਾਈ? ਸੁਣਵਾਈ ਨਹੀਂ ਹੋ ਰਹੀ, ਸੁਣਵਾਈ ਨਹੀਂ ਹੋ ਰਹੀ। ਜਿਹੜੇ ਸਾਡੇ ਲੋਕ ਏਜੰਟਾਂ ਤੋਂ ਪੈਸੇ ਉਹਨਾਂ ਨੂੰ ਚੈੱਕ ਦੇ ਦਿੰਦੇ ਨੇ, ਚੈੱਕ ਦਾ ਕੋਈ ਉਹਦਾ ਮੂੰਹ ਸਿਰ ਹੀ ਨਹੀਂ ਹੁੰਦਾ ਕੋਈ ਚੈੱਕ ਦਾ। 4-4 5-5 ਮਹੀਨਿਆਂ ਦੇ ਚੈੱਕ ਹੀ ਦੀ ਬੈਠੇ 10 ਸਾਲ ਬਾਈ ਕੇਸ ਲੰਮਕੇ ਪਏ ਨੇ। ਲੰਮਕੇ ਪਏ ਨੇ। ਮੇਰੇ ਪਿੰਡ 'ਚ ਕੇਸ ਹੈਗਾ ਇੱਕ, ਮੇਰੇ ਖਿਆਲ 12-13 ਸਾਲ ਹੋ ਗਏ। 40 ਲੱਖ ਰੁਪਏ ਦੇ ਚੈੱਕ ਦਿੱਤੇ ਪਿਆ, ਉਹ ਬੰਦਾ ਮੂਹਰਲਾ ਪੈਸੇ ਨਹੀਂ ਦਿੰਦਾ, ਚੈੱਕ ਦੇ ਕੇ ਸਾਰ ਦਿੰਦਾ, ਚੈੱਕ ਦੇ ਕੇ ਸਾਰ ਦਿੰਦਾ। ਕਿਉਂਕਿ ਲੋਕ ਬੈਂਕਾਂ 'ਚ ਰਜਿਸਟਰੀਆਂ ਕਰਵਾ ਕੇ ਹਨਾ ਉਹ ਵੀ ਮੁੱਕਰ ਜਾਂਦੇ ਹੈਗੇ, ਚੈੱਕ ਦਾ ਚੀਜ਼ ਝੂਠੀ ਹੈਗੀ, ਏਜੰਟ ਸਾਰਾ ਕੁਝ ਵੇਚ ਵੱਟ ਕੇ ਭਰਾ ਹੋ ਜਾਂਦੇ ਹੈਗੇ। ਇਹ ਕਹਿੰਦਾ ਕੱਲਿਆਂ ਦਾ ਕੀ ਕਰਾਂਗੇ? ਇਹ ਖੁੱਲੀ ਚਰਚਾ ਕਰ ਰਹੇ ਆਪਾਂ ਇੱਥੇ ਅੱਜ ਬੈਠ ਕੇ, ਇਸੇ ਕਰਕੇ ਤੁਹਾਨੂੰ ਸਾਰਿਆਂ ਨੂੰ ਹੀ ਰੋਕ ਲਿਆ ਵੀ ਰੁਕ ਜਾਓ, ਆਪਾਂ ਗੱਲ ਕਰਨੀ ਹੈ। ਕਿੰਨੇ ਕੁ ਕੇਸ ਨੇ ਬਈ ਜਿਹੜੇ ਹੁਣ ਤੱਕ ਤੁਸੀਂ ਵੀ ਹੈਂਡਲ ਕਰੇ ਨੇ ਜਾਂ ਦੇਖੇ ਨੇ ਵੀ ਆਹ ਗਰੀਬ ਆ, ਇਹ ਫਾਹਾ ਲੈ ਗਿਆ, ਆਹ ਜੱਟ ਆ, ਇਹਨੇ ਜ਼ਮੀਨ ਵੇਚਤੀ, ਇਹ ਖੁਦਕੁਸ਼ੀ ਕਰ ਗਿਆ, ਇਹਦੀ ਕੁੜੀ ਵਿਆਹੁਣ ਵਾਲੀ ਆ, ਇਹਦਾ ਮੁੰਡਾ ਵਿਆਹੁਣ ਵਾਲਾ? ਕਿੰਨੇ ਕੁ ਕੇਸ ਨੇ ਇਹ ਜਿਹੇ? ਬਹੁਤ ਜ਼ਿਆਦਾ ਕੇਸ ਨੇ ਬਈ ਪਿੰਡ, ਹਰੇਕ ਪਿੰਡ 'ਚ ਘੱਟੋ ਘੱਟ 10-10 ਕੇਸ ਹੈਗੇ। ਦੇਖ ਬਾਹਰ ਜਾਣ ਦਾ ਚੱਲ ਰਿਹਾ ਹਨਾ, ਕਿਉਂਕਿ ਰੁਜ਼ਗਾਰ ਨਹੀਂ ਹੈ ਪੰਜਾਬ 10-15 ਹਜ਼ਾਰ ਤੇ ਮੁੰਡੇ ਰਹਿਣ ਨੂੰ ਤਿਆਰ ਨੇ, ਕੋਈ ਕੰਮ ਨਹੀਂ ਮਿਲਦਾ ਹੈਗਾ, ਤਾਂ ਲੋਕ ਅੱਕੇ ਹੋਏ ਬਾਹਰ ਨੂੰ ਭੱਜਦੇ ਹੈਗੇ। ਬਈ ਮੁੱਖ ਮੰਤਰੀ ਤਾਂ ਕਹਿੰਦੇ ਰਹੇ ਨੇ ਕਿ ਅਸੀਂ ਆਮ ਲੋਕਾਂ ਦੇ ਆ, ਆਮ ਘਰਾਂ ਚੋਂ ਆ, ਤੇ ਅੱਜ ਭਾਨੇ ਤੇ ਜਿਹੜਾ ਪਰਚਾ ਪਿਆ ਉਸ ਦੇ ਵਿੱਚ ਸਰਕਾਰ ਦਾ ਕੋਈ ਹੈ? ਜਦੋਂ ਬਾਈ ਨੂੰ ਕੁੱਟਿਆ ਰੇਟਾ ਉੱਥੋਂ ਦਾ ਇੱਕ, ਉਹਨੇ ਲਵੇ ਖੜ ਕੇ ਕਟਾਇਆ। ਵੀਡੀਓ ਵੀ ਤੁਸੀਂ ਦੇਖੀ ਆ। ਪਹਿਲਾਂ ਉਹਨੇ ਕੱਪੜੇ ਲਹਾਏ ਨੇ, ਉਹਦੀ ਨੀਕਰ ਤੱਕ ਨਹੀਂ ਛੱਡੀ। ਉਹਦੇ ਕਹਿਣ ਮੁਤਾਬਕ ਜਿਵੇਂ ਹੈਗੀ ਇਹ ਵੀਡੀਓ ਤੁਹਾਡੇ ਕੋਲ? ਨਹੀਂ, ਰੰਗਰੇਟੇ ਦੀ ਵੀਡੀਓ ਚੱਲ ਰਹੀ ਹੈ ਨਾ, ਉਹਦੀ ਕੀ ਪਾਵਰ ਹੈ ਬਈ ਰੰਗਰੇਟੇ ਦੀ ਵੀ? ਕਿਸੇ ਬੰਦੇ ਨੂੰ, ਆਮ ਬੰਦੇ ਨੂੰ ਨਾ ਕਾਨੂੰਨ ਹੱਥ 'ਚ ਲੈ ਕੇ ਪੁਲਿਸ ਦੇ ਲਵੇ ਖੜ ਕੇ ਕਟਵਾ ਦੇ। ਮੈਂ ਤਾਂ ਕਹਿੰਦਾ ਰੰਗਰੇਟਾ ਕਹਿ ਰਿਹਾ, ਨਾਲ ਤਾਂ ਉਹਤੇ ਵੀ ਕਾਰਵਾਈ ਹੋਣੀ ਚਾਹੀਦੀ ਹੈਗੀ। ਨਹੀਂ, ਪੁਲਿਸ ਨੇ ਅਜਿਹਾ ਕੀਤਾ ਤਾਂ ਪੁਲਿਸ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈਗੀ। ਇੱਕ ਆਮ ਬੰਦੇ ਨੂੰ, ਜਿਹੜਾ ਪੰਜਾਬ ਦਾ ਫੇਮਸ ਚਿਹਰਾ ਹੈਗਾ, ਇੱਕੋ 2 ਟਕੇ ਦੇ ਬੰਦੇ ਸਾਹਮਣੇ ਖੜੇ ਕੁੱਟੇ ਨਾ। ਭਗਵੰਤ ਮਾਨ ਨੂੰ ਕਹਿੰਦੇ ਵੀਡੀਓ ਦਿਖਾ ਕੇ ਫੇਰ ਕੁੱਟਿਆ ਬਾਈ ਨੂੰ, ਠੰਡਾ ਪਾਣੀ ਫੇਰ ਪਾਏਗਾ। ਉਧਰ ਵੀਡੀਓ ਕਾਲ ਚੱਲ ਰਹੀ ਸੀ, ਲਵੇ ਰੰਗਰੇਟਾ ਖੜਾ ਸੀ। ਕਹਿੰਦੇ ਰੰਗਰੇਟੇ ਦੀ ਕਹਿਣ ਦੀਆਂ ਗੱਲਾਂ ਨੇ ਇਹ ਸਰਕਾਰਾਂ। ਇਹ ਤੁਸੀਂ ਰੰਗਰੇਟੇ ਦੇ ਕਹਿਣ ਤੇ ਕਹਿ ਰਹੇ ਹੋ ਇਹ ਗੱਲ? ਕੋਈ ਹੋਰ ਸਬੂਤ ਆਇਆ ਤੁਹਾਡੇ ਸਾਹਮਣੇ? ਨਾ, ਬਾਈ ਨੂੰ ਵੀ ਪਤਾ ਹੀ ਹੈ, ਬਾਈ ਨੇ ਵੀ ਸਾਨੂੰ ਦੱਸਿਆ ਵੀ ਜਦੋਂ ਉਹਦੇ ਨਾਲ ਵੀ ਇਹ ਹੋਇਆ ਸਾਰਾ ਕੁਝ। ਹੋਈ ਮੁਲਾਕਾਤ ਤੁਹਾਡੀ? ਹਾਂ, ਮੁਲਾਕਾਤ ਹੋਈ। ਜਿੱਦੇ ਉਹਨੂੰ ਲੈ ਕੇ ਆਏ ਨੇ ਆਪਣੇ ਲੁਧਿਆਣੇ, ਲੈ ਕੇ ਆਏ ਨੇ, ਪੇਸ਼ ਕੀਤਾ, ਉਹਦੀ 2 ਮਿੰਟ ਗੱਲ ਹੋਈ। ਉਹ ਕਹਿੰਦਾ ਮੇਰੇ ਨਾਲ ਬਹੁਤ ਅਤਿਆਚਾਰ ਕਰਾਇਆ। ਬਾਕੀ ਰੰਗਰੇਟੇ ਦਾ ਸਾਰਾ ਕੁਝ ਦੱਸ ਹੀ ਦਿੱਤਾ ਸੀ ਵੀ ਮੈਂ ਲਵੇ ਖੜ ਕੇ ਕਟਾ ਕੇ ਆਇਆ, ਉਹਦੇ ਫੋਨਸੀਆਂ ਨੇ। ਦੇਖ, ਮੈਂ ਜਿਹੜੀ ਮਾੜੀ ਸੋਚ ਆ ਬੰਦੇ ਦੀ, ਮੈਨੂੰ ਉਹ ਬੰਦਾ ਪਸੰਦ ਨਹੀਂ ਹੈਗਾ। ਮੈਂ ਵੀ ਮਜ਼ਹਬੀ ਸਿੱਖਾਂ ਦਾ ਮੁੰਡਾ, ਉਹ ਵੀ ਮਜ਼ਹਬੀ ਸਿੱਖਾਂ ਦਾ ਮੁੰਡਾ, ਪਰ ਜਿਹੜੇ ਹਿਸਾਬ ਨਾਲ ਲਵੇ ਖੜ ਕੇ ਬੰਦਾ ਕਟਾਉਣਾ, ਇਹ ਸੂਰਮਗਤੀ ਨੂੰ ਮੈਂ ਮੰਨ ਨਹੀਂ ਰਿਹਾ। ਸਾਡੇ ਗੁਰੂਆਂ ਨੇ ਇਹ ਕੰਮ ਕਰਿਆ ਨਹੀਂ ਹੈਗਾ ਵੀ ਕਿਸੇ ਨੂੰ ਲਵੇ ਖੜ ਕੇ ਕਿਸ ਤੇ ਅਤਿਆਚਾਰ ਕਰਾਓ। ਪੁਲਿਸ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਪੁਲਿਸ ਮੇਰੇ ਥੱਲੇ ਕੰਮ ਕਰਦੀ ਹੈ ਰੰਗਰੇਟੇ ਨੇ, ਤੇ ਸਰਕਾਰ ਉਹਨੂੰ ਸਿਕਿਉਰਟੀਆਂ ਦੀ ਬੈਠੀ ਹੈਗੀ। ਉਹੋ ਜਿਹੇ ਬੰਦੇ ਨੂੰ ਚੱਕ ਕੇ ਜੇਲ੍ਹਾਂ 'ਚ ਕਿਉਂ ਸੁੱਟਦੇ? ਔਨ ਰਿਕਾਰਡ ਉਹਦੀਆਂ ਗੱਲਾਂ ਇਹ ਜਿਹੜੀਆਂ ਤੁਸੀਂ ਬੋਲ ਰਹੇ ਹੋ? ਹਾਂਜੀ, ਵੀਡੀਓ ਚੱਲ ਰਹੀਆਂ ਨੇ, ਵੀਡੀਓ ਸੇਵ ਪਈਆਂ ਨੇ ਬਈ ਸਾਡੇ ਕੋਲੇ। ਹੈ? ਦਿਖਾ ਸਕਦੇ ਹੋ? ਹਾਂ, ਦਿਖਾ ਸਕਦੇ ਹਾਂ। ਤਾਂ ਇਹ ਅਸੀਂ ਜਿਹੜੀ ਗੱਲਬਾਤ ਹੈ ਇਹ ਅਸੀਂ ਇੱਥੇ ਕਰ ਰਹੇ ਹਾਂ ਬੈਠ ਕੇ, ਖੁੱਲੀ ਚਰਚਾ ਇੱਕ ਤਰ੍ਹਾਂ ਦੀ। ਜਿਵੇਂ ਇਹ ਕਚਹਿਰੀ ਲਾਉਂਦੇ ਰਹੇ ਨੇ ਬਾਈ ਹੋਰੇ, ਇਹ ਕਹਿੰਦੇ ਅਸੀਂ ਕਚਹਿਰੀ ਲਾਉਂਦੇ ਰਹੇ ਹਾਂ, ਅੱਜ ਅਸੀਂ ਵੀ ਇੱਕ ਕਚਹਿਰੀ ਲਾਉਣ ਦੇ ਲਈ ਇਹਨਾਂ ਦੇ ਘਰੇ ਪਹੁੰਚੇ ਹਾਂ। ਇਹ ਕਚਹਿਰੀ ਭਾਨੇ ਸਿੱਧੂ ਨੂੰ ਜਦੋਂ ਚੁੱਕਿਆ ਜਾਂਦਾ ਉਸ ਤੋਂ ਬਾਅਦ ਕਾਫੀ ਚਰਚਾ ਹੁੰਦੀ ਆ ਲੋਕਾਂ ਦੇ ਵਿੱਚ, ਸੋਸ਼ਲ ਮੀਡੀਆ ਤੇ ਮੀਡੀਆ ਦੇ ਉੱਪਰ, ਕਿ ਭਾਨੇ ਸਿੱਧੂ ਦੇ ਨਾਲ ਗਲਤ ਹੋਇਆ। ਇਹ ਨੌਜਵਾਨ ਅੰਮ੍ਰਿਤਸਰ ਤੋਂ ਕਹਿੰਦਾ, ਬਾਈ ਕਹਿੰਦਾ ਮੈਂ ਆਇਆ ਹੈਗਾ ਤੇ ਕੰਮ ਆ ਜਿਹੜਾ ਕਹਿੰਦਾ ਗੋਆ ਕਰਦਾ। ਉਰੇ ਨੂੰ ਆ ਜਾਓ ਬਾਈ। ਭਾਨੇ ਦੇ ਨਾਲ ਕੀ ਰਿਸ਼ਤਾ ਕੀ ਆ? ਭਾਨੇ ਦੇ ਨਾਲ ਜਿਹੜਾ ਏਡੀ ਦੂਰ ਆ ਗਈ?
ਪੰਨੇ ਨਾਲ ਮੇਰੀ ਯਾਰੀ ਦੋਸਤੀ ਮੰਨ ਲਓ, ਭਰਾ ਵੀ ਆ ਤਾਂ ਸਮਾਜੀ ਸੇਵਕ ਤਾਂ ਸਭ ਨੂੰ ਪਤਾ ਹੀ ਆ। ਅੰਮ੍ਰਿਤਸਰ ਤੋਂ, ਪੰਜਾਬ ਤੋਂ, ਸਾਡੇ ਅੰਮ੍ਰਿਤਸਰ ਤੋਂ ਬਹੁਤ ਦੁਨੀਆ ਆਉਣ ਨੂੰ ਤਿਆਰ ਆ, ਬਹੁਤ ਮੁੰਡੇ ਤਿਆਰ ਆ। ਪਰ ਕੀ ਹੈ ਕਿ ਇਹ ਜਸਵੀਰ ਭਾਈ ਨੇ ਸ਼ਾਇਦ ਵੀਡੀਓ ਪਾਈ ਹੈ ਕਿ 29 ਤਰੀਕ ਨੂੰ ਕਰਦੇ ਆ ਇਕੱਠ ਪੂਰਾ। ਤਾਂ ਮੈਂ ਤਾਂ ਸਿੱਧਾ ਗੋਆ ਤੋਂ ਸਿੱਧਾ ਇੱਧਰ ਆ ਰਿਹਾ। 2 ਦਿਨ ਪਹਿਲਾਂ, 3 ਦਿਨ ਹੋ ਗਏ ਮੈਨੂੰ ਟ੍ਰੇਨ 'ਚ ਬੈਠੇ ਨੂੰ, ਅਤੇ ਮੈਂ ਸਿੱਧਾ ਇੱਧਰ ਹੀ ਆਇਆ। ਪਹਿਲੇ ਅੰਮ੍ਰਿਤਸਰ ਅਜੇ ਘਰੇ ਨਹੀਂ ਗਿਆ। ਭਾਨੇ ਦਾ ਕਰਕੇ ਆਏ? ਹਾਂਜੀ, ਭਾਨੇ ਕਰਕੇ ਆਏ। ਉਰੇ ਕਾਹਤੇ ਆਏ ਹੁਣ ਟ੍ਰੇਨ 'ਤੇ ਉਰੇ ਵਾਸਤੇ ਆਇਆ ਵਾ, ਬਰਨਾਲੇ ਤੋਂ ਅੰਮ੍ਰਿਤਸਰ। ਹਾਂਜੀ। ਤਾਂ ਇਹ ਅਸੀਂ ਅੱਜ ਜਿਹੜਾ ਇੱਥੇ ਬੈਠੇ ਹੋਏ ਆ ਇਸੇ ਕਰਕੇ ਹੀ ਬੈਠੇ ਆ ਇੱਥੇ। ਇਹ ਸੁਣਾ ਦਿਓ ਮਾੜਾ ਜਿਹਾ। ਆਵਾਜ਼ ਕਰਦੇ ਮਾੜੀ ਜੀ। ਮੁਲਕਾਂ ਤੱਕ ਵੀ ਚੀਕਾਂ ਸੁਣਦੀਆਂ, ਗੋਰੇ ਵੀ ਚੀਕਾਂ ਸੁਣਦੇ ਆ। ਇਹ ਇੱਧਰ ਇਹ ਕੈਮਰੇ 'ਚ ਰਿਕਾਰਡ ਕਰੀ ਮਾੜਾ ਜਿਹਾ। ਲਵੇ ਕਰ ਲੈ ਜਾ। ਆ ਮੈਂ ਕਰ ਦਿੰਦਾ। ਦੂਜੀ ਗੱਲ ਕਹਿੰਦਾ ਸੀ ਕਿ ਉਸ ਰਾਤ ਤੋਂ ਲੰਘ ਕੇ ਦਿਖਾ ਦੇ ਕਿ ਕੱਲ ਉਸ ਰਾਤ ਨੂੰ ਵੀ ਲੰਘਿਆ, ਤੇਰੇ ਕੋਲ ਵੀ ਆਏ ਆ ਤੇ ਕੋਲ ਖੜ ਕੇ ਤੇਰਾ ਧੂਆ ਕਟਵਾਇਆ ਵੀ ਆ ਤੇ ਤੇਰਾ ਕੁਲਰ ਪੀਣੇ ਵਾਲਿਆਂ ਵਾਂਗੂ ਤੇਰੇ ਧੂਏ ਦੇ ਉੱਤੇ ਸੜਿਆ ਪੀਸੀਆਂ ਹੋਈਆਂ ਕਦੀ ਸਮਝ ਲਾ ਕੇ ਧੋਤਾ ਸੀ ਆਪਣਾ ਧੂਆ। ਤੇਰੇ ਪਰੇ ਮਾਲ ਤੋਂ ਵੀ ਰੁਮਾਲ ਦੇ ਨਾਲ ਢੱਕਦੇ ਸੀਗੇ, ਫੇਰ ਜਾ ਕੇ ਉਹ ਬਣਾ ਕੇ ਫੇਰਦੇ ਸੀਗੇ। ਕੱਲ ਕਿੰਨਾ ਮੇਰਾ ਪਰ ਬਿਠਾਇਆ ਸੀ ਇਹ ਜਿਹੜੀ ਵੀਡੀਓ ਬਣੀ ਆ ਇਸ ਨੂੰ ਦੇਖ ਕੇ ਕੀ ਲੱਗਿਆ ਤੁਹਾਨੂੰ? ਇੱਥੇ ਪਤਾ ਲੱਗਿਆ ਵੀ ਬਾਈ ਨੂੰ ਟੌਰਚ ਕੀਤਾ ਹੈ। ਹਾਂ, ਇਹਨੇ ਦੱਸਿਆ ਵੀ ਮੈਂ ਲਵੇ ਖੜ ਕੇ ਕਟਾ ਕੇ ਆਇਆ। ਹਾਂ, ਲਵੇ ਖੜ ਕੇ ਉਹਦੇ ਸਾਰੇ ਕੱਪੜਾ ਲੀੜਾ ਆਪ ਲਾਇਆ ਇਹਨੇ। ਫੌਜ ਪਿੰਡ ਤੇ ਫਣੂਸੇ ਨੇ, ਆਪਾਂ ਤਾਂ ਦੇ ਵਿਚਾਰੇ ਦਾ ਪਿੰਡਾ ਵੀ ਨਹੀਂ ਦੇਖਿਆ ਕਿਤੇ ਜਵਾਕ ਦਾ ਉਹਦਾ। ਹਾਂ, ਇਹੀ ਦੇਖ ਕੇ ਆਇਆ ਸਾਰਾ ਕੁਝ। ਕੁੱਲੜ ਪੀ ਵਾਲੇ ਨੂੰ ਕਹਿੰਦਾ ਇਹਦੇ ਫਣੂਸੀਆਂ ਨੇ। ਹਾਂ। ਇਹ ਸਰਕਾਰਾਂ ਸੁੱਤੀਆਂ, ਮੈਨੂੰ ਇਹ ਪਤਾ ਲੱਗ ਰਿਹਾ ਵੀ ਕਿੱਥੇ ਪਈਆਂ ਨੇ ਸੁੱਤੀਆਂ। ਪ੍ਰਾਈਵੇਟ ਬੰਦੇ ਜਾ ਕੇ ਉੱਥੇ ਬੰਦੇ ਕਟਾਈ ਜਾਂਦੇ ਨੇ। 26 ਜਨਵਰੀ ਆ ਰਹੀ ਹੈਗੀ, ਜਿਹੜਾ ਕਿ ਦੇਸ਼ ਦਾ ਮਹੱਤਵਪੂਰਨ ਦਿਨ ਮੰਨਿਆ ਜਾਂਦਾ। ਆਜ਼ਾਦੀ ਤੋਂ ਬਾਅਦ ਸੁਤੰਤਰਤਾ ਦਿਵਸ ਹੈ ਜਿਹੜਾ ਕਿ ਉਹ ਮੰਨਿਆ ਜਾਂਦਾ ਕਿ 26 ਜਨਵਰੀ ਨੂੰ ਦੇਸ਼ ਦੇ ਲਈ ਬਹੁਤ ਵੱਡਾ ਇੱਕ ਕੋਈ ਲੋਕਤੰਤਰ ਨਹੀਂ ਬਈ ਹੈਗਾ। ਕੀ ਲੋਕਤੰਤਰ ਆ ਬਈ? ਸਾਡਾ ਤਾਂ ਬਹੁਤ 4 ਦਿਨ ਹੋ ਗਏ, ਅੱਜ 5 ਦਿਨ ਹੋ ਗਏ ਸਾਨੂੰ ਫਿਰਦਿਆਂ ਨੂੰ। ਨਾ ਸਾਨੂੰ ਦਿਨ ਦਾ ਪਤਾ ਲੱਗਦਾ, ਨਾ ਰਾਤ ਦਾ ਪਤਾ ਲੱਗਦਾ। ਸਾਡੇ ਦਿਮਾਗ ਹੱਲੇ ਪਏ ਨੇ। ਸਾਨੂੰ ਕੀ ਕਰਾਉਣਾ ਹੀ ਹੈ ਆਜ਼ਾਦੀਆਂ ਤੋਂ? ਜਿਹੜਾ ਕੋਈ ਆਜ਼ਾਦ, ਜੇ ਅਸੀਂ ਕਿਸੇ ਦਾ ਫਾਇਦਾ ਕਰਦੇ ਸਾਨੂੰ ਸਰਕਾਰਾਂ ਫਾਇਦਾ ਨਹੀਂ ਕਰਨ ਦਿੰਦੀਆਂ। ਕੀ ਕਰਾਂਗੇ ਇਹੀ ਜੀ ਆਜ਼ਾਦੀ ਤੋਂ? ਅਫਸੋਸ ਹੁੰਦਾ ਬਹੁਤ, ਜਦੋਂ ਬਹੁਤ ਜ਼ਿਆਦਾ। ਘਰਾਂ ਦੇ ਵਿੱਚ ਝਾੜੂ ਦੇ ਝੰਡੇ ਚੱਲੇ ਜਾਂ ਮਤਲਬ ਇੱਕ ਲਹਿਰ ਚੱਲੀ। ਭਗਵੰਤ ਮਾਨ ਨੇ ਪਿੰਡਾਂ 'ਚ ਜਾ ਕੇ ਕਿਹਾ, ਮੁੱਖ ਮੰਤਰੀ ਨੇ ਕਿ ਅਸੀਂ ਤੁਹਾਡੇ ਆ, ਤੁਹਾਡੇ ਵਾਂਗ ਰਹਾਂਗੇ, ਤੁਹਾਡੇ ਵਿੱਚੋਂ ਆ। ਅੱਜ ਅਫਸੋਸ ਹੋ ਰਿਹਾ ਉਹ ਗੱਲਾਂ 'ਤੇ? ਬਹੁਤ, ਬਹੁਤ ਜ਼ਿਆਦਾ। ਜਵਾਕਾਂ 'ਤੇ ਅਤਿਆਚਾਰ, ਮੁੱਖ ਮੰਤਰੀ ਨਾਲ ਭਾਨੇ ਦਾ ਕੀ ਲੇਵਲ ਹੈ ਦੱਸੋ ਜੀ? ਹੈਗਾ ਕੋਈ? ਇੱਕ ਤਾਂ ਬੰਦਾ ਇਹ ਹੁੰਦਾ ਵੀ ਹਾਂ ਭਾਈ ਉਹ ਬਾਹਲਾ ਉਹ ਹੈ, ਆਪਦਾ ਗਰਾਊਂਡ ਲੈਵਲ 'ਤੇ ਕੰਮ ਕਰਦੇ ਨੇ। ਠੀਕ ਹੈ, ਕਿਤੇ ਇਨਵੈਸਟੀਗੇਸ਼ਨ ਤਾਂ ਹੋਈ ਹੋਣੀ ਆ ਵੀ ਫੇਰ ਹੀ ਭਾਨੇ ਨੂੰ ਚੁੱਕਿਆ ਗਿਆ। ਐਂ ਥੋੜਾ ਵੀ ਕਾਨੂੰਨ ਵੀ ਆਪਦੇ ਹੱਥ ਦੇ ਵਿੱਚ ਲੈ ਕੇ ਪੁਲਿਸ ਚੁੱਕ ਕੇ ਲੈ ਗਈ ਆ। ਹਾਂ, ਉੱਪਰੋਂ ਪ੍ਰੈਸ਼ਰ ਤਾਂ ਹੈਗੀ ਸੀ ਪੁਲਿਸ 'ਤੇ ਜੀ। ਪੁਲਿਸ ਤਾਂ ਬਹੁਤ ਅਫਸਰਾਂ ਪੈਂਦੀਆਂ ਵੀ ਘੰਟੇ ਨੂੰ ਦੱਸਿਆ ਵੀ ਘੰਟੇ 'ਚ ਲੈ ਕੇ ਆਓ ਇੱਥੇ ਭਾਨੇ ਨੂੰ। ਘੰਟੇ 'ਚ ਗਿਆ ਉੱਥੇ। ਇੱਥੋਂ ਕੀ ਕਹਿ ਕੇ ਲੈ ਕੇ ਗਏ ਆ? ਇੱਥੋਂ ਇਹ ਕਹਿ ਕੇ ਲੈ ਕੇ ਗਏ ਨੇ ਵੀ ਤੁਹਾਨੂੰ, ਤੁਹਾਡੀ ਜਾਨ ਨੂੰ ਖਤਰਾ ਹੈ, ਤੁਹਾਡੇ ਮਗਰ ਬੰਦੇ ਲੱਗੇ ਹੋਏ ਨੇ, ਵੀ ਤੁਹਾਨੂੰ ਗਨਮੈਨ ਦੇਣੇ ਆ। ਠੀਕ ਹੈ, ਧਨੌਲੇ ਵਾਲੀ ਪੁਲਿਸ ਲੈ ਗਈ, ਧਨੌਲੇ ਤੋਂ ਗਾਹਾਂ ਲੁਧਿਆਣੇ ਵਾਲੀ ਪੁਲਿਸ ਲੈ ਗਈ। 7-7:30 ਵਜੇ ਸਾਨੂੰ ਪਤਾ ਲੱਗਾ ਵੀ ਉੱਥੇ ਪਰਚਾ ਪਾਤਾ ਲੁਧਿਆਣਾ ਪੁਲਿਸ ਨੇ। ਠੀਕ ਹੈ, ਫਿਰ ਉਸ ਤੋਂ ਬਾਅਦ ਅਸੀਂ ਆਪਦੀ ਜੋ ਭੱਜ ਦੌੜ ਕਰੀ ਆ ਉਸ ਤੋਂ ਬਾਅਦ ਕਰੀ ਆ ਅਸੀਂ। ਕੌਣ ਕੌਣ ਸੀ ਘਰੇ? ਘਰੇ ਵੀਰਾ ਸੀਗਾ, ਇਹਦੇ ਡੈਡੀ ਸੀਗੇ, ਵੀਰੇ ਦੇ ਮਾਤਾ ਸੀ, ਦਾਦੀ ਮਾਤਾ ਸਾਡੀ। ਬਸ ਐਂ ਬੜਿਆ ਕੇ ਗਿਰਾਂ ਲੈ ਗਏ ਇੱਥੋਂ ਗਾਂ ਦੀ ਗਾਂ। ਹੁਣ ਕੱਲ ਬਈ ਸਾਡੇ ਪਿੰਡ ਲਾਵਗੋ ਕੇ ਆਇਆ ਸੀ ਤੇ ਉੱਥੇ ਇਕੱਠ ਰੱਖਿਆ ਸੀ ਪਿੰਡ ਦੇ ਵਿੱਚ, ਕੋਈ ਲਾਇਬ੍ਰੇਰੀ ਬਣਾਉਣੀ ਹੋਊਗੀ। ਤੇ ਜਦੋਂ ਪਿੰਡ ਦੇ ਬੰਦਿਆਂ ਨੇ ਸਵਾਲ ਪੁੱਛੇ ਉਹਨੂੰ ਵੀ ਭਾਨੇ ਸਿੱਧੂ ਦੇ ਪਰਚਾ ਸਹੀ ਹੈ ਜਾਂ ਗਲਤ ਆ, ਕੋਈ ਜਵਾਬ ਨਹੀਂ ਆਇਆ। ਕਹਿੰਦਾ ਮੈਨੂੰ ਗੱਲ ਦੀ ਨਹੀਂ ਪਤਾ। ਇੱਕ ਭਦੌੜ ਹਲਕੇ ਦਾ ਐਮਐਲਏ ਹੋ ਕੇ ਆਪਦੇ ਹਲਕੇ ਦੇ ਵਿੱਚ ਉਹਨੂੰ ਐ ਨਹੀਂ ਪਤਾ ਵੀ ਕੀ ਹੋ ਰਿਹਾ। ਹੈਨਾ, ਲਾਭ ਦੀ ਤਾਂ ਸਪੋਰਟ ਬੜੀ ਕਰੀ ਆ ਤੁਸੀਂ ਯਾਰ। ਦੁੱਖ ਵੀ ਅਸੀਂ ਪਾਉਨੇ ਫਿਰ। ਚੰਨੀ ਘੇਰੇ ਸੀ, ਚੰਨੀ ਘੇਰੇ ਸੀ, ਉਹਦਾ ਪਾਪ ਲੱਗ ਗਿਆ। ਦੁੱਖ ਵੀ ਅਸੀਂ ਪਾ ਰਹੇ ਹਾਂ ਬਾਈ। ਜੇ ਲੋਕਾਂ ਨੇ ਸਪੋਰਟ ਕਰੀ ਸੀ ਨਾ, ਫਿਰ ਦੁੱਖ ਵੀ ਤਾਂ ਫਿਰ ਲੋਕ ਹੀ ਪਾ ਰਹੇ ਨੇ ਨਾ। ਹੋਰ ਕੁਛ ਹੈ ਕੋਲੇ ਬੋਲਣ ਨੂੰ? ਕੁਛ ਨਹੀਂ। ਇਸ ਤੋਂ ਬਾਅਦ ਜਿਹਨਾਂ 'ਚ ਕਬਾਈ ਨਹੀਂ ਆਉਂਦਾ ਉਹਨਾਂ 'ਚ ਕੁਛ ਨਹੀਂ ਬੋਲਦੇ ਬਸ।
ਤਾਂ ਇਹ ਅਸੀਂ ਗੱਲਾਂ ਬਾਤਾਂ ਸੀ ਜਿਹੜੀਆਂ ਇਹ ਕਰੀਆਂ ਨੇ, ਕੋਸ਼ਿਸ਼ ਕੀਤੀ ਹੈ ਕਿ ਕੇਸ ਕਿਹੜਾ ਹੈਗਾ, ਕਿਵੇਂ ਕੁਛ ਆ, ਕਿ ਭਾਨੇ ਨੂੰ ਕਿਉਂ ਚੁੱਕਿਆ ਗਿਆ। ਅਸੀਂ ਇੱਥੋਂ ਦੇ ਸਰਪੰਚ ਜਿਹੜੇ ਕਿ ਇਹ ਕਿਹਾ ਜਾਂਦਾ ਕਿ ਪਿੰਡ ਦਾ ਜੋ ਸਰਪੰਚ ਹੁੰਦਾ ਉਹ ਪਿੰਡ ਦਾ ਇੱਕ ਮੁੱਖ ਮੰਤਰੀ ਦੇ ਬਰਾਬਰ ਦੀ ਪਹੁੰਚ ਰੱਖਦਾ ਹੁੰਦਾ, ਕਿਉਂਕਿ ਉਹਨੂੰ ਵੀ ਲੋਕਾਂ ਨੇ ਜਿਤਾਇਆ ਹੁੰਦਾ। ਇੱਕ ਲੋਕਤੰਤਰ ਦੇ ਅਧੀਨ ਪਿੰਡ ਦਾ ਸਰਪੰਚ ਵੀ ਵੋਟਾਂ ਰਾਹੀਂ ਬਣਿਆ ਹੁੰਦਾ। ਅਤੇ ਇਸੇ ਕਰਕੇ ਅਸੀਂ ਇਸ ਪਿੰਡ ਦੇ ਵਿੱਚ ਪਹੁੰਚੇ ਸੀ ਅਤੇ ਇਸ ਪਿੰਡ ਦੇ ਸਰਪੰਚ ਨਾਲ ਅਤੇ ਲੋਹਾ ਖੇੜਾ ਪਿੰਡ ਆ ਉੱਥੋਂ ਦਾ ਸਰਪੰਚ, ਉਸ ਦੇ ਨਾਲ ਜਿਹੜੀ ਕਿ ਗੱਲਬਾਤ ਕੀਤੀ ਹੈ। ਤਾਂ ਸੋ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਕੋਸ਼ਿਸ਼ ਕਰਾਂਗੇ ਕਿ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲ ਕੀਤੀ ਜਾਵੇ। ਇੰਡੋਜ਼ TV ਦੇ ਨਾਲ ਤੁਸੀਂ ਜੁੜੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਇੱਕ ਮੁਲਾਕਾਤ ਲੈ ਕੇ ਤੁਹਾਡੇ ਫਿਰ ਰੂਬਰੂ ਹੋਏ ਹਾਂ। ਇਸ ਮੁਲਾਕਾਤ ਦੇ ਤਹਿਤ ਪਿਛਲੇ ਦਿਨਾਂ ਤੋਂ ਕਾਫੀ ਚਰਚਾ ਰਹੀ ਸੋਸ਼ਲ ਮੀਡੀਆ ਦੇ ਉੱਪਰ, ਜਿਹੜੀ ਕਿ ਚਰਚਾ ਚੱਲੀ ਕਿ ਭਾਨਾ ਸਿੱਧੂ ਪੁਲਿਸ ਦੇ ਵੱਲੋਂ ਚੁੱਕਿਆ ਗਿਆ। ਭਾਨੇ ਸਿੱਧੂ ਦੇ ਉੱਪਰ ਜਿਹੜਾ ਕਿ ਪਰਚਾ ਗਾ ਧਰਾਵਾਂ ਨੇ ਉਹ ਲਗਾ ਦਿੱਤੀਆਂ ਨੇ। ਭਾਨੇ ਸਿੱਧੂ ਦੀ ਜਿਹੜੀ ਵੀਡੀਓ ਆ ਉਹ ਕਾਫੀ ਵਾਇਰਲ ਹੋ ਰਹੀ ਆ ਕਿ ਪੁਲਿਸ ਇੱਕ ਜਵਾਨ ਆ ਜਿਹੜਾ ਉਸ ਨੂੰ ਧੱਕੇ ਦੇ ਨਾਲ ਗੱਡੀ ਦੇ ਵਿੱਚ ਬਿਠਾ ਰਿਹਾ ਤੇ ਭਾਨਾ ਸਿੱਧੂ ਬੋਲ ਰਿਹਾ ਗਾ। ਇਸ ਨੂੰ ਲੈ ਕੇ ਅੱਜ ਅਸੀਂ ਉਹਨਾਂ ਦੇ ਪਿੰਡ ਪਹੁੰਚੇ ਹਾਂ। ਕੋਟਦੁਨਾ ਪਿੰਡ ਪੈ ਜਾਂਦਾ। ਤਾਂ ਬਾਈ ਸਰਪੰਚ ਸਾਡੇ ਨਾਲ ਮੌਜੂਦ ਆ, ਸਰਬਜੀਤ ਸਿੰਘ ਸਰਬਾ, ਬਾਈ ਜੱਗੀ ਲੋਹਾ ਖੇੜਾ ਮੌਜੂਦ ਆ, ਤੇ ਹੋਰ ਜਿਹੜੇ ਕਿ ਉਹਨਾਂ ਦੇ ਪਿੰਡ ਦੇ ਨੌਜਵਾਨ ਨੇ ਉਹ ਵੀ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਭਾਨੇ ਦਾ ਕੀ ਰੌਲਾ ਸੀ, ਕਿਉਂ ਭਾਨੇ ਨੂੰ ਇੰਨੀ ਛੇਤੀ ਫੇਰ ਚੁੱਕ ਲਿਆ ਜਿਹੜਾ ਪੁਲਿਸ ਨੇ? ਜਿਵੇਂ ਕਹਿੰਦੇ ਕਿ ਭਾਨਾ ਤਾਂ ਬਹੁਤ ਚੰਗੇ ਕੰਮ ਕਰ ਰਿਹਾ ਸੀ ਇਸ ਵਾਰ। ਅਸਲ ਜਿਹੜੀਆਂ ਸਰਕਾਰਾਂ ਨੇ, ਸਰਕਾਰਾਂ ਨਹੀਂ ਚਾਹੁੰਦੀਆਂ ਵੀ ਕਿਤੇ ਕਚਹਿਰੀ ਲੱਗੇ। ਸਰਕਾਰਾਂ ਨਹੀਂ ਚਾਹੁੰਦੀਆਂ ਵੀ ਭਾਨੇ ਦਾ ਨਾਂ ਬਣੇ, ਭਾਨਾ ਕੰਮ ਕਰਾਵੇ। ਸਰਕਾਰਾਂ ਚਾਹੁੰਦੀਆਂ ਵੀ ਸਾਡੀ ਕਚਹਿਰੀ 'ਚ ਲੋਕ ਆਉਣ ਜੀ, ਪਰ ਲੋਕ ਸਰਕਾਰਾਂ ਦੀ ਕਚਹਿਰੀ ਦੇ ਵਿੱਚ ਜਾ ਕੇ ਅੱਕ ਚੁੱਕੇ ਨੇ। ਕਿਸੇ ਨੂੰ ਇਨਸਾਫ ਨਹੀਂ ਮਿਲਿਆ। ਨੰਬਰ 1 ਜਿਹੜਾ ਏਜੰਟਾਂ ਤੋਂ ਪੈਸੇ ਕਢਾਉਣੇ ਆ, ਏਜੰਟ ਨਾ ਤਾਂ ਪੁਲਿਸ ਦੀ ਗੱਲ ਸੁਣ ਰਹੇ ਨੇ ਜੀ, ਕਿਉਂ ਸਹੀ ਤਰੀਕੇ ਨਾਲ ਕਾਰਵਾਈ ਨਹੀਂ ਹੋ ਰਹੀ। ਜਦੋਂ ਲੋਕ ਸਾਡੇ ਲਈ ਮਾਵਾਂ ਸਾਡੀਆਂ ਇੱਥੇ ਆਉਂਦੀਆਂ ਨੇ, ਆ ਕੇ ਸਾਡੇ ਰੋਂਦੀਆਂ ਨੇ, ਉਹ ਰੋ ਕੇ ਉਹਨਾਂ ਦਾ ਦਰਦ ਸਾਤੋਂ ਸਹਿਆ ਨਹੀਂ ਜਾਂਦਾ। ਜਦੋਂ ਅਸੀਂ ਪੱਤਰਕਾਰ ਉਹਨਾਂ ਨੂੰ ਏਜੰਟਾਂ ਨੂੰ ਅਸੀਂ ਫੋਨ ਲਾਉਂਦੇ ਆ ਤਾਂ ਏਜੰਟ ਮੰਨ ਲਵੇ ਉਹ ਸਾਡੇ ਫੋਨ ਤੇ ਕਹੇ ਤੋਂ ਪੈਸੇ ਦੇ ਦਿੰਦੇ ਆ। ਇਹਨਾਂ ਨੂੰ ਹਾਜ਼ਮ ਨਹੀਂ ਹੋ ਰਿਹਾ ਇਹ ਵੀ ਇਹ ਕਚਹਿਰੀਆਂ ਕਿਉਂ ਲੱਗਣ ਲੱਗੀਆਂ, ਲੋਕਾਂ ਦੇ ਪੈਸੇ ਕਿਉਂ ਮੁੜ ਗਏ। ਕਰੋੜਾਂ ਰੁਪਈਆਂ ਦੇ ਹਿਸਾਬ ਨਾਲ ਅਸੀਂ ਸਾਡੇ ਲਵੇ ਸਾਰਾ ਸਿਸਟਮ ਪਿਆ ਉਹ, ਠੀਕ ਹੈ। 29 ਤਰੀਕ ਤੋਂ ਬਾਅਦ ਅਸੀਂ ਉਹ ਸਾਰਾ ਦਿਖਾਵਾਂਗੇ ਵੀ ਜਿਹੜੇ ਲੋਕਾਂ ਦੇ ਪੈਸੇ ਮੁੜੇ ਨੇ ਉਹ ਵੀ ਆਉਣਗੇ, ਆਈ ਵੀ ਜਾਂਦੇ ਨੇ, ਵੀਡੀਓ ਪਈ ਵੀ ਜਾਂਦੀਆਂ ਨੇ। ਇਹ ਗੱਲ ਹੈ ਜੀ। ਬਈ ਜੱਗੀ, ਜਿਵੇਂ ਤੁਸੀਂ ਵੀ ਕਾਫੀ ਐਕਟਿਵ ਰਹਿੰਦੇ ਹੋ ਸੋਸ਼ਲ ਮੀਡੀਆ ਤੇ, ਤੁਸੀਂ ਵੀ ਹਰੇਕ ਗੱਲ ਦੇ ਉੱਪਰ ਬੋਲਣ ਦੀ ਕੋਸ਼ਿਸ਼ ਕਰਦੇ ਹੋ ਜਿਹੜੀ ਸਮਾਜ ਦੇ ਵਿੱਚ ਵਿਚਰਦੇ ਹੋ। ਜਿਵੇਂ ਤੁਹਾਡੇ ਵੱਲੋਂ ਸਕੀਮਾਂ ਵੀ ਚਲਾਈਆਂ ਗਈਆਂ, ਜਿਵੇਂ ਕਿ ਅਸੀਂ ਕੁੜੀਆਂ ਦੇ ਵਿਆਹ ਸ਼ਾਦੀਆਂ ਕਰਾਂਗੇ ਜਾਂ ਕੁੜੀਆਂ ਨੂੰ ਸਗਨ ਸਕੀਮਾਂ ਦੇਵਾਂਗੇ, ਹੈ ਨਾ। ਸ਼ਾਇਦ ਪੰਜਾਬ ਦੇ ਵਿੱਚ ਪਹਿਲੇ ਸਰਪੰਚ ਹੋਵੋਗੇ ਤੁਸੀਂ ਜਿਹੜੀ ਇਹ ਗੱਲ ਮੂਹਰੇ ਲੱਗ ਕੇ ਕਰੀ। ਪਰ ਅੱਜ ਭਾਨਾ ਵੀ ਉਹੀ ਗੱਲਾਂ ਕਰ ਰਿਹਾ ਸੀ, ਭਾਨੇ ਨੂੰ ਚੁੱਕ ਕੇ ਲੈ ਗਈ ਪੁਲਿਸ। ਤੁਸੀਂ ਅੱਜ ਇਹਨਾਂ ਦੇ ਪਿੰਡ ਪਹੁੰਚੋ, ਇਹਨਾਂ ਦੇ ਘਰ ਬੈਠੇ ਹੋ, ਕੀ ਕੋਈ ਐਲਾਨ ਕਰਨ ਆਏ ਹੋ ਜਾਂ ਕੋਈ? ਇੱਕ ਆਉਣੀ ਹੈ ਨਾ, ਸਾਡੇ ਪਿੰਡਾਂ ਦੇ ਆਪਸੀ ਸੰਬੰਧ ਨੇ, ਲਾਗੇ ਪਿੰਡ ਹੈਗਾ, ਜੋ ਹੋਇਆ ਗਲਤ ਹੋਇਆਗਾ। ਭਾਨਾ ਵਧੀਆ ਕੰਮ ਕਰ ਰਿਹਾ ਸੀ ਨਾ। ਇਹਦਾ ਜੋ ਏਜੰਟਾਂ ਤੋਂ ਪੈਸੇ, ਆਪਾਂ ਜੇ ਪੁਲਿਸ ਕੋਲ ਜਾਵਾਂਗੇ ਨਾ, ਏਜੰਟ ਨਹੀਂ ਰਾਹ ਦਿੰਦੇ। ਵੱਧ ਤੋਂ ਵੱਧ ਪੁਲਿਸ ਉਹਨਾਂ ਦੇ ਪਰਚਾ ਪਾਊਗੀ, ਬਾਹਰ ਦੀ ਬਾਹਰ ਜ਼ਮਾਨਤਾਂ ਹੋ ਜਾਂਦੀਆਂ ਨੇ। ਪਰ ਭਾਨੇ ਦਾ ਨਾਂ ਸੋਸ਼ਲ ਮੀਡੀਆ ਤੇ ਹੋਣ ਕਰਕੇ ਨਾ ਏਜੰਟ ਇਹਦੇ ਤੋਂ ਡਰਦੇ ਆ ਵੀ ਜੇ ਅਸੀਂ ਭਾਨੇ ਦੇ ਕਹੇ ਤੋਂ ਪੈਸੇ ਨਾ ਵਾਪਸ ਕਰੇ ਤਾਂ ਖੌਰੇ ਆ ਕੇ ਸਾਡੇ ਉਲਟ ਵੀਡੀਓ ਪਾ ਗਿਆ ਉਹ, ਤਾਂ ਮੁੜ ਕੇ ਉਹਨਾਂ ਕੋਲੇ ਕੋਈ ਵੀ ਬਾਹਰ ਜਾਣ ਵਾਲਾ ਗਾਹਕ ਨਹੀਂ ਫਸਣਾ ਹੈਗਾ। ਇਹੀ ਡਰ ਕਾਰਨ ਲੋਕ ਭਾਨੇ ਕੋਲੇ ਆਉਣ ਲੱਗ ਗਏ। ਜਿਹੜਾ ਵੀ ਇਹਦੇ ਕੋਲੇ ਆਉਂਦਾ ਹਰੇਕ ਦੇ ਪੈਸੇ ਵਾਪਸ ਹੋਏਗੇ। ਮੈਂ ਵੀ 1-2 ਕੇਸ ਇਹੋ ਜਿਹੇ ਭੇਜਿਆ ਜਿਨ੍ਹਾਂ ਦੇ ਭਾਨੇ ਦੇ ਫੋਨ ਕਰਕੇ ਪੈਸੇ ਵਾਪਸ ਹੋ ਗਏ। ਹੁਣ ਏਜੰਟਾਂ ਦਾ ਪੁਲਿਸ ਨਾਲ ਬਈ ਕੀ ਚੱਲਦਾ ਕੋਈ ਪਤਾ ਨਹੀਂ ਹੈਗਾ। ਜਿਹੜਾ ਵੀ ਇੰਨਾ ਜਾਣੀ ਕਿ ਉਹਨੂੰ ਜਿਵੇਂ ਨੂੜਿਆ ਜਾਣਾ, ਬਾਹਾਂ ਜਿਹੀਆਂ ਫੜ ਕੇ ਲੈ ਗਏ ਨੇ, ਐ ਤਾਂ ਕੋਈ ਅੱਤਵਾਦੀ ਨੂੰ ਵੀ ਨਹੀਂ ਫੜਦਾ ਜਿਵੇਂ ਉਹਨੂੰ ਲੈ ਗਏ ਨੇ। ਗਲਤ ਗੱਲ ਆ ਪੁਲਿਸ ਦੀ ਇਹ। ਜਿਵੇਂ ਭਾਨੇ ਨੂੰ